दोस्तों सत श्री अकाल, नमस्कार, अस्सलाम वालेकुम। चैनल पंजाबी लहर ਦੇ ਪ੍ਰੋਗਰਾਮ ਸਾਂਝੀ ਸਾਥ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਨੂੰ ਵੈਲਕਮ, ਖੁਸ਼ਾਮਦੀਦ। ਦੋਸਤੋ ਵੀਕਐਂਡ ਆਉਂਦੇ ਹੀ ਸਾਨੂੰ ਸਾਰਿਆਂ ਨੂੰ ਚਾਹ ਹੁੰਦੀ ਹੈ ਕਿ ਕਿਤੇ ਸਾਂਝੀ ਸਾਥ ਵਿੱਚ ਜਾ ਬੈਠੀਏ, ਕੁਝ ਗੱਲਾਂ ਤੁਹਾਡੀਆਂ ਸੁਣੀਏ, ਕੁਝ ਤੁਸੀਂ ਸਾਨੂੰ ਸੁਣਾਓ, ਕੁਝ ਅਸੀਂ ਤੁਹਾਨੂੰ ਸੁਣਾਈਏ, ਕੋਈ ਨਵੀਆਂ ਗੱਲਾਂ ਕਰੀਏ। ਪਹਿਲੀ ਤਾਂ ਇਸ ਗੱਲ ਵਾਸਤੇ ਮਾਫੀ ਚਾਹੁੰਦੇ ਕਿ ਕੱਲ ਅਸੀਂ ਤੁਹਾਡੇ ਨਾਲ ਨਹੀਂ ਜੁੜ ਸਕੇ ਕਿਸੇ ਖਾਸ ਵਜ੍ਹਾ ਕਰਕੇ, ਪਰ ਅੱਜ ਇੱਕ ਵਾਰ ਫਿਰ ਅਸੀਂ ਸਾਂਝੀ ਸਾਥ ਵਿੱਚ ਆਪ ਸਭ ਦੇ ਸਾਹਮਣੇ ਆ। ਨਾਸਰ ਸਾਹਿਬ ਵੀ ਮੇਰੇ ਨਾਲ ਨੇ, ਬਸ ਥੋੜੀ ਦੇਰ ਤੱਕ ਤੁਹਾਡਾ ਉਹ ਵੀ ਉਬਰੂ ਹੋਣਗੇ। ਪਰ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਲੱਗਾ ਜੀ, ਮੈਂ ਗੱਲ ਕਰਨ ਲੱਗਾ ਉਸ ਸ਼ਖਸੀਅਤ ਦੀ, ਉਸ ਹੋਸਟ ਦੀ, ਉਸ ਕਿਰਦਾਰ ਦੀ ਜਿਸਨੂੰ ਅਸੀਂ ਬਚਪਨ ਤੋਂ ਬਹੁਤ ਸਾਰੇ ਸਾਡੇ ਦੋਸਤਾਂ ਨੇ ਨਾ ਸਿਰਫ ਪਾਕਿਸਤਾਨ ਵਿੱਚ ਬਲਕਿ ਪਾਕਿਸਤਾਨ ਦਾ ਬਾਰਡਰ ਪਾਰ ਹਿੰਦੁਸਤਾਨ ਵਿੱਚ ਵੀ ਦੇਖਿਆ, ਕਿਉਂਕਿ ਜਿਸ ਦੌਰ ਵਿੱਚ ਉਹਨਾਂ ਨੇ ਟੈਲੀਵਿਜ਼ਨ ਸਟਾਰਟ ਕੀਤਾ ਉਸ ਦੌਰ ਵਿੱਚ ਇੰਡੀਆ ਵਿੱਚ ਖਾਸ ਤੌਰ ਤੇ ਪੰਜਾਬ ਦੇ ਵਿੱਚ ਤੇ ਰਾਜਸਥਾਨ ਦੇ ਇਲਾਕੇ ਵਿੱਚ ਲਾਹੌਰ ਦਾ ਜਿਹੜਾ PTV ਸੀ ਉਸ ਨੂੰ ਆਮ ਤੌਰ ਤੇ ਵੇਖਿਆ ਜਾਂਦਾ ਸੀ ਤੇ ਉਹਦਾ ਬੜਾ ਨਾਂ ਸੀ ਉਸ ਦੌਰ ਵਿੱਚ ਉਸਦਾ। ਹੁਣ ਅੱਜ ਦੌਰ ਬਦਲ ਗਿਆ, ਪਰ ਫਿਰ ਵੀ ਜੇ ਮੈਂ ਗੱਲ ਕਰਾਂ ਤਾਰਿਕ ਅਜ਼ੀਜ਼ ਸਾਹਿਬ ਦੀ, ਉਹ ਅੱਜ ਵੀ ਉਨੇ ਹੀ ਹਰਮਨ ਪਿਆਰੇ ਸਨ ਜਿੰਨੇ ਉਹ ਅੱਜ ਤੋਂ 20, 25 ਜਾਂ 30 ਸਾਲ ਪਹਿਲਾਂ ਸਨ। ਤਾਰਿਕ ਅਜ਼ੀਜ਼ ਸ਼ਾਹ ਸਾਹਿਬ ਦਾ ਸ਼ੋ ਨੀਲਾਮ ਕਰ, ਜਿਸ ਦਾ ਬਾਅਦ ਵਿੱਚ ਨਾਮ ਬਦਲ ਗਿਆ ਦਾ ਤਾਰਿਕ ਅਜ਼ੀਜ਼ ਸ਼ੋ ਹੋਇਆ, ਤੇ ਉਸ ਤੋਂ ਬਾਅਦ ਸ਼ਾਇਦ ਉਸ ਦਾ ਨਾਮ ਫਿਰ ਇੱਕ ਵਾਰ ਬਦਲ ਕੇ ਬਜ਼ਮੇ ਤਾਰਿਕ ਸ਼ੋ ਵੀ ਹੋਇਆ। ਪਰ ओरिजिनल ਜਿਹੜਾ ਨੀਲਾਮ ਕਰ ਸੀ ਉਸ ਦੌਰ ਵਿੱਚ ਜਦੋਂ ਸਪਾਂਸਰਸ਼ਿਪ ਦਾ ਕੋਈ ਰਿਵਾਜ ਵੀ ਨਹੀਂ ਸੀ, ਉਸ ਦੌਰ ਵਿੱਚ ਉਹਨਾਂ ਦਾ ਉਹ ਸ਼ੋ ਹਰ ਘਰ ਵਿੱਚ ਵੇਖਿਆ ਜਾਂਦਾ ਸੀ, ਸੁਣਿਆ ਜਾਂਦਾ ਸੀ। ਤਾਰਿਕ ਅਜ਼ੀਜ਼ ਸਾਹਿਬ ਸਿਰਫ ਉਸ ਸ਼ੋ ਦੇ ਹਵਾਲੇ ਤੋਂ ਹੀ ਨਹੀਂ ਬਲਕਿ ਜਿਵੇਂ ਫਿਲਮਾਂ ਦੇ ਹਵਾਲੇ ਤੋਂ ਵੀ ਉਹਨਾਂ ਦੀ ਗੱਲ ਕਰਾਂ ਕਿ ਉਹਨਾਂ ਨੇ ਉਰਦੂ ਜਾਂ ਪੰਜਾਬੀ ਦੀ ਫਿਲਮਾਂ ਵਿੱਚ ਅਦਾਕਾਰੀ ਕੀਤੀ, ਇੱਥੇ ਤੱਕ ਕਿ ਉਹਨਾਂ ਨੇ ਵਹੀਦ ਮੁਰਾਦ ਸਾਹਿਬ ਨਾਲ, ਜ਼ੇਬਾ ਦੇ ਨਾਲ ਉਹਨਾਂ ਨੇ ਕੰਮ ਕੀਤਾ। ਹਾਰ ਗਿਆ ਇਨਸਾਨ ਉਹਨਾਂ ਨੇ ਫਿਲਮ ਕੀਤੀ, ਇਨਸਾਨੀਅਤ ਉਹਨਾਂ ਨੇ ਫਿਲਮ ਕੀਤੀ, ਚੰਗੀਆਂ ਫਿਲਮਾਂ ਉਹਨਾਂ ਨੇ ਕੀਤੀਆਂ। ਫਿਰ ਇੱਥੇ ਹੀ ਬਸ ਨਹੀਂ, ਸ਼ਾਇਰ ਬੜੇ ਉਮਦਾ ਸਨ, ਬਹੁਤ ਕਮਾਲ ਸ਼ਾਇਰ ਲਿਖਦੇ ਸਨ। ਤੇ ਅੱਗੇ ਜਾ ਕੇ ਪ੍ਰੋਗਰਾਮ ਵਿੱਚ ਕੁਝ ਸ਼ੇਰ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ। ਪਰ ਉਹਨਾਂ ਦਾ ਇਸ ਦੁਨੀਆ ਤੋਂ ਰੁਖਸਤ ਹੋ ਜਾਣਾ, ਜੋ ਦੁਨੀਆ 'ਚ ਆਇਆ ਉਹਨੇ ਜਾਣਾ ਤਾਂ ਹੈ ਹੀ ਹੈ। ਤੇ ਖਾਸ ਤੌਰ ਤੇ ਜਦੋਂ ਕਿਸੇ ਦੀ ਉਮਰ ਖਾਸੀ ਉਮਰ ਹੋਵੇ, 84 ਸਾਲ ਦੀ ਅੱਛੀ ਖਾਸੀ ਉਮਰ ਸੀ ਉਹਨਾਂ ਦੀ, ਡਾਇਬਟੀਜ਼ ਦੇ ਮਰੀਜ਼ ਸਨ, ਡਾਇਬਟੀਜ਼ ਦੇ ਸ਼ਿਕਾਰ ਸਨ, ਪਰ ਪਿਛਲੇ ਦਿਨੀ ਉਹ ਚਲੇ ਗਏ ਸਾਡੇ ਤੋਂ। ਪਰ ਉਹਨਾਂ ਨੂੰ ਯਾਦ ਕਰ ਲੈਣਾ, ਉਹਨਾਂ ਨੂੰ ਯਾਦ ਕਰਨਾ, ਉਹਨਾਂ ਨੂੰ ਆਪਣੇ ਵੱਲੋਂ ਨਜ਼ਰਾਨਾ ਤੁਸੀਂ ਪੇਸ਼ ਕਰਨਾ, ਤੁਸੀਂ ਉਹਨਾਂ ਨੂੰ ਇਹ ਕਿ ਉਹ ਚੰਗੇ ਲੱਗਦੇ ਸਨ, ਉਹਨਾਂ ਦੀ ਗੱਲਾਂ ਚੰਗੀਆਂ ਨੂੰ ਯਾਦ ਕਰਕੇ ਕੁਛ ਉਹਨਾਂ ਤੋਂ ਸਿੱਖ ਲੈਣਾ, ਇਹ ਚੰਗੀ ਗੱਲ ਹੈ। ਸੋ ਸੋਚਿਆ ਕਿਉਂ ਨਾ ਅੱਜ ਅਸੀਂ तारिक अजीज साहब की गल करिए। खुर्रम जंजुआ साहब कहते हैं देखती आंखें और सुनते कानों का तारिक अजीज का सवाल, बिल्कुल जी उन्होंने एक यूनिक स्टाइल सी ये लाइन से देखती आंखों और सुनते कानों को तारिक अजीज का सलाम पहुंचे। उन्होंने बड़ा खास लाइन से जिस तरह शो शुरू करते, जिस जोश खरोश ਨਾਲ शो शुरू करते, उस दौर में ਜਿਹੇ कोई भी होर करने वाला नहीं सी। आज तक बहुत सारे लोग कॉपी करने वाले भी आ गए ने, बहुत कुछ होर बदल गया है, पर वो यूनिक सन, बेमिसाल सन। ਸੋ ਤਾਰਿਕ ਅਜ਼ੀਜ਼ ਸਾਹਿਬ ਦੀ ਗੱਲ ਕਰਨੀ ਹੈ ਪ੍ਰੋਗਰਾਮ ਵਿੱਚ। ਇਸ ਤਰ੍ਹਾਂ ਹੋਰ ਉਹਨਾਂ ਚੀਜ਼ਾਂ ਦੀ ਗੱਲ ਕਰਨੀ ਹੈ, ਉਹਨਾਂ ਪ੍ਰੋਗਰਾਮ ਸੀ ਜਿਨ੍ਹਾਂ ਪ੍ਰੋਗਰਾਮ ਤੁਸੀਂ ਦੇਖ ਕੇ ਵੱਡੇ ਹੋਏ ਆ, ਤੇ ਅੱਜ ਦੇ ਦੌਰ ਦੇ ਜਿਹੜੇ ਟੈਲੀਵਿਜ਼ਨ ਪ੍ਰੋਗਰਾਮ ਨੇ ਉਹ ਕਿਸ ਤਰ੍ਹਾਂ ਬਦਲ ਗਏ ਨੇ, ਫਿਲਮਾਂ ਕਿਸ ਤਰ੍ਹਾਂ ਬਦਲ ਗਈਆਂ, ਥੋੜੀ ਜਿਹੀ ਹੋਰ ਗੱਲ ਕਰਨੀ ਹੈ ਜੀ। ਸੋ ਮੈਂ ਨਾਲ ਦੇ ਨਾਲ ਦੋ ਚਾਰ ਦੋਸਤਾਂ ਦੇ ਕਾਮੈਂਟ ਵੀ ਪੜ੍ਹ ਲਵਾਂ, ਜਿਹਨਾਂ ਲੋਕਾਂ ਨੇ ਗੱਲ ਕੀਤੀ ਹੈ ਉਹਨਾਂ ਦੇ ਕਾਮੈਂਟਸ ਪੜ੍ਹ ਲਵਾਂ ਕਿ ਕੋਈ ਰਹਿ ਨਾ ਜਾਵੇ। ਸੰਦੀਪ ਸਿੰਘ ਵੀ ਤਾਰਿਕ ਅਜ਼ੀਜ਼ ਸਾਹਿਬ ਨੂੰ ਯਾਦ ਕਰ ਰਹੇ ਨੇ ਜੀ, ਉਹਨਾਂ ਨੂੰ ਮੈਨੂੰ ਚੰਗਾ ਲੱਗਿਆ, ਮੈਨੂੰ ਖੁਸ਼ੀ ਹੁੰਦੀ ਜਦੋਂ ਸਾਡੇ ਦੋਸਤ ਚੰਗੀ ਗੱਲਾਂ ਕਰਦੇ ਨੇ ਜੀ। ਜੇ ਕੋਈ ਭੈੜੀ ਗੱਲ ਕਰਦਾ ਹੈ ਸਾਨੂੰ ਉਸ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ। ਸੋ ਪੰਜਾਬੀ ਲਹਿਰ ਦੇ ਜ਼ਰੀਏ ਅਸੀਂ ਇਹ ਗੱਲਬਾਤ ਆਪ ਸਭ ਦੇ ਸਾਹਮਣੇ ਰੱਖ ਰਹੇ ਹਾਂ, ਤੇ ਇਸ ਤੋਂ ਇਲਾਵਾ ਵੀ ਕਿਸੇ ਦੇ ਮਨ ਵਿੱਚ ਕੋਈ ਖਿਆਲ ਹੈ, ਕੋਈ ਗੱਲਬਾਤ ਆਉਂਦੀ ਹੈ, ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਮੈਂ ਖਾਸ ਤੌਰ ਤੇ ਉਹਨਾਂ ਦੋਸਤਾਂ ਨੂੰ ਦਾਅਵਤ ਦੇਣਾ ਚਾਹਾਂਗਾ ਜੋ ਤਾਰਿਕ ਅਜ਼ੀਜ਼ ਸਾਹਿਬ ਦੀ ਸ਼ਾਇਰੀ ਤੋਂ ਮੁਤਾਸਰ ਨੇ, ਜੋ ਤਾਰਿਕ ਦੀ ਸ਼ਾਇਰੀ ਨੂੰ ਪੜ੍ਹ ਸਕਦੇ, ਜਾਣਦੇ ਨੇ ਉਹਦੀ ਸ਼ਾਇਰੀ ਨੂੰ। ਜ਼ਰੂਰ ਚੰਗਾ ਲੱਗੇਗਾ ਜੇ ਤੁਸੀਂ ਉਹਨਾਂ ਦੇ ਇਸ ਪ੍ਰੋਗਰਾਮ ਵਿੱਚ ਉਹਨਾਂ ਦੀ ਸ਼ਾਇਰੀ ਸਾਡੇ ਨਾਲ ਸਾਂਝੀ ਕਰੋ। ਤੇ ਇਸ ਦੇ ਨਾਲ ਮੈਂ ਕਾਮੈਂਟਸ ਵਿੱਚ ਇੱਕ ਹੋਰ ਕਾਮੈਂਟ ਆਇਆ ਤਾਂ ਮੈਂ ਗੱਲ ਕਹਿਣੀ ਭੁੱਲ ਗਿਆ, ਉਸਕੇ ਲਈ ਵੀ ਮੁਆਜ਼ਰਤ ਚਾਹਨਾ ਜੀ। ਜਗਜੀਤ ਕੌਰ ਜੀ ਕਹਿ ਰਹੇ ਨੇ ਸਤਿ ਸ੍ਰੀ ਅਕਾਲ ਜੀ, ਹੈਪੀ ਫਾਦਰਸ ਡੇ। ਸਾਰੇ ਹੀ ਦੋਸਤਾਂ ਨੂੰ ਜਿੰਨੇ ਵੀ ਫਾਦਰਸ ਨੇ, ਜੋ ਫਾਦਰਸ ਨੇ, ਜੋ ਬੱਚੇ ਨੇ, ਉਹਨਾਂ ਦੇ ਫਾਦਰਸ ਨੂੰ ਹੈਪੀ ਫਾਦਰਸ ਡੇ। ਇਸ ਕਰਕੇ ਜੀ ਇਸ ਦੀ ਵੀ ਥੋੜੀ ਜਿਹੀ ਪ੍ਰੋਗਰਾਮ ਵਿੱਚ ਗੱਲਬਾਤ ਕਰਾਂਗੇ ਜੀ। ਬਹੁਤ ਸ਼ੁਕਰੀਆ ਜੀ ਢਿੱਲੋਂ ਸਾਹਿਬ, ਤੁਸੀਂ ਵੀ ਜੇ ਮੇਰੀ ਗੱਲ ਸੁਣ ਰਹੇ ਹੋ ਪਲੀਜ਼ ਆਓ ਜੀ, ਕਰੋ ਜੀ ਥੋੜੀ ਜਿਹੀ ਸਾਡੇ ਨਾਲ ਗੱਲਬਾਤ, ਚੰਗਾ ਲੱਗੇਗਾ ਸਾਨੂੰ। ਸਲਾਮ ਵਾਲੇਕੁਮ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ, ਠੀਕ ਠਾਕ ਹੋ, ਵਧੀਆ ਹੋ? ਰਸਾ ਆਵਾਜ਼ ਆ ਰਹੀ ਮੇਰੀ ਆਡੀਓ ਤੇ? ਮੈਂ ਜੀ ਬਿਲਕੁਲ ਵਧੀਆ ਆਵਾਜ਼ ਆ ਰਹੀ ਹੈ ਜੀ, ਆਪਣੀ ਗੱਲ ਕਰਦੇ ਰਹੋ ਜੀ, ਤੇ ਚੰਗਾ ਲੱਗੇਗਾ। ਥੋੜੀ ਹੀ ਦੇਰ 'ਚ
ਵੀਡੀਓ ਦੇ ਰੂਪ 'ਚ ਹਾਜ਼ਰ ਹੁੰਨਾ। ਮੇਰੇ ਮੋਬਾਈਲ ਦੇ ਅਸਲ 'ਚ ਸੌਫਟਵੇਅਰ ਅਪਡੇਟ ਹੋਏ ਨੇ ਆ ਸਟ੍ਰੀਮ ਯਾਰਡ ਦਾ। ਉਹਦੀ ਅੱਛਾ ਵਜ੍ਹਾ ਨਾਲ ਮੇਰਾ ਮੋਬਾਈਲ ਵੀ ਨਹੀਂ ਕਨੈਕਟ ਹੋ ਰਿਹਾ। ਮੋਬਾਈਲ ਕਹਿ ਰਿਹਾ ਕਿ ਤੁਸੀਂ ਡੈਸਕਟਾਪ ਜੇ, ਤੁਸੀਂ ਯੂਜ਼ ਨਹੀਂ ਕਰ ਸਕਦੇ। ਸੋ ਮੈਂ ਅਦਰ ਮੋਬਾਈਲ ਲੈ ਕੇ ਜ਼ਰੂਰ ਹਾਜ਼ਰ ਹੋਣਾ ਤੁਹਾਡੇ ਨਾਲ ਥੋੜ੍ਹੀ ਦੇਰ 'ਚ। ਤੁਸੀਂ ਗੱਲਬਾਤ ਜਾਰੀ ਰੱਖੋ, ਮੈਂ ਲਿੰਕ ਸ਼ੇਅਰ ਕਰ ਦੇਣਾ, ਉਨੀ ਦੇਰ ਦੋਸਤ ਜਿਹੜੇ ਜੁੜ ਜਾਣਗੇ ਨਾਲ। ਜੀ, ਮੈਂ ਲਿੰਕ ਆਲਰੇਡੀ ਸ਼ੇਅਰ ਕਰ ਦਿੱਤਾ ਜੀ, ਤੁਹਾਡੇ ਦੋਸਤਾਂ ਲਈ ਲਿੰਕ ਸ਼ੇਅਰ ਕਰਤਾ ਹੈ। ਜੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ, ਅੱਜ ਦੇ ਪ੍ਰੋਗਰਾਮ ਵਿੱਚ ਤੁਸੀਂ ਤਾਰਿਕ ਅਜ਼ੀਜ਼ ਸਾਹਿਬ ਬਾਰੇ, ਜੇ ਤੁਹਾਡੀ ਕੋਈ ਯਾਦ ਆ ਹੋ, ਖੱਟੀਆਂ ਨਾ ਮਿੱਠੀਆਂ ਜਿਹੋ ਜਿਹੀ ਵੀ ਯਾਦਾਂ ਹੋ, ਉਹਨਾਂ ਨੂੰ ਯਾਦ ਕਰਨਾ ਚਾਹੁੰਦੇ ਹੋ, ਉਹਨਾਂ ਬਾਰੇ ਕੋਈ ਗੱਲ ਕਰਨਾ ਚਾਹੁੰਦੇ ਹੋ, ਜਾਂ ਉਸ ਦੌਰ ਦੇ ਟੈਲੀਵਿਜ਼ਨ ਦੀ ਗੱਲ ਕਰਨਾ ਚਾਹੁੰਦੇ ਹੋ, ਤਾਂ ਸਾਡੇ ਨਾਲ ਲਿੰਕ ਦੇ ਜ਼ਰੀਏ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਸੋ ਮੈਂ ਲਿੰਕ ਤੁਹਾਡੇ ਵਾਸਤੇ ਸ਼ੇਅਰ ਕੀਤਾ ਹੈ ਜੀ। ਇਸ ਲਿੰਕ ਦੇ ਜ਼ਰੀਏ ਜੇ ਤੁਸੀਂ YouTube ਤੇ ਵੇਖ ਰਹੇ ਹੋ ਜਾਂ ਤੁਸੀਂ Facebook ਤੇ ਸਾਨੂੰ ਦੇਖ ਰਹੇ ਹੋ, ਲਿੰਕ ਕਲਿੱਕ ਕਰਕੇ ਸਾਨੂੰ ਤੁਸੀਂ ਜੁੜ ਸਕਦੇ ਹੋ। ਇਸ ਦੇ ਨਾਲ ਇੱਕ ਰਿਕੁਐਸਟ ਹੋਰ ਜਿਹੜਾ ਕਰ ਦਵਾਂ, ਤੁਸੀਂ ਇਸ ਪ੍ਰੋਗਰਾਮ ਨੂੰ ਆਪਣੇ ਫੇਸਬੁੱਕ ਦੇ ਉੱਤੇ, ਆਪਣੇ WhatsApp ਦੇ ਉੱਤੇ ਆਪਣੇ ਦੋਸਤਾਂ ਦੇ ਨਾਲ, ਮਿੱਤਰਾਂ ਦੇ ਨਾਲ ਜ਼ਰੂਰ ਇਸ ਨੂੰ ਸ਼ੇਅਰ ਕਰ ਦਿਓ ਆਪਣੀ ਵਾਲ ਦੇ ਉੱਤੇ, ਤਾਂ ਕਿ ਉਹ ਲੋਕ ਜੋ ਸਾਡੇ ਨਾਲ ਇਸ ਵਕਤ ਤੱਕ ਨਹੀਂ ਜੁੜੇ ਨੇ, ਉਹ ਸਾਨੂੰ ਇਸ ਪ੍ਰੋਗਰਾਮ ਨੂੰ ਵੇਖ ਸਕਣ। ਸਾਨੂੰ ਚੰਗਾ ਲੱਗੇਗਾ। ਸਾਡੇ ਨਾਲ ਜਿਵੇਂ ਦੋਸਤ ਜੁੜਦੇ ਨੇ, ਅਸੀਂ ਨਾਲ ਦੇ ਨਾਲ ਗੱਲ ਕਰਦੇ ਰਹਾਂਗੇ। जगनंदन सिंह जी, जगनंदन बीर सिंह जी कह रहे हैं, खुदा गवाह है कि जो दिलों के भेद जानता है। बिल्कुल जी भी उन्होंने लाइन है, बड़ी खूबसूरत लाइन। अपने उन्होंने अंदाज ही वखरा सी, अपने तरीके नाल अपनी गल जो कहते सी, उन्होंने एक वखरा अंदाज सी। आदिल साहब साडे नाल एक बार फिर साइप्रस तो साडे नाल ने जी। पहले सब तो लोग उन्होंने नाल गल कर रहे हैं जी। आदिल साहब की हाल है? अस्सलाम वालेकुम, सत श्री अकाल। वालेकुम अस्सलाम की हाल है जी? ठीक हो जी? जी सेहत से ठीक है। नासिर भाईजान अस्सलाम वालेकुम जी। ਤਾਰਕ ਅਜ਼ੀਜ਼ ਸਾਹਿਬ ਦਾ ਤੁਸੀਂ ਜ਼ਿਕਰ ਕਰ ਰਹੇ ਸੀ, ਮੈਂ ਦੇਖ ਰਿਹਾ ਸੀ ਸਾਂਝੀ ਸੱਤ WhatsApp ਪ੍ਰੋਗਰਾਮ ਟੌਪਿਕ ਹੋ ਗਿਆ, ਤੇ ਉਹ ਬਹੁਤ ਅੱਛੇ ਇਨਸਾਨ ਸੀ। 84 ਈਅਰ ਉਹਨਾਂ ਦੀ ਏਜ ਸੀ। ਮੇਨਟੇਨੈਂਸ ਉਹਨਾਂ ਆਪਣੇ ਜਿਸਮ ਦੀ ਬਹੁਤ ਅੱਛੀ ਰੱਖੀ ਸੀ, ਖਾਣ ਪੀਣ, ਵਰਜ਼ਿਸ਼, ਔਰ ਸਭ ਤੋਂ ਵੱਡੀ ਗੱਲ ਉਹਨਾਂ ਦੀ ਵਸੀਅਤ ਵਿਲ ਸੀ ਕਿ ਮੈਂ ਮਰ ਗਿਆ ਤੇ ਮੇਰੀ ਸਾਰੀ ਜਿਤਨੀ ਪ੍ਰਾਪਰਟੀ ਹੈ ਨਾ, ਉਹ ਗੌਰਮੈਂਟ ਆਫ ਪਾਕਿਸਤਾਨ ਨੂੰ ਜਾਏਗੀ। ਦੂਸਰਾ ਇਹ ਉਹਨਾਂ ਦਾ ਇੱਕ ਅੰਦਾਜ਼ ਸੀ, ਛੋਟੇ ਛੋਟੇ ਸੀ ਉਹਨਾਂ ਦੇ ਪ੍ਰੋਗਰਾਮ ਦੇਖਦੇ ਸੀ, ਬਜ਼ਮੇ ਤਾਰਕ ਜਾਂ ਤਾਰਕ ਅਜ਼ੀਜ਼ ਸ਼ੋ। ਆਮਦੇ ਮਾਈਕ ਫੜ ਕੇ ਉਹਨਾਂ ਕਹਿਣਾ ਕਿ ਇਬਤਦਾ ਹੈ ਰੱਬੇ ਜਲੀਲ ਕੇ ਉਸ ਬਾਬਰਕਤ ਨਾਮ ਕੀ। ਜੀ ਉਹਨਾਂ ਦੇ ਬਹੁਤ ਜ਼ਿਆਦਾ ਡਾਇਲੌਗ ਨੇ, ਉਹਨਾਂ ਦੇ ਆਪਣੇ ਸ਼ੇਰ ਨੇ। ਉਹਨਾਂ ਦਾ ਇੱਕ ਸ਼ੇਰ ਸੀ ਬੜਾ ਮਸ਼ਹੂਰ, ਉਹਨਾਂ ਕਿਹਾ ਕਿ ਹਮ वो बद नसीब हैं जो कफन की दुकान डालने तो लोग मरना छोड़ जाएं। ਜੀ ਉਹਨਾਂ ਦੇ ਬਹੁਤ, ਮੈਂ ਸੇਲ ਵੜਾਈ ਸਾਹਿਬ ਨਾਲ ਉਹਨਾਂ ਦਾ ਅਗਲੇ ਦਿਨ ਪੂਰਾ ਇੰਟਰਵਿਊ ਦੇਖਿਆ। ਬਹੁਤ ਅੱਛੇ ਇਨਸਾਨ ਸੀ, ਔਰ ਉਹਨਾਂ ਨੂੰ ਮੁਜ਼ਾਕਰਾਤ ਸ਼ੋਅ ਵਿੱਚ ਬੁਲਾਇਆ ਗਿਆ ਜੀ ਔਰ ਉਹਨਾਂ ਦੀ ਉਸ ਚੀਜ਼ ਨੂੰ ਤਾਜ਼ਾ ਕਰਨ ਵਾਸਤੇ ਦੁਬਾਰਾ ਜਿਹੜਾ ਹੈ ਉਹਨਾਂ ਕੋਲੋਂ ਉਹੀ ਅੰਦਾਜ਼ ਦੇ ਨਾਲ ਸ਼ੋਅ ਕਰਵਾਇਆ ਗਿਆ। ਉਹਨਾਂ ਉਹੀ ਸ਼ੋਅ ਕੀਤਾ। ਕਿਸੇ ਕੋਲ ਕੋਈ ਸ਼ੀਸ਼ਾ ਹੈ, ਫਿਰ ਕਿਸੇ ਲੇਡੀਜ਼ ਨੇ ਸ਼ੀਸ਼ਾ ਦਿਖਾਇਆ, ਕਿਸੇ ਕੋਲ ਕੋਈ ਚਮਚ ਹੋਵੇ, ਫਿਰ ਕਿਸੇ ਚਮਚ ਦਿਖਾਈ। ਬਹੁਤ ਜ਼ਿਆਦਾ ਇਨਾਮਾਤ। ਇੱਕ PTV ਜਦੋਂ ਸਟਾਰਟ ਹੋਇਆ ਸੀ, ਉਦੋਂ ਇਹ ਚੀਜ਼ਾਂ ਨਹੀਂ ਸੀ ਲੋਕਾਂ ਨੂੰ ਪਤਾ। ਇੱਕ ਹਾਂਜੀ ਟਵਿਸਟ ਸੀ ਲੋਕਾਂ ਵਾਸਤੇ, ਬੜੀ ਐਕਸਚੇਂਜ ਸੀ ਜੀ ਕਿ ਰਾਤ ਨੂੰ ਲੋਕ ਖਾਣਾ ਖਾ ਕੇ ਇੰਟਰਟੇਨਮੈਂਟ ਕਰਦੇ ਸੀ ਕਿ PTV ਨਵਾਂ ਸਟਾਰਟ ਹੋਇਆ, ਲੋਕੀ ਦੇਖਦੇ ਸੀ। ਜੀ ਬਹੁਤ ਹੀ ਅੱਛੇ ਇਨਸਾਨ ਸੀ, ਨਮਾਜ਼ੀ ਪਰਹੇਜ਼ੀ ਬੰਦੇ ਸੀ, ਬਹੁਤ ਨੇਕ ਆਦਮੀ ਸੀ। ਔਰ ਜਿਹੜਾ ਕਿ ਆਪਣੇ ਨੌਕਰਾਂ ਨਾਲ ਵੀ ਉਹਨਾਂ ਦਾ ਸੁਣਨੇ ਚ ਅੰਦਾਜ਼ ਇਸ ਤਰ੍ਹਾਂ ਦਾ ਕਿ ਕਦੇ ਉਹਨਾਂ ਨਾਲ ਉਹਨਾਂ ਬੁਰਾ ਸਲੂਕ ਨਹੀਂ ਸੀ ਕੀਤਾ। ਔਰ ਉਹ ਵੀ ਵਕਤ ਸੀ ਜਦੋਂ ਉਹ ਲਾਹੌਰ ਦੀਆਂ ਸੜਕਾਂ ਉੱਤੇ ਸੌਂਦੇ ਸੀ, ਉਹਨਾਂ ਕੋਲ ਪੈਸੇ ਖਾਣ ਨੂੰ ਨਹੀਂ ਸੀ। ਬਹੁਤ ਜ਼ਿਆਦਾ ਧੱਕੇ ਉਹਨਾਂ ਖਾਧੇ। ਉਹਨਾਂ ਸਫ਼ਰ ਜਿਹੜਾ ਬਹੁਤ ਮੁਸ਼ਕਿਲ ਨਾਲ ਆਪਣਾ ਸ਼ੁਰੂ ਕੀਤਾ, ਤੇ ਅੱਜ ਉਹ ਇਤਨੇ ਅਮੀਰ ਹੋ ਕੇ ਮਤਲਬ ਕਿ ਉਹ ਮਰੇ ਨੇ, ਲੇਕਿਨ ਫਿਰ ਵੀ ਉਹਨਾਂ ਆਪਣਾ, ਜਦੋਂ ਵੀ ਅਸੈਂਬਲੀ ਵਿੱਚ ਵੀ ਉਹਨਾਂ ਇਹੀ ਕਿਹਾ ਕਿ ਮੇਰਾ ਜਨਮ ਜਲੰਧਰ ਦਾ ਹੈ। ਜਦੋਂ ਉਹ ਮੈਂਬਰ ਅਸੈਂਬਲੀ ਹੋਏ ਨੇ, ਉਹਨਾਂ ਇਹ ਕਿਹਾ ਮੇਰਾ ਜਨਮ ਜਲੰਧਰ ਦਾ ਹੈ। ਔਰ ਉਹਨਾਂ ਜ਼ਬਾਨ ਔਰ ਲੈਂਗੁਏਜ ਦੇ ਹਿਸਾਬ ਨਾਲ ਉਹਨਾਂ ਜਦੋਂ ਵੀ ਉਰਦੂ ਬੋਲੀਏ, ਕੋਈ ਬੰਦਾ ਜੱਜਮੈਂਟ ਨਹੀਂ ਸੀ ਕਰ ਸਕਦਾ ਕਿ ਬੰਦਾ ਪੰਜਾਬੀ ਹੈ। ਜੀ ਯਾਨੀ ਉਹ, ਅਸੀਂ ਵੀ ਪੜ੍ਹੇ ਲਿਖੇ ਬੰਦੇ ਆ, ਉਰਦੂ ਅਸੀਂ ਵੀ ਕਿਤਾਬਾਂ ਤੋਂ ਸਿੱਖੀਏ, ਲੇਕਿਨ ਉਹ ਲਫ਼ਜ਼ ਉਰਦੂ ਦੇ ਬੋਲ ਲੈਂਦੇ ਸੀ ਮੌਕੇ ਦੀ ਮੁਨਾਸਬਤ ਨਾਲ ਕਿ ਸਾਨੂੰ ਵੀ ਉਹਨਾਂ ਲਫ਼ਜ਼ਾਂ ਦਾ ਨਹੀਂ ਪਤਾ। ਜੀ ਬਹੁਤ ਹੀ ਅੱਛੇ ਇਨਸਾਨ ਸੀ, ਅੱਲਾ ਉਹਨਾਂ ਨੂੰ ਜੰਨਤ ਨਸੀਬ ਕਰੇ ਔਰ ਉਹ ਸਾਡੇ ਦਿਲਾਂ 'ਚ ਵਸਦੇ ਰਹਿਣਗੇ। ਕੋਈ ਵੀ ਅੱਛਾ ਇਨਸਾਨ ਹੈ, ਉਹ ਆਪਣਾ ਕਿਰਦਾਰ ਇਸ ਤਰ੍ਹਾਂ ਦਾ ਛੱਡ ਕੇ ਜਾਏ ਕਿ ਪਿੱਛੋਂ ਜਿਹੜੇ ਜੀਣ ਵਾਲੇ ਬੰਦੇ ਨੇ ਚੰਗੇ ਲਫ਼ਜ਼ਾਂ 'ਚ ਯਾਦ ਕਰਨ ਉਹਨਾਂ ਨੂੰ। ਬਹੁਤ ਸ਼ੁਕਰੀਆ ਆਦਿਲ ਸਾਹਿਬ। ਕੁਝ ਲੋਕ ਐਸੇ ਹੁੰਦੇ ਨੇ ਦੁਨੀਆ ਤੇ ਜੋ ਜਿਉਂਦੇ ਜੀ ਤਾਂ ਦਿਲਾਂ ਤੇ ਰਾਜ ਕਰਦੇ ਹੀ ਨੇ, ਉਹ ਜਾਣ ਤੋਂ ਬਾਅਦ ਵੀ ਉਹਦਾ ਹਮੇਸ਼ਾ ਦਿਲਾਂ ਤੇ ਰਾਜ ਰਹਿੰਦਾ ਹੈ। ਮੈਂ ਬਹੁਤ ਬਚਪਨ ਵਿੱਚ ਉਹਨਾਂ ਨੂੰ ਲਾਹੌਰ, ਆਪਣੇ ਨਾਨਕੇ ਇਸ ਗੰਗਾ ਨਗਰ ਜਦੋਂ ਮੈਂ ਜਾਂਦਾ ਸੀ, ਉੱਥੇ ਲਾਹੌਰ ਟੈਲੀਵਿਜ਼ਨ ਆਮ ਵੇਖਿਆ ਜਾਂਦਾ ਸੀ, PTV ਲਾਹੌਰ। ਤੇ ਮੈਂ ਉਹਨਾਂ ਨੂੰ PTV ਲਾਹੌਰ ਤੇ ਆਪਣੇ ਬਚਪਨ 'ਚ ਵੇਖਿਆ ਹੈ। ਸੋ ਮੈਂ ਅੱਜ ਵੀ ਉਹ ਯਾਦ ਕਰਦਾ। ਉਹ ਬੁਲੰਦ ਆਵਾਜ਼, ਉਹਨਾਂ ਦਾ ਇੱਕ ਵੱਖਰਾ ਅੰਦਾਜ਼,
ਮੈਨੂੰ ਬੜਾ ਚੰਗਾ ਲੱਗਦਾ ਸੀ। ਸ਼ਾਇਦ ਜਦੋਂ ਮੈਂ ਅੱਜ ਵੀ ਕਿਸੇ ਚੰਗੇ ਹੋਸਟ ਨੂੰ ਵੇਖਦਾ ਤਾਂ ਮੈਂ ਉਹਨਾਂ ਨੂੰ ਕੰਪੇਅਰ ਕਰ ਲੈਂਦਾ ਖੁਦ ਬ ਖੁਦ ਕਿ ਉਹ ਗੱਲ ਨਹੀਂ ਬਣੀ ਹਾਲੇ ਵੀ, ਉਸ ਤਰ੍ਹਾਂ ਦਾ ਉਹ ਅੰਦਾਜ਼ ਨਹੀਂ ਹੈ। ਸੋ ਉਹਨਾਂ ਦਾ ਇੱਕ ਵੱਖਰਾ ਅੰਦਾਜ਼ ਸੀ ਤੇ ਮੈਂ ਸਮਝਦਾ ਕਿ ਉਹਨਾਂ ਵਰਗਾ ਕੋਈ ਸ਼ਾਇਦ ਦੂਸਰਾ ਕੋਈ ਹੋਰ ਨਹੀਂ ਹੋਏਗਾ। ਬਹੁਤ ਸ਼ੁਕਰੀਆ ਆਦਮ ਭਾਈ, ਇੱਕ ਵਾਰ ਫਿਰ ਸਾਡੇ ਨਾਲ ਗੱਲ ਜੀ ਜੀ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਸਾਡੇ ਨਾਲ ਸਾਡੇ ਦੋਸਤ ਇਕਬਾਲ ਸਿੰਘ ਜੀ ਵੀ ਨੇ। ਇਕਬਾਲ ਸਿੰਘ ਜੀ, ਮੈਂ ਤੁਹਾਡੇ ਨਾਲ ਵੀ ਗੱਲ ਕਰਨ ਲੱਗਿਆ ਜੀ। ਸੋ ਤੁਸੀਂ ਵੀ ਆਓ ਜੀ, ਸਾਡਾ ਦੱਸੋ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਇਕਬਾਲ ਸਿੰਘ ਜੀ, ਜੀ ਆਇਆਂ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਅਰੋੜਾ ਸਾਹਿਬ ਜੀ ਸਤਿ ਸ੍ਰੀ ਅਕਾਲ। ਆਵਾਜ਼ ਆਉਂਦੀ ਅਰੋੜਾ ਸਾਹਿਬ? ਜੀ ਬਿਲਕੁਲ ਆ ਰਹੀ ਹੈ ਜੀ, ਬਿਲਕੁਲ ਆ ਰਹੀ ਹੈ। ਕੀ ਕਹਿਣਾ ਚਾਹੁੰਦੇ ਹੋ ਜੀ ਇਕਬਾਲ ਸਿੰਘ? ਅੱਛਾ ਅੱਛਾ, ਬਸ ਜੀ ਬਸ ਤੁਹਾਡੇ ਨਾਲ ਰਾਮ ਸਾਥੀ ਕਰਨੀ ਸੀ। ਮਿਹਰਬਾਨੀ ਜੀ ਤੁਹਾਡੀ। ਤੁਹਾਡਾ ਪ੍ਰੋਗਰਾਮ ਸਾਨੂੰ ਬਹੁਤ ਵਧੀਆ ਲੱਗਦਾ ਹੈ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ। ਤੇ ਤੁਸੀਂ ਪੰਜਾਬੀਆਂ ਦੇ ਦਿਲ ਦੀ ਜਿਹੜੀ ਧੜਕਣ ਹੈ ਨਾ, ਉਹ ਅਰੋੜਾ ਸਾਹਿਬ ਪਛਾਣੀ ਹੈ। ਤੁਹਾਡੇ ਬੋਲ, ਤੁਹਾਡੀ ਜਾਣਕਾਰੀ ਬੜੀ ਪ੍ਰਭਾਵਿਤ ਕਰਦੀ ਪੰਜਾਬੀਆਂ ਨੂੰ। ਤੇ ਢਿੱਲੋਂ ਸਾਹਿਬ ਨੂੰ ਵੀ ਬਹੁਤ ਬਹੁਤ ਸਲਾਮ। ਵਾਲੇਕੁਮ ਸਲਾਮ। ਵਾਲੇਕੁਮ ਸਲਾਮ। ਕੱਲ ਤੁਸੀਂ ਆਏ ਨਹੀਂ, ਮੈਂ 12 ਵਜੇ ਤੇ ਜਾਗਦਾ ਰਿਹਾ ਵਾਂ। ਪਿੰਡਾਂ ਬੜਾ ਮੁਸ਼ਕਲ ਹੈ। ਤੇ ਸਤਿ ਸ੍ਰੀ ਅਕਾਲ ਜੀ, ਤੁਸੀਂ ਆਪਣਾ ਪ੍ਰੋਗਰਾਮ ਸ਼ੁਰੂ ਕਰੋ ਜੀ। ਠੀਕ ਹੈ, ਬਹੁਤ ਮਿਹਰਬਾਨੀ ਜੀ, ਸ਼ੁਕਰੀਆ ਤੁਹਾਡਾ। ਦੋਸਤੋ, ਬਹੁਤ ਸਾਰੇ ਦੋਸਤ ਨੇ ਬਹੁਤ ਸਾਰੇ ਸਵਾਲ ਵੀ ਪੁੱਛੇ ਨੇ, ਗੱਲਾਂ ਵੀ ਦੱਸੀਆਂ ਨੇ। ਸਲਮਾਨ ਹਫੀਜ਼ ਸਾਹਿਬ ਕਹਿੰਦੇ ਗਰਜਨੇ ਵਾਲੀ ਆਵਾਜ਼। ਅਮੀਨ ਚੌਹਾਨ ਸਾਹਿਬ, ਤੁਸੀਂ ਦੱਸਿਆ ਕਿ ਡਰਾਮਾ ਆਰਟਿਸਟ ਹੈ। ਮੈਨੂੰ ਇਸ ਗੱਲ ਦਾ ਨਹੀਂ ਸੀ ਜੀ, ਬਹੁਤ ਸ਼ੁਕਰੀਆ ਇਹ ਗੱਲ ਦੱਸਣ ਲਈ ਕਿ ਉਹ ਡਰਾਮਾ ਆਰਟਿਸਟ ਵੀ ਸੀ। ਮੈਨੂੰ ਇਸ ਗੱਲ ਦਾ ਨਹੀਂ ਸੀ, ਉਹ ਕੁਝ ਨਵਾਂ ਸਿੱਖ ਰਹੇ ਜੀ। ਮਨਦੀਪ ਸਿੰਘ ਜੀ, ਤੁਸੀਂ ਪੁੱਛਿਆ ਕਿ ਕਿਸ ਤਰ੍ਹਾਂ ਅਸੀਂ ਜੁਆਇਨ ਕਰ ਸਕਦੇ ਹਾਂ। ਮਨਦੀਪ ਸਿੰਘ ਜੀ, ਇੱਕ ਲਿੰਕ ਜਿਹੜਾ ਹੈ ਬਾਰ-ਬਾਰ ਅਸੀਂ ਸ਼ੇਅਰ ਕਰ ਰਹੇ ਹਾਂ, ਕਾਮੈਂਟਸ ਵਿੱਚ ਵੀ ਆ ਰਿਹਾ ਹੈ ਤੇ ਫੇਸਬੁੱਕ ਦੇ ਕਾਮੈਂਟਸ ਵਿੱਚ ਵੀ ਆ ਰਿਹਾ ਹੈ। ਪੰਜਾਬੀ ਲਹਿਰ ਵੱਲੋਂ ਲਿੰਕ ਭੇਜਿਆ ਜਾਂਦਾ, ਉਸ ਲਿੰਕ ਨੂੰ ਤੁਸੀਂ ਕਲਿੱਕ ਕਰੋਗੇ, ਲਿੰਕ ਖੁਦ ਤੁਹਾਨੂੰ ਸਾਡੇ ਸਟੂਡੀਓ ਨਾਲ ਜੋੜ ਦੇਗਾ ਤੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕੋਗੇ, ਸਾਰਿਆਂ ਦੇ ਨਾਲ ਗੱਲਬਾਤ ਕਰ ਸਕੋਗੇ। ਸੋ ਉਸ ਲਿੰਕ ਨੂੰ ਕਲਿੱਕ ਕਰਨਾ, ਲਿੰਕ ਬਾਰ-ਬਾਰ ਤੁਹਾਡੇ ਵਾਸਤੇ ਸ਼ੇਅਰ ਕੀਤਾ ਜਾ ਰਿਹਾ ਜੀ। ਇੰਜ਼ਮਾਮੁਲ ਹਕ ਸਾਹਿਬ ਕਹ ਰਹੇ ਹੈਲੋ ਢਿੱਲੋਂ ਸਾਹਿਬ ਜੀ। ਬਿਲਕੁਲ ਜੀ, ਉਹ ਤੁਹਾਡੀ ਗੱਲ ਸੁਣ ਰਹੇ ਨੇ ਢਿੱਲੋਂ ਸਾਹਿਬ, ਬਸ ਥੋੜੀ ਦੇਰ ਤੱਕ ਤੁਹਾਡੇ ਨਾਲ ਵੀ ਹੋਣਗੇ, ਤੁਹਾਡੇ ਨਾਲ ਗੱਲ ਵੀ ਕਰਨਗੇ। ਜਿਹੜੇ ਅੱਛੇ ਲੋਕ ਨੇ, ਜਿਹੜੇ ਅੱਛੇ ਫਨਕਾਰ ਨੇ, ਉਹ ਹਮੇਸ਼ਾ ਯਾਦ ਕੀਤੇ ਜਾਂਦੇ ਨੇ। ਨੀਲਾਮ ਘਰ ਦੀ ਸਿਰਫ ਇਹੀ ਖੂਬੀ ਨਹੀਂ ਸੀ ਕਿ ਉਹਨੂੰ ਜਿਸ ਤਰੀਕੇ ਨਾਲ ਉਹ ਪੇਸ਼ ਕਰਦੇ ਸੀ, ਪੇਸ਼ਕਾਰੀ ਸਿਰਫ ਇੱਕ ਹਿੱਸਾ ਸੀ, ਪਰ ਉਹ ਆਪਣੇ ਵਕਤ ਤੋਂ ਪਹਿਲਾਂ ਦੀ ਗੱਲ ਸੀ। ਜੇ ਅੱਜ ਗੱਲ ਕਰੀ ਸੀ ਸਪਾਂਸਰਸ਼ਿਪ ਦੀ, ਹਰ ਚੀਜ਼, ਹਰ ਮੇਲੇ, ਹਰ ਸ਼ੋਅ ਨੂੰ ਸਪਾਂਸਰ ਕੀਤਾ ਜਾਂਦਾ ਹੈ। ਪਰ ਜਿਸ ਦੌਰ ਵਿੱਚ ਉਹਨਾਂ ਨੇ ਪ੍ਰੋਗਰਾਮ ਕੀਤਾ ਤਾਂ ਉਸ ਵਿੱਚ ਨਾ ਸਿਰਫ ਪ੍ਰੋਗਰਾਮ ਸਪਾਂਸਰ ਕੀਤਾ ਜਾਂਦਾ ਸੀ, ਬਲਕਿ ਪ੍ਰੋਗਰਾਮ ਵਿੱਚ ਆਉਣ ਵਾਲੇ ਜਿਹੜੇ ਨਾਜ਼ਰੀਨ ਸਨ, ਉਹਨਾਂ ਨੂੰ ਤੋਹਫੇ ਦਿੱਤੇ ਜਾਂਦੇ ਸੀ ਜੋ ਕਿ ਸਪਾਂਸਰਡ ਤੋਹਫੇ ਸਨ। ਉਹ ਆਪਣੇ ਵਕਤ ਤੋਂ ਪਹਿਲਾਂ ਦੀ ਗੱਲ ਸੀ। ਉਸ ਪ੍ਰੋਗਰਾਮ ਦੇ ਪ੍ਰੋਡਿਊਸਰਸ ਨੇ ਬੜਾ ਕਮਾਲ ਕੰਮ ਕੀਤਾ। ਸੋ ਮੈਨੂੰ ਬੜਾ ਚੰਗਾ ਲੱਗਦਾ ਉਸ ਪ੍ਰੋਗਰਾਮ ਨੂੰ ਕਿ ਅੱਜ ਵੀ ਜਦੋਂ ਗੱਲ ਕਰਦੇ ਉਸ ਵਿੱਚ ਯੂਨੀਕਨੈਸ ਸੀ ਉਸ ਗੱਲ ਵਿੱਚ। ਜੀ ਢਿੱਲੋਂ ਸਾਹਿਬ। ਹਾਂਜੀ ਅਰੋੜਾ ਸਾਹਿਬ, ਬਿਲਕੁਲ ਜੀ। ਅਸੀਂ ਨਿੱਕੇ ਨਿੱਕੇ ਹੁੰਦੇ ਹਾਂ ਤੇ ਸੁਣਦੇ ਸਾਂ, ਜਾਗਤੀ ਆਂਖੋਂ ਸੁਨਤੇ ਕਾਨੋਂ ਤਾਰਿਕ ਅਜ਼ੀਜ਼ ਕਾ ਸਲਾਮ ਪਹੁੰਚੇ। ਬੜੀ ਜ਼ਬਰਦਸਤ ਆਵਾਜ਼ ਉਹਨਾਂ ਦੀ। ਇੱਕ ਵਾਰੀ ਮੇਰੇ ਤਾਇਆ ਜੀ ਦੀ ਡੈਥ ਹੋ ਗਈ, ਕਿਉਂਕਿ ਉਹਨਾਂ ਦੇ ਸ਼ੋਅ 'ਚ ਗਏ ਸੀ ਤੇ ਉਹਨਾਂ ਨੂੰ, ਮੈਨੂੰ ਯਾਦ ਆ, ਉਹਨਾਂ ਨੂੰ ਵਾਸ਼ਿੰਗ ਮਸ਼ੀਨ ਉੱਥੋਂ ਮਿਲੀ। ਵਾਹ ਜੀ ਵਾਹ, ਸਾਡੇ ਬਹੁਤ ਦੋਸਤਾਂ ਨਾਲ ਜੁੜੇ ਹੋਏ ਨੇ ਜੀ। ਇੱਕ ਉਹਨਾਂ ਨਾਲ ਵੀ ਗੱਲ ਕਰਾਂਗੇ। ਦੇਖੋ, ਮੈਂ ਨਾ ਪਿਛਲੇ 2 ਦਿਨ ਪਹਿਲੇ ਇੱਥੇ ਕੈਨੇਡਾ ਦੇ ਰੇਡੀਓ ਸ਼ੋਅ ਵਿੱਚ ਉਹਨਾਂ ਨਾਲ ਗੱਲ ਕਰ ਰਿਹਾ ਸੀ, ਉਹਨਾਂ ਦੇ ਬਾਰੇ ਗੱਲ ਕਰ ਰਿਹਾ ਸੀ। ਡਾਕਟਰ ਕਲਿਆਣ ਸਿੰਘ ਨਨਕਾਣਾ ਸਾਹਿਬ ਤੋਂ ਸਾਡੇ ਨਾਲ ਜੁੜੇ ਹੋਏ ਸਨ ਤੇ ਲਾਹੌਰ ਤੋਂ ਸਾਡੇ ਨਾਲ ਇੱਕ ਹੋਰ ਅਦਾਕਾਰ ਨੇ ਜਿਹੜੇ ਕਿ ਪਰਵੇਜ਼ ਇਲਾਹੀ ਦਾ ਕਿਰਦਾਰ ਅਕਸਰ ਕਰਦੇ ਹੁੰਦੇ ਨੇ, ਖਾਕੇ ਕਰਦੇ ਨੇ। ਟੀਪੂ ਸੁਲਤਾਨ ਬੜੇ ਚੰਗੇ ਦੋਸਤ ਨੇ, ਟੀਪੂ ਵੀ ਸਾਡੇ ਨਾਲ ਜੁੜੇ ਹੋਏ ਸੀ। ਸੋ ਦੋਨੋਂ ਨੇ ਆਪਣੇ ਨਜ਼ਰੀਏ ਤੋਂ ਗੱਲ ਦੱਸੀ ਤੇ ਟੀਪੂ ਨੇ ਇੱਕ ਬੜੀ ਮਜ਼ੇਦਾਰ ਗੱਲ ਦੱਸੀ। ਕਹਿੰਦੇ ਤਾਰਿਕ ਸਾਹਿਬ ਦੀ ਜਿਹੜੀ ਮੈਮਰੀ ਸੀ ਬੜੀ ਵਧੀਆ ਸੀ। ਕਹਿੰਦੇ ਉਹਨਾਂ ਨੂੰ ਇੱਕ ਵਾਰ ਮਿਲਿਆ, ਸਾਲ 2 ਸਾਲ ਬਾਅਦ ਦੁਬਾਰਾ ਮੁਲਾਕਾਤ ਹੋਈ ਤੇ ਉਹਨਾਂ ਨੇ ਕਿਹਾ ਤੂੰ ਹੀ ਮੁੰਡਾ ਨਹੀਂ ਜਿਹਨੇ ਮੈਨੂੰ ਸ਼ਾਇਰੀ ਸੁਣਾਈ ਸੀ, ਮੇਰੀ ਸ਼ਾਇਰੀ ਮੈਨੂੰ ਸੁਣਾਈ ਸੀ? ਕਹਿੰਦੇ ਹਾਂਜੀ ਮੈਂ ਉਹੀ ਹਾਂ। ਤੇ ਕਹਿੰਦੇ ਉਹਨਾਂ ਨੂੰ ਇੰਨੀਆਂ ਗੱਲਾਂ ਯਾਦ ਰਹਿੰਦੀਆਂ ਸਨ, ਬੜੇ ਕਮਾਲ ਸ਼ਖਸੀਅਤ ਸੀ ਉਹਨਾਂ ਦੀ। ਸੋ ਥੋੜਾ ਜਿਹਾ ਹੋਰ ਗੱਲ ਕਰਦੇ ਸੱਜਾ ਦੇਵ ਸਾਹਿਬ ਤੋਂ ਜਾਣਦੇ ਕੀ ਕਹਿਣਾ ਚਾਹੁੰਦੇ ਜੀ? ਨਹੀਂ ਸਾਹਿਬ। सत श्री अकाल जी अरोड़ा साहब और ढिल्लों जी साहब, अस्सलाम वालेकुम। ਵਾਲੇਕੁਮ ਸਲਾਮ ਜੀ, ਸਤਿ ਸ੍ਰੀ ਅਕਾਲ। ਵਾਲੇਕੁਮ ਸਲਾਮ। ਕੱਲ ਤਾਂ ਹੁਣੇ ਇੱਕ ਸਰਦਾਰ ਜੀ ਨੇ ਵੀ ਹੁਣੇ ਗੱਲ ਕੀਤੀ ਹੈ ਕਿ 12 ਵਜੇ ਤੱਕ ਜਾਗਦੇ ਰਹੇ, ਅਸੀਂ ਦੇਖਦੇ ਰਹੇ ਕਿ ਕਦੋਂ ਪ੍ਰੋਗਰਾਮ ਹੋਣਾ। ਇੱਕ ਤਾਂ ਇਹ ਵੀ ਬੜਾ ਹੁੰਦਾ ਕਿ ਪਤਾ ਨਹੀਂ ਚੱਲਦਾ ਜੀ ਅੱਜ ਪ੍ਰੋਗਰਾਮ ਹੋਏਗਾ ਕਿ ਨਹੀਂ ਹੋਏਗਾ। ਕੱਲ ਵੀ ਸਾਰਾ ਨੇਮ ਸਾਹਿਬ, ਤੁਸੀਂ ਫਿਰ ਬਣਾਇਆ ਨਹੀਂ WhatsApp ਗਰੁੱਪ 'ਚ, ਤੁਸੀਂ ਜੁਆਇਨ ਨਹੀਂ? ਮੈਂ ਦੱਸ ਦਿੱਤਾ ਸੀ, ਅਸੀਂ ਐਡਵਾਂਸ ਹੀ ਵੀ ਅੱਜ ਨਹੀਂ ਹੋਣਾ ਪ੍ਰੋਗਰਾਮ। ਅੱਛਾ, ਨਹੀਂ ਮੈਂ ਉਸ ਗਰੁੱਪ ਦੇ ਵਿੱਚ ਹੈ ਨਹੀਂ। ਅੱਛਾ, ਕੋਈ ਗੱਲ ਨਹੀਂ ਜੀ, ਮਾਫੀ ਚਾਹੁੰਦੇ ਆ। ਅੱਗੋਂ ਇਹ ਦਿਨ ਕਰਦਾ ਕੋਸ਼ਿਸ਼ ਕਰਾਂਗੇ ਪ੍ਰੋਗਰਾਮ ਕਰਦੇ।
ਦਾ ਅਗਰ ਕੋਈ ਲਿੰਕ ਅਗਰ ਭੇਜ ਦਿਓ ਤਾਂ ਕਿ ਮੈਂ ਵੀ ਆਪਣੇ ਜੀ ਆਪ ਥੋੜੀ ਦੇਰ ਤਿਆਰ ਤੱਕ ਕਰਾਂ। ਉਹ ਭੇਜ ਦਿਆਂਗੇ ਜੀ, ਉਹ ਵੀ ਕਰ ਦਿਆਂਗੇ ਜੀ। ਆ ਵੇਖੋ ਜੀ, ਇੱਕ ਹੋਰ ਨਾਲ ਹੀ ਮੈਂ ਇੱਕ ਬੰਦਾ ਲੈ ਕੇ ਆਇਆ, ਇਹਨਾਂ ਪੱਗ ਪੁੱਗ ਬੰਨੀ ਆ। ਸਜਾਦ ਸਾਹਿਬ, ਨਈਮ ਸਾਹਿਬ, ਜੇ ਜੀ ਨਹੀਂ ਜੀ ਸੰਧੂ ਸਾਹਿਬ ਆ ਨਹੀਂ ਰਹੇ ਸਕਰੀਨ ਤੇ। ਸੰਧੂ ਸਾਹਿਬ ਤੁਸੀਂ ਸੁਣ ਰਹੇ ਸਾਨੂੰ? ਜੀ ਜੀ ਆ ਰਹੇ ਮਹਾਰਾਜ ਨੇ। ਸੁਣਦੇ ਆ। ਫੋਟੋ ਤੁਹਾਡੀ ਨਹੀਂ ਆ ਰਹੀ ਹੈ, ਤਿਆਰ ਹੋਏ ਆ ਬਹੁਤ ਜ਼ਬਰਦਸਤ ਅੱਜ ਸੰਧੂ ਸਾਹਿਬ ਆਪਣੇ, ਪਰ ਫੋਟੋ ਨਹੀਂ ਆ ਰਹੀ। ਆ ਗਈ ਫੋਟੋ। ਵਾਹ ਜੀ ਵਾਹ, ਵਾਹ ਜੀ ਵਾਹ। ਤੁਸੀਂ ਆਪ ਲੁਕੇ ਹੋਏ ਹੋ ਢਿੱਲੋਂ ਸਾਹਿਬ, ਤੁਸੀਂ ਆਪ ਲੁਕੇ ਹੋਏ ਹੋ ਪਾਸੇ। ਮੈਂ ਭਾਈ ਲੁਕਿਆ, ਮੇਰਾ ਅੱਜ ਪ੍ਰੋਬਲਮ ਐਰਰ ਆਉਣ ਡਿਆ, ਨਹੀਂ ਕਨੈਕਟ ਨਹੀਂ ਮੋਬਾਈਲ ਹੋਣ ਡਿਆ। ਇਸ ਤੋਂ ਅੱਜ ਤੁਸੀਂ ਆਡੀਓ ਨਾਲ ਹੀ ਕੰਮ ਚਲਾਓ। ਦੇਖੋ ਨਕਲੀ ਮੋਬਾਈਲ ਰੱਖੋਗੇ ਤੇ ਐਵੇਂ ਸੈੱਟ ਹੋਣਗੇ। ਹਾਂ ਇਹ ਵੀ ਗੱਲ ਸਹੀ। ਚਾਈਨਾ ਵਾਲੇ ਸਸਤੇ ਮੋਬਾਈਲ ਹੈ। ਨਹੀਂ, ਹੁਣੇ ਅਰੋੜਾ ਸਾਹਿਬ ਨਾਲ ਗੱਲ ਹੁੰਦੀ ਆਂਦੇ ਸੀ ਵੀ ਮੈਂ ਵੀ ਲੈਪਟਾਪ ਤੇ ਹੀ ਆ, ਤੂੰ ਵੀ ਮੇਰੇ ਲੈਪਟਾਪ ਦਾ ਕੈਮਰਾ ਨਹੀਂ ਬਿਲਕੁਲ ਹੀ ਐ ਬਲਰ ਜਿਹਾ ਚੱਲਦਾ। ਆਂਦੇ ਸੀ ਵੀ ਮੈਂ ਵੀ ਲੈਪਟਾਪ ਤੇ ਹੀ ਆ। ਮੈਂ ਕਿਹਾ ਤੁਸੀਂ ਭਾਈ ਐਪਲ ਇਸਤੇਮਾਲ ਕਰਦੇ, ਅਸੀਂ ਗਰੀਬੀ ਦਾ ਇਸਤੇਮਾਲ ਕਰਦੇ। ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਤੇ ਦੁਆ ਕਰਦੇ ਹਾਂ ਵੀ ਸਾਰੇ ਠੀਕ ਹੋਵੋ। ਕਿਉਂਕਿ ਕੱਲ ਤੁਸੀਂ ਕਿਸੇ ਵੀਰ ਨੂੰ ਲੈ ਕੇ ਗਏ ਸੀ ਹਸਪੀਟਲ, ਚਲੋ ਉਹ ਵੀ ਮਹਾਰਾਜ ਦੀ ਕਿਰਪਾ ਨਾਲ ਠੀਕ ਹੋਣ। ਹੋਰ ਸੁਣਾਓ ਕਿੱਦਾਂ ਮਾਹੌਲ? ਬਹੁਤ ਵਧੀਆ ਵਧੀਆ, ਸ਼ੁਕਰ ਹੈ ਉਹਦਾ। ਅੱਛਾ, ਮੈਂ ਕਿਉਂਕਿ ਤਾਰਕ ਆਜ਼ਾਦ ਸਾਹਿਬ ਬਾਰੇ ਤੁਸੀਂ ਅੱਜ ਟੌਪਿਕ ਰੱਖਿਆ, ਬਹੁਤ ਵਧੀਆ ਟੌਪਿਕ ਹੈ। ਕਿਉਂਕਿ ਉਹਨਾਂ ਦੀ ਜਿਹੜੇ ਬੋਲਣੀ ਚੱਲਣੀ, ਜਿੱਦਾਂ ਚੜ੍ਹਦੇ ਪੰਜਾਬ ਦਾ ਇੱਕ ਮੇਨ ਹੀਰੋ ਆ ਧਰਮਿੰਦਰ, ਤੇ ਉਹੀ ਇਹਨਾਂ ਦੇ ਨਾ ਬੋਲ ਬਾਣੀ ਇੱਕੋ ਜੀ ਮਿਲਦੀ ਜੁਲਦੀ ਆ, ਤੇ ਬੜੇ ਵਧੀਆ। ਚਲੋ ਇੱਧਰ ਜਲੰਧਰ 'ਚ ਜਨਮ ਹੋਇਆ ਉਹਨਾਂ ਦਾ, ਬਹੁਤ ਸੋਹਣਾ ਉਹਨਾਂ ਦੀ ਜ਼ਿੰਦਗੀ ਦਾ ਜੇ ਵੇਖੀਏ ਉਤਾਰ ਚੜਾਵ, ਇੱਕ ਜਮਾਂ ਜ਼ੀਰੋ ਲੈਵਲ ਤੋਂ ਸ਼ੁਰੂ ਹੋ ਕੇ ਤੇ ਇੱਕ ਬਹੁਤ ਉੱਚੀ ਮੁਕਾਮ ਤੱਕ ਪਹੁੰਚੇ। ਤੇ ਬਹੁਤ ਚਲੋ ਜਾਣਾ ਸਾਰਿਆਂ ਨੇ ਹੀ ਆ, ਇੱਕ ਬਹੁਤ ਵੱਡਾ ਘਾਟਾ ਆ। ਕਿਉਂਕਿ ਟੀਵੀ ਰੇਡੀਓ ਦੇ ਪਹਿਲੇ ਮੇਰੇ ਹਿਸਾਬ ਨਾਲ ਉਹੀ ਸੀਗੇ ਤਾਰਕ ਸਾਹਿਬ ਹੀ, ਜਿਹੜੇ ਸ਼ੁਰੂ ਕਰਨ ਵਾਲੇ ਸੀਗੇ। ਬਿਲਕੁਲ ਬਿਲਕੁਲ, ਬਹੁਤ ਵਧੀਆ ਪ੍ਰੋਗਰਾਮ ਉਹਨਾਂ ਦਾ ਸੰਧੂ ਸਾਹਿਬ ਹੁੰਦਾ ਸੀ। ਤੇ ਮੈਂ ਫਿਰ ਅਰੋੜਾ ਸਾਹਿਬ ਫਿਰ ਇੱਕ ਵਾਰੀ ਦੱਸਾਂ, ਸੰਧੂ ਸਾਹਿਬ ਬਹੁਤ ਸੋਹਣੇ ਲੱਗਦੇ ਨੇ, ਚਿੱਟਾ ਸੂਟ ਤੇ ਗੁਲਾਬੀ ਪੱਗ, ਦੁੱਧ ਸੋਡਾ ਹੁੰਦਾ ਐਵੇਂ ਲੱਗਣੇ। ਤਾਂ ਕੋਈ ਗੱਲ ਨਹੀਂ, ਜਿਹੜੇ ਤੁਹਾਡੇ ਬਾਰੇ ਕਮੈਂਟ ਆਇਆ ਉਹ ਵੀ ਸੁਣ ਲਓ। ਢਿੱਲੋਂ ਸਾਹਿਬ ਬੇਰ ਇਸਤੇਮਾਲ ਕਰਦੇ, ਐਪਲ ਨਹੀਂ, ਤੁਸੀਂ ਬੇਰਾਂ ਤੇ ਹੈਗੇ ਹੋ। ਅੱਛਾ ਢਿੱਲੋਂ ਸਾਹਿਬ, ਅੱਜ ਮੈਂ ਨਾ ਆਪਣੇ ਨਾਲ ਸਾਡੇ ਚਾਚਾ ਜੀ ਆ ਸੰਗਦਲ 47, ਜੋ ਇੱਕ ਦਿਨ ਮੈਂ ਗੀਤਕਾਰ ਦਾ ਜ਼ਿਕਰ ਕੀਤਾ ਸੀਗਾ, ਅੱਜ ਇੱਥੇ ਆਏ ਹੋਏ ਨੇ। ਅੱਜ ਮੈਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਹਿੱਸਾ ਪਵਾ ਰਿਹਾ ਉਹਨਾਂ ਦਾ, ਉਹਨਾਂ ਤੋਂ ਵੀ ਕੁਝ ਸੁਣਾਂਗੇ। ਕੋਈ ਵੈਲਕਮ। ਮੈਨੂੰ ਪਲਵਿੰਦਰ ਭਾਜੀ ਨੇ ਢਿੱਲੋਂ ਨੇ ਦੱਸਿਆ ਸੀ ਵੀ ਭਾਜੀ ਹੁਣੀ ਆਏ ਆ, ਤੇ ਮੈਂ ਤੁਹਾਨੂੰ ਲਿੰਕ ਵੀ ਪਰਸਨਲੀ ਭੇਜਿਆ ਸੀ, ਲਿੰਕ। ਬਹੁਤ ਸ਼ੁਕਰੀਆ ਜੀ। ਹਾਂਜੀ ਹਾਂਜੀ, ਤੇ ਕੁਝ ਕੋਈ ਉਹਨਾਂ ਤੋਂ ਵੀ ਸੁਣਾਂਗੇ, ਕਿਉਂਕਿ ਜ਼ਿੰਦਗੀ ਦੇ ਉਤਾਰ ਚੜਾਵ ਇਹਨਾਂ ਦੇ ਵੀ ਬਹੁਤ ਐਸੇ ਹੀ ਸੀਗੇ। ਅੱਜ ਚਲੋ ਵਾਹਿਗੁਰੂ ਦੀ ਕਿਰਪਾ ਆ, ਰੱਬ ਦਾ ਦਿੱਤਾ ਸਾਰਾ ਕੁਝ ਆ। ਦੋਨੋਂ ਬੱਚੇ ਇਹਨਾਂ ਦੇ ਸੈੱਟ ਆ ਕੈਨੇਡਾ 'ਚ, ਤੇ ਵਧੀਆ ਨਾਮ ਵੀ ਠੀਕ ਹੈ। ਤੇ ਮੈਂ ਉਹਨਾਂ ਨਾਲ ਤੁਹਾਡੀ ਗੱਲ ਕਰਾਉਣਾ। ਹਲੋ ਜੀ ਸੰਗਲ ਜੀ ਦਾ ਅਸੀਂ ਗੱਲ ਕਰਨ ਤੋਂ ਪਹਿਲਾਂ ਮੈਂ ਦੱਸ ਦਵਾਂ ਕਿ ਨੋਮੀ ਜੀ, ਪਰਵੇਜ਼ ਖਾਨ ਸਾਹਿਬ, ਤਾਰਿਕ ਸਾਹਿਬ, ਤੁਸੀਂ ਵੀ ਸਾਡਾ ਸਰ ਬਣੇ ਰਹਿਣਾ। ਅਸੀਂ ਤੁਹਾਡੇ ਨਾਲ ਵੀ ਗੱਲ ਕਰਨਾ ਚਾਹੁੰਦੇ ਹਾਂ। ਪਹਿਲਾਂ ਇਹਨਾਂ ਨਾਲ ਗੱਲ ਕਰਦੇ, ਫਿਰ ਸਵਾਲ ਤੁਹਾਨੂੰ ਵੀ ਨਾਲ ਲੈ ਗਏ ਆ ਜੀ। ਜੀ ਕੀ ਹਾਲ ਚਾਲ ਹੈ ਬਾਈ ਜੀ? ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਵੀਰ, ਸਾਰੇ ਸਾਂਝੀ ਸੱਤ ਤੇ ਪੰਜਾਬੀ ਲਹਿਰ ਪ੍ਰੋਗਰਾਮ ਦੇਖ ਰਹੇ ਸਾਰੇ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਬੜੇ ਚਰਚੇ ਸੁਣੇ ਸੀਗੇ ਮੈਂ ਕਈਆਂ ਦੇ ਮੂੰਹੋਂ ਪੰਜਾਬੀ ਲਹਿਰ ਦੇ ਤੇ ਇਸ ਪ੍ਰੋਗਰਾਮ ਦੇ ਅਕਸਰ ਹੀ ਕਿਤੇ ਜ਼ਿਕਰ ਹੁੰਦਾ, ਖਾਸ ਕਰਕੇ ਇੱਥੋਂ ਜ਼ਿਕਰ ਹੁੰਦਾ, ਯਾਰ ਸਵੇਰੇ ਉੱਠੇ ਨਹੀਂ, ਯਾਰ ਇੱਕ ਪ੍ਰੋਗਰਾਮ ਚੱਲਦਾ ਬੜਾ ਵਧੀਆ ਰਾਤ ਲੇਟ ਨਾਈਟ, ਉਹ ਵਹਿੰਦੇ ਰਹੇ ਤਾਂ ਕਰਕੇ ਸਵੇਰੇ ਜਾਗ ਨਹੀਂ ਆਈ ਜੀ। ਇਹ ਗੁਰਤੇਗ ਦੇ ਕੋਲੋਂ ਵੀ ਕਈ ਵਾਰੀ ਜ਼ਿਕਰ ਸੁਣਿਆ ਵੀ ਐਂ ਕਰਕੇ ਬੜਾ ਵਧੀਆ ਤੇ ਉਤਸੁਕਤਾ ਸੀਗੀ। ਕੁਦਰਤੀ ਅੱਜ ਸਬੱਬ ਬਣਿਆ, ਮੈਂ ਆਇਆ ਹੋਇਆ ਸੀ ਪਿੰਡ, ਤੇ ਇਹ ਜ਼ਿਕਰ ਕਰਨ ਲੱਗੇ ਹੁਣ ਮੈਨੂੰ ਫੋਨ ਆਇਆ, ਕਹਿੰਦੇ ਵੀ ਮੈਂ ਕਹਿੰਦਾ ਵੀ ਪ੍ਰੋਗਰਾਮ ਚੱਲਣ ਵਾਲਾ। ਮੈਂ ਨਾਲੇ ਕਹਿੰਦੇ ਅੱਧੀ ਰਾਤ ਨੂੰ ਚੱਲਦਾ ਹੁੰਦਾ, ਅਜੇ ਤਾਂ ਅੱਧੀ ਰਾਤ ਹੋਈ ਨਹੀਂ। ਕਹਿੰਦਾ ਨਹੀਂ ਅੱਜ ਟਾਈਮ ਨਾਲ ਚੱਲਣ ਲੱਗਾ। ਚਲੋ ਆ ਜਾਓ ਫਿਰ। ਇਹ ਜੇ ਸ਼ੁਰੂ ਅਸੀਂ ਆਪਣੀ ਮਰਜ਼ੀ ਨਾਲ ਕਰਦੇ ਹਾਂ, ਇਹਦਾ ਜਿਹੜਾ ਸਭ ਹੁੰਦਾ ਹੈ ਇਹ ਸਾਡੇ ਨਾਲ ਜੁੜੇ ਦੋਸਤ ਤੋਂ ਵਰਤ ਹੁੰਦਾ ਹੈ। ਅਕਸਰ ਦੇਰ ਰਾਤ ਤੱਕ ਚੱਲਦਾ ਜੀ ਪ੍ਰੋਗਰਾਮ। ਅੱਛਾ, ਗੱਲ ਹੈ ਕਿ ਅਸੀਂ ਅੱਜ ਗੱਲ ਕਰ ਰਹੇ ਸੀ ਹੁਣੇ ਤਾਰਿਕ ਅਜ਼ੀਜ਼ ਸਾਹਿਬ ਦੀ, ਉਹਨਾਂ ਦੀ ਸ਼ਾਇਰੀ ਜੀ। ਸ਼ਾਇਦ ਤੁਸੀਂ ਵੀ ਬਾਕਮਾਲ ਹੋ। ਅਸੀਂ ਤੁਹਾਡੇ ਕੋਲੋਂ
ਤੁਸੀਂ ਆਏ ਹੋ ਤੇ ਲਾਹਾ ਲੈਣਾ ਚਾਹੀਦਾ, ਕੁਝ ਸੁਣਨਾ ਵੀ ਚਾਹੀਦਾ ਤੁਹਾਡੇ ਕੋਲ, ਕਿ ਉਹਨਾਂ ਨੂੰ ਸ਼ੁਰੂਆਤ ਕਰੀ ਤਾਂ ਉਹਨਾਂ ਦੋਸਤਾਂ ਨੂੰ ਜਿਨ੍ਹਾਂ ਨੇ ਤੁਹਾਨੂੰ ਨਹੀਂ ਸੁਣਿਆ, ਜਾਂ ਜਿਹਨਾਂ ਸੁਣਿਆ ਤਾਂ ਉਹਨਾਂ ਨੂੰ ਵੀ ਮਜ਼ਾ ਆਏ, ਕਿ ਸੁਣਾਈ ਦਿਓ ਸਾਨੂੰ। ਥੋੜੀ ਨਾ ਆਵਾਜ਼ ਆਉਂਦੀ, ਕੱਟ ਕੇ ਆਉਂਦੀ, ਮੈਂ ਥੋੜਾ ਜਿਹਾ ਸਮਝਣ ਚ ਮੈਨੂੰ, ਜੇ ਕੀ ਕਹਿ ਰਹੇ ਤੁਸੀਂ ਵੀ ਜਿਨ੍ਹਾਂ ਨੂੰ ਨਹੀਂ ਪਤਾ ਆਪਣੇ ਬਾਰੇ, ਮੈਂ ਸੁਣਾਵਾਂ ਕੁਝ ਇਹੋ ਜਿਹਾ ਸ਼ਾਇਦ ਤੁਸੀਂ ਕਿਹਾ। ਮੈਂ ਕਿਹਾ ਸ਼ਾਇਰੀ ਤੋਂ ਸ਼ੁਰੂਆਤ ਕਰਦੇ ਹਾਂ, ਸ਼ਾਇਰੀ ਕੁਝ ਸੁਣੀਏ ਤੁਹਾਡੇ ਕੋਲੋਂ, ਕੁਝ ਤਾਂ ਕਿ ਲੋਕਾਂ ਨੂੰ ਮਜ਼ਾ ਆਵੇ, ਫਿਰ ਥੋੜੀ ਜਿਹੀ ਹੋਰ ਗੱਲਬਾਤ ਕਰਾਂਗੇ ਜੀ। ਓਕੇ। ਸ਼ਾਇਰੀ ਜੀ ਜਿਹਨਾਂ ਲੋਕਾਂ ਨੂੰ ਆਪਾਂ ਯਾਦ ਕਰ ਰਹੇ ਹਾਂ, ਦੱਸ ਰਿਹਾ, ਜਿਵੇਂ ਅੱਜ ਜਿਨ੍ਹਾਂ ਦਾ ਇੱਕ ਟੌਪਿਕ ਰੱਖਿਆ ਹੋਇਆ, ਉਹਨਾਂ ਦੇ ਮੁਕਾਬਲੇ ਤਾਂ ਆਪਾਂ ਕੁਝ ਵੀ ਨਹੀਂ ਗਏ, ਤੇ ਸਾਡੀ ਤਾਂ ਕਹਿ ਲਓ ਵੀ ਰੁਪਈਏ ਕਮਾਉਣ ਵਾਲੀ ਸ਼ਾਇਰੀ ਆ। ਇੱਕ ਨਾ ਸਾਡੇ ਸਿੰਗਰ ਨੇ, ਉਹ ਜਦੋਂ ਤੱਕ ਕੋਈ ਇਹੋ ਜਿਹੀ ਚੀਜ਼ ਉਹਨਾਂ ਨੂੰ ਸੁਣਾਈਏ ਵੀ ਆਹ ਗਾਣਾ ਰਿਕਾਰਡ ਕਰੀਏ, ਜਾਂ ਉਹਨੂੰ ਕਈ ਵਾਰੀ ਕੰਪੋਜ਼ ਕਹਿਦਾ ਵੀ ਮੈਂ ਆਪਾਂ ਐਂ ਜੇ ਕਰਕੇ ਆ ਹਰਕਤ ਲਾ, ਉਹ ਕਹਦਾ ਕਹਿੰਦਾ ਮੈਂ ਭੁੱਖੇ ਮਰਨ ਵਾਲਾ ਗਾਉਣ ਨਹੀਂ ਗਾਉਂਦਾ, ਤੇ ਨਾ ਮੈਂ ਭੁੱਖੇ ਮਰਨ ਵਾਲੀ ਸ਼ਾਇਰੀ ਗਾਉਣਾ। ਠੀਕ ਹੈ ਜੀ। ਤੇ ਜਿਹੜੀ ਕਹਿੰਦਾ ਲੋਕਾਂ ਦੇ ਸਿਰ ਤੋਂ ਦੀ ਲੰਘ ਜੇ, ਉਹ ਨਹੀਂ ਖਰੀਦੀ। ਸੋ ਅੱਜ ਦੇ ਉਹਨਾਂ ਦੇ ਹਿਸਾਬ ਨਾਲ ਆਪਾਂ ਉਹਨਾਂ ਕੁਝ ਨਹੀਂ ਕਰ ਸਕਦੇ, ਪਰ ਫਿਰ ਵੀ ਚਲੋ ਜਿੰਨੇ ਕੁ ਜੋਗੇ ਹੈਗੇ ਆ, ਪੰਜਾਬੀ ਹਲਕੀ ਫੁਲਕੀਆਂ ਚੀਜ਼ਾਂ ਜਿਹੜੀਆਂ ਆਪਾਂ ਕੋਸ਼ਿਸ਼ ਕਰੀਦੀ ਹੈ ਲਿਖਣ ਦੀ। ਪਰ ਮੇਰੀ ਇੱਕ ਪ੍ਰੋਬਲਮ ਹੈ, ਮੇਰੀ ਯਾਦਦਾਸ਼ਤ ਨਹੀਂ, ਮੈਂ ਲਿਖੇ ਭੁੱਲ ਜਾਣਾ ਬਹੁਤ ਜਲਦੀ, ਤੇ ਤਾਜ਼ੀਆਂ ਚੀਜ਼ਾਂ ਜਿਹੀਆਂ ਹੁੰਦੀਆਂ ਯਾਦ ਹੈ। ਕਰੀਬ 22-25 ਸਾਲ ਦਾ ਸਫਰ ਆ ਜੀ। ਇਹ ਵੱਡੇ ਸ਼ਾਇਰ ਦੀ ਨਿਸ਼ਾਨੀ ਹੈ ਜੀ, ਉਹਨਾਂ ਨੂੰ ਆਪਣੀਆਂ ਚੀਜ਼ਾਂ ਯਾਦ ਨਹੀਂ ਰਹਿੰਦੀਆਂ। ਵੱਡੇ ਸ਼ਹਿਰ ਦੇ ਨੇ ਜ਼ਿਆਦਾ ਉਮਰ ਦੀਆਂ ਨਿਸ਼ਾਨੀਆਂ ਜੀ। ਕੋਈ ਆਪਣੀ ਸ਼ਾਇਰੀ ਵਾਲੀ ਕਾਪੀ ਕਰ ਲਿਓ, ਕੋਈ ਗੱਲ ਨਹੀਂ। ਤੇ ਫਿਰ ਵੀ ਅਰੋੜਾ ਸਾਹਿਬ, ਮੈਂ ਇੱਕ ਮਿੰਟ ਸਿਰਫ, ਕਿ ਇਸੇ ਤਰ੍ਹਾਂ ਇੱਕ ਦੋਸਤ ਕਹਿ ਰਹੇ ਸੀ ਜੀ ਕਿ ਮੈਂ ਉਹਨਾਂ ਨੂੰ ਕਿਹਾ ਕੋਈ ਸ਼ੇਰ ਆਪਣੇ ਸੁਣਾਓ, ਕਹਿੰਦੇ ਜੀ ਕਿ ਮੈਨੂੰ ਤਾਂ ਯਾਦ ਨਹੀਂ ਆਪਣੇ ਸ਼ੇਰ। ਮੈਂ ਕਿਹਾ ਵੱਡੇ ਸ਼ਾਇਰਾਂ ਦੀ ਨਿਸ਼ਾਨੀ ਇਹ ਹੈ ਕਿ ਉਹਨਾਂ ਨੂੰ ਆਪਣੇ ਸ਼ੇਰ ਯਾਦ ਨਹੀਂ ਰਹਿੰਦੇ, ਜਿਹੜੇ ਚੰਗੇ ਸ਼ਾਇਰ ਹੁੰਦੇ। ਥੋੜੀ ਦੇਰ ਬਾਅਦ ਉਹਨਾਂ ਨੇ 1-2 ਚੀਜ਼ਾਂ ਸੁਣਾਈਆਂ, ਤੇ ਫਿਰ ਮੈਨੂੰ ਕਹਿੰਦੇ ਤੁਸੀਂ ਸੁਣਾਓ। ਮੈਂ ਕਿਹਾ ਜੀ ਮੈਨੂੰ ਤਾਂ ਬਿਲਕੁਲ ਹੀ ਯਾਦ ਨਹੀਂ ਰਹਿੰਦੀਆਂ। ਸਹੀ ਗੱਲ। ਮੇਰੇ ਨਾ ਜਿੰਨਾ ਕਿ ਮੈਨੂੰ ਹੁਣ ਤਾਜ਼ਾ ਗੀਤ, ਇੱਕ ਸ਼ਾਇਦ ਤੁਹਾਡੇ ਵੀ ਕਿਸੇ ਪਾਸੋਂ ਕੰਨੀ ਪਿਆ ਹੋਵੇ, ਇੱਕ ਪਿੱਛੇ ਜਿਹੇ ਗੀਤ ਅਸੀਂ ਇਸੇ ਰੁਝਾਨ ਨੂੰ, ਸਮੇਂ ਨੂੰ ਦੇਖਦੇ, ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ, ਇੱਕ ਕੁੜੀ ਆ, ਉਹਦਾ ਗੀਤ ਆਇਆ ਆਪਣੇ ਲੋਕਡਾਊਨ ਦੇ ਵਿੱਚ, ਆਇਆ ਸੀਗਾ, ਕੁੰਡਾ ਤੇ ਖੁੰਡਾ, ਕੁੰਡਾ ਵਰਸਜ ਖੁੰਡਾ। ਉਹਦੇ ਤੁਹਾਨੂੰ ਸੁਣਾਉਣਾ ਸੀਗਾ, ਸ਼ੁਰੂ ਹੁੰਦਾ ਹਾਂਜੀ। ਉਹ ਦਿਨ ਨੀ ਹੋਣੇ ਮੁੜ ਕੇ, ਬਹਿੰਦਾ ਸੀ ਟੱਬਰ ਜੁੜ ਕੇ। ਉਹ ਦਿਨ ਨੀ ਹੋਣੇ ਮੁੜ ਕੇ, ਬਹਿੰਦਾ ਸੀ ਟੱਬਰ ਜੁੜ ਕੇ। ਤਨ ਤੇ ਮਨ ਸੰਗ ਦਿਲ ਓਵੇਂ, ਹੁੰਦੇ ਤੰਦਰੁਸਤ ਸੀ ਦੋਵੇਂ। ਸੱਚੀਆਂ ਸੀ ਨੀਤਾਂ ਕੱਚੀਆਂ, ਕੰਧਾਂ ਦਾ ਘਰ ਹੁੰਦਾ ਸੀ। ਕੁੰਡੇ ਦੀ ਚਟਣੀ ਸੀ ਤੇ ਖੁੰਡੇ ਦਾ ਡਰ ਹੁੰਦਾ ਸੀ। ਕੁੰਡੇ ਦੀ ਚਟਣੀ ਸੀ ਤੇ ਖੁੰਡੇ ਦਾ ਡਰ ਹੁੰਦਾ ਸੀ। ਵਾਹ ਜੀ, ਬਹੁਤ ਸੋਹਣਾ। ਭਾਬੀ ਸੀ ਮਾਵਾਂ ਵਰਗੀ, ਬਾਪੂ ਤੋਂ ਵੱਧ ਸੀ ਭਾਈ। ਭਾਬੀ ਸੀ ਮਾਵਾਂ ਵਰਗੀ, ਬਾਪੂ ਤੋਂ ਵੱਧ ਸੀ ਭਾਈ। ਸਤਿਯੁਗ ਜੇ ਰਿਸ਼ਤਿਆਂ ਨੂੰ ਵੀ ਜਾਂਦੇ ਸਨ ਲੋਕ ਨਿਭਾਈ। ਸਤਿਯੁਗ ਜੇ ਰਿਸ਼ਤਿਆਂ ਨੂੰ ਵੀ ਜਾਂਦੇ ਸੀ ਲੋਕ ਨਿਭਾਈ। ਅੱਖੀਆਂ ਵਿੱਚ ਸ਼ਰਮ ਸੀ ਉਦੋਂ, ਜੁੱਸੇ ਵੀ ਗਰਮ ਸੀ ਉਦੋਂ। ਅੱਖੀਆਂ ਵਿੱਚ ਸ਼ਰਮ ਸੀ ਉਦੋਂ, ਜੁੱਸੇ ਵੀ ਗਰਮ ਸੀ ਉਦੋਂ। ਬਾਪੂ ਦੀਆਂ ਝਿੜਕਾਂ ਸਾਵੇਂ ਹੌਂਕਾ ਨਾ ਪਰ ਹੁੰਦਾ ਸੀ। ਕੁੰਡੇ ਦੀ ਚਟਣੀ ਸੀ ਤੇ ਖੁੰਡੇ ਦਾ ਡਰ ਹੁੰਦਾ ਸੀ। ਕੁੰਡੇ ਦੀ ਚਟਣੀ ਸੀ ਤੇ ਖੁੰਡੇ ਦਾ ਡਰ ਹੁੰਦਾ ਸੀ। ਵਾਹ ਜੀ ਵਾਹ। ਸਾਡੇ ਦੋਸਤਾਂ ਨੇ ਵੀ ਬਹੁਤ ਪਸੰਦ ਕੀਤੇ, ਨਾਲ ਕਮੈਂਟ ਵੀ ਆ ਰਹੇ ਆ, ਜਿਹੜੇ ਤੁਸੀਂ ਦੇਖ ਸਕਦੇ ਹੋ। ਅੱਛਾ ਸੰਗਤ ਜੀ, ਤੁਹਾਡੇ ਨਾਂ ਦੇ ਨਾਲ 47 ਕਿਵੇਂ ਲੱਗਿਆ, ਇਹ ਵੀ ਦੱਸ ਦਿਓ ਜੀ। ਇਹਦਾ ਜੀ ਇਹੀ ਆ, ਬਸ ਦੱਸਿਆ ਹੁਣ ਆਪਣੇ ਇਧਰਲੇ, ਮੈਂ ਤਾਂ ਪਾਕਿਸਤਾਨ ਦਾ ਜ਼ਿਕਰ ਵੀ ਕਰਦਾ ਹੁੰਦਾ, ਜਦੋਂ ਜਾਈਦਾ ਨਾ ਰਾਜਸਥਾਨ ਤੋਂ ਬਾਹਰ,
ਤੇ ਉਹਨਾਂ ਨੂੰ ਵੀ ਅਕਸਰ ਪਹਿਲਾ ਕੁਐਸਚਨ ਇਹ ਹੁੰਦਾ ਵੀ ਸੰਗਦਲ ਕੀ ਆ ਤੇ 47 ਕੀ ਆ। ਤੇ ਸੰਗਦਲ ਮੇਰਾ ਤਖੱਲਸਾ ਜੀ, ਤੇ 47 ਆਪਣਾ ਪਿੰਡ ਆ। ਜਿਵੇਂ ਰਾਜਸਥਾਨ ਚ ਜਿਵੇਂ ਅਕਸਰ ਕਹਿੰਦੇ ਉਹਨਾਂ ਜਿਵੇਂ ਪਾਕਿਸਤਾਨ ਚ ਚੱਕ ਹੁੰਦੇ ਸੀਗੇ, ਇਵੇਂ ਸਾਡੇ ਵੀ ਇੱਧਰ ਚੱਕ ਨੇ 47 48 49 ਮੋਗਿਆਂ ਦੇ ਨੰਬਰ ਨੇ। ਵੈਸੇ ਪ੍ਰੋਪਰ ਇਹ ਨਹਿਰਾਂ ਦੇ ਮੋਗਿਆਂ ਦੇ ਨੰਬਰ ਨੇ। ਉਸੇ ਮੋਗਿਆਂ ਦੇ ਉੱਤੇ ਪਿੰਡ ਵਸੇ ਨੇ, ਜਿਹੜੇ ਪਿੰਡ ਵਸੇ ਨੇ ਉਹੀ ਮੋਗੇ ਦੇ ਨੰਬਰ ਤੇ ਪਿੰਡ ਦਾ ਨਾਮ ਆ। 47F ਸਾਡਾ ਗੰਗਾਨਗਰ ਜ਼ਿਲ੍ਹੇ ਦੇ ਵਿੱਚ ਪਿੰਡ ਆ ਜੀ, ਉਹਦਾ 47 ਮੇਰਾ ਨਾਮ ਪਿੰਡ ਦਾ ਨਾਮ ਕਰਕੇ ਨਾਲ ਜੁੜਾ ਸੰਗਦਲ 47 ਇਸ ਤਰ੍ਹਾਂ ਕਰਕੇ ਜੀ ਇਹ ਨਾਮ। ਵਾਹ ਜੀ ਵਾਹ, ਬਹੁਤ ਵਧੀਆ ਜੀ। ਸੰਗਦਲ 47 ਸਾਹਿਬ, ਮੈਂ ਕਹਿੰਦਾ ਕਿ AK 47 ਨਾ ਹੋਵੇ। ਬਹੁਤ ਵਧੀਆ, ਬੜਿਆ ਵੀ ਬਹੁਤ ਵਧੀਆ, ਸੋਹਣਾ, ਬਹੁਤ ਜ਼ਬਰਦਸਤ। ਬਹੁਤ ਸ਼ੁਕਰੀਆ ਜੀ। ਧੰਨਵਾਦ ਜੀ। ਹੋਰ ਸਾਡੇ ਹੋਰ ਨਾਲ ਜੁੜੇ ਹੋਏ ਨੇ, ਕਈ ਕਾਫੀ ਦੇਰ ਤੋਂ ਇੰਤਜ਼ਾਰ ਕਰ ਰਹੇ ਨੇ। ਨੋਮੀ ਸਾਹਿਬ ਬੜੀ ਦੇਰ ਤੋਂ ਇੰਤਜ਼ਾਰ ਕਰ ਰਹੇ, ਪ੍ਰਵੇਸ਼ ਸਾਹਿਬ ਵੀ ਇੰਤਜ਼ਾਰ ਕਰ ਰਹੇ ਸਨ। ਮੈਂ ਕੀ ਕਰਕੇ ਉਹਨਾਂ ਨੂੰ ਨਾਲ ਥੋੜੀ ਜਿਹੀ ਗੱਲ ਉਹਨਾਂ ਦੀ ਸੁਣ ਲਵਾਂ, ਨਾਲ ਤੁਹਾਡੇ ਨਾਲ ਗੱਲ ਕਰਦੇ ਰਹਾਂਗੇ ਜੀ। ਜੀ ਨੋਮੀ ਸਾਹਿਬ। ਠੀਕ ਹੈ ਜੀ ਨੋਮੀ ਜੀ। अस्सलाम वालेकुम, सत श्री अकाल जी। अरोड़ा साहब ਤੁਹਾਨੂੰ ਵੀ ਤੇ ਢਿੱਲੋਂ ਸਾਹਿਬ ਤੁਹਾਨੂੰ ਵੀ ਜਨਾਬ। ਵਾਲੇਕੁਮ ਸਲਾਮ ਜੀ। ਮੈਂ ਨੁਮਾਨ ਕਸਾਣਾ ਗੱਲ ਕਰ ਰਿਹਾ ਜੀ ਆਇਰਲੈਂਡ ਤੋਂ। ਤੇ ਤੁਸੀਂ ਅੱਜ ਦਾ ਟੌਪਿਕ ਮਾਸ਼ਾਅੱਲਾ ਬੜਾ ਵਧੀਆ ਰੱਖਿਆ ਤਾਰਕ ਅਜ਼ੀਜ਼ ਸਾਹਿਬ ਤੇ ਉਹਨਾਂ ਦੇ ਬਾਰੇ ਚ ਇੱਕ ਗੱਲ ਜਿਹੜੀ ਬਹੁਤ ਘੱਟ ਲੋਕ ਜਾਣਦੇ ਨੇ ਕਿ ਜਦੋਂ ਉਹ ਲਾਹੌਰ ਆਏ ਤੇ ਰੇਡੀਓ ਪਾਕਿਸਤਾਨ ਚ ਉਹਨਾਂ ਨੇ ਕੰਮ ਸ਼ੁਰੂ ਕੀਤਾ। ਤੇ ਜਦੋਂ ਪਾਕਿਸਤਾਨ ਟੈਲੀਵਿਜ਼ਨ ਕਾਰਪੋਰੇਸ਼ਨ ਸ਼ੁਰੂ ਹੋਈ ਹੈ 1964 ਦੇ ਵਿੱਚ, ਤੇ ਪਹਿਲੀ ਜਿਹੜੀ ਆਵਾਜ਼ ਆਈ ਸੀ ਸਕਰੀਨ ਦੇ ਉੱਤੇ ਉਹ ਤਾਰਕ ਅਜ਼ੀਜ਼ ਸਾਹਿਬ ਦੀ ਆਵਾਜ਼ ਸੀ। ਜਦੋਂ ਉਹਨਾਂ ਨੇ ਨਸ਼ਰੀਆਤ ਸ਼ੁਰੂ ਕੀਤੀ ਆ PTV ਦੀ, ਉਹ ਤਾਰਕ ਅਜ਼ੀਜ਼ ਸਾਹਿਬ ਦੀ ਆਵਾਜ਼ ਸੀਗੀ। ਬਹੁਤ ਘੱਟ ਲੋਕਾਂ ਨੂੰ ਇਸ ਚੀਜ਼ ਦਾ ਇਲਮ। ਉਹਨਾਂ ਦੀ ਹੀ ਸ਼ੁਰੂਆਤ PTV ਦੀ ਉਹਨਾਂ ਨੇ ਕੀਤੀ ਹੈ। ਤੇ ਪੰਜਾਬੀ ਦੇ ਬੜੇ ਅੱਛੇ ਉਹ ਲਿਖਾਰੀ ਸਨ, ਬਹੁਤ ਅੱਛੀ ਸ਼ਾਇਰੀ ਲਿਖਦੇ ਸਨ ਉਹ ਪੰਜਾਬੀ ਦੀ। ਤੇ ਇੱਕ ਉਹਨਾਂ ਦੀ ਛੋਟੀ ਜੀ ਉਹ ਹੈਗੀ ਹੈ, ਉਹ ਕਾਫੀ ਅਕਸਰ ਮੈਂ ਪੜ੍ਹਦਾ ਹੁੰਦਾ ਕਿ ਪਿਛਲੀ ਰਾਤੇ ਤੇਜ਼ ਹਵਾ ਸਾਰੇ ਸ਼ਹਿਰ ਵਿੱਚ ਫਿਰਦੀ ਰਹੀ, ਜ਼ਹਿਰੀ ਕਹਿਰ ਦਾ ਕੋਈ ਵਜ਼ੀਫਾ ਚਾਰੋਂ ਪਾਸੇ ਕਰਦੀ ਰਹੀ, ਮੈਂ ਤੇ ਬੂਹਾ ਬੰਦ ਹੀ ਰੱਖਿਆ ਪੂਰੇ ਜ਼ੋਰ ਨਾਲ, ਪਤਾ ਨਹੀਂ ਕਿਵੇਂ ਬੀਤੀ ਹੋਵੇ ਮੇਰੇ ਜਿਹੇ ਕਿਸੇ ਹੋਰ ਦੇ ਨਾਲ। ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਹੁਣੇ ਇੱਕ ਦੋਸਤ ਨੇ ਨਵੀਂ ਭਾਈ, ਹੁਣੇ ਇੱਕ ਦੋਸਤ ਨੇ ਕਮੈਂਟ ਕੀਤਾ ਸੀ ਕਿ ਮੈਂ ਉਹਨਾਂ ਨੂੰ ਲਾਈਕ ਨਹੀਂ ਕਰਦਾ, ਉਹਨੇ ਪੰਜਾਬੀ ਦੇ ਸਖਤ ਖਿਲਾਫ ਸੀ। ਤੇ ਨਹੀਂ ਇਹਨਾਂ ਦੀਆਂ ਇਹਨਾਂ ਦੀਆਂ ਮੈਂ ਉਹੀ ਗੱਲ ਕਰਨ ਡਿਆ। ਪੰਜਾਬੀ ਦੀ ਨਹੀਂ, ਇਹਨਾਂ ਦੀ ਕਿਤਾਬ ਜਿਹੜੀ ਹਮਜ਼ਾਦ ਦਾ ਦੁੱਖ ਜਿਹੜੀ ਹੈ ਜੀ। ਹੈਲੋ, ਆਵਾਜ਼ ਆ ਰਹੀ ਹੈ? ਹਾਂਜੀ ਆ ਰਹੀ ਹੈ। ਹਾਂ, ਬੜੀ ਅੱਛੀ ਇਹਨਾਂ ਦੀ ਪੰਜਾਬੀ ਸ਼ਾਇਰੀ ਸੀ ਦੀ, ਔਰ ਹਮਜ਼ਾਦ ਦਾ ਦੁੱਖ ਇਹਨਾਂ ਦੀ ਕਿਤਾਬ ਹੈ। ਔਰ ਅਮੂਮਨ ਜਿਹੜੀ ਨਿਲਾਮ ਘਰ ਦਾ ਜਿਹੜਾ ਪ੍ਰੋਗਰਾਮ ਹੁੰਦਾ ਸੀ, ਉਹਦੇ ਚ ਜਿੰਨੇ ਵੀ ਦੋਸਤ ਅਹਬਾਬ ਜਾਂਦੇ ਸੀ ਉਹਨਾਂ ਨੂੰ ਬਤੌਰ ਤੋਹਫਾ ਉਹ ਦਿੰਦੇ ਵੀ ਹੁੰਦੇ ਸੀ। ਹੁਣੇ ਬੜੀ ਜ਼ਬਰਦਸਤ ਸ਼ਾਇਰੀ ਸੀ ਉਹਨਾਂ ਦੀ। ਸ਼ੇਰ ਦੇਖਿਆ ਜੇ ਕਿ ਰੋਜ਼ ਅਜ਼ਲ ਤੋਂ ਦੁਨੀਆ ਉੱਤੇ ਦੋ ਕਬੀਲੇ ਆਏ ਨੇ, ਰੋਜ਼ ਅਜ਼ਲ ਤੋਂ ਦੁਨੀਆ ਉੱਤੇ ਦੋ ਕਬੀਲੇ ਆਏ ਨੇ, ਇੱਕ ਜਿਨ੍ਹਾਂ ਨੇ ਜ਼ਹਿਰ ਨਹੀਂ ਪੀਤੇ, ਦੂਜੇ ਜਿਨ੍ਹਾਂ ਪਿਆਏ ਨੇ। ਹਾਂ, ਤੇ ਬੜਾ ਅੱਛਾ ਉਹਨਾਂ ਦਾ ਪੰਜਾਬੀ ਦਾ। ਮੈਂ ਮਤਲਬ ਉਹ ਇੱਕ ਉਹਨਾਂ ਕੋਈ ਯਾਦ ਕੀਤੀ ਸੀ, ਉਹ ਆਪਣੇ ਜਦੋਂ ਵੀ ਉਹਨਾਂ ਨੇ ਕਿਤੇ ਪੰਜਾਬੀ ਦੇ ਸ਼ੇਰ ਅਕਸਰ ਪੜ੍ਹਦੇ ਸੀ, ਉੱਚੇ ਬੁਰਜ ਲਾਹੌਰ ਸ਼ਹਿਰ ਦੇ, ਮਤਲਬ ਇਹ ਸੀ, ਮੈਂ ਨੀਲ ਕਰਾਈਆਂ ਨੀਲ ਕਾ ਮੇਰਾ ਧਨ ਮਨ ਨੀਲੋ ਨੀਲ, ਮੈਂ ਸੌਦੇ ਕੀਤੇ ਦਿਲਾਂ ਦੇ ਤੇ ਮੈਂ ਧਰਲੇ ਨੈਣ ਵਕੀਲ, ਰੱਬ ਅਖੀਲੀ ਨਾ ਕਰੇ ਤੇ ਬੰਦਾ ਕੌਣ ਵਕੀਲ, ਰਾਤ ਚਨੇ ਦੀ ਚਾਨਣੀ ਤੇ ਪੂਣੀ ਵਰਗਾ ਤਾਂ ਕਾਂ, ਉੱਡਿਆ ਦਾਨਾਬਾਦ ਨੂੰ ਤੇ ਪੈ ਗਈ ਰਾਤ ਚਨਾ। ਸਭ ਤੋਂ ਪਹਿਲੇ ਮੈਂ ਇਹ ਉਹਨਾਂ ਦੇ ਕੋਲੋਂ ਹੀ ਸੁਣਿਆ ਸੀ, ਬਾਅਦ ਚ ਆਲਮ ਲੁਹਾਰ ਦੀ ਆਵਾਜ਼ ਚ ਸੁਣਿਆ ਸੀ। ਇੰਨੀ ਪੰਜਾਬੀ ਦੇ ਨਾਲ ਉਹਨਾਂ ਦੀ ਇੱਕ ਖਾਸ ਮੁਹੱਬਤ ਸੀ ਦੀ, ਔਰ ਬੜੀ ਅੱਛੀ ਪੰਜਾਬੀ, ਕਿਉਂਕਿ ਉਹਨਾਂ ਦਾ ਜਲੰਧਰ ਦੇ ਨਾਲ ਉਹਨਾਂ ਦਾ ਤਾਲੁਕ ਸੀਦਾ। ਤੇ ਜਲੰਧਰ ਤੋਂ ਬਾਅਦ 47 ਦੇ ਵੇਲੇ ਫਿਰ ਇੱਥੇ ਸਾਡਾ ਜ਼ਿਲ੍ਹਾ ਜਿਹੜਾ ਸਾਹੀਵਾਲ ਹੈ, ਜਿਹਦਾ ਪੁਰਾਣਾ ਨਾਮ ਮਿੰਟ ਗੁਮਰੀ ਹੈ, ਉੱਥੇ ਆ ਗਏ ਸੀ। ਗਰੀਬ ਜਿਹਾ ਘਰ ਸੀ, ਵਾਲਦ ਇਹਨਾਂ ਦੇ ਜਿਹੜੇ ਸੀ ਉਹਨਾਂ ਦੀ ਚੱਕੀ ਸੀ ਆਟੇ ਦੀ। ਤੇ ਮੇਰੇ ਨਾਲ ਇੱਕ ਨਿਸਬਤ ਇਹ ਵੀ ਹੈ ਕਿ ਮੇਰੇ ਇੱਕ ਪਿੰਡ ਦੇ ਜਿਹੜੇ ਪ੍ਰੋਫੈਸਰ ਸੀ ਖਲੀਲੁਰ ਰਹਿਮਾਨ ਸਾਹਿਬ, ਉਹਨਾਂ ਦੇ ਕਲਾਸ ਫੈਲੋ ਸੀ, ਅਕਸਰ ਉਹਨਾਂ ਦੀਆਂ ਗੱਲਾਂ ਦੱਸਦੇ ਹੁੰਦੇ ਸੀ। ਔਰ ਉਸ ਵੇਲੇ ਗੌਰਮੈਂਟ ਕਾਲਜ ਸਾਹੀਵਾਲ ਦੇ ਬੜੇ ਮੁਤਹਰਕ ਇੱਕ ਤਾਲਿਬ ਇਲਮ ਸੀ ਦੇ, ਉੱਥੋਂ ਦੀਆਂ ਸੁਸਾਇਟੀਆਂ ਦੇ ਨਾਲ ਉਹਨਾਂ ਦਾ ਖਾਸ ਤਾਲੁਕ ਸੀ ਦਾ, ਡਰਾਮੈਟਿਕ ਸੁਸਾਇਟੀ, ਪੋਇਟਰੀ ਦੀ ਜਿਹੜੀ ਸੁਸਾਇਟੀ ਸੀ ਦੀ। ਫਿਰ ਉਸ ਤੋਂ ਬਾਅਦ ਜ਼ਾਹਿਰ ਹੈ ਕਿ 47 ਵੇਲੇ ਜਿਸ ਵੇਲੇ ਬੰਦੇ ਆਏ ਨੇ,
ਅਸੀਂ ਸਾਰੇ ਹੀ ਜਾਣਦੇ ਹਾਂ ਕਿ ਕਿਵੇਂ ਕਿਹਨਾਂ ਦੁੱਖਾਂ ਦੇ ਵਿੱਚੋਂ ਗੁਜ਼ਰੇ ਹਾਂ ਅਸੀਂ, ਔਰ ਸਮਝ ਲਓ ਕਿ ਇੱਕ ਨਵੀਂ ਹਯਾਤੀ ਜਿਹੜੀ ਸ਼ੁਰੂ ਕੀਤੀ ਸੀ ਔਰ ਸਾਰਿਆਂ ਦੇ ਤਕਰੀਬਨ ਇੱਕੋ ਜਿਹੇ ਹਾਲਾਤ ਸੀ ਤੇ ਕਿਉਂਕਿ ਨਹੀਂ ਇਹਨਾਂ ਦੇ ਭਾਈ, ਕੋਲ ਇੱਕ ਖਾਸ ਤੁਸੀਂ ਵੀ ਨਵੀਂ ਜੀ। ਭਾਜੀ ਵੀ ਨਾਲ ਹੀ ਰਿਓ, ਤੇ ਅਸੀਂ ਨਾਲ ਸਾਡੇ ਨੇ ਮਨਿੰਦਰ ਸਿੰਘ ਮੰਨੋ ਜੀ, ਇਹਨਾਂ ਨਾਲ ਵੀ ਗੱਲ ਕਰ ਲਈਏ। ਜੀ ਮਨਿੰਦਰ ਜੀ ਜੀ, ਜੀ ਹਾਂਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਨਾਸਰ ਜੀ, ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਰ ਅੱਜ ਤਾਰਕ ਜੀ ਯਾਦ ਕਰ ਰਹੇ ਜੀ। ਮੈਨੂੰ ਯਾਦ ਹੈ ਕਿ ਮੈਂ 10-12 ਸਾਲ ਦਾ ਸੀ ਜਦੋਂ ਸ਼ੋਅ ਹੁੰਦਾ ਸੀ, ਤੇ ਅੱਜ ਮੈਂ ਸੋਚਦਾ ਕਿ ਉਹ ਸ਼ੋਅ ਕਿੰਨਾ ਐਡਵਾਂਸ ਸੀਗਾ ਸਾਡੇ ਇੰਡੀਆ 'ਚ, ਤੇ ਅੱਜ ਕਰੋੜਪਤੀ ਸ਼ੁਰੂ ਹੋਇਆ ਜਾਂ ਮਤਲਬ ਹੋਰ ਸ਼ੋਅ ਸ਼ੁਰੂ ਹੋਏ ਨੇ, ਤੇ ਅੱਜ ਤੋਂ ਕਿੰਨੇ ਸਾਲ ਪਹਿਲੋਂ PTV ਤੇ ਉਹ ਸ਼ੁਰੂ ਹੋਇਆ ਸੀ, ਤੇ ਬੜੀ ਤਗੜੀ ਸੋਚ ਸੀਗੀ ਉਸ ਟਾਈਮ ਦੀ। ਤੇ ਉਹਨਾਂ ਨੂੰ ਦੇਖਦੇ ਦੇਖਦੇ ਇੱਕ ਦਿਨ ਮੈਂ ਇੰਟਰਵਿਊ ਦੇਖ ਰਿਹਾ ਉਹਨਾਂ ਦੀ, ਤੇ ਇੰਟਰਵਿਊ ਵਿੱਚ ਕਹਿ ਰਹੇ ਸੀਗੇ ਕਿ ਜਦੋਂ ਮੈਂ ਸਲਾਮ ਕਰਦਾ ਤੇ ਜਿਹੜੇ ਜਿਨ੍ਹਾਂ ਨੂੰ ਦਿਖਾਈ ਨਹੀਂ ਦਿੰਦਾ ਉਹਨਾਂ ਨੇ ਮੈਨੂੰ ਲਾਮਾ ਦਿੱਤਾ ਕਿ ਤੁਸੀਂ ਸਾਨੂੰ ਸਲਾਮ ਨਹੀਂ ਕਰਦੇ, ਜਿਨ੍ਹਾਂ ਨੂੰ ਨਬੀਨਾ ਕਿਹਾ ਜਾਂਦਾ ਹੈ ਤੁਹਾਡੇ ਇੱਥੇ। ਹਾਂਜੀ ਹਾਂਜੀ ਹਾਂਜੀ। ਹਾਂ, ਤੇ ਉਹ ਕਹਿ ਰਹੇ ਸੀ ਕਿ ਸਾਨੂੰ ਤੁਸੀਂ ਸਲਾਮ ਨਹੀਂ ਕਰਦੇ, ਤੇ ਫਿਰ ਉਹਨਾਂ ਸ਼ੁਰੂ ਕੀਤਾ ਸੀ ਦੇਖਤੀ ਆਂਖੇ ਸੁਣਤੇ ਕਾਨੋ, ਇਸ ਤਰ੍ਹਾਂ ਕਰਕੇ ਉਹ ਕੁਝ ਬੋਲਦੇ ਸੀਗੇ। ਤਾਰਕ ਅਜ਼ੀਜ਼ ਦਾ ਸਲਾਮ ਪਹੁੰਚੇ। ਹਾਂ 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 ਹਾਂ, ਉਹ ਮੈਨੂੰ ਤਾਂ ਯਾਦ ਨਹੀਂ ਹੈ, ਮਤਲਬ ਉਹਨਾਂ ਦੀ ਇੰਟਰਵਿਊ 'ਚ ਮੈਂ ਦੇਖਿਆ ਸੀਗਾ, ਤੇ ਬਹੁਤ ਵਧੀਆ ਸ਼ਖਸੀਅਤ ਸੀਗੇ, ਤੇ ਬੜੇ ਚਾਅ ਨਾਲ ਦੇਖਦੇ ਰਹੇ ਆ ਜੀ। ਆ ਥੋੜੇ ਦਿਨ ਪਹਿਲਾਂ ਵੀ ਮੈਂ YouTube ਤੇ ਉਹਨਾਂ ਨੂੰ ਦੇਖ ਰਿਹਾ ਸੀਗਾ, ਆ 10 ਦਿਨ ਦੀ ਗੱਲ ਆ, ਤੇ ਅੱਜ ਦੀ ਪੀੜ੍ਹੀ ਨੂੰ ਤਾਂ ਮੇਰੇ ਖਿਆਲ ਨਾਲ ਉਹਨਾਂ ਦਾ ਜ਼ਿਆਦਾ ਪਤਾ ਹੀ ਨਹੀਂ ਹੋਣਾ ਇੰਡੀਆ 'ਚ ਖਾਸ ਕਰਕੇ। ਚਲੋ ਜੀ, ਜਿਹੜੇ ਕੁਛ ਨਾ ਕੁਛ ਕਰ ਜਾਂਦੇ, ਨਾਂ ਤੇ ਉਹਨਾਂ ਦਾ ਰਹਿ ਹੀ ਜਾਂਦਾ। ਬਹੁਤ ਸ਼ੁਕਰੀਆ ਮਨਿੰਦਰ ਭਾਜੀ ਤੁਹਾਡਾ। ਥੈਂਕ ਯੂ ਸਰ, ਥੈਂਕ ਯੂ। ਚਲੋ ਸਾਹਿਬ, ਜੇ ਤੁਹਾਡੀ ਇਜਾਜ਼ਤ ਹੋਵੇ ਤੇ ਇੱਕ ਛੋਟਾ ਜਿਹਾ ਉਹਨਾਂ ਦਾ ਇੱਕ ਹੋਰ ਹੈਗਾ ਹਾਂਜੀ ਹਾਂਜੀ ਕਤਬੇ ਦੇ ਨਾਂ ਤੋਂ ਨਾ। ਹਾਂਜੀ, ਆਉਣ ਦਿਓ। ਜਜ਼ਾ ਸਜ਼ਾ ਦੇ ਵਹਿਮ ਨੇ ਕੁਝ ਕਰਨ ਵੀ ਨਾ ਦਿੱਤਾ, ਜ਼ਿੰਦਾ ਰਹਿਣ ਦੇ ਸਹਿਮ ਨੇ ਚੱਜ ਨਾਲ ਮਰਨ ਵੀ ਨਾ ਦਿੱਤਾ। ਵਾਹ, ਕੀ ਬਾਤ, ਕੀ ਬਾਤ। ਤਾਰਕ ਅਜ਼ੀਜ਼ ਸਾਹਿਬ ਦੀ ਪੰਜਾਬੀ ਲਿਖਾਈ ਹੈ। ਤੇ ਮਾਸ਼ਾਅੱਲਾ ਤੁਸੀਂ ਬਹੁਤ ਬਿਹਤਰੀਨ ਪ੍ਰੋਗਰਾਮ ਕਰ ਰਹੇ ਹੋ, ਇਹਨੂੰ ਜਾਰੀ ਸਾਰੀ ਰੱਖੋ, ਤੇ ਰੌਣਕਾਂ ਇੰਜੀ ਵੰਡੀ ਜਾਓ ਤੁਸੀਂ, ਤੇ ਅੱਲਾਹ ਪਾਕ ਤੁਹਾਨੂੰ ਇਹਦਾ ਅਜਰ ਦੇਵੇ। ਬਹੁਤ ਸ਼ੁਕਰੀਆ ਸਰ, ਬਹੁਤ ਸ਼ੁਕਰੀਆ ਤੁਹਾਡਾ ਨਵੀਂ ਭਾਜੀ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਵੈਰੀ ਮਚ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਅੱਛਾ, ਨਾਲ ਨਾਲ ਸਾਡੇ ਨਾਲ ਫਾਇਦਾ ਚੁੱਕਦੇ ਰਹੀਏ ਆਪਾਂ। ਅਰੋੜਾ ਸਾਹਿਬ ਸਾਡੇ ਨਾਲ ਗੁੱਸੇ ਨਾਲ ਵੇਖਣ ਦੇ ਤੇਜੀ ਸੰਧੂ। ਹਾਂਜੀ, ਗੁੱਸੇ ਨਾਲ ਹੀ ਵੇਖ ਰਿਹਾ ਜੀ। ਨਹੀਂ, ਅੱਜ ਅਸੀਂ ਸੰਗਦਿਲ ਭਾਜੀ ਕੋਲ ਸੁਣਨਾ ਅੱਜ ਹੋਰ ਕੁਛ। ਤੇਜੀ ਸੰਧੂ ਸਾਹਿਬ, ਤੁਸੀਂ ਦੀ ਗੱਲ ਸੁਣ ਰਹੇ ਹੋ, ਤੇ ਮੈਨੂੰ ਲੱਗਦਾ ਉਹਨਾਂ ਦਾ ਕੈਮਰਾ ਫ੍ਰੀਜ਼ ਹੋ ਗਿਆ, ਉਹਨਾਂ ਨੂੰ ਦੁਬਾਰਾ ਜੁਆਇਨ ਕਰਨਾ ਪੈਣਾ, ਤਾਂ ਹੀ ਗੱਲ ਬਣੇਗੀ। ਉਹ ਨਾ ਸੰਧੂ ਸਾਹਿਬ ਮਾਈਂਡ ਨਹੀਂ ਕਰਨਾ ਨਾ, ਮੇਰੇ ਆਂਦੇ ਹੁੰਦੇ ਸੀ ਫਾਦਰ ਸਾਹਿਬ, ਕਿਤੇ ਉਹਨਾਂ ਨੇ ਗਾਲਾਂ ਗੋਲਾਂ ਕੱਢਣੀਆਂ ਨਾ ਤੇ ਗੁੱਸੇ ਹੋ ਪੈਣਾ, ਜਿਹਨੇ ਗੁੱਸੇ ਹੋਣਾ ਗਾਲਾਂ ਗੋਲਾਂ ਕੱਢਣੀਆਂ, ਤੇ ਅੱਗੋਂ ਗੁੱਸੇ ਨਾਲ ਥੋੜਾ ਵੇਖਣਾ ਉਹਨੇ, ਐ ਵੇ ਨਾ ਗਾਂ ਨੂੰ ਬਰੂ ਲੜਿਆ ਉਵੇਂ ਸੰਧੂ ਸਾਹਿਬ ਵੇਖਣ ਹੈ। ਇਹ ਵੀ ਗੱਲਾਂ ਯਾਦ ਕਰਨ ਵਾਲੀਆਂ ਨੇ ਜੀ, ਬਹੁਤ ਹਾਸੇ ਵਾਲੀ ਗੱਲਾਂ ਨੇ। ਸਾਡੇ ਪ੍ਰੋਗਰਾਮ ਦੀ ਦੇਖੋ ਜੀ ਖੂਬੀ ਇਹ ਹੈ ਕਿ ਅਸੀਂ ਬਹੁਤ ਸਾਰੀ ਗੱਲਾਂ, ਕਈ ਸਾਡੇ ਦੋਸਤ ਪੁੱਛਦੇ ਨੇ ਕਿ ਟੌਪਿਕ ਹੀ ਹੈ ਇਹਦਾ ਪ੍ਰੋਗਰਾਮ, ਅਸੀਂ ਸ਼ੁਰੂ ਤਾਂ ਕਿਤੋਂ ਕਰਦੇ ਹਾਂ, ਪਰ ਜਿਵੇਂ ਸੱਥਾਂ ਵਿੱਚ ਆਮ ਹੁੰਦਾ ਹੈ, ਕਿਉਂਕਿ ਮਿੱਥਿਆ ਨਹੀਂ ਹੁੰਦਾ, ਸੋਚਦੇ ਹਾਂ ਕਿ ਇਸ ਬਾਰੇ ਗੱਲ ਕਰਨੀ, ਪਰ ਨਵੀਆਂ ਗੱਲਾਂ ਆਈ ਜਾਂਦੀਆਂ, ਅਸੀਂ ਨਵੀਆਂ ਗੱਲਾਂ ਕਰੀ ਜਾਂਦੇ ਹਾਂ। ਸੋ ਇਹ ਉਹ ਮੌਕਾ ਜਦੋਂ ਤੁਸੀਂ ਘਰਾਂ ਵਿੱਚ ਬਹਿ ਕੇ ਇੰਜੋਏ ਕਰ ਸਕਦੇ ਹੋ, ਰਿਲੈਕਸ। ਹਾਂਜੀ ਸੰਧੂ ਸਾਹਿਬ, ਸੰਧੂ ਸਾਹਿਬ ਆਵਾਜ਼ ਆ ਰਹੀ ਤੁਹਾਨੂੰ? ਜੀ ਹਾਂਜੀ, ਅਸੀਂ ਗੱਲ ਕਰਦੇ ਕਿ ਰਿਲੈਕਸੇਸ਼ਨ ਦੀ ਗੱਲ ਹੈ, ਕਿ ਅਸੀਂ ਸੰਗਦਿਲ ਜੀ ਤੋਂ ਵੀ ਗੱਲਾਂ ਬਾਤਾਂ ਸੁਣੀਏ, ਪਰ ਸਜਾਦ ਨਈਮ ਸਾਹਿਬ ਤੋਂ ਵੀ ਕੁਝ ਥੋੜਾ ਜਿਹਾ ਹੋਰ ਸੁਣ ਲਈਏ। ਸਜਾਦ ਸਾਹਿਬ, ਮੈਂ ਚਾਹਾਂਗਾ ਅਰੋੜਾ ਸਾਹਿਬ, ਸਜਾਦ ਸਾਹਿਬ, ਸਾਨੂੰ ਤੁਸੀਂ ਤਾਰਕ ਅਜ਼ੀਜ਼ ਸਾਹਿਬ, ਤੁਸੀਂ ਉਹਨਾਂ ਦੀਆਂ ਕਿਤਾਬਾਂ ਪੜ੍ਹੀਆਂ, ਉਹਨਾਂ ਦੀ ਸ਼ਾਇਰੀ ਕੋਈ ਇਸ ਤਰ੍ਹਾਂ ਦਾ ਸਾਨੂੰ ਜ਼ਰੂਰ ਸੁਣਾਓ। ਹਾਂ, ਸ਼ਾਇਰੀ ਦਾ ਮੈਂ ਉਹੀ ਗੱਲ ਸੀ, ਜ਼ਿਆਦਾ ਨਹੀਂ ਪੜ੍ਹਿਆ, ਇੱਕ ਦੋ ਸ਼ੇਰ ਜਿਹੜੇ ਤੁਹਾਨੂੰ ਸੁਣਾਏ ਨੇ, ਤੇ ਸਿਰਫ ਇੰਨਾ ਹੈ ਕਿ ਇੱਕ ਪੂਰੀ ਤਾਰੀਖ ਹੈ ਪਾਕਿਸਤਾਨ ਟੈਲੀਵਿਜ਼ਨ ਦੀ, ਔਰ ਇੱਕ ਕਹਿ ਲਓ ਕਿ ਉਸ ਬੰਦੇ ਦੀ ਕਹਾਣੀ ਵੀ ਹੈ ਜਿਹਨੇ ਆਪਣਾ ਸਿਫਰ ਤੋਂ ਸਫ਼ਰ ਜਿਹੜਾ ਸ਼ੁਰੂ ਕੀਤਾ, ਔਰ ਤੁਸੀਂ ਉਸ ਤੋਂ ਬਾਅਦ ਦੇਖੋ ਕਿ ਉਹ ਰੇਡੀਓ ਪਾਕਿਸਤਾਨ ਉੱਥੇ ਉਹ ਗਏ ਨੇ, ਉਸ ਤੋਂ ਬਾਅਦ ਟੈਲੀਵਿਜ਼ਨ ਤੇ ਉਹਨਾਂ ਨੇ ਕੰਮ ਕੀਤਾ, ਫਿਲਮਾਂ 'ਚ ਕੰਮ ਕੀਤਾ, ਡਰਾਮਿਆਂ 'ਚ ਕੰਮ ਕੀਤਾ,
ਫਿਰ ਉਹ ਪਾਕਿਸਤਾਨ ਨੈਸ਼ਨਲ ਅਸੈਂਬਲੀ ਦੇ ਮੈਂਬਰ ਬਣੇ ਨੇ, ਉਹਨਾਂ ਦੀ ਮਿਸਿਸ ਜਿਹੜੀ ਹੈ ਉਹ ਮੈਂਬਰ ਬਣੀ। ਤੇ ਮੈਂ ਕਹਿੰਦਾ ਕਿ ਇਹ ਤਾਰਕ ਅਜ਼ੀਜ਼ ਸਿਰਫ ਇੱਕ ਕਹਿ ਲਓ ਕਿ ਨਿਲਾਮ ਘਰ ਦਾ ਹਵਾਲਾ ਹੀ ਨਹੀਂ, ਬਲਕਿ ਇੱਕ ਉਹ ਕਾਮਯਾਬ ਸ਼ਖਸ ਹੈ ਕਿ ਜਿਹਨੇ ਇੱਕ ਆਪਣੀ ਜ਼ਿੰਦਗੀ ਨੂੰ ਦੂਸਰੇ ਵਾਸਤੇ ਇੱਕ ਨਮੂਨਾ ਬਣਾਇਆ। ਔਰ ਉਹਦੇ ਵਿੱਚ ਜ਼ਾਹਿਰ ਹੈ ਕਿ ਮੇਨ ਚੀਜ਼ ਤਾਂ ਉਹਨਾਂ ਦੀ ਇਹੀ ਸੀ ਕਿ ਜਿਹੜਾ ਉਹਨੂੰ ਜਿਹੜਾ ਰੱਬ ਵੱਲੋਂ ਜਿਹੜਾ ਇੱਕ ਫਨ ਉਹਨਾਂ ਨੂੰ ਮਿਲਿਆ ਸੀ, ਆਵਾਜ਼ ਦਾ, ਸਦਾਕਾਰੀ ਦਾ ਜਿਹੜਾ ਇੱਕ ਫਨ ਸੀਗਾ, ਔਰ ਇਹਦੇ ਨਾਲ ਨਾਲ ਉਹਨਾਂ ਦਾ ਹਾਫਜ਼ਾ ਬੜਾ ਤੇਜ਼ ਸੀਗਾ। ਫਿਰ ਤੁਸੀਂ ਇਹ ਦੇਖੋ ਕਿ ਇਹ ਜਿਹੜਾ ਪ੍ਰੋਗਰਾਮ ਹੈ ਨਿਲਾਮਗਰ, ਜਿਹੜਾ ਬਾਅਦ ਚ ਬਜ਼ਮੇ ਤਾਰਕ ਅਜ਼ੀਜ਼ ਹੋ ਗਿਆ ਸੀਗਾ, ਇਹ ਘੱਟੋ ਘੱਟ ਵੀ ਕੋਈ 40-42 ਸਾਲ ਜਿਹੜਾ ਪ੍ਰੋਗਰਾਮ ਚੱਲਿਆ। ਸ਼ਾਇਦ 75 ਦੇ ਵਿੱਚ ਸ਼ੁਰੂ ਹੋਇਆ ਸੀਗਾ ਔਰ 2016 ਤੱਕ ਇਹ ਚੱਲਦਾ ਰਿਹਾ। ਤੇ ਸ਼ਾਇਦ ਪਾਕਿਸਤਾਨ ਦੀ ਤਾਰੀਖ ਦਾ ਸਭ ਤੋਂ ਕਹਿ ਲਓ ਕਿ ਲੰਬਾ ਪ੍ਰੋਗਰਾਮ ਹੈ ਜਿਹੜਾ ਚੱਲਣ ਵਾਲਾ ਸੀਗਾ ਜੀ। ਔਰ ਸਾਰੇ ਜਿਹੜੇ ਸੀ ਉਹਨੂੰ ਦੇਖ ਕੇ ਜਵਾਨ ਹੋਏ। ਮੈਨੂੰ ਯਾਦ ਹੈ ਕਿ ਸਾਡੇ ਪਿੰਡ ਦੇ ਵਿੱਚ ਪਹਿਲਾ ਜਦੋਂ ਟੈਲੀਵਿਜ਼ਨ ਆਇਆ, ਬਲੈਕ ਐਂਡ ਵਾਈਟ ਟੈਲੀਵਿਜ਼ਨ ਸੀਗਾ, ਉਹ ਚੌਕ ਦੇ ਵਿਚਾਲੇ ਜਿਹੜਾ ਰੱਖ ਦਿੱਤਾ ਜਾਂਦਾ ਸੀ, ਤਾਂ ਘਰ ਸੀਗਾ ਚੌਧਰੀਆਂ ਦਾ ਇੱਕ, ਉੱਥੇ ਸਾਰਿਆਂ ਨੇ ਇਕੱਠੇ ਹੋ ਜਾਣਾ ਤੇ ਮੇਰਾ ਖਿਆਲ ਕੋਈ 150-200 ਬੰਦਾ ਜਿਹੜਾ ਸੀਗਾ ਉਹ ਖੜਾ ਹੁੰਦਾ ਸੀ। ਔਰ ਇਹ ਪ੍ਰੋਗਰਾਮ ਜਿਹੜਾ ਵਾ ਮਤਲਬ ਮੈਂ ਕਹਿ ਲਓ ਕਿ ਆਗਾਜ਼ ਜਿਹੜਾ ਮੇਰਾ ਟੀਵੀ ਨੂੰ ਦੇਖਣ ਦਾ ਉਸ ਪ੍ਰੋਗਰਾਮ ਤੋਂ ਹੋਇਆ। ਤੇ ਅੱਜ ਵੀ ਜਦੋਂ ਪਿੱਛੇ ਮੁੜ ਕੇ ਦੇਖੀਦਾ ਤੇ ਇਹ ਪ੍ਰੋਗਰਾਮ ਜਿਹੜਾ ਵਾ ਸਮਝ ਲਓ ਕਿ ਹਰ ਉਹ ਬੰਦਾ ਜਿਹੜਾ ਮੇਰੀ ਉਮਰ ਦਾ ਕੋਈ 45-50 ਸਾਲਾਂ ਦਾ ਜਿਹੜਾ ਬੰਦਾ ਹੈ, ਉਹ ਸਮਝ ਲਓ ਕਿ ਪ੍ਰੋਗਰਾਮ ਦੇਖਦਿਆਂ ਹੀ ਜਵਾਨ ਹੋਇਆ। ਤੇ ਵੱਡੀ ਤਾਰੀਖ ਹੈ। ਤੇ ਦੂਸਰਾ ਅਰੋੜਾ ਸਾਹਿਬ ਕਹਿ ਰਹੇ ਸੀ ਕਿ ਕੋਈ ਚੀਜ਼ ਜਿਹੜੀ ਆਪਣੀ ਸੁਣਾਓ, ਤੇ ਹੁਣੇ ਆਪਣੇ ਸੰਗਦਿਲ ਸਾਹਿਬ ਨੇ ਜਿਹੜਾ ਸੀ ਉਹਨਾਂ ਨੇ ਇੱਕ ਪੰਜਾਬੀ ਦੀ ਚੀਜ਼ ਸੁਣਾਈ ਸੀ, ਪੁਰਾਣੇ ਵਕਤ ਨੂੰ ਯਾਦ ਕੀਤਾ ਸੀ। ਤੇ ਅਗਰ ਇਜਾਜ਼ਤ ਹੋਵੇ ਤੇ ਪੰਜਾਬੀ ਚ ਨਹੀਂ, ਉਹ ਉਰਦੂ ਚ, ਲੇਕਿਨ ਆਪਣੇ ਪਿੰਡ ਨੂੰ ਮੈਂ ਯਾਦ ਕੀਤਾ ਅਗਰ ਇਜਾਜ਼ਤ ਹੋਵੇ ਤੇ। ਜੀ ਜ਼ਰੂਰ, ਕਿਉਂ ਨਹੀਂ। ਹਾਂਜੀ, ਕਿਉਂਕਿ ਉਹਦੇ ਵਿੱਚ ਸਾਰਾ ਪੰਜਾਬੀ ਕਲਚਰ ਹੀ ਹੈ। ਪਿੰਡ ਦਾ ਬਦਲਣ ਦਾ ਨਕਸ਼ਾ ਜਿਹੜਾ ਨਾ ਇੱਕ ਉਹ ਨਜ਼ਮ ਦੀ ਸੂਰਤ ਦੇ ਵਿੱਚ ਹੈ। मेरा गांव ऐसा गांव है जहां कई जमानों की जमी हुई काई को खुरचने का इरादा कर लिया गया है। बैलों की जोड़ियां गड्ढे से आखिरी मुसाफा कर चुके हैं। खुशी मोची की दुकान में रखे हुए बेंच पर सिर्फ 3 लोगों के बैठने की गुंजाइश रह गई है। कह कहे बखेरने वाला ताज मिरासी अपनी जिंदगी पर हंस रहा है। हाफिज उमरदीन बगल में इमामत की छड़ी दबाए गांव से दूर भाग रहा है। बाबे निक्की शाह की दरगाह पे दूध पिलाने की रस्म दम तोड़ चुकी है। एक लफ्ज आएगा जी रीड़ी, कणक दी ਉਹ ਢੇਰ ਜਿਹਦੇ ਚੋਂ ਬੱਚਿਆਂ ਨੂੰ ਹਿੱਸਾ ਦਿੱਤਾ ਜਾਂਦਾ ਸੀ, ਉਹਨੂੰ ਰੀੜੀ ਕਹਿੰਦੇ ਸੀ। ਤੇ ਆਖਰ ਦੇ ਉੱਤੇ ਤੋਲਿਆ ਨਹੀਂ ਸੀ ਜਾਂਦਾ ਬੱਚਿਆਂ ਨੂੰ। ਹਾਂਜੀ ਹਾਂਜੀ। रीढ़ी के इंतजार में बैठे हुए बच्चे जिमीदार के हाथ में पकड़े हुए झाड़ू को नफरत से देख रहे हैं। रीढ़ी के इंतजार में बैठे हुए बच्चे जिमीदार के हाथ में पकड़े हुए झाड़ू को नफरत से देख रहे हैं। बीबीसी से नशर होने वाली खबरों पे मेरे गांव के लोगों का एतमाद घटता जा रहा है। मिटने के खौफ से कच्ची दीवारों से पक्की दीवारों पर मुंतकिल हुए लफ्ज बारिश को तरस रहे हैं। तलफ़्फ़ुज़ के हेर फेर ने मेरा ज़ख़ीरा अल्फाज कम कर दिया है। ताश खेलने वाले 8 बूढ़े हाथ आखिरी बाजी हार चुके हैं। बहुत शुक्रिया। बहुत शुक्रिया जी, बहुत खूब। खूबसूरत तस्वीर खींची है आपने कर दी, बहुत मेहरबानी से ਤੁਸੀਂ ਸਾਡਾ ਗੱਲਾਂ ਬਾਤਾਂ ਕਰਦੇ ਸੁਣ ਚੰਗਾ ਲੱਗਾ ਹੈ ਬਹੁਤ। ਜਦੋਂ ਸਾਡਾ ਪ੍ਰਵੇਸ਼ ਖਾਨ ਸਾਹਿਬ ਵੀ ਨੇ ਜੀ, ਪ੍ਰਵੇਸ਼ ਖਾਨ ਸਾਹਿਬ ਨੂੰ ਮੈਂ ਕਾਫੀ ਦੇਰ ਦਾ ਵੇਟ ਕਰਵਾ ਰਿਹਾ ਜੀ, ਮੈਨੂੰ ਨਾਲ ਉਹਨੂੰ ਲੈਣਾ ਚਾਹਾਂਗਾ। ਪ੍ਰਵੇਸ਼ ਖਾਨ ਸਾਹਿਬ ਆਓ ਜੀ, ਤੁਸੀਂ ਵੀ ਕੀ ਕਹਿਣਾ ਚਾਹੁੰਦੇ ਪ੍ਰਵੇਸ਼ ਸਾਹਿਬ? ਪ੍ਰਵੇਸ਼ ਸਾਹਿਬ ਸਿੱਧੇ ਹੋ ਜਾਓ। ਪ੍ਰਵੇਸ਼ ਖਾਨ ਸਾਹਿਬ ਜੇ ਤੁਸੀਂ ਗੱਲ ਸੁਣ ਰਹੇ ਹੋ ਜ਼ਰੂਰ ਆਪਣੀ ਗੱਲ ਰੱਖੋ। ਅੱਛਾ ਜੀ, ਮੈਂ ਕੁਇਕਲੀ ਨੋਬਲ ਸਿੱਧੂ ਤੋਂ ਵੀ ਨਾਲ ਜੋੜ ਕੇ ਉਹਨਾਂ ਦੀ ਗੱਲ ਵੀ ਸੁਣਨਾ। ਉਸ ਤੋਂ ਪਹਿਲਾਂ ਇੱਕ ਗੱਲ ਜ਼ਿਕਰ ਕਰ ਲਵਾਂ ਜੀ, ਹਰਦੀਪ ਸਿੰਘ ਜੀ ਕਹਿੰਦੇ ਜੀ ਤੁਸੀਂ ਸਾਡੀ ਗੱਲ ਨਹੀਂ ਕਰਦੇ, ਅਸੀਂ ਪ੍ਰੋਗਰਾਮ ਵੇਖ ਰਹੇ ਹਾਂ, ਸਵਾਲ ਪੁੱਛ ਰਹੇ, ਜਵਾਬ ਨਹੀਂ ਦੇ। ਹਰਦੀਪ ਜੀ, ਸਵਾਲ ਤੁਹਾਡਾ ਜੇ ਪੜ੍ਹਿਆ ਨਹੀਂ ਤਾਂ ਜਵਾਬ ਇਸ ਕਰਕੇ ਸ਼ਾਇਦ ਨਾ ਦਿੱਤਾ। ਮੈਂ ਕੋਸ਼ਿਸ਼ ਕਰਦਾ ਕਿ ਹਰ ਇੱਕ ਸਵਾਲਾਂ ਦਾ ਜਵਾਬ ਦੇਵਾਂ। ਤੁਸੀਂ ਦੁਬਾਰਾ ਪੁੱਛੋ, ਮੈਂ ਕੋਸ਼ਿਸ਼ ਕਰਾਂਗਾ ਜੀ ਜ਼ਰੂਰ ਤੁਹਾਡੇ ਸਵਾਲ ਦਾ ਜਵਾਬ ਦੇਵਾਂਗਾ। ਮੈਂ ਮਾਫੀ ਚਾਹੁੰਦਾ ਜੀ ਜੇ ਮੈਂ ਸਵਾਲ ਨਹੀਂ ਪੜ੍ਹਿਆ ਤਾਂ ਜੀ। ਅੱਛਾ ਜੀ, ਕਰੀਮ ਖੋਖਰ ਸਾਹਿਬ ਨੇ, ਪ੍ਰਵੇਸ਼ ਖਾਨ ਸਾਹਿਬ ਨੇ, ਨੋਬਲ ਸਿੰਘ ਸਿੱਧੂ ਜੀ ਨੇ, ਸਾਰਿਆਂ ਨੇ ਇੱਕ ਕਰਕੇ ਕੋਈ ਗੱਲ ਕਰਨੀ ਹੈ। ਉਸ ਤੋਂ ਬਾਅਦ ਫਿਰ ਅਸੀਂ ਸੰਗਤ 47 ਨਾਲ ਬੈਠ ਕੇ ਇਤਮਾਨ ਨਾਲ
ਉਹਨਾਂ ਦੀ ਸ਼ਾਇਰੀ ਸੁਣਾਂਗੇ ਜੀ। ਨੋਬਲ ਸਿੱਧੂ ਜੀ ਕੀ ਕਹਿਣਾ ਚਾਹੁੰਦੇ ਹੋ ਜੀ? ਸਤਿ ਸ਼੍ਰੀ ਅਕਾਲ ਅਰੋੜਾ ਸਾਹਿਬ, ਜੀ ਸਤਿ ਸ਼੍ਰੀ ਅਸਲਾਮ ਅਕਾਲ, ਵਾਲੇਕਮ ਸਾਰਿਆਂ ਨੂੰ ਜੀ। ਕੀ ਹਾਲ ਹੈ ਜੀ? ਵਾਲੇਕੁਮ ਸਲਾਮ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਏਦਾਂ ਵੀਰ ਜੀ ਕਿ ਮੈਨੂੰ ਨਾ ਥੋੜੀ ਜੇ ਪਿੱਛੇ ਚੱਲੀਏ, ਝਾਤੀ ਮਾਰੀਏ ਤੇ ਮੈਨੂੰ 87 88 89 ਦੇ ਵਿੱਚ ਥੋੜਾ ਬਹੁਤਾ ਯਾਦ ਆਉਂਦਾ ਕਿ ਮੈਂ ਉਦੋਂ ਪਿੰਡ ਦੇ ਵਿੱਚ ਹੁੰਦੇ ਸੀ ਤੇ ਉਹਨਾਂ ਨੂੰ ਸੁਣੀਦਾ ਹੁੰਦਾ ਸੀ, ਘਰ ਦੇ ਵਹਿੰਦੇ ਹੁੰਦੇ ਸੀ ਨਿਲਾਮ ਘਰ, ਤੇ ਵੇਖੀਦਾ ਹੁੰਦਾ ਸੀ ਉਹਨਾਂ ਨੂੰ, ਮਤਲਬ ਸੁਣੀਦਾ ਹੁੰਦਾ ਸੀ ਉਹਨਾਂ ਨੂੰ ਟੀਵੀ 'ਚ। ਆਵਾਜ਼ ਆ ਰਹੀ ਹੈ ਜੀ ਮੇਰੀ? ਜੀ ਜੀ ਜੀ, ਮੈਂ ਸੁਣ ਰਿਹਾ ਜੀ ਤੁਹਾਡੀ ਗੱਲ ਜੀ। ਠੀਕ ਹੈ ਜੀ। ਜਦੋਂ ਉਹਨਾਂ ਦੀ ਜਿਹੜੀ એનર્ਜੀ ਸੀ ਨਾ, ਜਦੋਂ ਹਾਲ ਦੇ ਵਿੱਚ ਭੱਜ ਕੇ ਜਾਂਦੇ ਹੁੰਦੇ ਸੀ ਮਾਈਕ ਲੈ ਕੇ, ਉਹ ਹਜੇ ਤੱਕ ਸੀਨ ਅੱਖਾਂ ਚੋਂ ਨਹੀਂ ਜੀ, ਉਹ ਭੁੱਲਦੇ ਨਹੀਂ ਹਜੇ ਤੱਕ ਅੱਖਾਂ ਦੇ ਵਿੱਚੋਂ। ਫਿਰ ਉਹਨਾਂ ਦੀ ਇੱਕ ਹੋਰ ਗੱਲ ਸੀ, ਉਹ ਜਦੋਂ ਅਖੀਰ ਸ਼ੋਅ ਜਦੋਂ ਖਤਮ ਹੋਣ ਲੱਗਦਾ ਸੀ ਨਿਲਾਮ ਘਰ, ਉਹ ਲਾਸਟ ਵਿੱਚ ਜਦੋਂ ਇੱਕ ਵਾਰੀ ਪਾਕਿਸਤਾਨ ਜ਼ਿੰਦਾਬਾਦ ਜਦੋਂ ਇੱਕ ਨਾਰਾ ਲਾਉਂਦੇ ਸੀ ਨਾ, ਉਹ ਵੀ ਨਹੀਂ ਪਤਾ ਲੱਗਦਾ ਹੁੰਦਾ ਸੀ। ਛੋਟੇ ਹੁੰਦੇ ਯਾਦ ਨਹੀਂ ਹੁੰਦਾ ਸੀ ਇਹ ਕੀ ਬੋਲਦੇ ਆ, ਪਰ ਉਸ ਤੋਂ ਬਾਅਦ ਪਤਾ ਲੱਗਾ ਜੀ ਕਿ ਜ਼ਿੰਦਾਬਾਦ ਦਾ ਕੀ ਮਤਲਬ ਹੈ। 4-5 ਸਾਲਾਂ ਦੇ ਹੋਵਾਂਗੇ ਅਸੀਂ। ਮੇਰੀ ਇਹ ਥੋੜੇ ਦਿਮਾਗ 'ਚ ਚੱਲਦੀ ਹੈ ਰਹਿੰਦੀ ਉਹਨਾਂ ਦੀ। ਜਿਸ ਦਿਨ ਡੈਥ ਹੋਈ ਉਸ ਦਿਨ ਦਿਮਾਗ 'ਚ ਚੱਲੀ ਇਹ ਗੱਲ ਕਿ ਯਾਰ ਘਾਟਾ ਪਿਆ ਪੀਟੀਵੀ ਨੂੰ, ਖਾਸ ਕਰਕੇ ਬਹੁਤ ਘਾਟਾ ਪਿਆ ਜੀ। ਬਹੁਤ ਸ਼ੁਕਰੀਆ ਜੀ ਨੋਬਲ ਸਿੱਧੂ ਜੀ, ਤੁਸੀਂ ਆਪਣੀ ਗੱਲਬਾਤ ਸਾਡੇ ਨਾਲ ਰੱਖੀ। ਦੇਖੋ ਦੋਸਤੋ, ਇੱਕ ਗੱਲ ਬੜੀ ਮਜ਼ੇਦਾਰ ਹੈ, ਬੜੀ ਸੋਚਣ ਵਾਲੀ ਗੱਲ ਹੈ ਕਿ ਭਾਵੇਂ ਜਿੰਨੇ ਮਰਜ਼ੀ ਬਾਰਡਰ ਹੋਣ, ਜਿਹੜੀਆਂ ਹਵਾ ਦੀ ਤਰੰਗਾਂ ਤੇ ਰੇਡੀਓ ਦੀ ਗੱਲਾਂ ਜਾਂ ਟੈਲੀਵਿਜ਼ਨ ਦੀ ਜਿਹੜੀ 에ਅਰਵੇਵਸ ਨੇ, ਉਹ ਇੱਕ ਦੂਸਰੇ ਨਾਲ ਸਾਨੂੰ ਸ਼ੁਰੂ ਤੋਂ ਜੋੜਦੀ ਆ ਰਹੀ ਹੈ। ਅੱਜ ਨਹੀਂ, ਅੱਜ ਤਾਂ ਇੰਟਰਨੈਟ ਨੇ ਬਹੁਤ ਕੁਝ ਸੌਖਾ ਕਰ ਦਿੱਤਾ, ਪਰ 70s ਵਿੱਚ 80s ਦੇ ਦੌਰ ਵਿੱਚ ਜਦੋਂ ਇਹ ਇੰਟਰਨੈਟ ਨਹੀਂ ਸੀ, ਉਸ ਦੌਰ ਵਿੱਚ ਵੀ ਟੈਲੀਵਿਜ਼ਨ ਨੂੰ ਬੜਾ ਸ਼ੌਕ ਨਾਲ ਵੇਖਿਆ ਜਾਂਦਾ ਸੀ। ਤੇ ਜਿਸ ਤਰ੍ਹਾਂ ਨੋਬਲ ਜੀ ਨੇ ਦੱਸਿਆ, ਮੈਂ ਆਪ ਵੇਖਿਆ ਹੈ, ਸੋ ਮੈਨੂੰ ਬੜਾ ਚੰਗਾ ਲੱਗਦਾ ਇਹ ਉਹਨਾਂ ਬਾਰੇ। ਅਰੋੜਾ ਸਾਹਿਬ, ਮੈਂ ਜਦੋਂ ਲੱਗਦਾ ਹੁੰਦਾ ਸੀ, ਅਸੀਂ ਵੀ ਛੋਟੇ ਛੋਟੇ ਵੇਖਿਆ ਵੀ ਉਦੋਂ ਪਿੰਡਾਂ ਦੇ ਵਿੱਚ ਬਾਜ਼ਾਰ ਖਾਲੀ ਹੋ ਜਾਂਦੇ, ਸਾਰੇ ਟੀਵੀਆਂ ਦੇ ਅੱਗੇ ਬਹਿ ਜਾਂਦੇ ਸੀ ਜਾ ਕੇ। ਟੀਵੀ ਵੀ ਉਦੋਂ ਘੱਟ ਹੁੰਦੇ ਸੀ ਲੋਕਾਂ ਕੋਲ, ਤੇ ਇਕੱਠੇ ਹੋ ਕੇ ਹਵੇਲੀਆਂ 'ਚ ਤੇ ਲੋਕਾਂ ਬਾਜ਼ਾਰ ਖਾਲੀ ਹੋ ਜਾਣਾ ਜੇ ਨਿਲਾਮ ਘਰ ਲੱਗਦਾ ਹੁੰਦਾ। ਇੱਕ ਵੱਖਰਾ ਅੰਦਾਜ਼ ਸੀ। ਅੱਛਾ, ਇੱਕ ਪਰਵੇਜ਼ ਖਾਨ ਸਾਹਿਬ ਕਾਫੀ ਇੰਤਜ਼ਾਰ ਕਰ ਰਹੇ ਨੇ, ਪਰ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ, ਉਸ ਤੋਂ ਬਾਅਦ ਫਿਰ ਸੰਗਦਲ ਸੰਤਾਲੀ ਜੀ ਕੋਲ ਚੱਲਾਂਗੇ। ਪਰਵੇਜ਼ ਖਾਨ ਸਾਹਿਬ ਜੀ, ਤੁਸੀਂ ਇਸ ਵਕਤ ਸਾਡੇ ਨਾਲ ਹੋ। ਪਰਵੇਜ਼ ਸਾਹਿਬ ਜੀ। ਅਰੋੜਾ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਈ, ਕੀ ਹਾਲ ਚਾਲ ਆ? ਬਹੁਤ ਸ਼ੁਕਰੀਆ ਸਰ। ਨਾਸਰ ਸਾਹਿਬ ਸਲਾਮ ਅਲੈਕਮ। ਵਾਲੇਕੁਮ ਸਲਾਮ ਜੀ। ਨਾਸਰ ਸਾਹਿਬ ਕੀ ਹਾਲ ਚਾਲ ਹੈ? ਖੈਰ ਖੈਰੀਅਤ ਹੈ? ਵਾਹ, ਵਧੀਆ ਵਧੀਆ, ਤੁਸੀਂ ਦੱਸੋ ਠੀਕ ਠਾਕ ਹੋ? ਜੇ ਸਿੱਧੇ ਹੋ ਜਾਓ ਤੇ ਬਹੁਤ ਵਧੀਆ ਲੱਗੂਗਾ ਜੀ। ਅੱਲਾ ਦੀ ਬੜੀ ਮਿਹਰਬਾਨੀ ਹੈ, ਸ਼ੁਕਰ ਅਲਹਮਦੁਲਿਲਾ, ਫਸਟ ਕਲਾਸ ਹੈ ਜੀ। ਜੀ ਕੀ ਕਹਿਣਾ ਚਾਹੁੰਦੇ ਹੋ ਜੀ? ਮੈਂ ਸਕਰੀਨ ਅਰੋੜਾ ਸਾਹਿਬ, ਮੈਂ ਨਾ ਕਿਹਾ ਜੇ ਕਰ ਲਓ ਤੇ ਬਹੁਤ ਵਧੀਆ ਲੱਗੂ। ਦੱਸਦਾ ਮੇਰੇ ਨਾਲ ਬੀਤਿਆ ਆ। ਹੈਲੋ, ਮੇਰੀ ਆਵਾਜ਼ ਆ ਰਹੀ ਸਰ? ਜੀ ਬਿਲਕੁਲ ਆ ਰਹੀ ਹੈ ਜੀ। ਅੱਛਾ, ਮੈਂ ਅਰੋੜਾ ਸਾਹਿਬ 88 ਵਿੱਚ ਪਾਕਿਸਤਾਨ ਗਿਆ ਤਾਂ ਮੇਰੀ ਨਾ ਚਾਚੀ ਮੈਨੂੰ ਆਪਣੇ ਰਿਸ਼ਤੇਦਾਰਾਂ ਦੇ ਘਰ ਲੈ ਗਈ। ਅੱਛਾ ਜੀ। ਉਹਨਾਂ ਦੇ ਬੱਚੇ ਬੈਠੇ, ਉਹਨਾਂ ਨੇ ਮੇਰੇ ਨਾਲ ਸਵਾਲ ਕੀਤਾ ਕਿ ਜਿਸ ਤਰ੍ਹਾਂ ਸਾਡੇ ਨਿਲਾਮ ਘਰ 'ਚ ਕਾਰ ਜਾਂਦੀ ਹੈ, ਤੁਹਾਡੇ ਕੀ ਜਾਂਦਾ? ਮੈਂ ਤਾਰਕ ਜੀ ਸਾਹਿਬ ਨੂੰ ਪਹਿਲਾਂ ਨਹੀਂ ਸੀ ਉਹਨਾਂ ਦਾ ਨਾਮ ਸੁਣਿਆ ਕਦੀ। ਅੱਛਾ ਜੀ। ਤਾਂ ਮੈਂ ਇਸ ਚੀਜ਼ ਤੋਂ ਹੈਰਾਨ ਹੋਇਆ ਕਿ ਇਹਨਾਂ ਦੇ ਜੇ ਨਿਲਾਮ ਘਰ 'ਚ ਕਾਰ ਜਾਂਦੀ, ਸਾਡੇ ਤਾਂ ਸ਼ਹਿਰ ਦੇ ਵਿੱਚ ਟਾਊਨ ਹਾਲ ਹੈ, ਭਾਵੇਂ ਟਰੱਕ ਲੈ ਜਾਓ। ਹਾਂਜੀ। ਮੈਂ ਕਿਹਾ ਸਾਡੇ ਵਾਂ ਟਰੱਕ ਲੈ ਜਾਓ, ਇੱਧਰ ਦੀ ਬਾੜੋ ਦੂਸਰੇ ਪਾਸੇ ਦੀ ਕੱਢ ਲਓ। ਉਹ ਕਹਿੰਦੇ ਨਹੀਂ, ਉਹ ਨਹੀਂ, ਸਾਡੇ ਨਾ ਟੀਵੀ ਤੇ ਇੱਕ ਪ੍ਰੋਗਰਾਮ ਚੱਲਦਾ ਨਿਲਾਮ ਘਰ ਤਾਰਕ ਜੀ ਸਾਹਿਬ ਦਾ ਜੀ। ਉੱਥੇ ਮੈਂ ਪਹਿਲੀ ਵਾਰ ਇਹਨਾਂ ਦਾ ਨਾਮ ਸੁਣਿਆ ਸੀ ਉਹਨਾਂ ਦੇ ਘਰ ਜੀ। ਤੇ ਉਸ ਤੋਂ ਬਾਅਦ ਫਿਰ ਮੁਸਲਸਲ ਜਿਹੜਾ ਉਹਨਾਂ ਦਾ ਪ੍ਰੋਗਰਾਮ ਇਹ ਦੇਖਣਾ ਚਾਲੂ ਕਰ ਲਿਆ ਸੀ। ਵਾਹ ਜੀ। ਅੱਛਾ ਜੀ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਫਿਰ ਇੱਕ ਉਹਨਾਂ ਦੀ ਨਾ ਬੜੀ ਵਰਡਿੰਗ ਪਿਆਰੀ ਸੀ, ਜਦੋਂ ਉਹ ਆਉਂਦੇ ਸੀ, ਸੁਣਤੇ ਕਾਨੋ ਦੇਖਤੀ ਆਂਖੋ ਆਪਕੋ ਮੇਰਾ ਸਲਾਮ, ਜੋ ਕਹਿੰਦਾ ਸੀ, ਉਸ ਟਾਈਮ ਨਾ ਬੰਦੇ ਦੇ ਮਰੇ ਹੋਏ ਜਿਸਮ ਦੇ ਵਿੱਚ ਵੀ ਉਹ ਰੂਹ ਪਾ ਦਿੰਦਾ ਸੀ। ਬਿਲਕੁਲ ਬਿਲਕੁਲ। ਬੁਲੰਦ ਆਵਾਜ਼ ਤੇ ਬੜੀ એનર્ਜੀ ਦੇ ਨਾਲ ਪੇਸ਼ ਹੁੰਦੇ ਸੀ। ਬੁਲੰਦ ਆਵਾਜ਼ ਸੀ ਜੀ, ਬੁਲੰਦ ਆਵਾਜ਼ ਉਹਨਾਂ ਦੀ। ਬਸ ਇਹ ਅੱਲਾ ਉਹਨਾਂ ਨੂੰ ਕਬਰ ਦੇ ਅਜ਼ਾਬ ਤੋਂ ਬਚਾਏ ਔਰ ਜੰਨਤ ਦੇ ਵਿੱਚ ਅੱਛੀ ਜਗ੍ਹਾ, ਅੱਛਾ ਮਕਾਮ ਦੇ ਜੀ। ਬਹੁਤ ਬਹੁਤ ਸ਼ੁਕਰੀਆ ਜੀ ਪਰਵੇਜ਼ ਸਾਹਿਬ। ਤੁਸੀਂ ਕਾਫੀ ਦੇਰ ਤੋਂ ਇੰਤਜ਼ਾਰ ਕਰ ਰਹੇ ਸੀ, ਇਸ ਕਰਕੇ ਮੈਂ ਤੁਹਾਡੇ ਨਾਲ ਗੱਲ ਜ਼ਰੂਰ ਕਰਨਾ ਚਾਹੁੰਦਾ ਸੀ। ਅੱਛਾ ਜੀ, ਹੁਣ ਆ ਜਾਂਦੀ ਜੀ ਜਿਹੜੀ ਗੱਲ ਅਸੀਂ ਪਹਿਲਾਂ ਕਹੀ ਸੀ, ਹੁਣ ਅਸੀਂ ਗੱਲ ਕਰਨੀ ਸੰਗਦਲ ਸੰਤਾਲੀ ਜੀ ਨਾਲ।
ਤੇ ਹੁਣ ਆਪਣੀ ਅਰੋੜਾ ਸਾਹਿਬ ਆਵਾਜ਼ ਆ ਰਹੀ? ਮੈਂ ਆਵਾਜ਼ ਸੈੱਟ ਕਰ ਰਿਹਾ ਸੀ, ਜਦੋਂ ਮੈਨੂੰ ਕਹਿ ਰਹੇ ਸੀ ਨਾ ਢਿੱਲੋਂ ਸਾਹਿਬ ਘੂਰ ਘੂਰ ਕੇ ਵੇਖ ਰਹੇ ਆ, ਉਦੋਂ ਮੈਂ ਆਵਾਜ਼ ਹੀ ਸੈੱਟ ਕਰ ਰਿਹਾ ਸੀ। ਮੈਂ ਅਗਲੀ ਗੱਲ ਵੀ ਦੱਸ ਦੇ, ਹੁਣ ਤੁਸੀਂ ਅਗਲੀ ਗੱਲ ਵੀ ਦੱਸ ਜਵਾਬ ਦੇ, ਦੇਣੇ ਆ। ਮੈਂ ਕਿਹਾ ਅਗਲੀ ਗੱਲ ਵੀ ਦੱਸ ਦੇ। ਅਗਲੀ ਮੈਨੂੰ ਤਾਂ ਕੋਈ ਪਤਾ ਨਹੀਂ, ਤੁਸੀਂ ਦੱਸ ਦਿਓ। ਚਲੋ ਬਾਅਦ ਚ ਦੱਸਾਂਗੇ। ਤੁਸੀਂ 47 ਸੰਗਦਰ ਸਾਹਿਬ ਨੂੰ ਲੈ ਕੇ ਆਓ ਸਾਡੇ ਨਾਲ। ਅੱਛਾ, ਉਹਨਾਂ ਨੂੰ ਮੈਂ ਲੈ ਕੇ ਆਉਣਾ, ਉਹਨਾਂ ਤੋਂ ਆਪਾਂ ਇੱਕ ਗੀਤ ਸੁਣਾਂਗੇ। ਇੱਕ ਅੱਜ ਕੱਲ ਦੇ ਮਾਹੌਲ ਦਾ ਅਰੋੜਾ ਸਾਹਿਬ, ਅੱਜ ਕੱਲ ਨਾ ਜਿਹੜਾ ਆਮ ਖਾਸ ਕਰਕੇ ਸਾਡੇ ਪੰਜਾਬੀਆਂ 'ਚ ਇਹ ਕਮੀ ਆਈ ਹੈ ਕਿ ਪੁੱਤ ਨੂੰ ਪਿਆਰ ਕਰਦੇ ਆ ਤੇ ਧੀ ਨੂੰ ਕੁੱਖਾਂ 'ਚ ਕਤਲ ਕਰਵਾਉਂਦੇ ਆ ਜੀ। ਇਹਨਾਂ ਨੇ ਇੱਕ ਉਹਦੇ ਤੇ ਇੱਕ ਗੀਤ ਲਿਖਿਆ ਸੀ, ਔਰ ਬਹੁਤ ਇਮੋਸ਼ਨਲ ਗੀਤ ਹੈ। ਇਹਨਾਂ ਨੂੰ ਮੈਂ ਹੁਣ ਇਹੀ ਗੱਲ ਕਰਦਾ ਸੀ, ਮੈਂ ਕਿਹਾ ਉਹ ਇੱਕ ਵਾਰੀ ਚਾਰ ਲੈਣਾ, ਪਹਿਲੀ ਗੱਲ ਤਾਂ ਪੂਰਾ ਗੀਤ ਹੀ ਸੁਣਾਓ, ਚਾਰ ਲੈਣਾ ਕਾਹਦੀਆਂ ਜਦੋਂ ਸੁਣਾਉਣ ਹੀ ਲੱਗ ਗਏ ਤਾਂ। ਬਿਲਕੁਲ ਵਧੀਆ ਜੀ, ਅਸੀਂ ਬਿਲਕੁਲ ਪੂਰਾ ਗੀਤ ਸੁਣਨਾ ਚਾਹੁੰਦੇ ਹਾਂ ਜੀ। ਕਰਾਓ ਜੀ ਗੱਲ ਹੁਣ ਉਹਨਾਂ ਨਾਲ, ਤੁਸੀਂ ਉਹਨਾਂ ਨਾਲ ਗੱਲਬਾਤ ਕਰਾਓ, ਅਸੀਂ ਉਹਨਾਂ ਨੂੰ ਗੀਤ ਵੀ ਸੁਣਾਂਗੇ, ਹੋਰ ਗੱਲਾਂ ਵੀ ਜਾਣਾਂਗੇ ਇਹਨਾਂ ਨੂੰ ਤਿਆਰੀ ਕਰਾਉਣਾ। ਹਾਂਜੀ ਬਾਈ ਜੀ, ਜੇ ਆਵਾਜ਼ ਆ ਗਈ ਗੀਤ ਤੋਂ ਸ਼ੁਰੂਆਤ ਕਰਦੇ ਆ ਜੀ। ਜਿਹੜੇ ਗੀਤ ਦਾ ਜ਼ਿਕਰ ਕੀਤਾ ਹੈ ਤੇ ਸੰਧੂ ਜੀ ਨੇ, ਕਹਿੰਦੇ ਉਸੇ ਗੀਤ ਤੋਂ ਸ਼ੁਰੂਆਤ ਕਰ ਲੈਂਦੇ ਆ ਜੀ ਪ੍ਰੋਗਰਾਮ ਦੇ। ਆਪਣੇ ਗੱਲ ਕਰਨ ਤੋਂ ਬਾਅਦ ਹੋਰ ਸੱਜਣ ਮਿੱਤਰ ਜੁੜਿਆਂ ਨੂੰ ਮੇਰੇ ਵੱਲੋਂ ਫਿਰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ। ਤੇ ਬੜਾ ਸਵਾਦ ਆ ਰਿਹਾ ਜੀ ਤੁਹਾਡੀ ਸੁਣ ਕੇ ਚਰਚਾ। ਕੋਈ 88 ਦੀ ਗੱਲ ਕਰ ਰਿਹਾ, ਕੋਈ 90 ਦੀ ਗੱਲ ਕਰ ਰਿਹਾ, ਸਾਰੀਆਂ ਗੱਲਾਂ ਉਵੇਂ ਫਿਲਮ ਵਾਂਗੂ ਸਟੋਰੀ ਸਾਰੀ ਅੱਖਾਂ ਵਾਂਗੂ ਘੁੰਮ ਰਹੀ ਹੈ। ਜਦੋਂ ਬਗਾਨੇ ਘਰਾਂ 'ਚ ਜਾ ਕੇ ਪੱਲੀਆਂ ਤੇ ਬਹਿ ਕੇ ਥੱਲੇ ਟੀਵੀ ਦੇਖਦੇ ਹੁੰਦੇ ਸੀਗੇ ਜੀ, ਤੇ ਉਹ ਸਮਾਂ ਸਾਰਾ ਘੁੰਮ ਰਿਹਾ। ਤੇ ਟੀਵੀ ਸਾਡੇ ਆਉਂਦਾ ਸੀ, ਟੀਵੀ ਦਾ ਚੱਕਾ ਲੱਗਦਾ। ਹਾਂ, ਸਾਡੇ ਸੁੱਖ ਨਾਲ ਅਸੀਂ ਬਾਰਡਰ ਤੇ ਕਰਕੇ ਪੰਜਾਬੀ ਤਾਂ ਸਾਡੇ ਆਉਂਦਾ ਹੀ ਨਹੀਂ ਹੁੰਦਾ ਸੀ, ਅਸੀਂ ਪੀਟੀਵੀ ਹੀ ਦੇਖਦੇ ਹੁੰਦੇ ਸੀ। ਪਾਕਿਸਤਾਨ ਨੇੜੇ ਸੀਗਾ, ਦੂਜੇ ਤਾਂ ਸਾਡੇ ਰੇਂਜ ਨਹੀਂ ਆਉਂਦੀ ਹੁੰਦੀ ਸੀ। ਅੱਛਾ ਜੀ। ਤੇ ਹਾਂਜੀ, ਸੋ ਇਹ ਭਤੀਜ ਕਹਿ ਰਿਹਾ ਵੀ ਧੀਆਂ ਵਾਲਾ ਗੀਤ ਇੱਕ ਨਾ ਲਾਈਵ ਸ਼ੋਅ ਹੋਇਆ ਸੀ ਆਪਣੇ ਚੈਨਲ ਤੇ, ਆਪਣੇ ਪਿੰਡ ਹੀ ਕਰਾਇਆ ਸੀਗਾ, ਟਾਈਮ ਟੀਵੀ ਚੜ੍ਹਦੀ ਕਲਾ ਤੇ। ਉਹਨਾਂ ਸਮਿਆਂ 'ਚ ਕਰੀਬ 10-12 ਦੇ ਵਿੱਚ 2010 ਤੇ 2012 'ਚ ਉਦੋਂ ਮੈਨੂੰ ਕਿਹਾ ਗਿਆ ਸੀਗਾ ਵੀ ਕੁਛ ਸੁਣਾਉਣ ਵਾਸਤੇ। ਮੈਂ ਉਦੋਂ ਹੀ ਲਿਖਿਆ ਸੀ ਤੇ ਉਹ ਚਲੋ ਬੜਾ ਪਿਆਰ ਮੁਹੱਬਤ ਮਿਲਿਆ। ਉਹ ਗੀਤ ਰਿਕਾਰਡ ਕਰਵਾਉਣ ਵਾਸਤੇ ਮੈਨੂੰ ਜੋ ਮੈਂ ਚਾਹ ਰਿਹਾ, ਮੈਨੂੰ ਉਹੋ ਜਿਹੇ ਜੇ ਕੋਈ ਕਹਿ ਲਓ ਵੋਕਲ ਆਵਾਜ਼ ਨਹੀਂ ਮਿਲੀ ਜੋ ਮੈਂ ਜਿਹੜੇ ਮੂਡ 'ਚ ਮੈਂ ਚਾਹੁੰਦਾ ਉਵੇਂ ਕੋਈ ਰਿਕਾਰਡ ਕਰਵਾ ਸਕਾਂ। ਸੋ ਉਹ ਉਸ ਦੀਆਂ ਮੈਂ ਤੁਹਾਨੂੰ ਸੁਣਾਉਣਾ ਚਾਹੁੰਦਾ ਲੈਣਾ ਜੀ। ਉਹ ਜਿਵੇਂ ਗੁਰਤੇਜ ਨੇ ਦੱਸਿਆ ਨਾ ਵੀ ਉਹ ਕਹੇ ਸਟੋਰੀ ਹੈ ਜੀ। ਸਾਡੀ ਇੱਕ ਸਮਾਜ ਦੀ ਜਾਂ ਸਾਡੇ ਲੋਕਾਂ ਦੀ ਇੱਕ ਮਾਨਸਿਕਤਾ ਇਹੋ ਜਿਹੀ ਬਣੀ ਹੋਈ ਆ ਕਿ ਜਦੋਂ ਔਰਤ ਵਿਆਹ ਕਰਾ ਕੇ ਸਹੁਰੇ ਪਰਿਵਾਰ 'ਚ ਜਾਂਦੀ ਆ, ਸਾਡੀ ਇੱਕ ਸੋਚ ਹੀ ਇਹੋ ਜਿਹੀ ਬਣੀ ਹੋਈ ਆ। ਸਹੁਰਾ ਪਰਿਵਾਰ ਸਾਰਾ ਇੱਕ ਸੋਚਦਾ ਵੀ ਸਾਡੇ ਜਿਹੜਾ ਸਾਡੇ ਘਰੇ ਪਹਿਲਾ ਬੱਚਾ ਆਵੇ ਉਹ ਪੁੱਤ ਹੋਵੇ। ਤੇ ਉਹ ਕਿਸੇ ਨੂੰ ਚਾਅ ਮੈਂ ਚਾਚਾ ਬਣਾ, ਕਿਸੇ ਨੂੰ ਦਾਦਾ ਬਣਾ, ਸਾਰਿਆਂ ਨੂੰ ਆਪੋ ਆਪਣਾ ਚਾਅ। ਤੇ ਹੋਣਾ ਤਾਂ ਉਹੀ ਆ ਜੋ ਕਹਿੰਦੇ ਪ੍ਰਮਾਤਮਾ ਨੂੰ ਮਨਜ਼ੂਰ ਆ। ਤੇ ਬੇਟੀ ਹੋ ਜਾਂਦੀ ਹੈ ਨਾ, ਜਦੋਂ ਬੇਟੀ ਹੋ ਜਾਂਦੀ ਆ, ਨਵ ਜੰਮੀ ਮਾਂ ਦੇ ਨਾਲ ਬੇਟੀ ਪਈ ਆ, ਤੇ ਬੇਟੀ ਜਿਹੜੀ ਆ, ਮਾਂ ਜਿਹੜੀ ਆ, ਉਹ ਬੇਟੀ ਨੂੰ ਤਾਨੇ ਮਿਹਣੇ ਮਾਰਦੀ ਆ ਵੀ ਤੁਸੀਂ ਸਾਡੇ ਵਾਸਤੇ ਪੱਥਰ ਧਰੀਆਂ ਪਈਆਂ ਹੁੰਦੀਆਂ, ਤੁਹਾਡੇ ਤੋਂ ਸਬਰ ਨਹੀਂ ਹੁੰਦਾ, ਤੁਸੀਂ ਬਾਅਦ 'ਚ ਹੋ ਜਾਂਦੀਆਂ, ਪਹਿਲਾਂ ਘਰੇ ਪੁੱਤ ਹੋ ਜੇ ਤੇ ਔਰਤ ਦੀ ਸਹੁਰੇ ਪਰਿਵਾਰ 'ਚ ਇੱਜ਼ਤ ਬਣ ਜਾਂਦੀ ਆ, ਤੁਸੀਂ ਬਾਅਦ 'ਚ ਹੋ ਜਾ ਕਰੋ, ਹੈ ਨਾ। ਸੋ ਇਹੋ ਜਿਹੇ ਮੰਦੇ ਚੰਗੇ ਬੋਲਦੀ। ਮੇਰੀ ਆਵਾਜ਼ ਆ ਰਹੀ ਹੈ ਜੀ? ਤੁਸੀਂ ਸਕਰੀਨ ਤੋਂ ਸਾਰੇ ਜਣੇ ਆਊਟ ਹੋ ਚੁੱਕੇ? ਹਾਂਜੀ ਹਾਂਜੀ, ਬਿਲਕੁਲ ਆ ਰਹੀ ਹੈ ਜੀ। ਅਸੀਂ ਚਾਹੁੰਦੇ ਹਾਂ ਕਿ ਤੁਹਾਡੀ ਆਵਾਜ਼ ਲੋਕਾਂ ਤੱਕ ਪਹੁੰਚੇ। ਅਸੀਂ ਕਹਿੰਦੇ ਓਕੇ, ਥੈਂਕ ਯੂ ਸਰ ਜੀ, ਧੰਨਵਾਦ। ਤੇ ਉਹ ਉੱਥੋਂ ਉਹਨੂੰ ਤਾਨੇ ਮਿਹਣੇ ਮਾਰਦੀ ਆ ਵੀ ਤੁਸੀਂ ਕਾਹਤੋਂ ਹੋ ਜਾਂਦੇ, ਤੁਹਾਡੇ ਸਭ ਤੁਸੀਂ ਬਾਅਦ 'ਚ ਹੋ ਜਾਓ, ਘਰੇ ਪੁੱਤ ਹੋ ਜੇ ਤਾਂ ਸਾਡੀ ਇੱਜ਼ਤ ਬਣ ਜਾਵੇ ਵਗੈਰਾ ਵਗੈਰਾ ਨਾ। ਹੁਣ ਉਹ ਨਵ ਜੰਮੀ ਬੱਚੀ ਆਪਣੀ ਮਾਂ ਨੂੰ ਰਿਪਲਾਈ ਕਰਦੀ ਹੈ, ਕਾਰਨ ਦੱਸਦੀ ਹੈ ਅਸੀਂ ਕਾਹਤੋਂ ਪਹਿਲਾਂ ਜੰਮਦੇ ਹਾਂ ਨਾ। ਉਹ ਮੈਂ ਗੀਤ ਰਾਹੀਂ ਤੁਹਾਨੂੰ ਦੱਸਦਾ। ਸਾਡਾ ਵੀ ਚਿੱਤ ਕਰਦਾ ਅਮੜੀਏ ਨੀ ਵੱਜਣ ਬਾਬਲ ਬੂਹੇ ਸੇਰੇ, ਆਵਣ ਖੁਸਰੇ ਲੈਣ ਵਧਾਈਆਂ ਨੀ ਅੰਮੀਏ ਵੇੜੇ ਤੇਰੇ, ਨੀ ਅੰਮੀਏ ਵੇੜੇ ਤੇਰੇ। ਸਾਡਾ ਜੀ ਕਰਦਾ ਗਾਈਏ
ਵੀਰੇ ਦੀਆਂ ਘੋੜੀਆਂ ਸਾਡਾ ਜੀ ਕਰਦਾ ਗਾਈਏ, ਵੀਰੇ ਦੀਆਂ ਘੋੜੀਆਂ ਚੰਦਰਾ ਜਗ ਗਾਉਣ ਦਿੰਦਾ ਨਹੀਂ। ਪੁੱਤਾਂ ਤੋਂ ਪਹਿਲਾਂ ਧੀਆਂ ਤਾਈਓ ਨੇ ਹੁੰਦੀਆਂ, ਪੁੱਤਾਂ ਤੋਂ ਪਹਿਲਾਂ ਧੀਆਂ ਤਾਈਓ ਨੇ ਹੁੰਦੀਆਂ, ਮਗਰੋਂ ਕੋਈ ਹੋਣ ਦਿੰਦਾ ਨਹੀਂ। ਨੀ ਅੰਮੀਏ ਮਗਰੋਂ ਕੋਈ ਹੋਣ ਦਿੰਦਾ ਨਹੀਂ। ਤੀਜੇ ਮਹੀਨੇ ਜਾਂਚ ਮੇਰੀ ਦੇ ਹੋ ਜਾਣ ਹੁਕਮ ਨਹੀਂ ਜਾਰੀ, ਟੱਬਰ ਸਾਰਾ ਪੜੇ ਰਿਪੋਰਟਾਂ ਖੋ ਕੇ ਵਾਰੋ ਵਾਰੀ, ਟੱਬਰ ਸਾਰਾ ਪੜੇ ਰਿਪੋਰਟਾਂ ਖੋ ਕੇ ਵਾਰੋ ਵਾਰੀ। ਜੀਨੇ ਨੀ ਮੈਨੂੰ ਤੇਰੀ ਝੋਲੀ ਵਿੱਚ ਪਾਇਆ, ਜੀਨੇ ਨੀ ਮੈਨੂੰ ਤੇਰੀ ਝੋਲੀ ਵਿੱਚ ਪਾਇਆ, ਉਹ ਵੀ ਤਾਂ ਜਿਉਣ ਦਿੰਦਾ ਨਹੀਂ। ਪੁੱਤਾਂ ਤੋਂ ਪਹਿਲਾਂ ਧੀਆਂ ਤਾਈਓ ਨੇ ਹੁੰਦੀਆਂ, ਮਗਰੋਂ ਕੋਈ ਹੋਣ ਦਿੰਦਾ ਨਹੀਂ। ਨੀ ਅੰਮੀਏ ਮਗਰੋਂ ਕੋਈ ਹੋਣ ਦਿੰਦਾ ਨਹੀਂ। ਸਾਡੇ ਪੇਟੋਂ ਜੰਮਣ ਵਾਲੇ ਬਣ ਗਏ ਦੁਸ਼ਮਣ ਸਾਡੇ, ਅਲਟਰਾਸਾਊਂਡ ਸਕੈਨਾਂ ਵਾਲੇ ਅੰਮੀਏ ਜ਼ਾਲਮ ਡਾਡੇ, ਅਲਟਰਾਸਾਊਂਡ ਸਕੈਨਾਂ ਵਾਲੇ ਅੰਮੀਏ ਜ਼ਾਲਮ ਡਾਡੇ। ਕੁੱਖ ਦੇ ਵਿੱਚ ਮਾਰ ਮਕਾਉਂਦਾ ਸਾਨੂੰ ਇੱਕ ਡਾਕਟਰ ਮਾਂ, ਕੁੱਖ ਦੇ ਵਿੱਚ ਮਾਰ ਮਕਾਉਂਦਾ ਸਾਨੂੰ ਇੱਕ ਡਾਕਟਰ ਮਾਂ, ਦੋ ਘੜੀਆਂ ਰੋਣ ਦਿੰਦਾ ਨਹੀਂ। ਪੁੱਤਾਂ ਤੋਂ ਪਹਿਲਾਂ ਧੀਆਂ ਤਾਈਓ ਨੇ ਹੁੰਦੀਆਂ, ਮਗਰੋਂ ਕੋਈ ਹੋਣ ਦਿੰਦਾ ਨਹੀਂ। ਜਿਸ ਧੀ ਨੂੰ ਨਾਨਕ ਜੀ ਜਗ ਦੀ ਜਨਨੀ ਆਖ ਬੁਲਾ ਗਏ, ਅੱਜ ਉਹਦੇ ਜੰਮਣ ਤੇ ਸੰਗ ਦਿਲ ਕਰ ਕਰ ਮਾਤਮ ਛਾ ਜੇ, ਅੱਜ ਉਹਦੇ ਜੰਮਣ ਤੇ ਸੰਗ ਦਿਲ ਕਰ ਕਰ ਮਾਤਮ ਛਾ ਜੇ। ਜਿਹੜੇ ਘਰ ਤਿੰਨ ਚਾਰ ਧੀਆਂ ਉਹਦੇ ਕੋਈ ਪੁੱਤ ਨੂੰ, ਜਿਹਦੇ ਘਰ ਤਿੰਨ ਚਾਰ ਧੀਆਂ ਉਹਦੇ ਕੋਈ ਪੁੱਤ ਨੂੰ, ਧੀ ਆਪਣੀ ਵਿਆਹੁਣ ਦਿੰਦਾ ਨਹੀਂ। ਪੁੱਤਾਂ ਤੋਂ ਪਹਿਲਾਂ ਧੀਆਂ ਤਾਈਓ ਨੇ ਹੁੰਦੀਆਂ, ਮਗਰੋਂ ਕੋਈ ਹੋਣ ਦਿੰਦਾ ਨਹੀਂ। ਨੀ ਅੰਮੀਏ ਮਗਰੋਂ ਕੋਈ ਹੋਣ ਦਿੰਦਾ ਨਹੀਂ। ਵਾਹ ਜੀ, ਸੰਗਤ ਦੇ ਤੁਸੀਂ ਵਾਕਈ ਦਿਲਾਂ ਦੇ ਵਿੱਚ ਉਤਰ ਗਏ ਲੋਕਾਂ ਦੇ। ਬਹੁਤ ਵਾਹ ਜੀ ਵਾਹ, comments ਬਹੁਤ ਵਧੀਆ, ਬਹੁਤ ਅਸੀਂ ਨਾਲ ਦੀ ਨਾਲ ਜ਼ਬਰਦਸਤ। ਇਹ ਵਾਕਈ ਦਿਲਾਂ 'ਚ ਉਤਰਨ ਵਾਲੀ ਗੱਲ ਕਹੀ ਹੈ ਤੁਸੀਂ। ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਢਿੱਲੋਂ ਸਾਹਿਬ, ਜੇ ਤੁਸੀਂ ਇਜਾਜ਼ਤ ਦਿਓ, ਸਾਡੇ ਦੋ ਦੋਸਤ ਸਾਡੇ ਨਾਲ ਹੋਰ ਨੇ, ਉਹਨਾਂ ਨੂੰ ਵੀ ਨਾਲ। ਹਾਂਜੀ ਹਾਂਜੀ ਹਾਂਜੀ, ਜ਼ਰੂਰ ਜ਼ਰੂਰ ਜੀ। ਸੋ ehsan ਗੁੱਜਰ ਸਾਹਿਬ ਨੇ, ਦਲਜੀਤ ਸਿੰਘ ਜੀ ਨੇ। ehsan ਸਾਹਿਬ ਨੂੰ ਪਹਿਲਾਂ ਗੱਲ ਕਰਦੇ, ਕੀ ਹਾਲ ਚਾਲ ਹੈ ਗੁੱਜਰ ਸਾਹਿਬ? ਜੀ ਅਸਲਾਮ ਵਾਲੇਕਮ ਤੇ ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ? ਠੀਕ ਠਾਕ ਹੋ? ਗੁੱਜਰ ਸਾਹਿਬ ਵਾਲੇਕੁਮ ਸਲਾਮ। ਤੇ ਗੁੱਜਰ ਸਾਹਿਬ ਕਿਵੇਂ ਹੋ? ਤੁਹਾਡੀ ਤਬੀਅਤ ਸਿਹਤ ਠੀਕ ਹੈ? ਹਾਂਜੀ ਅੱਲਾ ਦਾ ਸ਼ੁਕਰ ਹੈ ਨਾਸਰ ਭਾਈ, ਹੁਣ ਬਿਹਤਰ ਹੈ ਮਾਸ਼ਾਅੱਲਾ, ਰਿਕਵਰ ਹੋ ਰਹੇ हैं, ਕਾਫੀ ਹੱਦ ਤੱਕ ਰਿਕਵਰਡ ਹੋ ਗਏ हैं। ਹੁਣ ਦੁਬਾਰਾ ਟੈਸਟ ਕਰਾਵਾਂਗੇ ਤੇ ਇਨਸ਼ਾਅੱਲਾ ਅੱਲਾ ਬਿਹਤਰ ਕਰੇਗਾ। ਇਹਨਾਂ ਦਾ ਪੋਜ਼ਿਟਿਵ ਆਇਆ ਸੀ ਰੋੜਾ ਸਾਹਿਬ, ehsan ਭਾਜੀ ਦਾ, ਰੱਬ ਇਹਨਾਂ ਨੂੰ ਸਿਹਤ ਦੇਵੇ। ਦੁਆ ਤੁਹਾਡੇ ਲਈ ਜੀ। ਕੀ ਕਹਿਣਾ ਚਾਹੁੰਦੇ? ਹਾਂਜੀ ਰੋੜਾ ਸਾਹਿਬ, ਅੱਜ ਤੇ ਤਾਰਕ ਅਜ਼ੀਜ਼ ਸਾਹਿਬ ਤੇ ਵੀ ਥੋੜੀ ਗੱਲ ਹੋ ਰਹੀ ਸੀ, ਤੇ ਮੈਂ ਇਹੀ ਕਹਿਣਾ ਚਾਹਾਂਗਾ ਜੀ, ਉਹ ਤੇ ਸਾਡੇ ਪਾਕਿਸਤਾਨ ਦੇ ਖਾਸ ਤੌਰ ਤੇ ਜਿਹੜੇ ਅਸੀਂ ਲੋਕ ਹੈ, ਜਿਹੜੇ 30s ਜਾਂ 40s, ਬਲਕਿ ਇਸ ਤੋਂ ਵੀ ਜਿਹੜੇ ਥੋੜੇ ਬੜੇ ਸਾਡੇ ਬਜ਼ੁਰਗ ਵੀ ਨੇ, ਉਹ ਵੀ ਇਹਨਾਂ ਦੇ ਬੜੇ ਫੈਨ ਰਹੇ ਨੇ, ਕਿਉਂਕਿ ਉਹ ਜ਼ਾਹਿਰੀ ਗੱਲ ਹੈ, ਉਹ ਬਿਫੋਰ ਪਾਰਟੀਸ਼ਨ ਉਹਨਾਂ ਦੀ ਬਰਥ ਸੀ। ਉਸ ਟਾਈਮ ਵੀ ਕੋਈ 16-17 ਸਾਲ ਦੇ ਸਨ ਜਦੋਂ ਇੱਥੇ ਆਏ, ਤੇ ਮਾਸ਼ਾਅੱਲਾ। ਲੇਕਿਨ ਉਹ ਇੱਕ ਪੂਰਾ ਆਪਣੇ ਅੰਦਰ ਇੱਕ ਪੂਰਾ ਇੰਡਸਟਰੀ ਸੀ ਜੀ ਤਾਰਕ ਅਜ਼ੀਜ਼ ਸਾਹਿਬ। ਤੇ ਉਹਨਾਂ ਦੀ ਜਿਹੜੀ ਪੋਇਟਰੀ ਹੈ, ਖੈਰ ਉਹਨੇ ਪੋਇਟਰੀ ਜਿਹੜੀ ਹੈ ਥੋੜੀ ਬਹੁਤ ਹੀ ਕੀਤੀ ਹੈ, ਉਹਦੇ ਚ ਵੀ ਜਿਹੜਾ ਨਾ ਉਰਦੂ ਜ਼ਿਆਦਾ ਕੀਤੀ ਹੈ, ਤੇ ਪੰਜਾਬੀ ਦੀ ਮੇਰੇ ਖਿਆਲ ਇੱਕ ਅੱਧੀ ਕੋਈ ਛੋਟੀ ਜਿਹੀ ਕਿਤਾਬ ਹੀ ਹੈ ਉਹਦੇ ਚ ਉਹਨੇ ਜਿਹੜੀ ਉਹ ਲਿਖੀ ਹੈ। ਉਹਦੇ ਚੋਂ ਮੈਂ ਇੱਕ ਦੋ ਸ਼ੇਰ ਪੜ੍ਹਨਾ ਚਾਹਾਂਗਾ।
ਸ਼ਾਇਦ ਉਹ ਕਿਸੇ ਨੂੰ ਪਹਿਲੇ ਪੜ੍ਹ ਲਏ ਹੋਣ, ਮੈਂ ਤਾਂ ਸੁਣਿਆ ਨਹੀਂ ਪ੍ਰੋਗਰਾਮ, ਹੁਣੀ ਥੋੜੀ ਦੇਰ ਪਹਿਲੇ ਜੁਆਇਨ ਕੀਤਾ ਜੀ। ਤੇ ਚਲੋ ਰਿਪੀਟ ਹੋ ਜਾਣਗੇ। ਉਹਦੇ ਚ ਉਹਨਾਂ ਦੀ ਇੱਕ ਬੁੱਕ ਹੈ ਹਮਰਾਜ਼ ਦਾ ਦੁੱਖ। ਉਹਦੇ ਚੋਂ ਕਹਿੰਦੇ ਨੇ ਕਿ ਵੈਸੇ ਇੱਕ ਇੱਕ ਸ਼ੇਰ ਉਹਨਾਂ ਦਾ ਵੈਸੇ ਇੱਕ ਬੜਾ ਮਸ਼ਹੂਰ ਹੈ, ਉਹ ਸ਼ਾਇਦ ਪਹਿਲੇ ਵੀ ਕਿਸੇ ਨੇ ਕਿਹਾ, ਇਹ ਉर्दू का शेर है कि हम वो स्या बख्त हैं तारिक के शहर में, खोलें दुकान कफन की तो लोग मरना छोड़ दें। जी। ਇਹ ਤੇ ਮੇਰੇ ਖਿਆਲ ਕਈ ਨੇ ਕਿਹਾ ਹੋਏਗਾ। ਬਹਰਾਲ ਇੱਕ ਪੰਜਾਬੀ ਦਾ ਇੱਕ ਕਥਾ ਹੈ, ਉਹ ਕਹਿੰਦੇ ਨੇ, ਤਾਰਿਕ ਅਜ਼ੀਜ਼ ਸਾਹਿਬ ਕਹਿੰਦੇ ਨੇ ਕਿ ਮੁੱਢ ਕਦੀਮ ਤੋਂ ਦੁਨੀਆ ਅੰਦਰ ਦੋ ਕਬੀਲੇ ਆਏ ਨੇ, ਮੁੱਢ ਕਦੀਮ ਤੋਂ ਦੁਨੀਆ ਅੰਦਰ ਦੋ ਕਬੀਲੇ ਆਏ ਨੇ, ਇੱਕ ਜਿਨ੍ਹਾਂ ਨੇ ਜ਼ਹਿਰ ਨੇ ਪੀਤੇ ਤੇ ਇੱਕ ਜਿਨ੍ਹਾਂ ਨੇ ਪਿਆਏ ਨੇ। ਬਹੁਤ ਜੀ, ਬਹੁਤ ਖੂਬ, ਬਹੁਤ ਵਧੀਆ ਲਿਖਿਆ ਜੀ ਉਹਨਾਂ ਨੇ, ਬਹੁਤ ਕਮਾਲ ਗੱਲ ਕਹੀ ਉਹਨਾਂ ਨੇ ਜੀ। ਸੱਚ ਵੀ ਹੈ ਕਿ ਇਸ ਦੁਨੀਆ ਵਿੱਚ ਇਸੇ ਕਿਸਮ ਦੇ ਦੋ ਲੋਕ ਨੇ, ਤੇ ਸਾਡੇ ਉੱਪਰ ਬਹੁਤੇ ਲੋਕ ਜੋ ਇਸ ਸਾਥ ਵਿੱਚ ਉੱਠਦੇ ਬਹਿੰਦੇ ਨੇ, ਗੱਲਬਾਤ ਕਰਦੇ ਨੇ, ਇਹ ਉਹ ਲੋਕ ਨੇ ਜਿਹੜੇ ਪਿਆਰ ਮੁਹੱਬਤ ਦਾ ਜਾਮ ਇੱਕ ਦੂਸਰੇ ਨੂੰ ਪਿਆਰ ਹੈ, ਪਿਆਰ ਨਾਲ ਅਸੀਂ ਦੂਸਰੇ ਨੂੰ ਜੁੜ ਰਹੇ ਹਾਂ। ਅਸੀਂ ਸਿਹਤ ਤੋਂ ਕਿਤੇ ਦੂਰ ਆ, ਸੋ ਚੰਗਾ ਲੱਗਦਾ ਹੈ ਤੁਸੀਂ ਆ ਕੇ ਗੱਲਾਂ ਕਰਦੇ ਹੋ। ਅਸੀਂ ਤੁਹਾਡੀ ਸਿਹਤਯਾਬੀ ਲਈ ਅਸੀਂ ਦੁਆ ਕਰਾਂਗੇ, ਤੁਸੀਂ ਤੁਹਾਡਾ ਸਿਹਤ ਚੰਗੀ ਹੋ ਜਾਵੇ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਜੀ। ਅੱਛਾ, ਇਸੇ ਤੋਂ ਇਲਾਵਾ ਇੱਕ ਦੋ ਸ਼ੇਰ ਹੋਰ ਨੇ ਉਹਨਾਂ ਦੇ ਪੰਜਾਬੀ ਦੇ। ਉਹਦੇ ਚ ਇੱਕ ਛੋਟਾ ਜਿਹਾ ਕਿੱਤਾ ਹੈ ਕਿ ਉਹ ਕਹਿੰਦੇ ਨੇ, ਉਹ ਸਿਖਾਉਂਦੇ ਵੀ ਨੇ ਲੋਕਾਂ ਨੂੰ, ਕਿਉਂਕਿ ਬੜੀ ਇੱਕ ਅਦਬੀ ਸ਼ਖਸੀਅਤ ਸਨ ਨਾ। ਇੱਕ ਤਾਂ ਉਹਨਾਂ ਦਾ ਅੰਦਾਜ਼ੇ ਤਕੱਲੁਮ ਜਿਹੜਾ ਸੀ ਨਾ, ਗੱਲ ਕਰਨੇ ਦਾ ਤਰੀਕਾ ਵੀ ਬੜਾ ਅੱਛਾ ਸੀ। ਫਿਰ ਉਹ ਕਹਿੰਦੇ ਨੇ ਕਿ ਇੱਕ ਛੋਟੀ ਜਿਹੀ ਗੱਲ ਹੈ ਲੇਕਿਨ ਉਹਦੇ ਵਿੱਚ ਸਬਕ ਹੈ, ਸਾਡੇ ਸਿਆਣੇ ਜਿਹੜੇ ਕਹਿੰਦੇ ਹੁੰਦੇ ਸੀ ਉਹਦੇ ਚ ਵੀ। ਉਹ ਤਾਰਿਕ ਅਜ਼ੀਜ਼ ਸਾਹਿਬ ਕਹਿੰਦੇ ਨੇ, ਜ਼ਿਆਦਾ ਦਿਨ ਕਿਸੇ ਦੇ ਘਰ ਰਹਿਣ ਦਾ ਨਤੀਜਾ ਬੰਦੇ ਤੇ ਤੋਹਮਤ ਲੱਗ ਜਾਂਦੀ ਹੈ। ਇਹ ਦੇਖੋ, ਇਹ ਵੀ ਗੱਲ ਦੇਖੋ ਨਾ, ਤਜਰਬੇ ਦੀ ਗੱਲ ਹੈ। ਤੇ ਉਹਨਾਂ ਦਾ ਤਜਰਬਾ ਜਿਹੜਾ ਸੀ ਉਹ ਬੋਲਦਾ ਸੀ, ਉਹ ਸਿਖਾ ਗਏ ਸਾਨੂੰ ਜੀ। ਬਿਲਕੁਲ ਬਿਲਕੁਲ। ਤੇ ਅਖੀਰਲਾ ਜੀ ਗੱਲ ਇਹ ਜਿਹੜੀ ਹੈ ਕਿ ਇਹ ਪਤਾ ਨਹੀਂ ਉਹਨਾਂ ਦਾ ਸ਼ੇਰ ਹੈ ਕਿ ਨਹੀਂ ਹੈ। ਇੱਕ ਸ਼ੇਰ ਹੈ, अगर यही उसूल तिजारत है तो कल का ताजर धूप में बर्फ के बाट लिए बैठा होगा। ਇਹ ਬੜਾ ਸ਼ੇਰ ਮੈਨੂੰ ਪਸੰਦ ਹੈ, ਉਹਨਾਂ ਦੀ ਜ਼ੁਬਾਨ ਤੋਂ ਮੈਂ ਸੁਣਿਆ ਸੀ ਕਿਸੇ ਦੌਰ 'ਚ, ਮੈਨੂੰ ਯਾਦ ਰਹਿ ਗਿਆ, ਲੇਕਿਨ ਹੁਣ ਪਤਾ ਨਹੀਂ ਉਹਨਾਂ ਦਾ ਹੈ ਕਿ ਨਹੀਂ ਹੈ ਸ਼ੇਰ। ਬਹੁਤ ਅੱਛਾ ਜੀ। ਹਾਂਜੀ। ਤੇ ਅਖੀਰਲੀ ਇੱਕ ਛੋਟੀ ਜੀ ਨਜ਼ਮ ਹੈ ਉਹਨਾਂ ਦੀ, ਜਿਹੜੀ ਕਿ ਮੈਂ ਡੈਡੀਕੇਟ ਕਰਨਾ ਚਾਹਾਂਗਾ ਸਾਰੀ ਸਾਂਝੀ ਸਾਥ ਦੀ ਟੀਮ ਨੂੰ ਵੀ। ਤੇ ਅਸੀਂ ਜਿਹੜੀ ਮਤਲਬ ਇੱਕ ਸਾਡੇ ਦਿਲ ਦੀ ਖੁਆਇਸ਼ ਵੀ ਹੈ ਪੰਜਾਬ ਦੀ, ਦੋਵਾਂ ਪੰਜਾਬਾਂ ਦੀ, ਚੜ੍ਹਦੇ ਤੇ ਲਹਿੰਦੇ ਪੰਜਾਬ ਦੀ। ਤਾਰਿਕ ਅਜ਼ੀਜ਼ ਸਾਹਿਬ ਨੇ ਆਪਣੀ ਜ਼ਿੰਦਗੀ 'ਚ ਕਹਿ ਗਏ ਨੇ ਕਿ ਜੀ ਚਾਹੁੰਦਾ ਹੈ ਮੌਤ ਤੋਂ ਪਹਿਲਾਂ, ਜੀ ਚਾਹੁੰਦਾ ਹੈ ਮੌਤ ਤੋਂ ਪਹਿਲਾਂ ਐਸਾ ਨਗਰ ਮੈਂ ਦੇਖਾਂ ਜਿਸ ਦੇ ਬਾਸੀ ਇੱਕ ਦੂਜੇ ਨਾਲ ਜ਼ਰਾ ਨਾ ਨਫ਼ਰਤ ਕਰਦੇ ਹੋਣ। ਜੀ ਚਾਹੁੰਦਾ ਹੈ ਮੈਂ ਮੌਤ ਤੋਂ ਪਹਿਲਾਂ ਐਸਾ ਨਗਰ ਮੈਂ ਦੇਖਾਂ ਜਿਸ ਦੇ ਬਾਸੀ ਇੱਕ ਦੂਜੇ ਨਾਲ ਜ਼ਰਾ ਨਾ ਨਫ਼ਰਤ ਕਰਦੇ ਹੋਣ, ਜਿਸ ਦੇ ਹਾਕਮ ਜ਼ਰ ਦੇ ਪਿੱਛੇ ਸੱਪਾਂ ਵਾਂਗ ਨਾ ਲੜਦੇ ਹੋਣ, ਜਿੱਥੇ ਲੋਕੀ ਮਰਨ ਤੋਂ ਪਹਿਲਾਂ ਰੋਜ਼-ਰੋਜ਼ ਨਾ ਮਰਦੇ ਹੋਣ। ਜੀ ਚਾਹੁੰਦਾ ਹੈ ਮੌਤ ਤੋਂ ਪਹਿਲਾਂ ਐਸਾ ਨਗਰ ਮੈਂ ਵੇਖਾਂ। ਬਹੁਤ ਖੂਬ, ਬਹੁਤ ਜ਼ਬਰਦਸਤ, ਬਹੁਤ ਸ਼ੁਕਰੀਆ ਜੀ ਗੁੱਜਰ ਸਾਹਿਬ, ਬਹੁਤ ਮਿਹਰਬਾਨੀ ਤੁਹਾਡੀ। ਤੇ ਇੱਕ ਵਾਰ ਫਿਰ ਦੁਆ ਕਿ ਤੁਸੀਂ ਜਲਦੀ ਠੀਕ ਹੋ। ਗੁੱਜਰ ਸਾਹਿਬ ਬਹੁਤ ਮਿਹਰਬਾਨੀ, ਤੁਸੀਂ ਜਲਦ ਸਿਹਤਯਾਬ ਹੋ। ਨਗਰ ਉਹਨਾਂ ਕੋਲ ਵੇਖਿਆ ਨਹੀਂ ਗਿਆ ਉਹ ਫਿਰ। ਅੱਛਾ, ਉਹ ਮੈਂ ਪੁੱਛਣਾ ਸੀ, ਅਹਿਮਦ ਸਾਹਿਬ ਕਿੱਧਰ ਗਾਇਬ ਹੋ ਗਏ ਨੇ? ਸਾਡੇ ਪੁਰਾਣੇ ਯਾਰ ਸਨ, ਉਹ ਕਿੱਥੇ ਚਲੇ ਗਏ ਨੇ? ਅਲੀ ਅਹਿਮਦ ਸਾਹਿਬ ਅਰੋੜਾ ਸਾਹਿਬ ਤੁਹਾਡੇ ਵੀ ਸੰਗੀ ਸੀ। ਲਓ ਜੀ, ਹੁਣੇ ਪੁੱਛਦੇ ਹੋ ਉਹਨਾਂ ਨੂੰ ਪੁੱਛੋ ਜੀ, ਉਹਨਾਂ ਨੂੰ ਵੀ ਲਿਆਓ। ਅਸੀਂ ਸੁੱਤੇ ਨੂੰ ਉਠਾ ਲੈਣਾ ਜੀ, ਸੁੱਤੇ ਵੀ ਇਧਰ ਜਗਾ ਲੈਣਾ, ਕੋਈ ਨਹੀਂ, ਫੋਨ ਕਰ। ਚਲੋ ਜੀ, ਮੇਰੇ ਵੱਲੋਂ ਸਾਰਿਆਂ ਨੂੰ, ਭਾਈਆਂ ਨੂੰ ਸਲਾਮ ਤੇ ਸਤਿ ਸ੍ਰੀ ਅਕਾਲ। ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਜੀ। ਅੱਛਾ ਜੀ ਸੰਗਤ ਜੀ, ਇੱਕ ਵਾਰ ਫਿਰ ਅਸੀਂ ਤੁਹਾਡੇ ਵੱਲ ਹੁਣ ਆ ਰਹੇ ਹਾਂ ਜੀ। ਸਾਡੇ ਦੋਸਤਾਂ ਦੇ ਬਹੁਤ ਕਮੈਂਟਸ ਆ ਰਹੇ ਨੇ ਤੁਹਾਡੇ ਬਾਬਤ ਕਿ ਬਹੁਤ ਵਧੀਆ ਸ਼ਾਇਰੀ ਨੂੰ ਲੈ ਕੇ ਅਸੀਂ ਤੁਹਾਡੇ ਨਾਲ ਗੱਲਬਾਤ ਸ਼ਾਇਰੀ ਦੀ ਕਰਨੀ ਹੈ। ਥੋੜਾ ਜਿਹਾ ਉਹਨਾਂ ਦੋਸਤਾਂ ਨੂੰ ਇਹ ਦੱਸ ਦਈਏ ਕਿ ਤੁਸੀਂ ਹਮੇਸ਼ਾ ਹੀ ਕੀ ਸੰਜੀਦਾ ਕਿਸਮ ਦੀ ਸ਼ਾਇਰੀ ਲਿਖਦੇ ਹੋ ਜਾਂ ਕੋਈ ਹੋਰ ਇਸ ਤੋਂ ਇਲਾਵਾ ਵੀ ਕੁਝ ਲਿਖਦੇ ਹੋ? ਕਿਸ ਕਿਸਮ ਦੀ ਸ਼ੇਅਰ ਲਿਖਦੇ ਹੋ ਤੁਸੀਂ? ਕਿਸ ਕਿਸਮ ਦੇ ਗੀਤ ਲਿਖਦੇ ਹੋ ਤੁਸੀਂ? ਉਹੀ ਜਿਵੇਂ ਵੀਰ ਜੀ ਆਪਾਂ ਪਹਿਲਾਂ ਗੱਲ ਕਰਕੇ ਹਟੇ ਨਾ, ਜਿਵੇਂ ਗਾਇਕੀ ਵੀ ਤੇ ਗੀਤਕਾਰੀ ਵੀ ਮੇਰੀ ਸੋਚ ਮੁਤਾਬਕ ਦੋ ਪ੍ਰਕਾਰ ਦੀ ਹੁੰਦੀ ਹੈ ਜੀ। ਇੱਕ ਤਾਂ ਉਹ ਜਿਹੜੀ ਤੁਹਾਨੂੰ, ਤੁਹਾਡੀ ਰੂਹ ਨੂੰ, ਤੁਹਾਡੇ ਦਿਲ ਨੂੰ, ਖੁਦ ਨੂੰ ਵਧੀਆ ਲੱਗਦੀ ਹੈ। ਇੱਕ ਉਹ ਜਿਹੜੀ ਲੋਕਾਂ ਨੂੰ ਵਧੀਆ ਲੱਗਦੀ ਹੈ। ਹੁਣ ਤੁਹਾਡੇ ਤੇ ਰਸਤੇ ਦੋ ਹੁੰਦੇ ਵੀ ਤੁਸੀਂ ਆਪਣੇ ਵਾਸਤੇ ਲਿਖਣਾ ਜਾਂ ਲੋਕਾਂ ਵਾਸਤੇ ਲਿਖਣਾ।
ਜੀ ਜੇ ਤਾਂ ਤੁਸੀਂ ਸ਼ੋਹਰਤ ਦੌਲਤ ਕਮਾਉਣੀ ਆ ਤੇ ਤੁਹਾਨੂੰ ਆਪਣੀ ਸੋਚ ਥੋੜੀ ਜਿਹੀ ਸਾਈਡ ਤੇ ਰੱਖਣੀ ਪਊਗੀ। ਲੋਕ ਕੀ ਮੰਗਦੇ ਨੇ, ਲੋਕਾਂ ਦੀ ਕੀ ਡਿਮਾਂਡ ਆ, ਉਹੋ ਜਿਹਾ ਲਿਖਣਾ ਪਊਗਾ। ਜੀ ਇੱਕ ਉਹ ਆ ਵੀ ਮੈਨੂੰ ਕੋਈ ਮਤਲਬ ਨਹੀਂ ਯਾਰ, ਮੈਨੂੰ ਜੋ ਚੰਗਾ ਲੱਗਦਾ ਮੈਂ ਲਿਖ ਰਿਹਾ, ਮੈਨੂੰ ਕੋਈ ਮਤਲਬ ਨਹੀਂ ਮੇਰਾ ਰਿਕਾਰਡ ਹੋਵੇ ਕਿ ਨਾ। ਇੱਕ ਉਹ ਹੁੰਦੀ ਆ। ਮੈਂ ਕੋਸ਼ਿਸ਼ ਕਰਕੇ ਮੈਂ ਦੋਵੇਂ ਤਰ੍ਹਾਂ ਨੂੰ ਸੁਮੇਲ ਬਣਾ ਕੇ ਚੱਲ ਰਿਹਾ। ਜਿਵੇਂ ਕਿ ਮੇਰੀ ਅੱਗੇ ਇੱਕ ਦਿਨ ਸਾਡੇ ਦਿੱਲੀ ਤੋਂ ਸੀਗੀ ਸਾਹਿਤ ਅਕੈਡਮੀ, ਸ਼ਾਇਦ ਕੀ ਨਾਮ ਸੀ ਇਹਨਾਂ, ਉਹਦੇ 'ਚ ਮੈਨੂੰ ਲਿਆ ਗਿਆ ਸੀ। ਮੈਂ ਉਧਰ ਵੀ ਕਿਹਾ ਸੀਗਾ, ਮੈਂ ਕਿਹਾ ਵੀਰ ਅਸੀਂ ਚੀਜ਼ਾਂ ਚੰਗੀਆਂ ਸੁਣਨ ਵਾਲੇ ਲੋਕ ਅਜੇ ਵੀ ਬਹੁਤ ਨੇ, ਬਸ਼ਰਤੇ ਉਹਨਾਂ ਨੂੰ ਚੰਗੀ ਚੀਜ਼ ਪਰੋਸੀ ਜਾਵੇ। ਸਾਡੇ ਸਿੰਗਰਾਂ 'ਚ, ਸਾਡੇ ਪ੍ਰੋਡਿਊਸਰਾਂ, ਸਾਡੀਆਂ ਕਮੀਆਂ, ਸਾਡੇ ਕੰਪਨੀਆਂ ਦੇ ਵਿੱਚ ਸੈਲਫ ਕੌਨਫੀਡੈਂਸ ਦੀ ਬਹੁਤ ਕਮੀ ਆ। ਭਰੋਸਾ ਹੀ ਨਹੀਂ ਗਾ ਕਿ ਚੱਲਣਾ ਕਿ ਨਹੀਂ ਚੱਲਣਾ। ਹੁਣ ਉੱਥੇ ਇਹ ਗੱਲ ਆਉਂਦੀ ਆ, ਮੈਨੂੰ ਸਪੋਜ਼ ਕਰੋ ਮੈਨੂੰ ਗਜ਼ਲਾਂ ਪਸੰਦ ਆ, ਮੈਨੂੰ ਵਿਰੋਧਦਾਰੀ ਵਾਲੀ ਕੋਈ ਚੀਜ਼ ਪਸੰਦ ਆ, ਮੈਂ ਰਿਕਾਰਡ ਕਰਾਉਂਗਾ, ਮੈਂ ਨਾਲੇ ਤਾਂ ਆਪ ਭੁੱਖਾ ਮਾਰੂ ਨਾਲੇ ਸਿੰਗਰ ਨੂੰ ਮਾਰੂ, ਕਿ ਸੁਣਨੀਆਂ ਨਹੀਂ ਕਿਸੇ ਨੇ। ਉਹ ਉੱਥੇ ਮੇਰੀ ਕੋਸ਼ਿਸ਼ ਕੀ ਹੁੰਦੀ ਆ, ਜਿਹੜਾ ਮੈਂ ਇੱਕ ਕੰਸੈਪਟ ਲੈਣਾ, ਜਿਹੜਾ ਗਾਣਾ ਦਾ ਸਬਜੈਕਟ ਲੈਣਾ, ਉਹ ਮੈਂ ਹਲਕਾ ਫੁਲਕਾ ਅੱਜ ਦੇ ਕਹਿ ਲਓ ਨਵੀਂ ਜਨਰੇਸ਼ਨ ਦੇ ਸੁਣਨ ਵਾਲਾ, ਜਿਹੜਾ ਉਹਨੂੰ ਈਜ਼ੀ ਸਮਝ ਆ ਜੇ, ਉਹ ਲੈਣਾ। ਉਹ ਜਦੋਂ ਮੈਂ ਲਵਾਂਗਾ ਤੇ ਉਹ ਮਜਬੂਰ ਹੋ ਜਾਣਗੇ ਇੱਕ ਵਾਰੀ ਸੁਣਨ ਵਾਸਤੇ। ਜਦੋਂ ਸੁਣਨ ਵਾਸਤੇ ਉੱਥੇ ਪਹੁੰਚ ਗਏ ਸਥਾਈ ਤੇ, ਫਿਰ ਜਿਹੜੇ ਵਿੱਚ ਅੰਤਰੇ ਪਾਉਣੇ ਨੇ ਉਹ ਮੈਂ ਆਪਦੀ ਰੂਹਦਾਰੀ ਵਾਲੇ ਪਾ ਦਿੰਦਾ। ਸੋ ਉਹਨਾਂ ਦੇ ਜ਼ਰੀਏ ਉਹਨਾਂ ਦੀ ਸੋਚ ਰੱਖ ਕੇ ਮੈਂ ਆਪਦੀ ਸੋਚ ਵਿੱਚ ਇਨਵੋਲਵ ਕਰ ਦਿੰਦਾ ਹੁਣ। ਸ਼ਾਇਦ ਇਹੀ ਕਾਰਨ ਕਿ 22 23 24 ਸਾਲ ਤੋਂ ਪਰਮਾਤਮਾ ਦੀ ਕਿਰਪਾ ਨਾਲ ਹਜੇ ਤੱਕ ਟਿਕੇ ਹੋਏ ਆ, ਤੇ ਲੋਕਾਂ ਦੂਜੀ ਤੀਜੀ ਪੀੜ੍ਹੀ ਆ ਗਈ ਆ, ਉਹ ਅਜੇ ਤੱਕ ਪਿਆਰ ਦੇ ਰਹੇ ਨੇ, ਕਬੂਲ ਰਹੇ ਨੇ। ਐਗਜ਼ਾਮਪਲ ਤੌਰ ਤੇ ਤੁਸੀਂ ਹੱਸੋਗੇ ਕਿ ਜਿਹੋ ਜਿਹੀਆਂ ਗੱਲਾਂ ਤੁਸੀਂ ਹੁਣ ਸੁਣਾਈਆਂ, ਤੇ ਤੂੰ ਉਹੀ ਗਾਣੇ ਤੇਰੇ ਲਿਖੇ ਹੋਏ ਨੇ। ਪਿੱਛੇ 3 ਕੁ ਸਾਲ ਪਹਿਲਾਂ ਮੇਰਾ ਇੱਕ ਗੀਤ ਜਿਹੜਾ ਵਰਲਡ ਵਾਈਡ ਉਸ ਕੁੜੀ ਦੀ ਜ਼ਿੰਦਗੀ ਬਣ ਗਈ, ਸੁਨੰਦਾ ਸ਼ਰਮਾ, ਪੰਜਾਬ ਦੀ ਬਹੁਤ ਹੀ ਪਪੂਲਰ ਇੱਕ ਸਿੰਗਰ ਆ, ਕਿਊਟ ਜੀ, ਉਹਦਾ ਜਿਹੜਾ ਗੀਤ ਹਿੱਟ ਹੋਇਆ ਸੀਗਾ, ਘੁੰਮਣ ਘੁਮਾਉਣ ਨੂੰ ਤਾਂ ਥਾਰ ਰੱਖੀ ਹੈ, ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ, ਉਹ ਮੇਰਾ ਸੀਗਾ ਜੀ। ਤੇ ਉਦੋਂ ਵੀ ਲੋਕਾਂ ਨੇ ਜਿਹੜੇ ਮੈਨੂੰ ਪੁਰਾਣੀ ਮੇਰੀ ਪੋਇਟਰੀ ਜਾਂ ਗੀਤ ਸੁਣਦੇ ਸੀ, ਉਹਨਾਂ ਨੂੰ ਮੰਨਣ 'ਚ ਨਹੀਂ ਆ ਰਿਹਾ ਸੀਗਾ ਕਿ ਨਹੀਂ ਯਾਰ ਇਹ ਸੰਗਦਲ। ਮੈਨੂੰ ਵੀ ਵੇਖ ਕੇ ਹੋਰ ਤਰ੍ਹਾਂ ਲੱਗਣ ਡਿਆ ਸੰਗਦਲ ਸਾਹਿਬ, ਤੇ ਕੋਈ ਆਪੋਜ਼ਿਟ ਲੱਗਦਾ ਤੁਹਾਡੇ ਹਿਸਾਬ ਕਿਤਾਬ ਦੇ। ਹਾਂਜੀ, ਸੋ ਉਹੀ ਆ ਵੀਰ, ਜਿਵੇਂ ਆਪਾਂ ਗੱਲ ਕਰਦੇ ਨਾ ਵੀ ਉਹਨਾਂ ਦੇ ਲੈਵਲ ਦੀ ਤੁਹਾਨੂੰ ਚੀਜ਼ ਲਿਖਣੀ ਪਊਗੀ, ਨਹੀਂ ਉਹ ਸੁਣਦੇ ਨਹੀਂ, ਦੂਰ ਹੋਈ ਜਾਂਦੇ ਆ ਨਾ। ਜਦੋਂ ਤੁਸੀਂ ਇੱਕ ਵਾਰੀ ਉਹਨਾਂ ਨੇ ਅੱਜ ਮੇਰੇ ਉਹਨਾਂ ਦੇ ਕਰਕੇ, ਉਸ ਪਟਾਕੇ ਕਰਕੇ ਕੁਝ ਸਰੋਤੇ ਇਹੋ ਜਿਹੇ ਜੁੜੇ ਜਿਹੜੇ ਅੱਜ ਵੀ ਮੇਰੇ ਗੀਤਾਂ ਨੂੰ, ਨਵੀਂ ਜਨਰੇਸ਼ਨ ਜਿਹੜੀ ਜੁੜ ਗਈ, ਮੈਨੂੰ ਅੱਜ ਵੀ ਪਿਆਰ ਕਰੀ ਹੈ। ਜੇ ਮੈਂ ਨਾ ਦਿੰਦਾ ਸ਼ਾਇਦ ਮੈਨੂੰ ਕੋਈ ਜਾਣਦਾ ਹੀ ਨਾ, ਹਨਾ। ਸੋ ਇਸ ਕਰਕੇ ਸਾਰੇ ਟੇਸਟ ਜੀ, ਹਰ ਇੱਕ ਫਲੇਵਰ ਰੱਖਣਾ ਪੈਂਦਾ। ਜੇ ਤੁਸੀਂ ਸੰਗਦਲ ਸਾਹਿਬ, ਮੈਂ ਨਾ ਆਪਣਾ ਮੁੰਡਾ ਸਾਡਾ ਸਾਵਲ, ਇਹਨਾਂ ਨੂੰ ਪਤਾ ਰੋੜਾ ਸਾਹਿਬ ਨੂੰ, ਹੁਣ ਗੱਲ ਕਰਨੇ ਵੀ ਇਹ ਅੱਜ ਕੱਲ ਦੇ ਦੌਰ ਨੂੰ ਵੇਖਦੇ ਹੋਇਆ, ਤੇ ਪਹਿਲੋਂ ਜਦੋਂ ਬੰਦਾ ਸੋਚਦਾ ਨਾ, ਉਹ ਬੰਦੇ ਜਿਵੇਂ ਤੁਸੀਂ ਗੱਲ ਕਿ ਉਹ ਵੀ ਇਸ ਤਰ੍ਹਾਂ ਦਾ ਹੀ ਆ, ਥੋੜਾ ਜਿਹਾ ਸੂਫੀਆਨਾ ਜਿਹਾ ਉਹਦਾ ਟੱਚ ਆ, ਸੂਫੀਆਨਾ ਜਿਹਾ ਗਾਉਂਦਾ। ਤੇ ਮੈਂ ਉਹਨਾਂ ਨਾਲ ਵੀ ਅੱਜ ਕੱਲ ਦੇ ਦੌਰ ਦੇ ਵਿੱਚ ਤੈਨੂੰ ਵੜਨਾ ਪੈਣਾ, ਜਦੋਂ ਤੁਸੀਂ ਥੋੜੇ ਜਿਹੇ ਨਾ ਬੰਦੇ ਨੂੰ ਨਿਕਲ ਜਾਂਦਾ, ਉਹਦੇ ਵਿੱਚ ਆਪਣਾ ਆਪ ਵੀ ਵਾੜ ਲਓ ਤੇ ਫਿਰ ਕੰਮ ਚੱਲ ਜਾਂਦਾ। ਬਿਲਕੁਲ 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 ਬਿਲਕੁਲ। ਜਦੋਂ ਪਹਿਲਾਂ ਜ਼ਮਾਨੇ ਦੇ ਮਗਰ ਲੱਗੋ, ਜਦੋਂ ਤੁਹਾਨੂੰ ਲੱਗੇ ਵੀ ਹੁਣ ਜ਼ਮਾਨਾ ਤੁਹਾਡੇ ਪਿੱਛੇ ਹੈਗਾ, ਫਿਰ ਜਿੱਧਰ ਨੂੰ ਤੁਰੋਗੇ ਲੋਕ ਤੁਰ ਪੈਣਗੇ, ਫਿਰ ਤੁਹਾਡੇ ਮਗਰ ਆਈ ਜਾਣਗੇ। ਪਰ ਪਹਿਲਾਂ ਉਹਨਾਂ ਦੇ ਹਾਣ ਦਾ ਹੋਣਾ ਪਊਗਾ ਸਮੇਂ। ਮੈਂ ਗੀਤ ਜਿਹੜਾ ਗੀਤਕਾਰ, ਅਕਸਰ ਕੋਈ ਗੀਤਕਾਰ ਲਿਖਣਾ ਨਹੀਂ ਭੁੱਲ ਜਾਂਦਾ, ਉਮਰ ਦੇ ਹਿਸਾਬ ਨਾਲ ਲਿਖਦਾ, ਪਰ ਜੇ ਅਲੋਪ ਹੋ ਜਾਂਦਾ ਨੇ 20 25 30 ਸਾਲਾਂ, ਮੇਰੀ 50 ਸਾਲ ਦੀ ਉਮਰ ਆ, 18 19 ਸਾਲ ਦਾ 20 ਸਾਲ ਦਾ ਜਦੋਂ ਮੈਂ ਲਿਖਣ ਲੱਗ ਗਿਆ, 30 ਸਾਲ ਹੋ ਗਏ ਨੇ, ਇਹਦੇ 'ਚ ਇੰਨੇ ਮੈਂ ਦੇਖੇ ਨੇ। ਉਦੋਂ ਤਾਂ ਮੈਨੂੰ ਮਹਿਸੂਸ ਹੋਵੇ ਇੱਕ ਰਾਈਟਰ ਦੀ ਜਾਂ ਮਿਊਜ਼ਿਕ ਲਾਈਨ ਨਾਲ ਰਿਲੇਟਡ ਬੰਦੇ ਦੀ 3 ਤੋਂ ਲੈ ਕੇ 5 ਸਾਲ ਉਮਰ ਹੁੰਦੀ ਆ। ਉਹਨੇ ਕਿਤੇ ਉਹ ਜਿਹੜਾ ਆਪਦਾ ਕਰ ਜਾਂਦੇ ਨੇ, ਮਗਰ ਨਵੀਂ ਪੀੜ੍ਹੀ ਦੂਜੇ ਆ ਜਾਂਦੇ ਨੇ, ਪਰ ਟਿਕੇ ਉਹ ਰਹਿੰਦੇ ਨੇ। ਆਪਾਂ ਭਾਵੇਂ ਇੱਧਰ ਤੁਹਾਡੇ ਲਹਿੰਦੇ ਪੰਜਾਬ ਦੀ ਗੱਲ ਕਰੀ ਜਾਂ ਚੜ੍ਹਦੇ ਦੀ, ਉਹਦੇ 'ਚ ਉਹ ਟਿਕੇ ਨੇ ਜਿਹੜੇ ਸਮੇਂ ਦੇ ਨਾਲ ਆਪਦੇ ਆਪ ਨੂੰ ਚੇਂਜ ਕਰਦੇ ਰਹੇ ਨੇ, ਵਕਤ ਦੇ ਨਾਲ ਚੱਲੇ ਨੇ, ਚਾਹੇ ਰਾਈਟਰ ਨੇ ਚਾਹੇ ਸਿੰਗਰ ਨੇ, ਹਨਾ। ਉਹ ਅੱਜ ਵੀ 35 30 35 40 ਸਾਲ ਤੋਂ ਰਾਜ ਕਰ ਰਹੇ ਨੇ। ਪਰ ਜਿੱਥੇ ਅਸੀਂ ਆ ਕੇ ਖੜ ਗਏ ਕਿ ਨਹੀਂ ਜੀ ਜਿਹੜਾ ਮੈਨੂੰ ਚੰਗਾ ਮੈਂ ਤਾਂ ਉੱਥੇ ਹੀ ਆ, ਫੇਰ ਨਹੀਂ, ਸਮੇਂ ਦੇ ਨਾਲ ਚੱਲਣਾ ਪਊਗਾ। ਸੋ ਇਹੋ ਜਿਹੀ ਕੋਸ਼ਿਸ਼ ਕਰਦੇ ਆ ਰਹੇ ਹਾਂ ਜੀ, ਹੌਲੀ ਹੌਲੀ। ਵਧੀਆ ਕਰਦੇ ਹੋ ਤੁਸੀਂ। 28 ਸਾਲ 92 ਵਿੱਚ ਤੁਸੀਂ ਪਹਿਲੀ ਵਾਰ ਤੁਹਾਨੂੰ ਰਿਕਾਰਡ ਕੀਤਾ ਗਿਆ, ਮੈਂ ਜੇ ਗਲਤ ਨਹੀਂ 92 ਵਿੱਚ ਤੁਹਾਡੀ ਪਹਿਲੀ ਰਿਕਾਰਡਿੰਗ, 28 ਸਾਲਾਂ ਤੋਂ ਲੋਕ ਸਿੰਗਰ ਅੱਜ ਤੱਕ ਰਿਕਾਰਡ ਕਰਦੇ ਆ ਰਹੇ ਨੇ। ਜ਼ਰੂਰ ਤੁਸੀਂ ਨਵੀਂ ਪੀੜ੍ਹੀ ਦੀ ਗੱਲ ਕਰ ਰਹੇ ਹੋ, ਤਾਂ ਹੀ ਤੁਹਾਨੂੰ ਸਿੰਗਰ ਅੱਜ ਵੀ ਰਿਕਾਰਡ ਕਰ ਰਹੇ ਜੀ। ਬਿਲਕੁਲ ਜੀ ਬਿਲਕੁਲ। ਜਿਵੇਂ ਆ ਪਿਛਲੇ ਜਿਹੜੇ ਆਪਾਂ ਮੈਂ ਤੁਹਾਨੂੰ ਸੁਣਾਇਆ ਕੁੰਡਾ ਤੇ ਖੁੰਡਾ, ਕੋਈ ਰਾਈਟਰ ਕੋਈ ਕੰਪਨੀ ਕੋਈ ਸਿੰਗਰ ਇਹਨੂੰ ਸੁਣ ਕੇ ਰਾਜੀ ਨਹੀਂ ਸੀਗਾ ਜੀ। ਠੀਕ ਹੈ, ਨਹੀਂ ਯਾਰ ਇਹ ਨਹੀਂ ਚੱਲਣੀ। ਚਲੋ ਮੇਰੇ ਵੀਰ ਨੇ ਲਿਸ਼ਕਾਰਾ TV ਚਲਾਉਂਦੇ ਨੇ ਕੈਨੇਡਾ ਤੋਂ, ਸ਼ਮੀ ਚਾਜੂ ਜੀ ਹੁਣੀ, ਤੇ ਉਹਨਾਂ ਨੇ ਇਸ ਪ੍ਰੋਜੈਕਟ ਨੂੰ ਪ੍ਰੋਡਿਊਸ ਕੀਤਾ, ਹੌਸਲਾ ਕੀਤਾ, ਤੇ ਉਸ ਗੀਤ ਨੇ ਲੋਕਡਾਊਨ ਦੇ ਵਿੱਚ ਮੈਨੂੰ ਜਾਪਦਾ ਸਮਾਜਿਕ ਗੀਤ ਜਿਹੜਾ ਸੀਗਾ ਉਹ 2 ਮਹੀਨਿਆਂ ਦੇ ਜਾਂ ਕਹਿ ਲਓ ਜਾਂ ਪਿਛਲੇ ਹੁਣ ਤੱਕ ਦਾ 20 ਦਾ
ਉਹ ਸਭ ਤੋਂ ਸੁਪਰ ਹਿੱਟ Song ਸੀ, ਜਿਹਨੂੰ ਅਸੀਂ 1 ਰੁਪਈਏ ਦੀ ਐਡ, 1 ਰੁਪਈਆ ਜਿੱਤੇ ਬੂਸਟ ਨਹੀਂ ਲਾਇਆ, 1 ਰੁਪਈਆ ਕਿਤੇ ਉੱਤੇ ਐਡ ਨਹੀਂ ਕੀਤੀ, ਤੇ ਅੱਜ ਪ੍ਰਮਾਤਮਾ ਦੀ ਕਿਰਪਾ ਨਾਲ ਹਰ ਇੱਕ ਮੋਬਾਈਲ ਦੇ ਵਿੱਚ ਉਹ ਗਾਣਾ ਮਿਲੂਗਾ। ਕਾਰਨ ਵੀ ਯਾਰ ਜਦੋਂ ਤੁਸੀਂ ਸਾਰਥਕ ਚੀਜ਼ ਕੋਈ ਵਧੀਆ ਤਰੀਕੇ ਨਾਲ ਦਿੰਦੇ ਹੋ, ਕਿਉਂਕਿ ਆਪਦਾ ਅਤੀਤ, ਆਪਦਾ ਪਿਛਲਾ ਟਾਈਮ ਹਰ ਇੱਕ ਨੂੰ ਯਾਦ ਹੁੰਦਾ, ਮਹਿਸੂਸ ਹੁੰਦਾ, ਹਰ ਬੰਦੇ ਦੀਆਂ ਅੱਖਾਂ ਭਰ ਆਉਂਦੀਆਂ ਆਪਦਾ ਬੀਤਿਆ ਸਮਾਂ ਯਾਦ ਕਰਕੇ ਨਾ। ਇਸ ਕਰਕੇ ਮੈਨੂੰ ਇਹ ਚੀਜ਼ਾਂ ਤੁਹਾਨੂੰ ਹੋਰ ਹੌਸਲਾ ਦਿੰਦੀਆਂ ਵੀ ਨਹੀਂ ਯਾਰ, ਦਿਓ ਤਾਂ ਸਹੀ, ਕੋਈ ਨਾ ਕੋਈ ਚੀਜ਼ ਲੋਕ ਸੁਣਦੇ ਨੇ, ਪਿਆਰ ਕਰਦੇ ਨੇ। ਅੱਜ ਸੰਗਦਿਲ ਜੀ, ਇੱਕ ਸਾਡੇ ਦੋਸਤ ਨੇ ਕਮੈਂਟ, ਉਹਨਾਂ ਨੇ ਬੜਾ ਵਧੀਆ ਕਮੈਂਟ ਕੀਤਾ ਤੁਹਾਡੇ ਬਾਰੇ, ਮੈਂ ਕਮੈਂਟ ਪੜ੍ਹ ਰਿਹਾ ਜੀ। ਕਹਿੰਦੇ ਸੰਗਦਿਲ ਦਾ ਮਤਲਬ ਹੁੰਦਾ ਹੈ ਪੱਥਰ ਦਿਲ, ਪਰ ਤੁਸੀਂ ਤਾਂ ਮੋਮ ਦੇ ਤੁਹਾਡਾ ਮੋਮ ਦਾ ਲੱਗਦਾ ਪੱਥਰ ਦਿਲ ਦਾ। ਜੀ ਇਹ ਅਕਸਰ ਹੀ ਜੀ 2 ਕੁਐਸਚਨ ਮੈਨੂੰ ਅਕਸਰ ਕਮੈਂਟ ਕਰਦੇ ਨੇ ਜਿਹੜੇ ਮੈਨੂੰ ਨੇੜਿਓਂ ਜਾਣਦੇ ਨੇ ਵੀ ਪੱਥਰ ਦਿਲ ਇਹਦਾ ਮਤਲਬ ਹੁੰਦਾ, ਤੇ ਪੱਥਰ ਦਿਲ ਵਾਲਾ ਰੰਗ ਥੋੜੇ ਨੇੜੇ ਤੇੜੇ ਨਹੀਂ, ਤੁਸੀਂ ਇੰਨੇ ਮਜ਼ਾਕ ਨੇ, ਫਨੀ ਹੋ। ਜੇ ਤੁਸੀਂ ਜਜ਼ਬਾਤੀ ਗੱਲ ਕਰਦੇ ਹੋ ਮਿੰਟ 'ਚ ਤੁਸੀਂ ਅੱਖਾਂ ਭਰ ਆਉਂਦੇ ਹੋ, ਪੱਥਰ ਦਿਲ ਤੁਸੀਂ ਕਿਵੇਂ ਰੱਖਿਆ ਗਿਆ? ਮੈਂ ਕਿਹਾ ਜਦੋਂ ਮੈਂ ਰੱਖਿਆ ਉਦੋਂ ਪੱਥਰ ਦਿਲ ਹੁੰਦਾ ਸੀ, ਉਦੋਂ ਸਮੇਂ ਨੇ, ਵਕਤ ਨੇ ਮੋਮ ਦਿਲ ਬਣਾਤਾ ਤੇ ਜਜ਼ਬਾਤੀ ਕਰਤਾ ਜੀ। ਅੱਛਾ ਜੀ, ਚਲੋ ਥੋੜੀ ਜਿਹੀ ਜਜ਼ਬਾਤ ਦੀ ਗੱਲ ਕਰਨੀ ਹੈ। ਮੁਹੰਮਦ ਯੂਸਫ ਸਾਹਿਬ ਨੇ ਸਾਡੇ ਨਾਲ, ਮੁਹੰਮਦ ਯੂਸਫ ਸਾਹਿਬ ਨਾਲ ਗੱਲਬਾਤ ਦੀ ਗੱਲ ਕਰਦੇ ਆ ਨਾਲ। ਫਿਰ ਤੁਹਾਡੇ ਤੋਂ ਜੇ ਤੁਸੀਂ ਗੀਤਾਂ ਦੀ ਕਾਪੀ ਕੱਢਣੀ ਕੱਢ ਲਓ, ਇਹ ਫੇਰ ਨਾ ਕਹਿਣਾ ਮੈਨੂੰ ਚੇਤੇ ਨਹੀਂ ਹੈਗੇ ਕਾਪੀ। ਕੋਈ ਨਹੀਂ, ਜਿਵੇਂ ਜਿਵੇਂ ਯਾਦ ਆ ਜਾਂਦੇ ਕਰਦੇ ਰਵਾਂਗੇ। ਠੀਕ ਹੈ ਜੀ। ਮੁਹੰਮਦ ਯੂਸਫ ਸਾਹਿਬ ਕੀ ਹਾਲ ਹੈ ਜੀ? ਸਤਿ ਸ੍ਰੀ ਅਕਾਲ ਜੀ ਜੋੜਾ ਸਾਹਿਬ। ਸਲਾਮ ਅਲੈਕੁਮ ਨਾਸਰ ਸਾਹਿਬ। ਵਾਲੇਕੁਮ ਸਲਾਮ ਜੀ। ਹਾਂਜੀ, ਕੀ ਹਾਲ ਚਾਲ ਨੇ ਜੀ? ਬਹੁਤ ਵਧੀਆ ਜੀ। ਵਧੀਆ, ਤੁਸੀਂ ਦੱਸੋ? ਹਾਂਜੀ, ਮੈਂ ਜੀ ਤਾਰਕ ਅਜ਼ੀਜ਼ ਸਾਹਿਬ ਦਾ ਇੱਕ ਸ਼ੇਰ ਸੁਣਾਉਣਾ ਚਾਹਾਂਗਾ ਪੰਜਾਬੀ ਦਾ। ਜੀ ਜ਼ਰੂਰ। ਦੂਰ ਪਰੇ ਅਸਮਾਨ ਤੇ ਰੱਬ ਸੱਚੇ ਦਾ ਨਾਂ, ਦੂਰ ਪਰੇ ਅਸਮਾਨ ਤੇ ਰੱਬ ਸੱਚੇ ਦਾ ਨਾਂ, ਹੇਠਾਂ ਇਸ ਜਹਾਨ ਤੇ ਬਸ ਇੱਕ ਮਾਂ ਹੀ ਮਾਂ। ਤਾਰਕ ਅਜ਼ੀਜ਼ ਸਾਹਿਬ ਦਾ ਸ਼ੇਰ, ਉਹਨਾਂ ਨੇ ਪੰਜਾਬੀ ਸ਼ੇਰ ਲਿਖੇ। ਮੈਂ ਕਿਹਾ ਪੰਜਾਬੀ ਦਾ ਪ੍ਰੋਗਰਾਮ ਹੈ ਤੇ ਪੰਜਾਬੀ ਜੀ ਸ਼ੇਰ ਤੁਹਾਨੂੰ ਸੁਣਾਇਆ ਜਾਵੇ ਤਾਰਕ ਅਜ਼ੀਜ਼ ਸਾਹਿਬ ਦਾ। ਬਹੁਤ ਮਿਹਰਬਾਨੀ ਯੂਸਫ ਸਾਹਿਬ, ਤੁਸੀਂ ਵੈਸੇ ਵੀ ਸਾਡੇ ਰੈਗੂਲਰਲੀ ਸਾਨੂੰ ਸੁਣਦੇ ਹੋ, ਸਾਥ ਵਿੱਚ ਆਉਂਦੇ, ਸਭ ਚੰਗਾ ਲੱਗਦਾ ਹੈ। ਹਾਂਜੀ, ਅਸੀਂ ਜੀ ਪੰਜਾਬੀ ਆ, ਪੰਜਾਬੀ ਨਾਲ ਪਿਆਰ ਕਰਦੇ ਆ ਜੀ, ਪੰਜਾਬੀ ਨਾਲ ਪਿਆਰ ਕਰਦੇ ਆ। ਠੀਕ ਹੈ ਜੀ, ਤੇ ਇਸ ਤੋਂ ਸੱਚੀ ਹੋਰ ਕਿਹੜੀ ਗੱਲ ਹੋ ਸਕਦੀ ਹੈ? ਪੰਜਾਬ ਸਾਡਾ ਪੰਜਾਬ ਹੀ ਹੈ। ਹਾਂਜੀ। ਅੱਛਾ ਜੀ, ਨਾਸਰ ਸਾਹਿਬ ਤੁਹਾਡੇ ਵਾਸਤੇ ਵੀ ਇੱਕ ਮੈਸੇਜ ਹੈ ਜੀ। ਨਾਸਰ ਆਦਲ ਸਾਹਿਬ ਕਹਿ ਰਹੇ, ਨਾਸਰ ਭਾਈ ਮੇਰੀ ਸ਼ਰਟ ਤਾਰਕ ਅਜ਼ੀਜ਼ ਸਾਹਿਬ ਦੀ ਦਿੱਤੀ, ਵਾਸ਼ਿੰਗ ਮਸ਼ੀਨ ਵਿੱਚ ਪਾਓ ਤੇ ਚਿੱਟੀ ਹੋ ਜਾਏਗੀ। ਹੁਣ ਇਹ ਸ਼ਰਟ ਅਰੋੜਾ ਸਾਹਿਬ ਨੇ ਦਿੱਤੀ ਹੈ ਜਨਾਬ। ਇਹਨਾਂ ਨੂੰ ਪੁੱਛਦੇ ਕੀ ਇਰਾਦਾ ਫਿਰ ਇਹਨਾਂ ਦਾ। ਉਹ ਕਹਿੰਦੇ ਚਿੱਟੀ ਸ਼ਰਟ ਕਰ ਲਵੋ, ਕਹਿੰਦੇ ਧੋ ਲਵੋ, ਚਿੱਟੀ ਕਰੋ ਇਹਨੂੰ। ਅੱਛਾ ਜੀ, ਹੁਣ ਇੱਕ ਅਲੀ ਅਹਿਮਦ ਤੇ ਇੱਕ ਪਲਵਿੰਦਰ ਤੇ ਇਹਨਾਂ ਨੂੰ ਡਿੱਕਣ ਡਿਆ ਅਸੀਂ, ਇਹ ਵੀ ਦੋਸਤ ਲਾਜ਼ਮੀ ਹੋਣ ਨਾਲ ਨੇ ਜੀ। ਉਹ ਦੇਖ ਰਹੇ ਨੇ ਪ੍ਰੋਗਰਾਮ, ਕਹਿੰਦੇ ਧਰਮਪ੍ਰੀਤ ਦਾ ਕੋਈ ਗੀਤ ਸੁਣਾਓ ਜੀ। ਕਹਿੰਦੇ ਧਰਮਪ੍ਰੀਤ ਵਾਸਤੇ ਜਿਹੜੇ ਤੁਸੀਂ ਗੀਤ ਸੁਣਾਓ ਜੀ, ਉਹਦੀ ਫਰਮਾਇਸ਼ ਹੈ। ਪਲਵਿੰਦਰ ਢਿੱਲੋਂ ਜੀ ਕਹਿੰਦੇ ਆ, ਆਹ ਲਓ ਜੀ ਉਹਦਾ ਕਮੈਂਟ ਹੈ ਜੀ ਪਲਵਿੰਦਰ ਢਿੱਲੋਂ ਸਾਹਿਬ ਦਾ। ਜਰਮਨੀ ਤੋਂ ਤੁਹਾਨੂੰ ਸੁਣਿਆ ਜਾ ਰਿਹਾ ਜੀ, ਜਰਮਨੀ ਤੋਂ ਪਲਵਿੰਦਰ ਢਿੱਲੋਂ ਸਾਹਿਬ ਨੇ, ਤੇ ਇਹ ਵੀ ਤਾਂ ਸੁਣ ਰਹੇ ਨੇ ਜੀ। ਵੈਸੇ ਤਾਂ ਜੀ ਇਸ ਵਕਤ ਤੁਹਾਨੂੰ ਲਾਈਵ ਸੰਗਤ ਜੀ ਸਾਰੀ ਦੁਨੀਆ ਸੁਣਿਆ ਜਾ ਰਿਹਾ ਹੈ, ਇੰਡੀਆ, ਪਾਕਿਸਤਾਨ, ਸਾਈਪ੍ਰਸ ਤੇ ਕੈਨੇਡਾ ਤੋਂ ਮੈਂ ਆਪ ਗੱਲ ਕਰ ਰਿਹਾ ਜੀ ਤੁਹਾਡੇ ਨਾਲ, ਤੇ ਜਰਮਨੀ ਤੋਂ ਵੀ ਸਾਡੇ ਨਾਲ, ਹਰ ਮੁਲਕ ਤੋਂ ਤੁਹਾਨੂੰ ਲੋਕ ਸੁਣ ਰਹੇ ਨੇ ਜੀ। ਤੇ ਕੁਝ ਚਾਹੁੰਦਾ ਕਿ ਅੱਜ ਦੇ ਦੌਰ ਦੇ ਜਿਹੜੇ ਗੀਤਾਂ ਵਿੱਚੋਂ ਜਿਹੜੇ ਕਿ ਜਿਹੜੇ ਉਹ ਸਿੰਗਰ ਜਿਹਨਾਂ ਨੂੰ ਤੁਸੀਂ ਮੰਨਦੇ ਹੋ, ਜਿਨ੍ਹਾਂ ਨੂੰ ਸ਼ੋਹਰਤ ਤੁਹਾਡੇ ਕਰਕੇ ਮਿਲੀ ਹੈ, ਅੱਜ ਦੇ ਉਹ ਸਿੰਗਰ ਜਿਨ੍ਹਾਂ ਨੂੰ ਤੁਸੀਂ ਇਹ ਕਹਿੰਦੇ ਹੋ ਕਿ ਹਾਏ ਮੇਰੇ ਗੀਤ ਸੀ ਜਿਨ੍ਹਾਂ ਕਰਕੇ ਸ਼ਾਇਦ ਉਹਨੂੰ ਸ਼ੋਹਰਤ ਮਿਲ ਗਈ, ਉਹ ਕਿਹੜੇ ਗੀਤ ਨੇ ਜੀ ਤੇ ਉਹ ਕਿਹੜੇ ਸਿੰਗਰ ਨੇ? ਵੀਰ ਜੀ ਆਇਆ, ਜੇ ਇਹ ਮੈਂ ਕਹੂੰਗਾ ਤਾਂ ਸ਼ਾਇਦ ਮੈਨੂੰ ਤੁਹਾਨੂੰ ਇਹ ਦੱਸਣ ਵਾਸਤੇ ਜ਼ਰੂਰ ਮੈਂ ਕਹੂੰਗਾ, ਪਰ ਮੈਂ ਉਹਦੇ 'ਚ ਮੈਂ ਆ ਜਾਂਦੀ ਜਿਹਦੇ 'ਤੇ ਮੈਨੂੰ ਬਹੁਤ ਮਹਿਸੂਸ ਕਰਦਾ ਵੀ ਮੈਂ ਨਹੀਂ ਕਰਨ ਵਾਲਾ। ਪਰਮਾਤਮਾ ਨਾ ਇੱਕ ਵਿਧ ਬਣਦੀ ਆ, ਸਬੱਬ ਬਣਦਾ, ਸਟਾਰ ਹੁੰਦੇ ਨੇ, ਹੈ ਨਾ। ਜੇ ਮੈਂ ਉਸ ਤਰ੍ਹਾਂ ਗੱਲ ਕਰਾਂ, ਇੱਕ ਇਸ ਮਾਰਕੀਟ ਦੇ ਵਿੱਚ, ਮਿਊਜ਼ਿਕ ਮੰਡੀ ਦੇ ਵਿੱਚ ਨਵੇਂ ਸਿੰਗਰ ਨੂੰ, ਅੱਜ ਦੇ ਜ਼ਮਾਨੇ 'ਚ ਨਵੇਂ ਸਿੰਗਰ ਨੂੰ ਹਿੱਟ ਹੋਣਾ ਕਰਨਾ ਕੋਈ ਔਖਾ ਨਹੀਂ ਗਾ 10-15 ਸਾਲ ਤੋਂ, ਕਿਉਂਕਿ ਜਦੋਂ ਨਵੀਂ ਕੋਈ ਟੋਨ, ਨਵਾਂ ਚਿਹਰਾ, ਨਵਾਂ ਅੰਦਾਜ਼ ਕੋਈ ਸਾਹਮਣੇ, ਤਾਂ ਲੋਕ ਉਹਨੂੰ ਐਪਰੀਸ਼ੀਏਟ ਕਰਦੇ ਨੇ, ਲਗਭਗ ਕਬੂਲ ਲੈਂਦੇ ਨੇ ਜੇ ਉਹਦੇ 'ਚ ਮੈਟਰ ਵਧੀਆ ਤਾਂ। ਪਰ ਫਲੋਪ ਸਿੰਗਰ ਨੂੰ ਹਿੱਟ ਕਰਨਾ, ਜਾਂ ਇੱਕ ਸਮੇਂ ਦੇ ਨਾਲ ਗਵਾਚ ਚੁੱਕੇ ਸਿੰਗਰ ਨੂੰ ਦੁਬਾਰੇ ਮਾਰਕੀਟ 'ਚ ਲੈ ਕੇ ਹਿੱਟ ਕਰਨਾ, ਇਹ ਬਹੁਤ ਟੇਢਾ ਕੰਮ ਆ, ਬਹੁਤ ਹੀ ਰਿਸਕੀ ਤੇ ਬਹੁਤ ਟੇਢੀ ਖੀਰ ਹੈ ਜੀ। ਤੇ ਜਿਹੜੀ ਮੇਰੇ ਹਿੱਸੇ ਆਈ ਆ, ਜਿਹੜੀ ਮੈਨੂੰ ਨਸੀਬ ਹੋਈ ਆ,
ਤੇ ਇਹੋ ਜੀ ਬੈਠੀ ਆ ਸੈੱਟ। ਮੈਂ ਜਿੰਨੇ ਵੀ ਜਦੋਂ ਮੈਂ ਮਾਰਕੀਟ ਦੇ ਵਿੱਚ ਆਇਆ ਤੇ ਮੇਰੇ ਜਿੰਨੇ ਝੋਲੀ ਪਏ ਨੇ ਸਿੰਗਰ ਉਹ ਸਮੇਂ ਦੇ ਹਿਸਾਬ ਨਾਲ, ਉਹ ਸਾਰੇ ਕਿਸੇ ਵੇਲੇ ਬਹੁਤ ਹਿੱਟ ਹੁੰਦੇ ਸੀ, ਪਰ ਜਦੋਂ ਮੈਂ ਰਿਕਾਰਡ ਕੀਤੇ ਉਹ ਸਾਰੇ ਫਲੋਪ ਕਹਿ ਲਓ ਜਾਂ ਉਹ ਲੋਕਾਂ ਦੇ ਦਿਲਾਂ 'ਚ ਵਿਸਰ ਚੁੱਕੇ ਸੀ। 5-5 7-7 10-10 ਸਾਲ ਹੋ ਗਏ ਸੀ, ਉਹਨਾਂ ਨੂੰ ਸਮੇਂ ਦੇ ਨਾਲ ਅਲੋਪ ਹੋ ਗਏ ਸੀਗੇ। ਜੀ ਤੇ ਮੈਨੂੰ ਦੁਬਾਰੇ ਉਹਨਾਂ ਦਾ, ਜਿਨ੍ਹਾਂ 'ਚ ਪਹਿਲਾ ਸਿੰਗਰ ਸੀ ਧਰਮਪ੍ਰੀਤ ਜੀ, ਅੱਛਾ ਜੀ, ਜਿਹੜਾ ਕਿਸੇ ਵੇਲੇ ਸੈਡ ਸੌਂਗ ਜਦੋਂ ਅਕਰਮ ਰਾਏ ਜੀ ਹੁਣੀ ਚੱਲਦੇ ਹੁੰਦੇ ਸੀ, ਉਹਨਾਂ ਸਮਿਆਂ ਦੇ ਵਿੱਚ ਮੇਜਰ ਰਾਜਸਥਾਨੀ ਸਾਡੇ ਰਾਜਸਥਾਨ ਤੋਂ ਧਰਮਪ੍ਰੀਤ ਹੋਣੀ, ਦਵਿੰਦਰ ਕੋਹਨੂਰ, ਇੱਕ ਦੌਰ ਸੀਗਾ ਸੈਡ ਗੀਤਾਂ ਦਾ ਜੀ, ਉਦੋਂ ਬਹੁਤ ਚੱਲੇ। ਫਿਰ ਟ੍ਰੈਂਡ ਚੇਂਜ ਹੋ ਗਿਆ, ਡਿਊਟ ਸੌਂਗ ਆ ਗਏ, ਦੁਗਾਣਾ ਗਾਇਕੀ ਆ ਗਈ, ਤੇ ਉਹਦੇ 'ਚੋਂ ਫਿਰ ਧਰਮਪ੍ਰੀਤ ਹੋਣੀ ਹੌਲੀ ਹੌਲੀ ਅਲੋਪ ਹੋ ਗਏ, ਬੀਟ ਸੌਂਗ ਚੱਲ ਪਏ। ਤੇ ਕੰਪਨੀਆਂ ਨੂੰ, ਸਿੰਗਰਾਂ ਨੂੰ, ਸੌਰੀ ਪ੍ਰੋਡਿਊਸਰਾਂ ਨੂੰ ਇਹ ਨਹੀਂ ਸੀਗਾ ਵੀ ਇਹ ਤਾਂ ਉਦੋਂ ਸੀਗੇ ਜਿਹੜਾ ਹਿਚਕੀਆਂ 'ਚ ਲੈ ਲੈ ਕੇ ਗਾਉਂਦਾ ਬੰਦਾ, ਇਹ ਬੀਟ ਕਿੱਥੋਂ ਗਾ ਲੂਗਾ। ਤੇ 2006 ਦੇ ਵਿੱਚ ਮੈਂ ਇਹ ਸਾਡੇ ਵੀਰ ਮੇਰੇ ਬਾਈ ਜੀ ਨੇ, ਪਿੰਕੀ ਢਾਲੀਵਾਲ ਜੀ, ਅਮਰ ਆਡੀਓ ਦੇ ਮਾਲਕ ਨੇ, ਉਹਨਾਂ ਦੇ ਨਾਲ ਅਸੀਂ ਇਹਨੂੰ ਦੁਬਾਰੇ ਨਵੇਂ ਰੰਗ ਦੇ ਵਿੱਚ ਵੀ ਨਹੀਂ, ਮੈਂ ਜਦੋਂ ਡਿਸਕਸ ਕੀਤੀ ਬਾਈ ਜੀ ਉਹਨਾਂ ਨੇ ਮੇਰੇ ਨਾਲ, ਮੈਂ ਕਿਹਾ ਭਾਜੀ ਧਰਮਪ੍ਰੀਤ ਇੱਕ ਬਹੁਤ ਸੁਰੀਲਾ ਸਿੰਗਰ ਆ, ਬੜਾ ਵੱਡਾ ਉਹਦਾ ਗਲਾ, ਉਹ ਬੀਟ ਦੇ ਵਿੱਚ ਵੀ ਚੱਲ ਸਕਦਾ, ਥੋੜ੍ਹੀ ਜਿਹੀ ਰਿਸਕ ਲੈਣੀ ਪੈਣੀ ਆ, ਪਰ ਕੋਈ ਲੈ ਨਹੀਂ ਰਿਹਾ। ਮੈਨੂੰ ਕਹਿੰਦਾ ਵੀ ਜੇ ਆਪਾਂ ਕਿਵੇਂ, ਮੈਂ ਕਿਹਾ ਲਓ ਓਟ ਆਸਰਾ ਰੱਬ ਦਾ, ਉਹ ਚੱਲੂਗਾ, ਮੈਨੂੰ ਪਤਾ ਮੈਂ ਚਲਾ ਸਕਦਾ ਉਹਨੂੰ। ਕਹਿੰਦਾ ਚੱਲ ਤੈਨੂੰ ਲੱਗਦਾ ਤਾਂ ਕਰ ਫਿਰ। ਸੋ ਉਦੋਂ ਜੀ ਮੈਂ 2006 ਦੇ ਵਿੱਚ ਅਸੀਂ ਉਹਨੂੰ ਕੀਤਾ ਲਾਂਚ, ਜਿਹੜਾ ਸੀਗਾ ਗੀਤ ਉਹਦਾ ਜਿੱਥੋਂ ਹਿੱਟ, ਉਹਦੀ ਪਛਾਣ ਤੇ ਮੇਰੀ ਵੀ ਬਹੁਤ ਜ਼ਿਆਦਾ ਨਵੇਂ ਉਦੋਂ ਆ ਕੇ ਦੌਰ 'ਚ ਫਿਰ ਮੇਰੀ ਐਂਟਰੀ ਹੋਈ, ਜਿਹੜੀ ਉਹ ਸੀਗਾ ਜੀ ਤੁਹਾਨੂੰ ਜਿਹੜੇ ਜਿਹੜੇ ਗੀਤ ਕੀਤੇ ਨੇ, ਜਿਹੜੇ ਸਿੰਗਰ ਟਾਈਮ ਦੇ ਹਿਸਾਬ ਨਾਲ ਜਿਹੜੇ ਸਿੰਗਰ, ਮੈਂ ਸਥਾਈਆਂ ਸੁਣਾਊਂਗਾ ਉਹਨਾਂ ਗੀਤਾਂ ਦੀਆਂ ਜਿੱਥੋਂ ਦੁਬਾਰੇ ਹਿੱਟ ਹੋਏ। ਉਹ ਸੀਗਾ ਜੀ ਨੀ ਤੂੰ ਨਵੀਂ ਨਵੀਂ ਹੋਈ ਏ, ਨੀ ਤੂੰ ਨਵੀਂ ਨਵੀਂ ਹੋਈ ਏ ਜਵਾਨ ਮੁਟਿਆਰੇ, ਜਿਵੇਂ ਕੱਚੀ ਕੈਲ ਕੱਚ ਦੇ ਸਮਾਨ ਮੁਟਿਆਰੇ, ਨੀ ਤੂੰ ਨਵੀਂ ਨਵੀਂ ਹੋਈ ਏ ਜਵਾਨ ਮੁਟਿਆਰੇ, ਜਿਵੇਂ ਕੱਚੀ ਕੈਲ ਕੱਚ ਦੇ ਸਮਾਨ ਮੁਟਿਆਰੇ, ਨਾਨ ਗੋਰੀਏ, ਕਾਗਜ਼ੀ ਫੁੱਲਾਂ ਚੋਂ ਫੇਰੇ ਮਹਿਕਾਂ ਲੱਭਦੀ ਨੀ, ਕਿਤੇ ਕੰਡਿਆਂ ਦਾ ਹੋ ਜੀ ਨਾ ਸ਼ਿਕਾਰ ਗੋਰੀਏ, ਕਾਗਜ਼ੀ ਫੁੱਲਾਂ ਚੋਂ ਫੇਰੇ ਮਹਿਕਾਂ ਲੱਭਦੀ ਨੀ, ਕਿਤੇ ਕੰਡਿਆਂ ਦਾ ਹੋ ਜੀ ਨਾ ਸ਼ਿਕਾਰ ਗੋਰੀਏ, ਵੇ ਮੈਂ ਸੂਰਜਾਂ ਨੂੰ 18 ਅੱਗ ਪਾਣੀਆਂ ਨੂੰ ਲਾਵਾਂ, ਵੇ ਮੈਂ ਜਿੱਧਰੋਂ ਦੀ ਲੰਘਾਂ ਜਾਣ ਬਦਲ ਹਵਾਵਾਂ, ਵੇ ਮੈਂ ਸੂਰਜਾਂ ਨੂੰ 18 ਅੱਗ ਪਾਣੀਆਂ ਨੂੰ ਲਾਵਾਂ, ਵੇ ਮੈਂ ਜਿੱਧਰੋਂ ਦੀ ਲੰਘਾਂ ਜਾਣ ਬਦਲ ਹਵਾਵਾਂ, ਤੋਏ ਦੰਦਾਂ ਨੂੰ ਸਿਖਾਉਂਦੇ ਮੇਰੇ ਨੰਨੇ ਹੁੱਲੇ ਹੱਸਣਾ, ਵੇ ਅੱਖ ਛਵਾਂ ਸਿਖਾਉਂਦੀ ਪਰਵਾਨੇ ਸਾੜਨੇ, ਉੱਡਣਾ ਪਰਿੰਦਿਆਂ ਨੂੰ ਮੈਂ ਦੱਸਦੀ, ਵੇ ਮੇਰੀ ਸੱਪਾਂ ਨੂੰ ਸਿਖਾਉਂਦੀ ਗੁੱਤ ਡੰਗ ਮਾਰਨੇ, ਉੱਡਣਾ ਪਰਿੰਦਿਆਂ ਨੂੰ ਮੈਂ ਦੱਸਦੀ, ਵੇ ਮੇਰੀ ਸੱਪਾਂ ਨੂੰ ਸਿਖਾਉਂਦੀ ਗੁੱਤ ਡੰਗ ਮਾਰਨੇ। ਇੱਥੋਂ ਜੀ ਫਿਰ ਧਰਮਪ੍ਰੀਤ ਦਾ ਦੌਰ ਦੁਬਾਰੇ ਸ਼ੁਰੂ ਹੋਇਆ। ਉਹਦੇ ਕਹਿਣ ਦੀਆਂ ਗੱਲਾਂ ਹੁੰਦੀਆਂ ਸੀ, ਉਦੋਂ ਵੀ ਮੈਂ 10 ਸਾਲਾਂ ਦੇ ਵਿੱਚ ਇੰਨੇ ਪ੍ਰੋਗਰਾਮ ਨਹੀਂ ਲਾਏ ਜਿੱਦਾਂ ਇਹ ਟੇਪ ਹੋਣ ਤੋਂ ਬਾਅਦ ਵਿੱਚ। ਫਿਰ ਕਈ ਗੀਤ ਸੀ, ਕੰਨੀ ਨੱਤੀਆਂ ਸ਼ਰਬਤੀ ਅੱਖੀਆਂ ਨੀ ਮੇਰੇ ਦਿਲਦਾਰ ਦੀਆਂ, ਬੀਟ ਸੌਂਗ ਇੰਨੇ ਹਿੱਟ ਹੋਏ, ਫਿਰ ਬੜਾ ਵਧੀਆ ਦੌਰ ਚੱਲਿਆ ਜੀ। ਫਿਰ ਉਸ ਤੋਂ ਬਾਅਦ ਜੀ ਇੱਕ ਮੁੰਡਾ ਸਾਡੇ ਸੀਗਾ ਗਾਉਂਦਾ, ਹਰਪ੍ਰੀਤ ਢਿੱਲੋਂ, ਉਦੋਂ ਪੰਜਾਬ ਦੇ ਵਿੱਚ ਮਿਸ ਪੂਜਾ ਦਾ ਦੌਰ ਸੀ, ਉਹਦੀ ਟੇਪ ਕੀਤੀ ਸੀ। ਉਹਦਾ ਮੈਨੂੰ ਲੱਗਿਆ ਵੀ ਮੈਂ ਤਾਂ ਕੀ ਗਵਾਵਾਂ, ਮੁੰਡਾ ਇਹੋ ਜਿਹਾ ਗਾਉਂਦਾ ਸੀ, ਬਹੁਤ ਜ਼ਿਆਦਾ ਟੂ ਮਚ ਸੁਰੀਲਾ ਨਹੀਂ ਸੀ, ਮੈਂ ਜਿਹੋ ਜਿਹਾ ਰਿਕਾਰਡ ਕਰਦਾ ਸੀ ਉਹ ਜਿਹਾ ਨਹੀਂ ਸੀ, ਪਰ ਮੈਨੂੰ ਪ੍ਰੈਸ਼ਰ ਜਿੰਨਾ ਕੀਤਾ ਗਿਆ ਵੀ 12-13 ਦਿਨ ਰਹਿ ਗਏ ਨੇ ਕੈਨੇਡਾ ਜਾਣਾ, ਤੁਹਾਡੇ ਕੈਨੇਡਾ ਦਾ ਸਿੰਗਰ ਉਹ ਭਾਜੀ ਸਰਬਜੀਤ ਸਰੋਆ, ਇੱਕ ਪ੍ਰੋਡਿਊਸਰ ਨੇ, ਉਹਨਾਂ ਦਾ ਸਿੰਗਰ ਸੀਗਾ, ਤੇ ਕਹਿੰਦੇ 13 ਦਿਨ ਰਹਿ ਗਏ ਮੁੰਡੇ ਦੇ ਜਾਣ 'ਚ, ਤੇ ਇਹਦਾ ਪ੍ਰੋਜੈਕਟ ਕਰਨਾ ਪੂਰੀ ਟੇਪ। ਮੈਂ ਕਿਹਾ ਭਾਜੀ ਇੱਕ ਤਾਂ ਹੈ ਨਵਾਂ, ਇੱਕ ਗਾਉਂਦਾ ਮੇਰੇ ਵਾਂਗੂ ਆ ਵਿਚਾਰਾ, ਇਹਨੂੰ 13 ਦਿਨਾਂ 'ਚ 8 ਗਾਣੇ ਕਰਕੇ ਆਡੀਓ ਵੀਡੀਓ ਕਰਕੇ ਕਿਵੇਂ ਕਰ ਲਾ। ਕਹਿੰਦਾ ਤੂੰ ਮਰਜ਼ੀ। ਮੈਂ ਕਿਹਾ ਭਾਜੀ ਫਿਰ ਕੋਈ ਸ਼ੋਸ਼ਾ ਖੇਡਣਾ ਪੈਣਾ, ਡਰਾਮੇ ਨਾਲ ਚੱਲੂਗਾ ਇਹ, ਫੀਲਿੰਗ ਵਾਲੇ ਗਾਣੇ ਨਾਲ ਨਹੀਂ ਚੱਲਣਾ। ਕਹਿੰਦਾ ਜੋ ਮਰਜ਼ੀ ਕਰ। ਉਦੋਂ ਫਿਰ ਮੈਂ ਉਹਦਾ ਡਰਾਮਾ ਕੀਤਾ ਸੀਗਾ ਜੀ, ਉਹਦੀ ਮੈਨੂੰ ਸਥਾਈ ਨਹੀਂ ਯਾਦ, ਟੇਕ ਲੈਣ ਸੀ, ਸਾਡੇ ਬਾਪੂ ਦੀ ਕਮਾਈ ਦੱਸ ਤੈਨੂੰ ਕੀ, ਦੱਸ ਜਾਂਦੇ ਆ ਉਡਾਈ ਦੱਸ ਤੈਨੂੰ ਕੀ, ਦੱਸ ਤੈਨੂੰ ਕੀ, ਦੱਸ ਤੈਨੂੰ ਕੀ, ਉਹਦਾ ਟਾਈਟਲ ਤੈਨੂੰ ਕੀ ਸੀਗਾ ਜੀ, ਉਹ ਚੱਲਿਆ ਜੀ। ਫਿਰ ਉਸ ਤੋਂ ਬਾਅਦ ਮਿੰਟੂ ਧੂਰੀ, ਕੋਠੇ ਤੇ ਸਪੀਕਰ, ਲਵਲੀ ਨਿਰਮਾਣ, ਜਿਨ੍ਹਾਂ ਦਾ ਹੁਣ ਪਿੱਛੇ ਜੇ 14 ਸਾਲਾਂ ਪਿੱਛੋਂ ਅਸੀਂ ਫਿਰ ਦੁਬਾਰੇ ਕਰੀਬ 13-14 ਸਾਲਾਂ ਪਿੱਛੋਂ ਆ 4 ਕੁ ਮਹੀਨੇ ਹੋ ਗਏ ਪ੍ਰੋਜੈਕਟ ਕੀਤਾ ਜੀ। ਉਹ ਸੀਗਾ ਜੀ ਕੀ ਸੀ,
ਵੇਖਾ ਦੀ ਐਕਟਿਵਾ ਮੈਂ ਸਿੱਖਣ ਲੱਗ ਗਈ ਨੀ ਬੁਲਟ ਕਰਾ ਤੇ ਬੁੱਕ ਸਾਰੇ ਪਿੰਡ ਨੇ ਵੇਖਾ ਦੀ ਐਕਟਿਵਾ ਮੈਂ ਸਿੱਖਣ ਲੱਗ ਗਈ ਨੀ ਬੁਲਟ ਕਰਾ ਤੇ ਬੁੱਕ ਸਾਰੇ ਪਿੰਡ ਨੇ ਇੱਕ ਅੱਧਾ ਹੋਵੇ ਭਰਮਾ ਕੇ ਟਾਲਦਾ ਵੇਖ ਅੱਧਾ ਹੋਵੇ ਭਰਮਾ ਕੇ ਟਾਲਦਾ ਨੀ ਮੁੰਡੇ 47 ਦੇ ਤਾਂ ਸਾਰੇ ਐਂਡ ਨੇ ਵੇਖਾ ਦੀ ਐਕਟਿਵਾ ਮੈਂ ਸਿੱਖਣ ਲੱਗ ਗਈ ਨੀ ਬੁਲਟ ਕਰਾ ਤੇ ਬੁੱਕ ਸਾਰੇ ਪਿੰਡ ਨੇ। ਸੋ ਇਹ ਤੇ ਉਦੋਂ ਬਾਅਦ ਆ ਜਿਹੜਾ ਕੁੰਡਾ ਖੁੰਡਾ ਜੀ ਉਹ ਕੀਤਾ। ਹੁਣ ਗਾਂ ਆਉਣ ਵਾਲੇ ਪ੍ਰੋਜੈਕਟ ਕਈ ਆ ਰਹੇ ਨੇ। ਇੱਕ ਤੁਸੀਂ ਸੁਣਿਆ ਹੋਊਗਾ ਸ਼ਾਇਦ 3-4 ਸਾਲ ਪਹਿਲਾਂ ਨਿੱਕੇ ਨਿੱਕੇ ਬੱਚੇ ਸੀਗੇ ਆਲਮ ਤੇ ਜ਼ਾਲਮ, ਬਹੁਤ ਟੂ ਮਚ ਵਾਇਰਲ ਹੋਏ ਸੀਗੇ। ਉਹ ਵੀ ਮੈਂ ਸਬੱਬੀ ਮੈਨੂੰ ਮਿਲੇ ਸੀਗੇ ਤੇ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਗੀਤ ਮੈਂ ਲਿਖ ਕੇ ਉਹ ਵਾਇਰਲ ਹੋਏ ਸੀ। ਉਦੋਂ ਹੀ ਉਹਨਾਂ ਤੋਂ ਯਾਦ ਕਰਾ, ਅਨਪੜ੍ਹ ਸੀ ਵਿਚਾਰੇ, ਸਾਰਾ ਦਿਨ ਮੈਂ ਟਰਾਈ ਕਰਕੇ ਮੈਂ ਉਹਦੀ ਤੁਹਾਨੂੰ ਉਹ ਵੀ ਮੈਨੂੰ ਹੱਥੀਂ ਵਾਂਗੂ ਗੀਤ ਮੇਰਾ ਉਹ ਬਹੁਤ ਜ਼ਿਆਦਾ ਮੈਨੂੰ ਨੇੜੇ ਸੀਗਾ। ਉਹਦੀ 27 ਅੰਤਰਾ ਸੁਣਾਉਣਾ ਉਹ ਸੀਗਾ ਜੀ ਸੀਗਾ ਯਾਦ ਨਹੀਂ ਆ ਰਿਹਾ। ਕਾਦੀਆਂ ਗਰੀਬਾਂ ਦੀਆਂ ਰਾਤ 27 ਨਹੀਂ ਸੌਰੀ ਮੈਨੂੰ ਯਾਦ ਆਈ ਮੈਂ ਤੇਰੇ ਤੋਂ ਲੈਣਾ। ਰਾਤੀ ਭੁੱਖੇ ਸੁੱਤੇ ਸਾਨੂੰ ਸੰਸਾ ਸਵੇਰ ਦਾ ਇੱਕ ਡੰਗ ਖਾਲੀ ਤੇ ਪਤਾ ਨਹੀਂ ਦੂਜੀ ਵੇਰ ਦਾ। ਰਾਤੀ ਭੁੱਖੇ ਸੁੱਤੇ ਸਾਨੂੰ ਸੰਸਾ ਸਵੇਰ ਦਾ ਇੱਕ ਡੰਗ ਖਾਲੀ ਤੇ ਪਤਾ ਨਹੀਂ ਦੂਜੀ ਵੇਰ ਦਾ। ਸਾਡੀਆਂ ਤਾਂ ਖੁਸ਼ੀਆਂ ਵੀ ਚੋਰਿਆਂ ਨੇ ਖਾ ਲੀਆਂ ਹੈ ਕਾਦੀਆਂ ਗਰੀਬਾਂ ਦੀਆਂ ਲੋੜੀਆਂ ਦੀਵਾਲੀਆਂ ਸੋਚਦੇ ਆ ਦਿਨ ਮਾਂ ਗਈ ਗੁੜਤੀ ਚ ਮਿਲੀ ਮਾਂ ਗਈ ਕੰਮ ਤੇ ਹਾਲੇ ਤੱਕ ਆਈ ਨਹੀਂ ਆਖਰਾਂ ਦੀ ਠੰਡ ਉਹਨੇ ਕੋਟੀ ਵੀ ਤਾਂ ਪਈ ਨਹੀਂ। ਮਾਂ ਗਈ ਕੰਮ ਤੇ ਹਾਲੇ ਤੱਕ ਆਈ ਨਹੀਂ ਆਖਰਾਂ ਦੀ ਠੰਡ ਉਹਨੇ ਕੋਟੀ ਵੀ ਤਾਂ ਪਈ ਨਹੀਂ। ਪੱਥ ਦੀ ਨੇਟਾਂ ਉਹਨੇ ਉਂਗਲਾਂ ਕਸਾਲੀਆਂ ਹੈ ਕਾਦੀਆਂ ਗਰੀਬਾਂ ਦੀਆਂ ਲੋੜੀਆਂ ਦੀਵਾਲੀਆਂ ਸੋਚਦੇ ਆ ਦਿਨ। ਵਾਹ ਜੀ, ਬਹੁਤ ਖੂਬ। ਬੱਚੇ ਗਾਉਂਦੇ ਸੁਣਿਆ ਜੀ ਤੇ ਬਹੁਤ ਖੂਬ ਗਾਉਂਦੇ ਨੇ। ਤੇ ਪਰ ਮੈਨੂੰ ਇਹ ਨਹੀਂ ਸਮਝ ਗੀਤ ਤੁਹਾਡਾ ਲਿਖਿਆ ਹੋਇਆ ਜੀ, ਅੱਜ ਇਹ ਗੱਲ ਪਤਾ ਲੱਗੀ, ਬੜਾ ਚੰਗਾ ਲੱਗਿਆ। ਸਾਡੇ ਇਸ ਜੋ ਦਰਸ਼ਕ ਦੇਖ ਰਹੇ ਹੋ 2-3 ਬੜੇ ਵੱਡੇ ਨਾਂ ਨੇ। ਸ਼ਾਇਰੀ ਦਾ ਬੜਾ ਵੱਡਾ ਨਾਂ ਹੈ ਡਾਕਟਰ ਬਰਜਿੰਦਰ ਸਿੰਘ ਚੌਹਾਨ, ਉਹ ਵੀ ਵੇਖ ਰਹੇ ਹੋ ਤੁਹਾਡੀ ਸ਼ਾਇਰੀ ਨੂੰ ਪਸੰਦ ਕਰ ਰਹੇ ਨੇ, ਕਿਤੇ ਵਾਹ ਵਾਹ ਕਰ ਰਹੇ ਨੇ ਜੀ। ਸੋ ਜੋ ਆਪਣਾ ਵੀ ਬੜਾ ਵੱਡਾ ਸ਼ਾਇਰੀ ਵਿੱਚ ਨਾਂ ਹੈ ਡਾਕਟਰ ਬਰਜਿੰਦਰ ਸਿੰਘ ਚੌਹਾਨ। ਇਸ ਤੋਂ ਇਲਾਵਾ ਅਦਾਕਾਰੀ ਵਿੱਚ ਹਰਵਿੰਦਰ ਕੌਰ ਬਬਲੀ ਨੇ ਆਪਣਾ ਬੜਾ ਨਾਂ ਬਣਾਇਆ ਜੀ, ਬਹੁਤ ਚੰਗੀ ਅਦਾਕਾਰਾ ਨੇ। ਉਹ ਕਹਿੰਦੇ ਬਿਨਾਂ ਸਾਜ਼ੋ ਤੋਂ ਕਿੰਨਾ ਵਧੀਆ ਗਾਉਂਦੇ ਹੋ ਤੁਸੀਂ ਕਹਿੰਦੇ ਮੈਂ ਗਾਉਂਦਾ ਚੰਗਾ ਨਹੀਂ, ਉਹ ਤੁਹਾਡੀ ਗਾਉਣ ਦੀ ਤਾਰੀਫ ਕਰ ਰਹੇ ਨੇ। ਸੋ ਜੀ ਬਹੁਤ ਬਹੁਤ ਉਹਨਾਂ ਵੀਰਾਂ ਦੇ ਭੈਣਾਂ ਦੇ ਸਾਰਿਆਂ ਦੇ ਬਹੁਤ ਸ਼ੁਕਰਾਨੇ ਜਿਹੜੇ ਇੰਨਾ ਸਾਡੀ ਪੋਇਟਰੀ ਨੂੰ ਜਾਂ ਜਿੰਨਾ ਕਿ ਮੈਂ ਗਾਇਆ ਮਾੜਾ ਚੰਗਾ ਉਹਨੂੰ ਪਿਆਰ ਦਿੱਤਾ। ਸ਼ੁਕਰੀਆ ਜੀ ਸਾਰਾ ਸਾਹਿਬ, ਬਹੁਤ ਸੋਹਣਾ। ਹੁਣ ਮੇਰੀ ਸੁਜੈਸ਼ਨ ਹੈ ਸਿੱਧੂ ਨੂੰ ਮੂਸੇ ਵਾਲੇ ਨੂੰ ਇੱਕ ਦੋ ਕੁਛ ਨਾ ਕੁਛ। ਨਹੀਂ ਸਿੱਧੂ ਮੂਸੇ ਵਾਲੇ ਨੂੰ ਜੀ ਲੋੜ ਹੀ ਨਹੀਂ ਪੈਣ ਦਿੰਦਾ, ਪਿਓ ਦਾ ਪੁੱਤ ਇਕੱਲਾ ਹੀ ਧੱਕੀ ਤੁਰੇ ਜਾਣਾ ਟਗਿਆ ਉਹ ਝੋਟੇ ਤਰ੍ਹਾਂ ਦੇ ਇਕੱਲੇ ਨੀ ਅੱਗੇ ਲਾਈ ਹਰਸ਼ ਉਹ ਸਾਰਿਆਂ ਨੂੰ ਵਾਣੀ ਪਾਈ ਫਿਰਦਾ ਜੀ, ਉਹ ਨੀ ਪੈਰ ਲੱਗਣ ਦਿੰਦਾ ਕਿਸੇ ਦੇ। ਉਹਨੂੰ ਮੁਬਾਰਕ। ਅੱਛਾ ਨਾਸਰ ਸਾਹਿਬ, ਅਮੀਨ ਚੌਹਾਨ ਸਾਹਿਬ ਕਹਿੰਦੇ ਅੰਗਰੇਜ਼ੀ ਵਿੱਚ ਟ੍ਰਾਂਸਲੇਟ ਕਰੋ। ਉਹ ਅੰਗਰੇਜ਼ੀ ਵਿੱਚ ਕਈ ਵਾਰ ਦਿਲਾਂ ਦੀ ਗੱਲਾਂ ਨੂੰ ਸ਼ਾਇਦ ਅੰਗਰੇਜ਼ੀ ਵਿੱਚ ਟ੍ਰਾਂਸਲੇਟ ਨਹੀਂ ਕਰ ਸਕਦੇ। ਇਹ ਗਰੀਬ ਬੱਚੇ ਦੀ ਦਾਸਤਾਨ ਹੈ ਚੌਹਾਨ ਸਾਹਿਬ ਕਿ ਤੁਹਾਡੀ ਗੱਲ ਚ ਵੀਰ ਕਈ ਗੱਲਾਂ ਜਿਹੜੀਆਂ ਨਾ ਜਿਹੜਾ ਸਵਾਦ ਪੰਜਾਬੀ ਚ ਆਉਂਦਾ ਉਹ ਅੰਗਰੇਜ਼ੀ ਸਵਾਦ ਨਹੀਂ ਆਉਂਦਾ ਗੱਲਾਂ ਦੱਸਣ ਦਾ। ਜਿਵੇਂ ਲੜਨ ਦਾ ਤੇ ਗਾਲ ਕੱਢਣ ਦਾ ਪੰਜਾਬੀ ਸਵਾਦ ਆਉਂਦਾ ਨਾ, ਇਵੇਂ ਕੀ ਆਉਂਦਾ। ਹਾਂਜੀ, ਚੰਗੀ ਗੱਲ ਇਸ ਵੇਲੇ ਸਾਡੀ ਸਾਥ ਦੀ ਇਹ ਵੀ ਲੱਗਦੀ ਹੈ ਕਿ ਅਸੀਂ ਸਿਰਫ ਇਹ ਮਰਦਾਂ ਦੀ ਸਾਥ ਨਹੀਂ, ਸਾਡੀਆਂ ਭੈਣਾਂ ਹੋਰ ਬਹੁਤ ਸਾਰੇ ਨਾਲ ਸਾਡੇ ਨਾਲ ਲੋਕ ਜੁੜੇ ਨੇ। ਜਿਸ ਤਰ੍ਹਾਂ ਮੈਂ ਕਿਹਾ ਸੀ ਹਰਵਿੰਦਰ ਕੌਰ ਸਾਡੇ ਨਾਲ ਜੁੜੇ ਨੇ ਜੀ,
ਇਸ ਤਰ੍ਹਾਂ ਹੀ ਸਾਡੇ ਨਾਲ ਇਸ ਵਕਤ ਜਗਜੀਤ ਕੌਰ ਜੀ ਨੇ, ਜੋ ਕਿ ਕੈਨੇਡਾ ਤੋਂ ਨੇ, ਰੁਖਸਾਨਾ ਅਹਿਮਦ ਸਕਾਟਲੈਂਡ ਤੋਂ ਸਾਡੇ ਨਾਲ ਜੁੜੇ ਨੇ, ਲਵਲੀ ਕੌਰ ਜੀ ਨੇ ਇੰਡੀਆ ਤੋਂ, ਗੁਰਪ੍ਰੀਤ ਰੰਧਾਵਾ ਜੀ, ਬਹੁਤ ਸਾਰੀਆਂ, ਹਰਵਿੰਦਰ ਕੌਰ ਬਬਲੀ ਜੀ ਜੋ ਕਿ ਇਸ ਵਕਤ ਓਮਾਨ ਤੋਂ ਇੰਡੀਆ ਪਹੁੰਚੇ ਹੋਏ ਨੇ, ਇਸ ਵਕਤ ਬੈਂਗਲੌਰ 'ਚ ਬੈਠ ਕੇ ਦੇਖ ਰਹੇ ਨੇ ਜੀ। ਕੈਸੀਆਂ ਰੂਹਾਂ ਦੇ ਨਾਮ ਸੁਣਨ ਨੂੰ ਮਿਲ ਰਹੇ ਨੇ ਤੇ ਕੈਸੀ ਉਹ ਰੱਬ ਦੀਆਂ ਰੂਹਾਂ ਨੇ ਜਿਹੜੀਆਂ ਸਾਨੂੰ ਦੇਖ ਸੁਣ ਰਹੀਆਂ ਨੇ। ਧੰਨਵਾਦ ਸਾਡੇ ਜੀ, ਇਸ ਪੰਜਾਬੀ ਸਾਂਝੀ ਸੱਤ ਤੇ ਪੰਜਾਬੀ ਲਹਿਰ ਦੇ ਸਦਕੇ ਕਿਸੇ ਦੁਨੀਆ 'ਚ ਵਸਦੇ ਪਿਆਰੇ ਪੰਜਾਬੀਆਂ ਦੇ ਅੱਜ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਜੀ। ਹਾਂਜੀ, ਸੋ ਬਹੁਤ ਸਾਡੀ ਵੀ ਖੁਸ਼ਕਿਸਮਤੀ ਆ ਕਿ ਤੁਸੀਂ ਸਾਡੇ ਨਾਲ ਸੰਗਦਲ ਸਾਹਿਬ। ਜੀ ਜੀ ਅੱਛਾ, ਇੱਕ ਜੀ ਤੁਹਾਡੇ ਵਾਸਤੇ, ਸੇਵਾ ਸਿੰਘ ਚੀਮਾ ਸਾਹਿਬ ਕਹਿੰਦੇ ਇਹ 47 ਵਾਲੇ ਜੀ ਗਾਣੇ ਕਦੋਂ ਲਾਓਗੇ ਜੀ? ਮੈਂ ਉਹ ਕਹਿੰਦੇ AK47 ਵਾਲੇ, ਮੈਂ ਕਹਿੰਦਾ AK47 ਵਾਲੇ ਨਾ ਲਿਖਿਓ, ਉਹਦੇ ਵਾਸਤੇ ਸਿੱਧੂ ਕਾਫੀ ਹੈ। ਤੁਸੀਂ 47 ਦੀ ਵੰਡ ਬਾਰੇ ਲਿਖ ਲਵੋ, ਮੈਂ ਉਹ ਜਾਂ ਉਜਾੜੇ ਬਾਰੇ ਲਿਖੋ, ਬਿਹਤਰ ਹੋਏਗਾ ਜੀ। ਮੈਂ ਨਾ ਉਹ ਕਿਸੇ ਦਾ ਉਹ ਮੁੰਡਾ ਆਉਂਦਾ ਵੀ ਕੀ ਨਾ ਉਹ ਸੌਡਾ ਕਰਕੇ ਬੋਲਦਾ, ਜਗਜੀਤ ਰੰਧਾਵਾ ਕਿ ਕੀ ਨਾ ਉਹਦਾ, ਜਗਦੀਪ। ਹਾਂਜੀ, ਜਗਦੀਪ ਰੰਧਾਵਾ। ਚੱਕ ਦੋ ਗਰਦ ਠਾ ਦਿਆਂਗੇ ਆਪਾਂ, ਲਾਈਵ ਹੋ ਗਏ 150 ਜਾਣਾ, ਲੈਬ ਹੋ ਗਏ ਲੈਬ। ਉਹ ਆਂਦਾ ਇਹਨਾਂ ਨੂੰ ਹੁਣ ਸਿੰਗਰਾਂ ਸਾਰਿਆਂ ਨੂੰ ਆਂਦਾ ਵੀ ਤੁਸੀਂ ਹੁਣ ਵਾਈ ਕਰ ਲਓ, ਟਰੈਕਟਰ ਚਲਾਇਆ ਕਰੋ, ਸਿੱਧੂ ਨੂੰ ਜੇ ਚੱਲਣ ਦਿੰਦਾ ਕਿਸੇ ਨੂੰ। ਸਹੀ ਗੱਲ ਹੈ ਜੀ, ਖੇਤੀਬਾੜੀ ਕਰਨ ਲੱਗ ਜਾਓ। ਵਕਤ ਹਮੇਸ਼ਾ ਇੱਕ ਦਾ ਨਹੀਂ ਰਹਿੰਦਾ, ਹਰ ਇੱਕ ਦੀ ਵਾਰੀ ਆਣੀ ਹੈ, ਕੋਈ ਗੱਲ ਨਹੀਂ। ਹਾਂਜੀ, ਨਹੀਂ ਸਮਾਂ ਜੀ, ਸਭ ਬਿਲਕੁਲ ਇਹ ਤਾਂ ਕੁਦਰਤ ਦਾ ਵੀ ਨੇਮ ਹੈ ਜੀ, ਚੇਂਜ ਤਾਂ ਹੈਗਾ ਹੀ, ਆਉਣਾ ਹੀ ਹੁੰਦਾ, ਹਰੇਕ ਨੂੰ ਪ੍ਰਮਾਤਮਾ ਮੌਕਾ ਦਿੰਦਾ ਤੇ ਉਹ ਚਲੋ ਵੱਖਰੀ ਗੱਲ ਆ, ਕੋਈ ਸੰਭਾਲ ਕੇ ਕਿੰਨਾ ਕੁ ਚਿਰ ਚੱਲਦਾ ਉਹਨੂੰ ਲੰਮਾ ਲੈ ਕੇ ਜਾਂਦਾ। ਬਿਲਕੁਲ ਜੀ। ਅੱਛਾ ਵੀਰ ਜੀ ਕਹਿੰਦੇ ਧਰਮਪ੍ਰੀਤ ਦਾ ਗੀਤ ਸੁਣਾ ਦਿਓ, ਉਹ ਵੀ ਸੁਣਨਾ ਹੈ, ਪਰ ਉਸ ਤੋਂ ਪਹਿਲਾਂ ਤਾਂ ਇਮਰਾਨ ਰਿਹਾਨ ਸਾਹਿਬ ਕਾਫੀ ਦੇਰ ਤੋਂ ਇੰਤਜ਼ਾਰ ਕਰ ਰਹੇ ਨੇ, ਉਹਨਾਂ ਨਾਲ ਇੱਕ ਮਿੰਟ ਗੱਲ ਕਰੀਏ। ਧਰਮਪ੍ਰੀਤ ਦਾ ਠੀਕ ਹੈ ਬਹੁਤ ਫਰਮਾਇਸ਼ ਆ ਰਹੀ ਹੈ ਜੀ। ਤੇ ਆਓ ਜੀ ਇਮਰਾਨ ਸਾਹਿਬ, ਜੀ ਆਇਆਂ ਨੂੰ ਜੀ, ਵੈਲਕਮ ਜੀ। ਸਰ ਸਿੰਗਰ ਜਿਹੜੇ ਆਪਣੇ ਨਾਲ ਨੇ ਅੱਜ, ਇਹਨਾਂ ਦਾ ਥੱਲੇ ਨਾਂ ਨਹੀਂ ਸ਼ੋ ਰਿਹਾ, ਇਹਨਾਂ ਨੇ ਸ਼ਾਇਰੀ ਤੇ ਬੜੀ ਅੱਛੀ ਕੀਤੀ ਹੈ ਤੇ ਬੜੇ ਪਿਆਰੇ ਇਹਨਾਂ ਨੇ ਕੀਤੀ ਜੀ, ਗਾਇਆ ਵੀ ਇਹਨਾਂ ਨੇ ਅੱਗੇ ਬੜਾ ਪਿਆਰਾ ਹੈ। ਤੇ ਮੈਂ ਇਹ ਗੱਲ ਆਖਣਾ ਚਾਹਾਂਗਾ ਕਿ ਸਾਡੇ ਪੰਜਾਬ ਦੇ ਵਿੱਚ ਸਿੰਗਰ ਅਕਸਰ ਅਸੀਂ ਇੰਡੀਅਨ ਪੰਜਾਬ ਦੇ ਸਿੰਗਰਾਂ ਨੂੰ ਸੁਣਨੇ ਆ, ਬੜੀ ਅੱਛੀ ਉਹ ਗਾਇਕੀ ਕਰਦੇ ਨੇ ਤੇ ਅਕਸਰ ਜਿਹੜੇ ਨੇ ਵਿੱਚੋਂ ਅਸੀਂ ਸੁਣਨੇ ਆ ਉਹ ਉਹਨਾਂ ਦੇ ਨਾ ਜਿਹੜਾ ਗਾਣੇ ਹੁੰਦੇ ਨੇ ਉਹਨਾਂ ਦੇ ਵਿੱਚ ਅਕਸਰ ਨਸ਼ੇ ਦੀਆਂ ਗੱਲਾਂ ਤੇ ਬੰਦੂਕਾਂ ਦੀਆਂ ਤੇ ਇਹੋ ਜਿਹੇ ਨਾ ਬੜਾ ਉਸ ਚੀਜ਼ ਨੂੰ ਪ੍ਰਮੋਟ ਕਰਦੇ ਨੇ। ਤੇ ਬਾਕੀ ਬੜੇ ਅੱਛੇ ਸਿੰਗਰ ਵੀ ਜੀ। ਇਮਰਾਨ ਸਾਹਿਬ ਹੈਲੋ ਜੀ, ਮੈਂ ਕਿਹਾ ਬੜੇ ਅੱਛੇ ਸਿੰਗਰ ਨੇ ਜਿਨ੍ਹਾਂ ਨੂੰ ਅਸੀਂ ਸੁਣਨੇ ਆ। ਲਖਵਿੰਦਰ ਵਡਾਲੀ ਜੀ ਦੇ ਇੱਕ ਸਿੰਗਰ ਨੇ ਪੰਜਾਬੀ, ਵਡਾਲੀ ਉਹਨਾਂ ਦੇ ਨਾ ਫੈਮਿਲੀ, ਉਹਨਾਂ ਦੇ ਸ਼ਾਇਦ ਵਾਲਦ ਸਾਹਿਬ ਵੀ ਗਾਉਂਦੇ ਨੇ ਤੇ ਨੂਰਾ ਸਿਸਟਰ ਹੋਰੀ ਨੇ, ਤੇ ਬੜਾ ਅੱਛੇ ਅਸੀਂ ਸੁਣਨੇ ਆ। ਤੇ ਗੁਰਦਾਸ ਮਾਨ, ਇਹਨਾਂ ਦੇ ਬੜੇ ਅੱਛੇ ਸਿੰਗਰ ਨੇ ਜੀ। ਬਸ ਇਹੀ ਆਖਣਾ ਚਾਹਾਂਗਾ ਕਿ ਕੋਈ ਵੀ ਗਾਣਾ ਅਦਬ ਉਹਦੇ ਚੰਗਾ ਲੱਗਦਾ ਜਦੋਂ ਉਹਦਾ ਨਾ ਇੱਕ ਅੱਛਾ ਇਮੇਜ ਜਾਵੇ। ਜੇ ਆਖੋ ਕਿ ਅਸੀਂ ਨਸ਼ੇ ਪੱਤੇ ਦੀ ਗੱਲ ਕਰ ਲਈਏ ਜਾਂ ਕਿਸੇ ਬੰਦੂਕ ਦੀ ਗੱਲ ਕਰੀਏ ਜਾਂ ਕਿਸੇ ਪੈਸਾ ਰੋੜਨ ਕਰੀਏ ਵੀ ਅਸੀਂ ਸਾਡੇ ਕੋਲ ਇੰਨਾ ਪੈਸਾ ਜਾਂ ਜੀ, ਕਿਸੇ ਵੀ ਜ਼ਬਾਨ ਦੇ ਅਦਬ ਨੂੰ ਖਰਾਬ ਕਰਦਾ, ਨਾ ਕਿ ਉਹਨੂੰ ਪ੍ਰਮੋਟ ਕਰਨ ਦੇ ਪਿੱਛੇ। ਉਹ ਬਸ ਅੱਜ ਕੱਲ੍ਹ ਮਾਹੌਲ ਉਹੋ ਜਿਹਾ ਆ ਗਿਆ ਨਾ ਕਿ ਅਸੀਂ ਮਤਲਬ ਜ਼ਿਆਦਾ ਤੋਂ ਜ਼ਿਆਦਾ ਖਰਾਬ ਇਸ ਚੀਜ਼ ਦੇ ਪਿੱਛੇ ਆਵਾਮ ਜਾਂਦੀ, ਟਿਕਟੋਕ ਬਣਾਉਂਦੀ ਵੀਡੀਓ। ਅਸਲ ਜਿਹੜੀ ਚੀਜ਼ ਹੈ, ਅਸਲ ਸ਼ਾਇਰੀ ਛੱਲਾ ਹੋ ਗਿਆ, ਮਤਲਬ ਕਿ ਇਹੋ ਜਿਹੀ ਸ਼ਾਇਰੀ ਦੇ ਪਿੱਛੇ ਬਹੁਤ ਘੱਟ ਜਾਂਦੇ ਆ। ਸਹੀ ਕਿਹਾ ਤੁਸੀਂ, ਬਿਲਕੁਲ ਇਮਰਾਨ ਸਾਹਿਬ ਤੁਹਾਡੀ ਗੱਲ ਬਿਲਕੁਲ ਸਹੀ ਹੈ। ਅੱਛੀ ਸ਼ਾਇਰੀ ਸੁਣਨ ਵਾਲੇ ਲੋਕ ਅੱਜ ਵੀ ਨੇ, ਜਿੰਦਾ ਨੇ, ਬਿਲਕੁਲ ਸੁਣਨਗੇ, ਚੰਗਾ ਕੁਝ ਗਾਇਆ ਜਾਏਗਾ। ਸੋ ਅਸੀਂ ਬਿਲਕੁਲ ਕੋਸ਼ਿਸ਼ ਕਰਾਂਗੇ ਕਿ ਚੰਗਾ ਹੋਰ ਸੁਣਾਈਏ ਪ੍ਰੋਗਰਾਮ ਵਿੱਚ। ਤੁਹਾਡਾ ਬਹੁਤ ਸ਼ੁਕਰੀਆ ਸਰ ਗੱਲਬਾਤ ਕਰਨ ਲਈ, ਬਹੁਤ ਸ਼ੁਕਰੀਆ। ਆਦਿਲ ਬਾਜਵਾ ਸਾਹਿਬ, ਤੁਸੀਂ ਵੀ ਆਪਣੀ ਗੱਲ ਰੱਖੋ ਜੀ, ਤੁਸੀਂ ਵੀ ਕਾਫੀ ਦੇਰ ਤੋਂ ਇੰਤਜ਼ਾਰ ਕਰ ਰਹੇ ਹੋ ਮੇਰੇ ਖਿਆਲ, ਹੁਣ ਲਾਈਨ ਵਿੱਚ ਤੁਹਾਡੀ ਵੀ ਆ ਰਹੀ ਹੈ ਜੀ। ਆਦਿਲ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਜੀ ਸਤਿ ਸ੍ਰੀ ਅਕਾਲ ਪਹਿਲਾਂ ਤੇ ਜੀ ਤੁਹਾਨੂੰ ਅਰੋੜਾ ਸਾਹਿਬ ਜੀ। ਹੈਲੋ, ਮੈਂ ਕਿਹਾ ਅਰੋੜਾ ਸਾਹਿਬ ਸਤਿ ਸ੍ਰੀ ਅਕਾਲ।
ਜੀ ਸਤਿ ਸ਼੍ਰੀ ਅਕਾਲ ਜੀ, अस्सलाम वालेकुम, ਕੀ ਕਹਿਣਾ ਚਾਹੁੰਦੇ ਹੋ ਜੀ? ਜੀ ਮੈਂ ਤਾਂ ਕਹਿਣਾ ਚਾਹਾਂਗਾ ਕਿ ਬਹੁਤ ਹੀ ਅੱਛਾ ਤੁਸੀਂ ਪ੍ਰੋਗਰਾਮ ਲੈ ਕੇ ਚੱਲ ਰਹੇ ਹੋ, ਜਿਸ ਤਰ੍ਹਾਂ ਕਿ ਪੰਜਾਬੀ ਲਿਖਾਰੀ ਬੈਠੇ ਸੀ, ਬੜੀ ਵਧੀਆ ਇਹਨਾਂ ਨੇ ਗਾਣੇ ਲਿਖੇ ਤੇ ਅੱਜ ਆਪਣੀ ਆਵਾਜ਼ ਨਾਲ ਇਹਨਾਂ ਨੇ ਸਾਨੂੰ ਸੁਣਾਈ ਪੁਰਾਣੇ ਗਾਣੇ। ਤੇ ਬਾਕੀ ਅੱਜ ਦਾ ਪ੍ਰੋਗਰਾਮ ਦਾ ਜਿਹੜਾ ਮੌਜੂ ਸੀ, ਤਾਰਿਕ ਅਜ਼ੀਜ਼ ਸਾਹਿਬ ਜਿਹੜੇ ਕਿ ਲੈਜੈਂਡ ਗੁਜ਼ਰੇ ਨੇ, ਉਹ ਵੈਸੇ ਸਹੀ ਗੱਲ ਹੈ ਕਿ ਪੂਰੇ ਸਿਰਫ ਪਾਕਿਸਤਾਨ ਦੇ ਨਹੀਂ, ਪੂਰੇ ਪੰਜਾਬ ਦੇ, ਪੂਰੀ ਦੁਨੀਆ ਤੇ ਉਹਨਾਂ ਨੇ ਰਾਜ ਕੀਤਾ ਹੈ ਆਪਣੀ ਆਵਾਜ਼ ਦੇ ਨਾਲ। ਉਹਨਾਂ ਦਾ ਡਾਇਲੋਗ ਬੜੇ ਮਸ਼ਹੂਰ ਸਨ, ਦੇਖਤੀ ਆਂਖੋं और सुनते कानों को, ਤਾਰਿਕ ਅਜ਼ੀਜ਼ ਸਾਹਿਬ ਦਾ ਸਲਾਮ, ਜਿਸ ਤਰ੍ਹਾਂ ਕਿ ਤੁਸੀਂ ਸਟਾਰਟ ਦੇ ਵਿੱਚ ਕਿਹਾ। ਤੇ ਮੈਂ ਉਹਨਾਂ ਦਾ ਇੱਕ ਸ਼ੇਰ ਨਾ, ਅਗਲੇ ਦਿਨ ਜਿਸ ਦਿਨ ਉਹਨਾਂ ਦੀ ਵਫਾਤ ਹੋਈ ਤੇ ਉਸ ਦਿਨ ਅਸੀਂ ਮਤਲਬ ਮੈਂ ਆਪਣੇ ਵਾਲਿਦ ਸਾਹਿਬ ਕੋਲ ਬੈਠਾ ਸੀ ਤੇ ਅੱਬਾ ਜੀ ਬੜਾ ਗੌਰ ਨਾਲ ਸੁਣਦੇ ਹੁੰਦੇ ਸੀ ਇਹਨਾਂ ਨੂੰ। ਜੀ ਤੇ ਮੈਂ ਉਹਨਾਂ ਨੂੰ ਦੱਸਿਆ ਜੀ ਜੀ ਇਸ ਤਰ੍ਹਾਂ ਨਾ ਤਾਰਿਕ ਅਜ਼ੀਜ਼ ਸਾਹਿਬ ਦਾ ਇੰਤਕਾਲ ਹੋ ਗਿਆ। ਤੇ ਅੱਬਾ ਜੀ ਇਸ ਤਰ੍ਹਾਂ ਬੈੱਡ ਤੇ ਲੰਮੇ ਪਏ ਤੇ ਉੱਠ ਕੇ ਬਹਿ ਗਏ, ਕਹਿੰਦੇ ਹੈਂ? ਮੈਂ ਕਿਹਾ ਹਾਂਜੀ। ਤੇ ਉੱਥੇ ਨਾ ਉਹ ਜਦੋਂ ਟੀਵੀ ਤੇ ਵੀ ਸਕਰੀਨ ਸ਼ੋ ਹੋ ਰਹੀ ਸੀ ਨਾ, ਉੱਥੇ ਉਹਨਾਂ ਦਾ ਇੱਕ ਸ਼ੇਰ ਚੱਲ ਰਿਹਾ ਸੀ ਕਿ ਅੱਜ ਦੀ ਰਾਤ ਮੈਂ ਇਕੱਲਾ ਆਵਾਂ, ਅੱਜ ਦੀ ਰਾਤ ਕਿ ਮੈਂ ਇਕੱਲਾ ਆਵਾਂ, ਨੇੜੇ ਹੋ ਕੇ ਬੋਲ। ਅੱਜ ਰਾਤ ਮੈਂ ਕੱਲਾ, ਨੇੜੇ ਹੋ ਕੇ ਬੋਲ। ਅੱਜ ਦੀ ਰਾਤ ਮੈਂ ਇਕੱਲਾ ਆਵਾਂ, ਕੋਈ ਨਹੀਂ ਮੇਰੇ ਕੋਲ। ਸ਼ੇਰ ਥੋੜਾ ਜਿਹਾ ਇਸ ਤਰ੍ਹਾਂ ਸੀ, ਮੈਨੂੰ ਭੁੱਲ ਗਿਆ ਸੀ ਥੋੜਾ ਜਿਹਾ। ਅੱਜ ਦੀ ਰਾਤ ਮੈਂ ਇਕੱਲਾ ਆਵਾਂ, ਕੋਈ ਨਹੀਂ ਮੇਰੇ ਕੋਲ, ਤੇ ਅੱਜ ਦੀ ਰਾਤ ਮੇਰਿਆ ਰੱਬਾ ਨੇੜੇ ਹੋ ਕੇ ਬੋਲ। ਜੀ ਬਹੁਤ ਖੂਬ ਜੀ। ਹਾਂਜੀ ਆਦਲ ਸਾਹਿਬ, ਤੁਸੀਂ ਬਹੁਤ ਵਧੀਆ ਗੱਲਬਾਤ ਕਹੀ ਕਿ ਦੇਖੋ ਜੀ, ਤਾਰਿਕ ਅਜ਼ੀਜ਼ ਸਾਹਿਬ ਦਾ ਇੱਕ ਆਪਣਾ ਅੰਦਾਜ਼ ਸੀ, ਵੱਖਰਾ ਅੰਦਾਜ਼ ਸੀ। ਲੋਕ ਇਸੇ ਕਰਕੇ ਅੱਜ ਵੀ ਉਹਨਾਂ ਨੂੰ ਪਸੰਦ ਕਰ ਰਹੇ। 35-40 ਸਾਲ ਉਹਨਾਂ ਨੇ ਟੈਲੀਵਿਜ਼ਨ ਸਕਰੀਨ ਉੱਤੇ ਰਾਜ ਕੀਤਾ ਹੈ। ਇਹ ਕੋਈ ਛੋਟਾ ਵਕਫਾ ਨਹੀਂ, ਜਨਰੇਸ਼ਨਸ ਨਿਕਲ ਜਾਂਦੀਆਂ ਨੇ। ਤੇ ਬਹੁਤ ਸਾਰੇ ਤੁਹਾਡੇ ਵਰਗੇ ਬੱਚੇ ਤਾਂ ਜੰਮੇ ਵੀ ਉਸ ਤੋਂ ਬਾਅਦ ਨੇ, ਜਿਨ੍ਹਾਂ ਨੇ ਇਹ ਸਭ ਨੂੰ ਵੇਖਿਆ। ਉਹਨਾਂ ਦੇ ਪ੍ਰੋਗਰਾਮ ਸ਼ੁਰੂ ਹੋਣ ਤੋਂ ਬਾਅਦ ਤੁਸੀਂ ਜੰਮੇ ਹੋ, ਤੁਸੀਂ ਅੱਜ ਵੀ ਉਹਨਾਂ ਨੂੰ ਯਾਦ ਕਰੋ, ਬੜੀ ਵੱਡੀ ਗੱਲ ਹੈ। ਯਕੀਨ ਮੰਨੋ ਇਹਨਾਂ ਦੇ ਪ੍ਰੋਗਰਾਮਾਂ ਦੀ ਰਾਵਾਂ ਦੇ ਮਤਲਬ ਬਹੁਤ ਸਾਰੇ। ਮੈਂ ਨਾ ਅਸੀਂ ਜਦੋਂ ਯੂਨੀਵਰਸਿਟੀਜ਼ ਦੇ ਵਿੱਚ, ਮੈਂ ਇੱਕ ਨਾ ਯੂਨੀਵਰਸਿਟੀ ਦੀ ਤਰਫੋਂ ਨਾ ਬਹਾਵਲਪੁਰ ਡਿਵੀਜ਼ਨ ਦੇ ਵਿੱਚ ਨਾ ਇੱਕ ਹੋਇਆ ਸੀ, ਸਾਡਾ ਨਾ ਕੰਪੀਟੀਸ਼ਨ ਸੀ। ਤੇ ਉਸ ਕੰਪੀਟੀਸ਼ਨ ਦੇ ਵਿੱਚ ਮੈਂ ਗਿਆ ਜਦੋਂ, ਤੇ ਯਕੀਨ ਮੰਨੋ ਇਹਨਾਂ ਦੇ ਜਿਹੜੇ ਉਹ ਇਹਨਾਂ ਦਾ ਪ੍ਰੋਗਰਾਮ ਚੱਲਦਾ ਹੁੰਦਾ ਸੀ ਨਾ PTV ਤੇ ਉਹਦੇ ਰਾਹੀਂ ਐਸੀਆਂ ਗੱਲਾਂ ਦੇ ਸਾਨੂੰ ਮਤਲਬ ਇੰਪੋਰਟੈਂਟ ਜਿਹੜੀਆਂ ਨਾ ਕੰਪੀਟੀਸ਼ਨ ਦੇ ਵਿੱਚ ਜਾ ਕੇ ਬੰਦਾ ਸਵਾਲਾਂ ਦੇ ਜਵਾਬ ਦੇ ਸਕਦਾ ਹੈ, ਉਹ ਇਹਨਾਂ ਦੇ ਪ੍ਰੋਗਰਾਮਾਂ ਦੀ ਰਾਹੀਂ ਸਾਨੂੰ ਮਿਲਦੀ ਸੀ। ਤੇ ਬਹੁਤ ਵੱਡੇ ਇਹ ਇੱਕ ਕਹਿੰਦੇ ਨੇ, ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਇੱਕ ਕੋਈ ਬੰਦਾ ਰੂਹ ਨਾਲ ਖਿੱਚ ਵਿਚੜ ਨਹੀਂ ਜਾਂਦਾ। ਇੱਕ ਇਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ ਹੈ ਲੋਕਾਂ ਨੂੰ ਆਪਸ 'ਚ ਮਿਲਾਉਣ ਵਾਸਤੇ। ਫਿਰ ਇਹ ਇੱਕ ਇਤਿਹਾਦ ਦਾ ਬੜਾ ਵੱਡਾ ਮਤਲਬ ਨਾ ਪ੍ਰਮੋਟ ਕਰਦੇ ਸੀ, ਇਤਿਹਾਦ ਨੂੰ, ਲੋਕਾਂ ਨੂੰ ਆਪਸ ਦੇ ਵਿੱਚ ਕੰਬਾਈਨ ਕਰਨਾ। ਇਹ ਬੜਾ ਵਧੀਆ ਹੁੰਦਾ ਸੀ। ਬਹੁਤ ਸ਼ੁਕਰੀਆ ਜੀ ਆਨੰਦ ਸਾਹਿਬ, ਤੁਹਾਡੀ ਮਿਹਰਬਾਨੀ। ਤੁਸੀਂ ਆਏ ਇੱਕ ਵਾਰ ਫਿਰ ਸਾਡੇ ਨਾਲ ਗੱਲਬਾਤ ਕੀਤੀ, ਮੈਨੂੰ ਚੰਗਾ ਲੱਗਦਾ ਜੀ। ਨੌਜਵਾਨ ਬੱਚੇ ਵੀ ਸਾਡੇ ਨਾਲ ਜੁੜਦੇ ਨੇ, ਇਸ ਗੱਲਬਾਤ ਨੂੰ ਰੱਖਦੇ ਨੇ। ਨਵੀਦ ਸੰਧੂ ਸਾਹਿਬ, ਤੁਸੀਂ ਵੀ ਸਾਡੇ ਨਾਲ ਤੋਂ, ਇਸ ਤੋਂ ਬਾਅਦ ਅਸੀਂ ਸੰਗਤ ਜੀ ਨਾਲ ਗੱਲ ਕਰਨੀ ਹੈ ਜੀ। ਸੋ ਨਵੀਦ ਸਾਹਿਬ, ਤੁਸੀਂ ਵੀ ਆਪਣੀ ਗੱਲ ਰੱਖੋ ਤੇ ਫਿਰ ਤੁਸੀਂ ਬੜੀ ਦੇਰ ਤੋਂ ਤੁਸੀਂ ਵੀ ਉਡੀਕ ਰਹੇ ਹੋ ਸਾਨੂੰ, ਤੇ ਅਸੀਂ ਵੀ ਤੁਹਾਨੂੰ ਉਡੀਕ ਰਹੇ ਹਾਂ ਉਸੇ ਸ਼ਿੱਦਤ ਦੇ ਨਾਲ ਜੀ। ਤੇ ਸੋ ਅਸੀਂ ਸੰਗਤ 47 ਦੇ ਗੀਤ ਵੀ ਸੁਣਨੇ ਆ ਜੀ। ਜੀ ਸੰਧੂ ਸਾਹਿਬ, ਸਤਿ ਸ੍ਰੀ ਅਕਾਲ ਜੀ, ਸਲਾਮ ਪਹਿਲੇ ਤੇ ਸਾਰੀ ਸੰਗਤ ਨੂੰ ਜੀ, ਸਾਂਝੀ ਸਾਥ ਨੂੰ। ਮੈਂ ਪੰਜਾਬੀ ਸਾਥ ਦੇ ਰਾਹੀਂ ਥੋੜਾ ਜਿਹਾ ਮੈਸੇਜ ਪਾਦਾ ਕਿ ਮੇਰਾ ਨਾ ਪਿਛਲੇ 4 ਦਿਨ ਤੋਂ ਮੋਬਾਈਲ ਆਫ ਸੀਗਾ, ਐਪਲ ID ਬੰਦ ਸੀ, ਫੋਨ ਪ੍ਰੋਬਲਮ ਆ ਗਈ ਸੀ। ਮੈਨੂੰ ਮੈਸੇਜ ਤਾਂ ਬਹੁਤ ਸ਼ੋ ਕਰ ਰਿਹਾ ਫੇਸਬੁੱਕ ਪਰ, ਮੇਰੇ ਕੋਲ ਟਾਈਮ ਨਹੀਂ ਮਿਲਿਆ। ਜਸਟ ਮੇਰਾ 20 ਮਿੰਟ ਪਹਿਲੇ ਮੋਬਾਈਲ ਠੀਕ ਹੋਇਆ ਤੇ ਸਿੱਧਾ ਤੁਹਾਡੇ ਕੋਲ ਹੀ ਆ ਗਿਆ। ਮੈਂ ਕਿਹਾ ਵੀ ਇੱਧਰ ਹਾਜ਼ਰ ਹੋਈਏ, ਮੈਂ ਕਿਹਾ ਬਾਕੀ ਤਾਂ ਗੱਲਾਂ ਬਾਤ ਦੀਆਂ। ਤਾਰਿਕ ਅਜ਼ੀਜ਼ ਸਾਹਿਬ ਤੇ ਜੀ ਪ੍ਰੋਗਰਾਮ ਹੈ, ਮੈਨੂੰ ਐਕਚੁਅਲੀ ਸੌਰੀ ਮੇਰਾ WhatsApp ਨਹੀਂ ਚੱਲ ਰਿਹਾ। ਤਾਰਿਕ ਅਜ਼ੀਜ਼ ਸਾਹਿਬ ਤੇ ਪ੍ਰੋਗਰਾਮ ਰੱਖਿਆ ਤੁਸੀਂ? ਜੀ। ਅੱਛਾ। ਮੈਂ ਗੁਰਦਾਸ ਮਾਨ ਜੀ ਦਾ ਇੱਕ ਗਾਣਾ ਉਹਨਾਂ ਨੇ ਗਾਇਆ ਸੀਗਾ, ਉਹਦੇ ਬੋਲ ਦੋ ਸਾਂਝੇ ਕਰਦਾ ਜੀ। ਬੋਤੇ ਰੌਣਗੇ ਦਿਲਾਂ ਦੇ ਜਾਨੀ, ਨੀ ਮਾਪੇ ਤੈਨੂੰ ਘੱਟ ਰੋਣਗੇ। ਬਹੁਤੇ ਰੋਣਗੇ ਦਿਲਾਂ ਦੇ ਜਾਨੀ, ਹੋ ਮਾਪੇ ਤੈਨੂੰ ਘੱਟ ਰੋਣਗੇ। ਛੱਡ ਜਾਏਂਗੀ ਜਦੋਂ ਇਹ ਜਗ ਫਾਨੀ,
ਛੱਡ ਜਾਏਗੀ ਜਦੋਂ ਇਹ ਜਗ ਫਾਨੀ, ਨੀ ਮਾਪੇ ਤੈਨੂੰ ਕੱਟ ਰੋਣਗੇ, ਬਹੁਤੇ ਰੋਣਗੇ ਦਿਲਾਂ ਦੇ ਜਾਨੀ। ਹੋ ਜਿਨ੍ਹਾਂ ਨਾਲ ਮੌਜਾਂ ਤੂੰ ਪਿਆਰ ਦੀਆਂ ਮਾਣੀਆਂ, ਵੇਖ ਵੇਖ ਰੋਣਗੇ ਉਹ ਤੇਰੀਆਂ ਨਿਸ਼ਾਨੀਆਂ। ਹਾਏ ਵੇਖ ਵੇਖ ਰੋਣਗੇ ਉਹ ਤੇਰੀਆਂ ਨਿਸ਼ਾਨੀਆਂ। ਕਹਿੰਦੀ ਆਪਣਾ ਸੇ ਹੋ ਗਈ ਏ ਬੇਗਾਨੀ, ਅਰੋੜਾ ਸਾਹਿਬ ਹੋ ਨਹੀਂ ਰਿਹਾ ਮੇਰੇ ਕੋਲ ਉਹ WhatsApp ਕਹਿੰਦੀ ਆਪਣਾ ਸੇ ਹੋ ਗਈ ਏ ਬੇਗਾਨੀ, ਨੀ ਮਾਪੇ ਤੈਨੂੰ ਕੱਟ ਰੋਣਗੇ। ਜੀ ਨਵੀਂ, ਮੈਨੂੰ ਇਹ ਗੱਲ ਅੱਜ ਪਤਾ ਲੱਗੀ ਤੁਸੀਂ ਗਾ ਵੀ ਲੈਂਦੇ ਹੋ, ਇਹ ਨਵੀਂ ਗੱਲ ਪਤਾ ਲੱਗੀ, ਸਾਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ ਸੀ ਜੀ। ਤੁਸੀਂ ਗਾ ਵੀ ਲੈਂਦੇ ਹੋ, ਵਾਹ ਜੀ ਵਾਹ ਨਵੀਨ ਸਾਹਿਬ, ਬਹੁਤ ਖੂਬ ਬਹੁਤ ਖੂਬ। ਨਵੀਨ ਸਾਹਿਬ ਤੁਹਾਡੇ ਵਾਸਤੇ ਵੀ ਕਮੈਂਟਸ ਆਉਣੇ ਸ਼ੁਰੂ ਹੋ ਚੱਲੇ ਨੇ। ਐਵੇਂ ਨਵੀਦ ਤੋਂ ਏਡੀ ਦੂਰ ਜਾ ਕੇ ਜੌਬ ਕਰਨਾ, ਇੱਥੇ ਮੇਲਿਆਂ ਤੇ ਜਾਇਆ ਕਰ। ਉਹ ਮੈਂ ਭਰਾਵਾ ਇੱਥੇ 버ਗਰ ਵੀ ਵੇਚਦਾ ਮੈਂ ਤੇ ਨਾਲ ਗਾਣੇ ਵੀ ਗਾਉਂਦਾ ਰਹਿੰਦਾ ਵਾ। ਪਾਕਿਸਤਾਨ 'ਚ ਦੋ ਕੰਮ ਇੱਕ ਟਾਈਮ ਤੇ ਨਹੀਂ ਹੁੰਦੇ। ਠੀਕ ਹੈ ਜੀ ਲਓ ਜੀ, ਇੱਕ ਦੋਸਤ ehsan ਗੁੱਜਰ ਸਾਹਿਬ ਨੇ ਸੰਗਦਲ ਜੀ ਨੂੰ ਕਿਹਾ ਜੀ ਇਹ ਸੰਗਦਲ 47 ਇਹਨਾਂ ਦਾ ਨਾਂ ਹੈ ਤਖੱਲੁਸ, ਵੈਸੇ 47 ਵਾਕਈ ਬੜਾ ਸੰਗਦਲ ਸੀ ਜੀ। 47 ਵਾਕਈ ਸੰਗਦਲ ਸੀ। ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਉਹਨਾਂ ਨੂੰ ਪੁੱਛਿਆ ਸੀ, ਕਹਿੰਦੇ 47 ਮੇਰਾ ਚੱਕ ਹੈ, ਸੰਗਦਲ ਮੇਰਾ ਤਖੱਲੁਸ ਹੈ, ਸੋ ਇਸ ਕਰਕੇ ਨਾਂ ਉਹਨਾਂ ਦਾ ਸੰਗਦਲ 47 ਹੈ ਜੀ। ਬੰਦਾ ਬੜਾ ਮੋਮ ਦਿਲ ਹੈ, ਬੜਾ ਨਰਮ ਦਿਲ ਇਨਸਾਨ ਹੈ ਜੀ ਸੰਗਦਲ 47। ਅਸੀਂ ਉਹਨਾਂ ਕੋਲ ਹੋਰ ਸੁਣਨਾ ਸੀ, ਪਰ ਉਹ ਥੋੜੀ ਦੇਰ ਵਾਸਤੇ ਮੈਨੂੰ ਲੱਗਦਾ ਕਿਤੇ ਆਫ ਹੋ ਗਏ, ਜਿਵੇਂ ਆਉਣ ਦੁਬਾਰਾ ਹੋਣਗੇ ਸਾਡੇ ਨਾਲ ਲਾਈਵ ਕਨੈਕਟ ਕਰਨਗੇ, ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰ ਦੇਵਾਂਗੇ। ਅੱਛਾ ਨਵੀਦ ਸਾਹਿਬ, ਇੱਕ ਤੁਸੀਂ ਉਹਨਾਂ ਦੀ ਸ਼ਾਇਰੀ ਸੁਣ ਰਹੇ ਹੋ ਜੀ ਸੰਗਦਲ ਜੀ? ਲਓ ਜੀ ਆ ਗਏ ਜੀ ਵਾਪਸ, ਸੰਗਦਲ 47 ਜੀ ਵਾਪਸ ਆ ਗਏ ਨੇ ਜੀ ਸਾਡੇ ਨਾਲ। ਇਹ ਮਾਈਕ ਨੂੰ ਇੱਕ ਬਦਲਾਂ ਚ ਐਡਜਸਟ ਕਰਨ ਲੱਗੇ ਹਜੇ, ਬੱਦਲ ਦੱਸੇ ਕਿ ਸੰਗਦਲ ਦੀ ਨਹੀਂ ਦੱਸੇ, ਬਦਲਾਂ ਚ ਪੱਖਾ ਹੈ ਜੀ ਹਜੇ। ਲੱਗਦਾ ਸਰ ਜੀ ਨੇ ਨਾ ਮੋਬਾਈਲ ਪੱਖੇ ਨਾਲ ਢੰਗਤਾ ਜੀ। ਹਾਂਜੀ ਹਾਂਜੀ ਸਰ ਜੀ। ਅਜੇ ਗੱਲਾਂ ਬਾਤਾਂ ਤੁਹਾਡਾ ਜੇ ਹੋਰ ਰਹਿੰਦੀਆਂ ਨੇ, ਤੁਸੀਂ ਜਾ ਨਹੀਂ ਸਕਦੇ। ਕਿਹਾ ਸੀ ਪ੍ਰੋਗਰਾਮ ਸ਼ੁਰੂ ਸਾਡੀ ਮਰਜ਼ੀ ਨਾਲ ਹੁੰਦਾ, ਜਿਹੜਾ ਮੁੱਕਣਾ ਨਾ ਉਹ ਸਾਡੇ ਸਰੋਤਿਆਂ ਦਰਸ਼ਕਾਂ ਦੀ ਮਰਜ਼ੀ ਨਾਲ ਹੁੰਦਾ ਜੀ। ਅਸੀਂ ਸਾਡਾ ਕੋਈ ਕੰਟਰੋਲ ਨਹੀਂ। ਹੁਣ ਤੁਸੀਂ ਫਸੇ ਹੋ ਸਾਡੇ ਨਾਲ, ਜਿੰਨੀ ਦੇਰ ਅਸੀਂ ਪ੍ਰੋਗਰਾਮ ਅੱਗੇ ਮੈਂ ਗੱਲ ਕਰੀ, ਮੈਂ ਕਿਹਾ ਅੱਗੇ ਹੱਸਦੇ ਸੀਗੇ ਵੀ ਨੀਂਦ ਆ ਜਾਂਦੀ, ਮੈਂ ਕਿਹਾ ਨੀਂਦ ਨੇੜੇ ਤੇ ਲਿਆ ਨਹੀਂ ਗੀ। ਮਹਿਸੂਸ ਨਹੀਂ ਹੋ ਰਿਹਾ ਜੀ। ਜਿਵੇਂ ਪ੍ਰੋਗਰਾਮ ਹੁੰਦਾ ਸਾਂਝੀ ਸਾਥ, ਦੁਨੀਆ ਭਰ ਦੀ ਇਕੱਠੀ ਸਾਥ ਹੈ, ਕਿਸੇ ਕਿਤੇ ਰਾਤ ਹੈ, ਪਰ ਸਾਰੇ ਇਕੱਠੇ। ਵੈਸੇ ਮੈਂ ਗੁਰਤੇਜ ਨਾਲ ਗੱਲ ਕਰਦਾ ਜੀ, ਮੈਂ ਕਿਹਾ ਤੂੰ ਤਾਂ ਕਹਿੰਦਾ 1 ਘੰਟੇ ਦਾ ਪ੍ਰੋਗਰਾਮ ਆ। ਕੋਈ ਝੂਠ ਬੋਲਿਆ ਜੀ ਤੇਜ ਨੇ ਤੁਹਾਨੂੰ। ਜਦੋਂ ਤੱਕ ਸਾਡੇ ਦੋਸਤ ਸੁਣਦੇ ਰਹਿਣਗੇ ਉਹਦੇ ਚ ਅਸੀਂ ਗੱਲਾਂ ਕਰੀ ਜਾਣੀਆਂ ਜੀ ਲੋਕਾਂ ਨਾਲ। ਜਦੋਂ ਨਾ ਅੱਛਾ ਸਰ ਜੀ ਆਪਣੇ ਚੈਨਲ ਦਾ ਸ਼ੋਅ ਜਦੋਂ ਆਪਾਂ ਕਰਵਾਇਆ ਨਾ ਲਾਈਵ ਸ਼ੋਅ ਟਾਈਮ ਟੀਵੀ ਚੜ੍ਹਦੀ ਕਲਾ ਦਾ, ਤੇ ਉਹਨਾਂ ਦਾ ਜਿਵੇਂ ਇੱਕ ਲਾਈਵ ਟੈਲੀਕਾਸਟ ਦਾ ਟੈਕਸਟ ਵਗੈਰਾ ਜਾਂ ਪਰਮਿਸ਼ਨ ਹੁੰਦੀ ਹੈ ਨਾ, ਲਈ ਜਾਂਦੀ ਆ। ਉਹ ਕਹਿੰਦੇ 3 ਘੰਟਿਆਂ ਦੀ 8 ਤੋਂ ਲੈ ਕੇ 11 ਵਜੇ ਤੱਕ ਚੱਲਣਾ ਹੈ, ਇੰਨੀ ਪਰਮਿਸ਼ਨ ਇੰਨੇ ਬਾਅਦ ਫਿਨਿਸ਼ ਹੋ ਜਾਣਾ ਪ੍ਰੋਗਰਾਮ ਹੈ। ਠੀਕ ਹੈ ਜੀ। ਚਲੋ ਪਹਿਲਾ ਪ੍ਰੋਗਰਾਮ ਸੀ ਰਾਜਸਥਾਨ 'ਚ, ਇਹੋ ਜਿਹੇ ਲਾਈਵ ਪ੍ਰੋਗਰਾਮ ਹੁੰਦੇ ਨਹੀਂ, ਇਕੱਠ ਬੜਾ, ਕਰੇਜ ਬੜਾ ਲੋਕਾਂ ਦੇ ਵਿੱਚ। ਕਰੀਬ 64 ਕੰਟਰੀਆਂ 'ਚ ਚੱਲ ਰਿਹਾ ਸੀਗਾ ਉਹ, ਲੱਖ ਬੰਦਾ ਲਾਈਵ ਦੇਖਣ ਆ ਗਿਆ, ਟ੍ਰੇਨਾਂ ਰੁਕਦੀਆਂ ਰਹੀਆਂ ਆਪਣੇ ਪਿੰਡ, ਬੜਾ ਵਧੀਆ ਲੱਗਿਆ। ਚਲੋ ਹੁਣ ਉਹ ਇਹਨਾਂ ਜਦੋਂ ਜਿਹੜੇ ਪ੍ਰੋਡਿਊਸਰ ਸੀ ਚੈਨਲ ਦੇ ਮਾਲਕ ਨਾਲ, ਉਹ ਵੀ ਇੱਥੇ ਸੀਗੇ। ਉਹ ਜਦੋਂ ਪ੍ਰੋਗਰਾਮ ਚੱਲਿਆ ਇੰਨਾ ਸਮੂਥਲੀ ਚੱਲ ਪਿਆ, ਤੇ ਮੈਂ ਕਿਹਾ ਦਰਦੀ ਸਾਹਿਬ 3 ਘੰਟੇ ਹੋ ਗਏ, 3 ਘੰਟੇ ਕਹਿੰਦਾ ਤੇ ਕਿਹੜੇ 3 ਘੰਟੇ ਚੱਲਣ ਦੋ। ਮੰਨਣਾ ਨਹੀਂ, 5.5 ਘੰਟੇ ਪ੍ਰੋਗਰਾਮ ਚੱਲਿਆ ਜੀ। 1:30 ਵੱਜ ਗਿਆ, 1:30 ਵਜੇ ਲਾ ਕੇ ਪੈ ਕੇ ਸਟੇਜ ਤੇ ਲਾਈਵ ਨੱਚਣ, ਫਿਰ ਕਹਿੰਦਾ ਚੱਲਣ ਤੋਂ ਕਹਿੰਦਾ ਕੋਈ ਰੋਕਣਾ ਨਹੀਂ ਗਾ। ਸੋ ਜਦੋਂ ਚੱਲਦਾ ਹੋਇਆ ਜੀ ਪਤਾ ਲੱਗਦਾ ਹੀ ਨਹੀਂ ਸਮੇਂ ਦਾ, ਜਦੋਂ ਸੱਜਣ ਮਿੱਤਰ ਤੁਹਾਡੇ ਵਰਗੇ ਵਧੀਆ ਜੁੜੇ ਹੋਣ ਤਾਂ ਸਮਾਂ ਤਾਂ ਹੰਭ ਲਾ ਕੇ ਉੱਡ ਜਾਂਦਾ ਹੈ। ਇਹ ਗੱਲ ਸੱਚੀ ਹੈ ਜੀ। ਅਸੀਂ ਵੀ ਸਾਥ ਹੈ ਜੀ ਇੱਥੇ, ਜੋ ਕਿਸੇ ਨੇ ਗੱਲ ਕਹਿਣੀ ਅਸੀਂ ਸਾਰੇ ਨੇ ਸੁਣਨੀ ਹੈ। ਬਾਕੀ ਜਿਹੜੀ ਸੱਥ ਹੈ ਜੀ, ਸੱਥ ਦਾ ਨਾਮ ਹੀ ਉੱਥੋਂ ਪਿਆ ਜੀ। ਸੱਥ 'ਚ ਬੈਠੇ ਹੁੰਦੇ ਆ ਬਾਬੇ ਬਜ਼ੁਰਗ, ਤਾਂ ਕਾਹਨੂੰ ਪਤਾ ਲੱਗਦਾ ਕਦੋਂ ਦੁਪਹਿਰ ਲੰਘ ਜਾਂਦੀ, ਕਦੋਂ ਲੌਡਾ ਵੇਲਾ ਹੋ ਜਾਂਦਾ ਹੈ। ਸੋ ਇਸ ਸਾਡੇ ਦੋਸਤ ਨੇ ਮੁਦੱਸਰ ਜੱਠਾ ਸਾਹਿਬ ਕਹਿ ਰਹੇ ਨੇ, ਇਸ ਪ੍ਰੋਗਰਾਮ ਨੂੰ ਸੁਣਨ ਦਾ ਪੂਰਾ ਹਫਤਾ ਇੰਤਜ਼ਾਰ ਰਹਿੰਦਾ ਹੈ। ਮੈਨੂੰ ਅੰਗਰੇਜ਼ੀ ਬੜੀ ਔਖੀ ਜੀ ਲੱਗਦੀ, ਅੰਗਰੇਜ਼ੀ ਜੋ ਲਿਖਿਆ ਜਾਂਦਾ ਮੈਂ ਪੜ੍ਹ ਲੈਂਦਾ ਹੁੰਦਾ, ਪਰ ਲੱਗਦੀ ਔਖੀ ਹੈ ਮੈਨੂੰ। ਸੋ ਗੀਤ ਧਰਮਪ੍ਰੀਤ ਦੇ ਗੀਤ ਦੀ ਬੜੀ ਫਰਮਾਇਸ਼ ਸੀ ਦੋਸਤਾਂ ਦੀ, ਕਹਿੰਦੇ ਧਰਮਪ੍ਰੀਤ ਵਾਲਾ ਕੋਈ ਗੀਤ ਸੁਣਾਓ ਜੀ। ਉਹਦਾ ਏਦਾਂ ਨਹੀਂ ਗੱਲ ਬਣਨੀ ਜੀ। ਚਲੋ ਮੈਂ ਕੋਈ ਗੱਲ ਨਹੀਂ, ਉਹ
ਗੀਤਾਂ ਰਿਕਾਰਡ ਹੋਇਆ ਸੀ, ਪਰ ਇਹ ਕਹਿ ਲਓ ਵੀ ਉਹ ਜਿਵੇਂ ਕਈ ਗੀਤ ਬੰਦੇ ਦੇ ਆਖਰੀ ਬੋਲ ਬਣ ਜਾਂਦੇ ਨੇ, ਸ਼ਾਇਦ ਉਹਦੇ ਵਾਸਤੇ ਲਿਖਿਆ ਜਾਂਦਾ ਹੁੰਦਾ ਹਨਾ, ਉਹਦਾ ਆਖਰੀ ਗੀਤ ਇਹ ਬਣਿਆ। ਉਹਦੇ ਮੈਂ ਸਥਾਈ ਅੰਤਰਾ ਸ਼ਾਇਦ ਯਾਦ ਮੈਂ ਕੋਸ਼ਿਸ਼ ਕਰਦਾ ਸੁਣਾਉਣ ਦੀ ਜੀ। इश्क मुरीद इश्क मुरीद हुसन दे दिल दा ते ना संग दिल नू कोई खबरां जिउंदे जी कोई हाल नहीं पुछदा ते जग मोया पूजे कबरां ते जग मोया पूजे कबरां नी जदों कोल सी तैं कदरां ना जानियां नी जदों कोल सी तां कदरां ना जानियां हुण सज्जणा गवाचिਆਂ ਨੂੰ ਫਿਰੇ ਭਾਲਦੀ ਨੀ ਜਦੋਂ ਕੋਲ ਸੀ ਤਾਂ ਕਦਰਾਂ ਨਾ ਜਾਣੀਆਂ ਹੁਣ ਸੱਜਣਾ ਗਵਾਚਿਆਂ ਨੂੰ ਫਿਰੇ ਭਾਲਦੀ ਸਾਡੀ ਜ਼ਿੰਦਗੀ ਚ ਕਰਕੇ ਹਨੇਰਾ ਵੈਰ ਨੇ ਸਾਡੀ ਜ਼ਿੰਦਗੀ ਚ ਕਰਕੇ ਹਨੇਰਾ ਵੈਰ ਨੇ ਹੁਣ ਫਿਰਦੀ ਐ ਕੋਲਿਆਂ ਤੇ ਦੀਵੇ ਬਾਲਦੀ ਨੀ ਜਦੋਂ ਕੋਲ ਸੀ ਤਾਂ ਕਦਰਾਂ ਨਾ ਜਾਣੀਆਂ ਹੁਣ ਸੱਜਣਾ ਗਵਾਚਿਆਂ ਨੂੰ ਫਿਰੇ ਭਾਲਦੀ ਸੰਧੂਆਂ ਦੇ ਪੁੱਤ ਨੂੰ ਬਣਾ ਕੇ ਸੰਗ ਦਿਲ ਹਉ ਕੇ ਹੰਝੂਆਂ ਦੇ ਵਸ ਪਾ ਕੇ ਸੰਗ ਦਿਲ ਨੀ ਸੰਧੂਆਂ ਦੇ ਪੁੱਤ ਨੂੰ ਬਣਾ ਕੇ ਸੰਗ ਦਿਲ ਹਉ ਕੇ ਹੰਝੂਆਂ ਦੇ ਵਸ ਪਾ ਕੇ ਸੰਗ ਦਿਲ ਸਾਨੂੰ ਉਮਰਾਂ ਦੇ ਦੁੱਖ ਦੇ ਕੇ ਤੁਰ ਗਈ ਸਾਨੂੰ ਉਮਰਾਂ ਦੇ ਦੁੱਖ ਦੇ ਕੇ ਤੁਰ ਗਈ ਤੇਰੇ ਪਿਆਰ ਦੀ ਕਹਾਣੀ 3.5 ਸਾਲ ਦੀ ਨੀ ਜਦੋਂ ਕੋਲ ਸੀ ਤਾਂ ਉਮਰਾਂ ਨਾ ਜਦੋਂ ਕੋਲ ਸੀ ਤਾਂ ਕਦਰਾਂ ਨਾ ਜਾਣੀਆਂ ਹੁਣ ਸੱਜਣਾ ਗਵਾਚਿਆਂ ਨੂੰ ਫਿਰੇ ਭਾਲਦੀ ਸਾਡੀ ਜ਼ਿੰਦਗੀ ਚ ਕਰਕੇ ਹਨੇਰਾ ਵੈਰ ਨੇ ਸਾਡੀ ਜ਼ਿੰਦਗੀ ਚ ਕਰਕੇ ਹਨੇਰਾ ਵੈਰ ਨੇ ਹੁਣ ਫਿਰਦੀ ਐ ਕੋਲਿਆਂ ਤੇ ਦੀਵੇ ਬਾਲਦੀ ਨੀ ਜਦੋਂ ਕੋਲ ਸੀ ਤਾਂ ਕਦਰਾਂ ਨਾ ਜਾਣੀਆਂ ਹੁਣ ਸੱਜਣਾ ਗਵਾਚਿਆਂ ਨੂੰ ਫਿਰੇ ਭਾਲਦੀ ਇੱਕ ਦੂਜੇ ਦੀ ਸਤਾਈ ਯਾਦ ਆ ਗਈ ਸੁਣਾ ਦੇਣਾ ਜੀ ਕਿਨੂੰ ਦਿਲ ਦੇ ਦਰਦ ਸੁਣਾਈਏ ਕਿਸ ਕੋਲੇ ਜਾ ਜ਼ਖਮ ਦਿਖਾਈਏ ਕਿਨੂੰ ਦਿਲ ਤੇ ਦਰਦ ਸੁਣਾਈਏ ਕਿਸ ਕੋਲੇ ਜਾ ਜ਼ਖਮ ਦਿਖਾਈਏ पैसे खातिर करी कलंकत यारी सज्जना ने हर दुश्मन भी ना मारन जो सट मारी सज्जना ने हर दुश्मन भी ना मारन जो सट मारी सज्जना ने जी सर। ਵਾਹ ਜੀ ਕੀ ਬਾਤ ਹੈ ਜੀ ਬਹੁਤ ਖੂਬ ਤੁਸੀਂ ਕਹਿੰਦੇ ਮੈਨੂੰ ਚੀਜ਼ਾਂ ਯਾਦ ਹੀ ਨਹੀਂ ਯਾਦ ਤੁਹਾਨੂੰ ਵਾਵਾ ਨੇ ਤੁਸੀਂ ਇੱਕ ਬਸ ਟੁੱਟਵੀਆਂ ਭੱਜਵੀਆਂ ਯਾਦ ਆ ਜੀ ਕਿਸੇ ਦੀ ਲੱਤ ਕਿਸੇ ਦੀ ਬਾਹ ਜਦੋਂ ਲਿਖਿਆ ਬਹੁਤ ਕੁਝ ਹੋਵੇ ਨਾ ਤਾਂ ਸਾਰੀਆਂ ਗੱਲਾਂ ਯਾਦ ਰੱਖਣੀਆਂ ਵੀ ਬਹੁਤ ਔਖੀਆਂ ਹੋ ਜਾਂਦੀਆਂ ਨੇ ਹੁਣ ਤਾਂ ਚਲੋ ਆਹ ਸਹਾਰਾ ਬਣ ਕੇ ਮੋਬਾਈਲ ਚ ਹੁਣ ਵੀ ਬੜੇ ਗੀਤ ਅੱਗੇ ਬਣ ਜਾਣੇ ਘਾਲੋ ਕਰ ਲੈਣੇ ਲਿਖਣ ਜਾਂ ਲਿਖ ਲਾਂਗੇ ਭੁੱਲ ਜਾਣੇ ਹੁਣ ਆ ਥੋੜੇ ਜਿਹੇ ਬਣੇ ਹੋਏ ਨੇ ਸੁੱਖ ਜਾਣ ਦੀ ਪੈ ਗਈ ਬਣੀ ਮੋਬਾਈਲਾਂ ਦੀ ਜਦੋਂ ਕੋਈ ਚੀਜ਼ ਬਣਦੀ ਸਥਾਈ ਬਣਦੀ ਚ ਰਿਕਾਰਡ ਕਰ ਲਈ ਦੀ ਨਾਲ ਦੀ ਨਾਲ ਉਹ ਜਦੋਂ ਕਿਤੇ ਮੇਰੇ ਅਕਸਰ ਜ਼ਿਆਦਾ ਗੀਤ ਮੇਰੇ ਸਫ਼ਰ 'ਚ ਹੀ ਹੁੰਦੇ ਨੇ ਇੱਥੋਂ ਚੰਡੀਗੜ੍ਹ ਦਾ ਕਰੀਬ ਹੈਗਾ 6-7 ਘੰਟਿਆਂ ਦਾ ਸਫ਼ਰ ਗੱਡੀ ਦਾ ਉਹ ਜਦੋਂ ਜਾਈਦਾ ਉਦੋਂ 2 ਗੀਤ ਜਾਂਦਿਆਂ ਬਣ ਜਾਂਦੇ ਆ 2 ਆਉਂਦਿਆਂ ਬਣ ਜਾਂਦੇ ਆ ਆਪਣੇ ਮਹੀਨੇ ਦੀ ਰੋਟੀ ਬਣ ਜਾਂਦੀ ਆ ਇਹ ਤਾਂ ਕੰਮ ਹੀ ਬੜਾ ਸੌਖਾ ਕੀਤਾ ਜੀ ਕੀਤਾ ਜਦੋਂ ਗੰਗਾ ਨਗਰ ਚਲੇ ਜੀ ਕੀਤਾ ਚੰਡੀਗੜ੍ਹ ਚਲੇ ਗਏ ਤੇ ਆਉਣ ਜਾਣ ਗੀਤ ਬਣਾ ਲਏ ਤੁਸੀਂ ਮੈਨੂੰ ਜਿਨ੍ਹਾਂ ਮਿੱਤਰਾਂ ਨੂੰ ਪਤਾ ਨਾ ਵੀ ਮੈਂ ਇਹ ਵੀਰ ਦੇ ਚਲੋ ਇਕੱਲੇ 'ਚ ਹੋਈਦਾ ਕਾਂਤ 'ਚ ਹੋਈਦਾ ਤਾਂ ਚਲੋ ਘਰ ਗ੍ਰਸਤੀ ਚੋਲ ਜੇ ਉੱਥੇ ਕੰਮ ਚੋਲ ਜਰੀਦਾ ਨਹੀਂ ਲਿਖਣ ਦਾ ਟਾਈਮ ਲੱਗਦਾ ਤੇ ਉਹ ਮੈਨੂੰ ਕਈ ਵਾਰ ਕਹਿਣਗੇ ਵੀ ਬਾਈ ਗਾਣਾ ਗੁਣਾ ਜੇ ਚਾਹੀਦਾ ਮੈਂ ਕਿਹਾ ਨਹੀਂ
ਫਿਰ ਪੁੱਛਣਗੇ ਤੂੰ ਪਿੰਡ ਨੂੰ ਕਦੋਂ ਜਾਣਾ ਮੈਂ ਤਾਂ ਜਦੋਂ ਜਾਊਗਾ ਬਈ ਜਾਇਆ ਪਿੰਡ 4 ਦਿਨ ਉਹ ਤਾਂ ਬਣ ਜਾਂਦੀ ਹੈ ਜੀ। ਫਿਰ ਉਹ ਰਿਕਾਰਡ ਕਰ ਲਈਦਾ, ਜਦੋਂ ਕਦੇ ਇਕੱਠੇ ਫਿਰ ਸੁਣ ਲਈਦੇ ਆ ਜੀ। ਪਿੰਡ ਜਾਏਗਾ ਤਾਂ ਕੁਝ ਲਿਖੇਗਾ, ਪਿੰਡ ਜਾਓ, ਹੋਰ ਕਿਸੇ ਗੱਲ ਕਰਦੇ ਮੇਰੇ ਗੀਤਾ ਖਤ ਨਹੀਂ ਚੱਲਦਾ, ਪਿੰਡ ਜਾ। ਬਿਲਕੁਲ ਜੀ, ਬਿਲਕੁਲ। ਬਹੁਤ ਅੱਛਾ ਜੀ ਬਾਈ ਜੀ, ਗੱਲ ਤੁਹਾਡੀ ਬਹੁਤ ਵਧੀਆ ਚੱਲ ਰਹੀ ਹੈ। ਸਾਡੇ ਨਾਲ ਇੱਕ ਹੋਰ ਦੋਸਤ ਨਵਦੀਪ ਸਿੰਘ ਬੱਲ, ਉਹ ਵੀ ਸ਼ਾਇਦ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ। ਆਓ ਜੀ ਉਹਨਾਂ ਨੂੰ ਗੱਲ ਕਰ ਲਈਏ, ਉਹ ਤਿਆਰ ਹੀ ਨੇ ਜੀ। ਮਿੰਟ ਉਹਨਾਂ ਨਾਲ ਗੱਲ ਕਰਦੇ ਆ, ਫਿਰ ਉਸ ਤੋਂ ਥੋੜੇ ਜਿਹੇ ਹੋਰ ਸੁਣਾਂਗੇ ਜੀ। ਬਾਲ ਸਾਹਿਬ ਸਤਿ ਸ਼੍ਰੀ ਅਕਾਲ ਰੋੜਾ ਸਾਹਿਬ, ਸਤਿ ਸ਼੍ਰੀ ਅਕਾਲ ਸੰਗਦਿਲ ਭਾਜੀ ਜੀ, ਕੀ ਹਾਲ ਚਾਲ? ਬਹੁਤ ਦੇਰ ਬਾਅਦ ਜੁੜੇ ਆ ਜੀ ਤੁਹਾਡੇ ਨਾਲ। ਮੈਂ ਤੁਹਾਨੂੰ ਪਹਿਲਾਂ ਦੱਸਿਆ ਸ਼ਿਪ ਸੀ ਮੈਂ ਆਪਣੇ ਮੈਰੀਨ ਦੇ ਵਿੱਚ ਸੀ, ਮੈਂ ਆਪਣਾ ਸੀ ਦੇ ਵਿੱਚ ਸੀਗਾ, ਤੇ ਅੱਜ ਕੁਦਰਤੀ ਅੱਜ ਹੀ ਵਾਪਸ ਆਇਆ ਤੇ ਅੱਜ ਹੀ ਆਪਣਾ ਪ੍ਰੋਗਰਾਮ ਸੁਣ ਰਿਹਾ ਸੀ ਤੇ ਮਜ਼ਾ ਆ ਗਿਆ ਜੀ। ਤੇ ਸੰਗਦਿਲ ਭਾਜੀ, ਵੈਸੇ ਮੈਂ ਇੱਕ ਤੁਹਾਨੂੰ ਗੱਲ ਕਹਿਣੀ ਚਾਹੁੰਦਾ, ਜਿੰਨੇ ਕ ਆਪਣੇ ਸਿੰਗਰ ਹੈ ਤੁਸੀਂ ਉਹਨਾਂ ਤਕਰੀਬਨ ਸਾਰਿਆਂ ਨਾਲ ਹੀ ਵਧੀਆ ਜੇ ਤੁਸੀਂ ਗਾਉਣ ਲੱਗ ਜਾਓਗੇ। ਮੈਂ ਵੀਰ ਲੈ ਲਿਆ ਪੰਗਾ ਪਿਛਲੇ ਵਾਰੀ ਨਾ, ਸਾਡੇ ਇੱਥੇ ਹੈਗਾ ਪੰਜਾਬ ਚ ਇੱਕ ਚੱਲ ਰਿਹਾ ਬਾਬੇ ਦਾ ਮਸਲਾ ਜਾਂ ਸੰਤ ਢੱਡਰੀਆਂ ਵਾਲੇ ਵੱਜਦੇ, ਭਾਈ ਸਾਹਿਬ ਢੱਡਰੀਆਂ ਵਾਲੇ, ਤੇ ਉਹਦੇ ਤੇ ਇੱਕ ਗੀਤ ਮੇਰੇ ਤੋਂ ਲਿਖਿਆ ਗਿਆ ਕਿ ਦਿਨ ਜਜ਼ਬਾਤੀ ਜਿਹਾ ਹੋ ਕੇ ਵੀ ਉਹ ਬਾਬਾ ਸਿੱਖ ਧਰਮ ਦੇ ਗੁਰੂਆਂ ਮਹਾਰਾਜ ਦੇ ਤੇ ਗੁਰਧਾਮਾਂ ਦੇ ਵਰਖਲਾਫ ਥੋੜਾ ਜਿਹਾ ਬੋਲ ਰਿਹਾ ਸੀਗਾ, ਗੁਰੂ ਗ੍ਰੰਥ ਸਾਹਿਬ ਬਾਰੇ ਗਲਤ ਬੋਲਦਾ ਸੀਗਾ। ਉਹ ਤੱਤਾ ਜਿਹਾ ਹੋ ਗਿਆ, ਇੱਕ ਦਿਨ ਗੁੱਸੇ 'ਚ ਮੈਂ ਲਿਖ ਲਿਆ, ਤੇ ਲਿਖ ਕੇ ਮੇਰਾ ਜੀ ਕਰੇ ਮੈਨੂੰ ਅੱਜ ਹੀ ਰਿਕਾਰਡ ਕਰਾਵਾਂ। ਤੇ ਜਦੋਂ ਇੱਕ ਦੋ ਨੂੰ ਪੁੱਛਿਆ ਹੁਣ ਕਿਹਦੀਆਂ ਲੱਤਾਂ ਭਾਰ ਚੱਲਣ ਵੀ ਪੰਗਾ ਲਵੇ, ਜਿਹੜਾ ਇਹੋ ਜਿਹੇ ਨਾ ਕਿਤੇ ਹੁੰਦੇ ਵੀ ਤੱਲੀ ਬੰਨਣ ਵਾਲਾ ਕੰਮ, ਉਹ ਨਾ ਕਿਸੇ ਨੇ ਬੰਨ੍ਹਣਾ। ਫਿਰ ਉਦੋਂ ਉਹ ਪੰਗਾ ਫਿਰ ਆਪ ਲਿਆ ਜੀ, ਪਹਿਲੇ ਦਿਨ ਲੈ ਕੇ। ਉਹ ਮੇਰਾ ਜ਼ਿੰਦਗੀ ਦਾ ਪਹਿਲਾ ਗੀਤ ਸੀਗਾ ਜੀ, ਸ਼ਾਇਦ ਮੈਂ ਕਿਹਾ ਪ੍ਰਮਾਤਮਾ ਨੇ ਪਤਾ ਨਹੀਂ 20-22 ਸਾਲਾਂ 25 ਸਾਲਾਂ ਪਿੱਛੇ ਮੇਰੇ ਤੋਂ ਇਹੀ ਗਾਉਣਾ ਸੀਗਾ ਜੀਗਾ। ਸ਼ਾਇਦ ਤੁਸੀਂ ਸੁਣਿਆ ਵੀ ਹੋਵੇ, ਪੰਥ ਦੀਆਂ ਜੜ੍ਹਾਂ, ਕਿਵੇਂ ਸੀਗਾ ਜੀ, ਪੰਥ ਦੀਆਂ ਜੜ੍ਹਾਂ 'ਚ ਬਹਿੰਦਾ ਜਾਂਦਾ ਇੱਕ ਬਾਬਾ ਜਾ, ਸਿੱਖੀ ਦੀਆਂ ਜੜ੍ਹਾਂ 'ਚ ਬਹਿੰਦਾ ਜਾਂਦਾ ਇੱਕ ਬਾਬਾ ਜਾ, ਪੰਥ ਦੀਆਂ ਜੜ੍ਹਾਂ 'ਚ ਬਹਿੰਦਾ। ਉਦੋਂ ਬਾਅਦ ਕੌਨਫੀਡੈਂਸ ਹੋ ਗਿਆ ਵੀ ਨਹੀਂ ਯਾਰ, ਟਾਈਮ ਪਾਸ ਵਾਸਤੇ ਜੇ ਕੋਈ ਨਾ ਗਾਵੇ ਉਹ ਗਾ ਸਕਦੇ ਆ ਜੀ। ਵੀਰ ਨਹੀਂ, ਚਲੋ ਤੁਹਾਡੀ ਆਵਾਜ਼ ਸੁਣੀ ਹੈ ਜੀ ਤੁਸੀਂ ਆਪਣਾ। ਚਲੋ ਮੈਂ ਕਿਸੇ ਪੰਥ ਦੇ ਮਾਮਲੇ ਦੇ ਵਿੱਚ ਤਾਂ ਮੈਂ ਕੁਛ ਨਹੀਂ ਬੋਲ ਸਕਦਾ, ਪਰ ਤੁਸੀਂ ਤੁਹਾਡੀ ਆਵਾਜ਼ ਸੁਣੀ ਹੈ ਜੀ, ਤੁਸੀਂ ਆਪਣਾ ਮਤਲਬ ਕੰਟੀਨਿਊ, ਹਾਂਜੀ ਗਾਇਕੀ ਆਪਣੀ ਵਧੀਆ ਰੱਖੋ ਜੀ। ਬਹੁਤ ਸ਼ੁਕਰੀਆ ਜੀ ਨਵਦੀਪ ਵੀਰ ਜੀ, ਬਹੁਤ ਬਾਲ ਸਾਹਿਬ ਮੋੜਾ ਜੇ ਤੁਸੀਂ। ਹਾਂਜੀ, ਉਹ ਬਾਲ ਸਾਹਿਬ ਇੱਥੇ ਹੈ ਜੀ, ਪੱਥਰ ਚੱਟ ਕੇ ਮੱਛੀ ਮੁੜਦੀ ਆ, ਦੇਖੋ ਧਰਤੀ ਨੂੰ। ਮੋੜਾ ਸਰ ਮੋੜਾ, ਕੀ ਕਰੀਏ ਹੁਣ ਫਿਰ। 1.5 ਮਹੀਨੇ ਬਾਅਦ ਆਪਣੇ ਪਹਿਲਾਂ 1.5 ਮਹੀਨੇ ਪਹਿਲਾਂ ਗੱਲ ਹੋਈ ਸੀ ਜੀ। ਹਾਂਜੀ, ਤੁਸੀਂ ਜਾਣਾ ਸੀ ਉਦੋਂ? ਹਾਂਜੀ, ਉਦੋਂ ਹੋਈ ਸੀਗੀ, ਤੇ ਉਸ ਤੋਂ ਬਾਅਦ ਬਿਲਕੁਲ ਆਪਣਾ ਨੈਟਵਰਕ ਬੰਦ ਸੀ, ਤੇ ਹੁਣ ਮੇਰੇ ਖਿਆਲ ਚ ਫਿਰ 2 ਹਫ਼ਤੇ ਬਾਅਦ ਫਿਰ ਚੱਲੇ ਆ, ਤੇ 2 ਹਫ਼ਤੇ ਤਾਂ ਹੈਗੇ ਆਪਾਂ, 2 ਹਫ਼ਤੇ ਮਤਲਬ 4 ਦਿਨ ਤਾਂ ਤੁਹਾਡੇ ਨਾਲ ਜੁੜਾਂਗੇ ਜੀ। ਬਹੁਤ ਖੁਸ਼ੀ ਹੁੰਦੀ ਹੈ ਤੁਹਾਨੂੰ ਮਿਲ ਕੇ ਆਨਲਾਈਨ, ਤੇ ਚਲੋ ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਮੇਰੇ ਵੱਲੋਂ, ਕੰਟੀਨਿਊ ਕਰੋ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਦੋਸਤੋ, ਇਹ ਪੰਜਾਬੀ ਲਹਿਰ ਦਾ ਪ੍ਰੋਗਰਾਮ ਰਿਕੁਐਸਟ ਕਰਦੇ ਆ, ਜੋ ਵੀ ਸਾਡੇ ਦੋਸਤ ਪ੍ਰੋਗਰਾਮ ਜੁੜੇ ਇਸ ਪ੍ਰੋਗਰਾਮ ਨੂੰ ਆਪਣੇ ਫੇਸਬੁੱਕ ਪੇਜ ਰਾਹੀਂ ਕੁਝ ਸ਼ੇਅਰ ਕਰ ਦਿਓ, YouTube ਤੇ ਸ਼ੇਅਰ ਕਰ ਲਓ, WhatsApp ਦੇ ਜ਼ਰੀਏ ਸ਼ੇਅਰ ਕਰ ਦਿਓ। ਇਹ ਸਾਂਝੀ ਸਾਥ ਹੈ, ਇਹਦਾ ਹੋਰ ਕੋਈ ਮਕਸਦ ਨਹੀਂ, ਪੰਜਾਬੀ ਦੀ ਆਪਸ ਸਾਂਝ ਵਧਾਉਣਾ ਸਾਡਾ ਮਕਸਦ ਹੈ, ਤਾਂ ਕਿ ਦੁਨੀਆ ਭਰ ਵਿੱਚ ਬੈਠੇ ਪੰਜਾਬੀ ਭਾਵੇਂ ਪਾਕਿਸਤਾਨ ਵਿੱਚ ਬੈਠੇ ਨੇ, ਇੰਡੀਆ 'ਚ ਬੈਠੇ ਨੇ, ਕੈਨੇਡਾ 'ਚ ਬੈਠੇ ਨੇ, ਇੰਗਲੈਂਡ 'ਚ ਬੈਠੇ ਨੇ, ਜਿੱਥੇ ਕਿਤੇ ਵੀ ਪੰਜਾਬੀ ਬੈਠੇ ਨੇ, ਉਹ ਇੱਕ ਦੂਜੇ ਨਾਲ ਗੱਲਬਾਤ ਕਰਦੇ ਰਹਿਣ, ਸਾਡੀ ਸਾਂਝ ਹਮੇਸ਼ਾ ਬਰਕਰਾਰ ਰਹੇ। ਇਹ ਰੱਖਿਆ 47 ਵਾਲੀ ਗੱਲ ਜਿਹੜੀ ਉਹ ਦਰਾਰਾਂ ਨੇ ਜਿਹੜੀਆਂ, ਉਹ ਅਸੀਂ ਮਿਟਾ ਦੀ ਲਕੀਰਾਂ ਮਿਟਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਘੱਟੋ ਘੱਟ ਨਕਸ਼ੇ ਤੇ ਜੇ ਲਕੀਰਾਂ ਰਹਿਣ, ਸਾਨੂੰ ਉਸ ਤੇ ਕੋਈ ਇਤਰਾਜ਼ ਨਹੀਂ, ਪਰ ਦਿਲਾਂ ਦੇ ਵਿੱਚ ਕੋਈ ਝਰੀਟਾਂ ਜਾਂ ਲਕੀਰਾਂ ਨੇ ਉਹਨਾਂ ਨੂੰ ਅਸੀਂ ਮਿਟਾ ਸਕੀਏ, ਜਿਹੜਾ ਕਿ ਪੰਜਾਬੀਆਂ ਦੀ ਸਾਂਝੀ ਸਾਥ ਹੈ। ਸਾਂਝੀ ਸਾਥ ਦੇ ਪ੍ਰੋਗਰਾਮ ਜ਼ਰੂਰ ਸ਼ੇਅਰ ਕਰ ਦੇਣਾ ਜੀ। ਅੱਛਾ ਜੀ ਸੰਗਦਿਲ ਭਾਜੀ, ਦੇਰ ਬਹੁਤੀ ਹੋ ਚੱਲੀ, ਮੈਨੂੰ ਪਤਾ ਹੈ ਕਿ ਤੁਸੀਂ ਵੀ ਹੁਣ ਥੱਕੇ ਹੋਏ ਹੋ, ਐਨ ਤਿਆਰ ਦਿਖਾਈਏ ਬੈਠਿਆ ਕਿ ਗੱਲ ਹੋਰ ਸੁਣਾਓ ਸਾਨੂੰ ਹੋਰ। ਤੇ ਨਾਸਰ ਸਾਹਿਬ, ਤੁਹਾਡੀ ਵੀ ਜੇ ਕੋਈ ਫਰਮਾਇਸ਼ ਹੈ ਤੁਸੀਂ ਵੀ ਪਾ ਲਓ ਜੀ ਫਰਮਾਇਸ਼, ਮੁੜ ਕੇ ਇਹ ਨਾ ਕਹਿਣਾ ਸੁਣੀ ਗਿਆ। ਬਹੁਤ ਥਕਾਤਾ ਸੰਗਦਿਲ ਸਾਹਿਬ ਨੂੰ, ਜਿਹੜਾ ਨਾ ਧੀਆਂ ਵਾਲਾ ਗਾਇਆ ਸੀ। ਮੈਂ ਜ਼ਰੂਰ ਇਹਨਾਂ ਨੂੰ ਇੱਕ ਕਲਾਕਾਰ ਇਹਨਾਂ ਨੂੰ ਇੰਟਰੋਡਿਊਸ ਕਰਾਵਾਂਗਾ, ਤੇ ਇਹਨਾਂ ਦੀ ਉਮੀਦ ਤੇ ਪੂਰਾ ਉਤਰੇਗਾ, ਤੇ ਉਹਦੇ ਕੋ ਆਪਾਂ ਰਿਕਾਰਡ ਕਰਵਾਵਾਂਗੇ।
ਕਿਆ ਬਾਤ ਹੈ ਜੀ, ਵੈਲਕਮ ਵੀਰ ਜੀ, ਵੈਲਕਮ ਕਰੋ, ਇਹਨੇ ਮੇਰੀ ਹੈਲਪ ਕਰੋ, ਹਾਂਜੀ ਜ਼ਰੂਰ ਕਰਾਵਾਂਗੇ ਜੀ ਆਪਾਂ। ਮੇਰਾ ਖਿਆਲ ਹੈ ਅਸੀਂ ਇੱਕ ਨਾਸਰ ਸਾਹਿਬ, ਇੱਕ ਸਾਡੇ ਦੋਸਤ ਦੀ ਸ਼ਿਕਾਇਤ ਹੋਰ ਵੀ ਹੈ, ਸਾਵਲ ਨੂੰ ਅਸੀਂ ਇੱਕ ਵਾਰ ਝਲਕ ਹੀ ਦਿਖਾ ਕੇ ਵਾਪਸ ਮੋੜ ਲਿਆ, ਮੁੜ ਕੇ ਲੈ ਕੇ ਬਿਮਾਰ ਹੋਇਆ ਵਾ, ਉਹ ਬਿਮਾਰ ਹੋਇਆ, ਉਹਨੂੰ ਵਾਵਾ 15-20 ਦਿਨ ਤੋਂ ਉਹ ਵੀ ਉਹਦੀ ਤਬੀਅਤ ਨਹੀਂ ਠੀਕ, ਇਸ ਤੋਂ ਹਲੇ ਨਹੀਂ ਆ ਰਿਹਾ। ਪਰਸੋਂ ਤੱਕ ਵੀ ਉਹਨੂੰ ਵੋਮਿਟਿੰਗ ਆਉਂਦੀ ਸੀ, ਠੀਕ ਨਹੀਂ ਤਬੀਅਤ, ਜਿਵੇਂ ਹੁੰਦਾ ਠੀਕ ਉਹਨੂੰ ਲਿਆਵਾਂਗੇ ਸਾਹਮਣੇ। ਉਹਨਾਂ ਦੀ ਮੈਂ ਗੱਲ ਕਰ ਰਿਹਾ, ਉਹਨਾਂ ਨੂੰ ਇੱਕ ਵਾਰੀ ਸੰਗਦਲ ਸਾਹਿਬ ਨੂੰ ਸੁਣਾਵਾਂਗੇ ਤੇ ਇਹ ਆਪੇ ਕਹਿਣਗੇ ਵੀ ਬੰਦਾ ਪਰਫੈਕਟ ਹੈ। ਹਾਂਜੀ, ਮੈਂ ਵੀ ਇਸੇ ਕਰਕੇ ਤੁਹਾਨੂੰ ਪੁੱਛਿਆ ਵੀ ਇਸੇ ਵਜ੍ਹਾ ਵੀ ਇਹੀ ਸੀ, ਜੋ ਗਾਉਣ ਵਾਲਾ ਵੀ ਵਧੀਆ ਹੋਵੇ ਤੇ ਗੀਤ ਵੀ ਵਧੀਆ ਹੋਵੇ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ, ਸਵਾਦ ਵੀ। ਬਿਲਕੁਲ ਜੀ, ਬਿਲਕੁਲ ਹਾਂਜੀ, ਬਣਦਾ ਹੀ ਆਵਾਜ਼ ਹੀ ਗੀਤ ਨੂੰ ਸੋਨੇ ਤੇ ਸੁਹਾਗਾ ਬਣਾਉਂਦਾ ਜੀ, ਸ਼ਿੰਗਾਰਾ ਤਾਂ ਵੋਕਲ ਨਹੀਂ ਹੁੰਦਾ ਜੀ, ਸ਼ਿੰਗਾਰਨਾ ਗੀਤ ਨੂੰ। ਠੀਕ ਹੈ ਜੀ, ਅਸੀਂ ਲਓ ਜੀ, ਪਹਿਲੇ ਸਾਡੇ ਦੋਸਤਾਂ ਨੇ ਲਿਖ ਕੇ ਭੇਜਣਾ ਸ਼ੁਰੂ ਕਰਤਾ, ਸਿੰਗਰ ਸਾਵਨ ਤੇ ਲਓ ਲਿਰਿਕਸ ਸੰਧੂ, ਲੋਕਾਂ ਨੇ ਸਾਡੇ ਦੋਸਤਾਂ ਨੇ ਲਿਖ ਪਾਉਣਾ ਸ਼ੁਰੂ ਕਰਤਾ ਜੀ। ਇਹ ਤਾਂ ਗੱਲ ਪਹਿਲਾਂ ਹੀ ਬਣ ਗਈ ਜੀ। ਗੱਲ ਹੈ ਜੀ, ਜਦੋਂ ਸਾਥ 'ਚ ਬੈਠੇ ਹੁੰਦੇ ਨਾ ਜੀ, ਤੇ ਸਾਰੇ ਦੀ ਹੈ, ਕੋਈ ਜੇ ਸਿਆਣਾ ਕੋਈ ਗੱਲ ਕਹੇ ਤਾਂ ਆਖੇ ਲੱਗ ਜਾਣਾ ਜੀ, ਸਾਡੇ ਦੋਸਤ ਕਹਿੰਦੇ ਜੀ। ਅੱਛਾ ਜੀ, ਨਵੀਨ ਸੰਧੂ ਸਾਹਿਬ ਵੀ ਸਾਡੇ ਨਾਲ ਇੱਕ ਵਾਰ ਫੇਰ ਜੀ, ਇੱਕ ਨਾਲ ਕੰਮ ਕਰਦੇ, ਨਾਲ ਗੱਲਾਂ ਬਾਤਾਂ ਵੀ ਸੁਣਦੇ ਰਹਿੰਦੇ। ਇਹ ਮਲਟੀਟਾਸਕਿੰਗ ਕਰਦੇ, ਜਿਹੜਾ ਅੱਜ ਦੇ ਦੌਰ ਦੀ ਮਲਟੀਟਾਸਕਿੰਗ ਹੈ। ਸੰਧੂ ਸਾਹਿਬ ਕਿਵੇਂ ਲੱਗਦਾ ਜੀ ਪ੍ਰੋਗਰਾਮ, ਕਿਵੇਂ ਗੀਤ ਪਸੰਦ ਕਰ ਰਹੇ ਹੋ? ਮੈਂ ਕਹਿੰਦਾ ਜੀ ਭਾਜੀ ਦੀ ਆਵਾਜ਼ ਬਹੁਤ ਵਧੀਆ ਹੈਗੀ ਆ, ਜਿਹੜੇ ਇੰਨੇ ਵਧੀਆ ਗਾਉਂਦੇ ਹੋਣ, ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਅਲਟਰੇਸ਼ਨ ਦੀ ਲੋੜ ਨਹੀਂ ਹੈਗੀ। ਅੱਜ ਕੱਲ ਤਾਂ ਤੁਹਾਨੂੰ ਪਤਾ, ਬੰਦਾ ਕਿਤੇ ਫਿਰਦਾ ਦਾ ਅਲਟਰੇਸ਼ਨ ਕਿਤੇ ਕਰਕੇ ਤਾਂ ਕੱਢ ਦਿੰਦੇ ਗੀਤ ਪੰਜਾਬ ਤੋਂ, ਸਹੀ ਹੈ ਨਾ। ਪੰਜਾਬੀ ਉਹ ਤੇ ਭੰਗੜੇ ਪਾ ਕਮਲੇ ਹੋ ਜਾਂਦੇ ਆ, ਤੇ ਭਾਈ ਦੀ ਇੰਨੀ ਵਧੀਆ ਆਵਾਜ਼ ਆ ਜੀ, ਭਾਈ ਦੀ ਇੰਨੀ ਵਧੀਆ ਆਵਾਜ਼ ਆ ਜੀ। ਪੰਜਾਬੀਆਂ ਦਾ ਤਾਂ ਕਹਿੰਦੇ ਇਹ ਕਹਾਵਤ ਆ ਜੀ, ਕਹਿੰਦੇ ਜਦੋਂ ਮੂਡ ਚ ਆਏ ਹੁਣ ਤੇ ਖਬਰਾਂ ਤੇ ਵੀ ਨੱਚ ਲੈਂਦੇ ਤੇ ਜਨਰੇਟਰ ਤੇ ਵੀ ਭੰਗੜਾ ਪਾ ਲੈਂਦੇ। ਹਾਂ, ਦੇਖੋ ਜੀ, ਇਹ ਮਤਲਬ ਨੇਚਰ ਦੇ ਵਿੱਚ ਹਰ ਚੀਜ਼ ਦਾ ਸਾਊਂਡ ਹੈਗਾ, ਅਗਲੇ ਬੰਦੇ ਦੇ ਸੁਣਨ ਵਾਲੇ ਤੇ ਹੈ ਕਿ ਕਿਸ ਚੀਜ਼ ਨੂੰ ਸਾਊਂਡ ਕਿੱਦਾਂ ਲੈਂਦਾ, ਕਿਹੜੇ ਐਂਗਲ ਤੋਂ ਲੈ ਰਿਹਾ। ਬਿਲਕੁਲ ਪੂਰੀ ਨੇਚਰ ਦੇ ਵਿੱਚ ਸਾਊਂਡ ਹੈ ਜੀ। ਹਾਂਜੀ, ਮੈਂ ਜੀ ਜਦੋਂ ਤੁਸੀਂ ਬੈਠੇ ਹੋ, ਮੇਰਾ ਦਿਲ ਕਰ ਰਿਹਾ, ਕਿਉਂਕਿ ਆਪਾਂ ਕਦੀ ਮਹਿਫਲ ਹੀ ਲਾਈ ਗਾਣ ਗੂਣ ਦੀ, ਮੈਂ ਕਿਹਾ ਚਲੋ ਮੈਂ ਵੀ ਦੋ ਬੋਲ ਸਾਂਝੇ ਕਰਦਾ ਜੀ। ਪ੍ਰਦੇਸ਼ ਬੈਠੇ ਆ, ਅਰੋੜਾ ਸਾਹਿਬ ਵੀ ਪ੍ਰਦੇਸੀ ਹੈ, ਚਲੋ ਭਾਵੇਂ ਪਾਸਪੋਰਟ ਲੈ ਲਿਆ ਹੈ ਤੇ ਪ੍ਰਦੇਸੀ ਹੋ ਜੀ ਤੁਸੀਂ। ਹਾਂਜੀ, ਮੁੜ ਜਾ ਬੀਬਾ ਆਪਣੇ ਘਰਾਂ ਨੂੰ, ਮੁੜ ਜਾ ਬੀਬਾ ਆਪਣੇ ਘਰਾਂ, ਹੋ ਫੇਰ ਕੀ ਕਰੇਗਾ ਜਾ ਕੇ, ਹੋ ਫੇਰ ਕੀ ਕਰੇਗਾ ਜਾ ਕੇ, ਉਹਨਾਂ ਉਜੜੇ ਘਰਾਂ ਨੂੰ, ਮੁੜ ਜਾ ਬੀਬਾ ਆਪਣੇ ਘਰਾਂ ਨੂੰ। ਕਿਆ ਬਾਤ। ਬੱਚੇ ਨਾਲ ਲੈ ਜੇ ਵਿਆਹੀਆਂ ਵੇਖ ਲੈਣਗੇ, ਬਾਬੇ ਦੀਆਂ ਫੱਟੀਆਂ ਵਿਆਹੀਆਂ ਵੇਖ ਲੈਣਗੇ, ਬੱਚੇ ਨਾਲ ਲੈ ਜੇ ਵਿਆਹੀਆਂ ਵੇਖ ਲੈਣਗੇ, ਹੋਏ ਬਾਬੇ ਦੀਆਂ ਫੱਟੀਆਂ ਵਿਆਹੀਆਂ ਵੇਖ ਲੈਣਗੇ, ਹੋਏ ਕਿੰਨੀਆਂ ਨੇ ਔਖੀਆਂ ਕਮਾਈਆਂ ਵੇਖ ਲੈਣਗੇ, ਹੋਏ ਕਿੰਨੀਆਂ ਨੇ ਔਖੀਆਂ ਕਮਾਈਆਂ ਵੇਖ ਲੈਣਗੇ, ਹੋ ਮਾਣ ਲੈਣੀਏ ਵੀ ਬੋੜਾ, ਹੋ ਮਾਣ ਲੈਣੀਏ ਵੀ ਬੋੜਾ, ਹੋਏ ਪਿੱਪਲਾਂ ਦੀ ਛਾਂ ਨੂੰ, ਹੋਏ ਮੁੜ ਜਾ ਬੀਬਾ ਹੋਏ ਆਪਣੇ ਘਰਾਂ ਨੂੰ, ਮੁੜ ਜਾ ਬੀਬਾ ਆਪਣੇ ਘਰਾਂ ਨੂੰ। ਮੈਂ ਭਾਜੀ ਬਸ ਟਾਈਮ ਪਾਸ ਕਰ ਲਈਦਾ, ਭਾਜੀ ਟਾਈਮ ਪਾਸ ਕਰ ਲਈਦਾ, ਐਵੇਂ ਸੁਣਦੇ ਰਹੀਦਾ। ਸਾਰੇ ਆਪਾਂ ਟਾਈਮ ਪਾਸ ਕਰਨ ਵਾਲੇ ਤੇ ਫਿਰ ਫਸਟ ਡਿਵੀਜ਼ਨ ਵਾਲਾ ਕੋਈ ਨਹੀਂ ਗਾ, ਸਾਰੇ ਪਾਸ ਵਾਲੇ। ਅੱਛਾ ਦੋਸਤੋ, ਤੁਹਾਡਾ ਬਹੁਤ ਵਧੀਆ ਸਾਹਿਬ, ਬਹੁਤ ਵਧੀਆ। ਆਇੰਦਾ ਤੋਂ ਨਹੀਂ ਗਾਉਣਾ ਹੈ ਨਾਸਰ, ਆਵਾਜ਼ ਨਹੀਂ ਆਈ। ਮੈਂ ਕਿਹਾ ਬਹੁਤ ਵਧੀਆ, ਬਹੁਤ ਵਧੀਆ, ਗਾਂ ਤੋਂ ਨਹੀਂ ਗਾਉਣਾ। ਚੱਲ ਭਰਾਵਾ, ਨਹੀਂ ਗਾਣਾ, ਤੂੰ ਮੈਨੂੰ ਸੈਪਰੇਟ ਮੈਸੇਜ ਕਰ ਦਿੰਦਾ, ਇੱਥੇ ਤਾਂ ਨਾ ਕਹੇ। ਨਹੀਂ, ਮਜ਼ਾਕ ਕਰਨੇ ਨਵੀਦ ਯਾਰ, ਨੂੰ ਮਜ਼ਾਕ ਕਰਨੇ ਨਾਲ, ਮਜ਼ਾਕ ਵੀ ਹੋਣਾ ਚਾਹੀਦਾ। ਨਾਸਰ ਨਹੀਂ, ਉਹ ਮੈਨੂੰ ਪਤਾ, ਨਾਸਰ ਆਵੇ ਤੇ ਆਪਣਾ ਜੁਗਤਾ ਨਾ ਕਰੇ, ਹੋ ਸਕਦਾ ਕਿਤੇ। ਨਹੀਂ ਜੀ ਨਹੀਂ, ਫੈਸਲਾਬਾਦੀ ਪਾਣੀ ਇਸ ਪਾਸੇ ਵਗਦਾ ਜੀ।
ਹਾਂਜੀ ਚਲੋ ਬਹੁਤ ਸ਼ੁਕਰੀਆ ਨਵੀਨ ਸਾਹਿਬ, ਮੇਰੇ ਖਿਆਲ ਪ੍ਰੋਗਰਾਮ ਦਾ ਖਾਸਾ ਸਮਾਂ ਹੋ ਸੰਗਦਲ ਗਿਆ। ਸਾਹਿਬ ਟਾਈਮ ਵੀ ਹੋ ਗਿਆ ਤੇ ਸਾਡੀ ਸੰਗਦਲ ਸਾਹਿਬ ਸਾਡੀ ਸੰਧੂ ਸਾਹਿਬ ਨਾਲ ਜੇ ਗੱਲ ਕਰਾਓ ਤੇ ਅਸੀਂ 2 ਮਿੰਟ ਇਹਨਾਂ ਨਾਲ ਗੱਲ ਕਰ ਲਈਏ। ਹਾਂਜੀ ਲਓ ਜੀ ਲਓ ਗੱਲ ਲਓ ਜੀ ਤੇਜ ਭਾਜੀ ਕਰਾਓ ਜੀ ਗੱਲ ਇਹਨਾਂ। ਤੇਜ ਭਾਜੀ ਬਹੁਤ ਵਧੀਆ ਜ਼ਬਰਦਸਤ, ਤੁਸੀਂ ਸੰਗਦਲ ਸਾਹਿਬ ਨੂੰ ਸਾਡੇ ਰੂਬਰੂ ਕਰਕੇ ਦਿਲ ਬਾਗੋ ਬਾਗ ਕਰਤਾ, ਖੁਸ਼ ਕਰ ਦਿੱਤਾ। ਤੇ ਮੈਂ ਨਹੀਂ ਸਾ ਟੂ ਬੀ ਫਰੈਂਕ ਮੈਂ ਨਹੀਂ ਸਾ ਚੰਗੀ ਤਰ੍ਹਾਂ ਵਾਕਫ, ਤੇ ਅੱਜ ਸੁਣ ਕੇ ਤੇ ਦਿਲ ਬਾਗੋ ਬਾਗ ਹੋ ਗਿਆ। ਬਹੁਤ ਵਧੀਆ, ਜਿੰਨਾ ਐਪਰੀਸ਼ੀਏਟ ਕਰੀਏ ਉਨਾ ਘੱਟ ਹੈ। ਬਹੁਤ ਬਹੁਤ ਤੁਹਾਡਾ ਵੀ ਧੰਨਵਾਦ। ਜੋ ਕੁਝ ਸੁਣਨਾ ਅੱਜ ਹੀ ਸੁਣ ਲਓ, ਬਾਅਦ ਚ ਮੈਨੂੰ ਨਾ ਕਿਹੋ ਜਿਹਾ ਵੀ ਤੂੰ ਕੋਈ ਸੁਣਾ, ਮੇਰੇ ਪੱਲੇ ਕੁਝ ਨਹੀਂ ਹੈਗਾ। ਮੈਂ ਤੇ ਸਮਝਦਾ ਵੀ ਉਹ ਤੂੰ ਕਟਿਆ ਮੱਛੀਆਂ ਦੇ ਵਪਾਰੀਆਂ ਤੋਂ ਬੰਦਾ ਚੰਗਾ। ਚਲੋ ਆਪਾਂ ਕਾਸੇ ਦੇ ਵੀ ਸਾਂਝੇ ਜਿਹੇ ਵਪਾਰੀ ਬਣ ਜਾਂਦੇ ਆ। ਸਾਂਝੀ ਸੱਤ ਆ, ਫਿਰ ਵਪਾਰ ਤਾਂ ਸਾਂਝਾ ਹੀ ਕਰਨਾ ਪੈਣਾ। ਚਲੋ ਬਹੁਤ ਵਧੀਆ, ਬਹੁਤ ਸ਼ੁਕਰੀਆ ਤੇਰਾ ਵੀ ਤੇਜ ਭਾਜੀ ਨੂੰ ਸਾਡੇ ਨਾਲ ਜੋੜਨ ਦਾ। ਇੱਕ 5 ਮਿੰਟ ਹਜੇ ਭਾਜੀ ਤੋਂ ਹੋਰ ਲਵਾਉਣੇ। ਅਰੋੜਾ ਸਾਹਿਬ ਤੁਹਾਡੇ ਸ਼ਹਿਰ ਤੇ ਇੱਕ ਗੀਤ ਲਿਖਿਆ ਇਹਨਾਂ ਨੇ, ਉਹ ਵੀ ਸੁਣਨਾ ਜੀ। ਮੈਂ ਐਕਚੁਅਲੀ ਤੁਹਾਡੇ ਕੋਲ ਵਾਅਦਾ ਲੈਣਾ, ਮੈਂ ਇੱਕ ਟੀਵੀ ਪ੍ਰੋਗਰਾਮ ਇੱਥੇ ਕਰਦਾ ਹੁੰਦਾ ਤੇ ਉਸ ਟੀਵੀ ਪ੍ਰੋਗਰਾਮ ਵਾਸਤੇ ਇਹਨਾਂ ਨੂੰ ਲਾਈਵ ਲੈਣਾ ਜੀ ਉੱਥੇ। ਇਹ ਵੀ ਤੁਹਾਡੇ ਕੋਲ ਕੰਮ ਕਰਵਾ ਸੀ। ਹਾਂਜੀ ਇਹਨਾਂ ਨੂੰ ਆਪਾਂ ਹੁਣੇ ਬੁੱਕ ਕਰ ਦਿੰਦੇ ਆ। ਹਾਂਜੀ ਕਰੋ ਜੀ ਬੁੱਕ। ਤੁਸੀਂ ਗੀਤ ਸੁਣਾਓ ਜੀ ਪਹਿਲਾਂ, ਟੋਰਾਂਟੋ ਵਾਲਾ ਗੀਤ, ਜਿਹੜਾ ਕੈਨੇਡਾ ਵਾਲਾ ਗੀਤ ਸੁਣਦੇ ਆ, ਫਿਰ ਨਾਲ ਸਮੇਟਣਾ ਸ਼ੁਰੂ ਕਰਾਂਗੇ ਸਤਿਗੁਰੂ ਜੀ। ਇਹਨਾਂ ਨੂੰ ਮੈਂ ਇਹ ਵੀ ਦੱਸਤਾ ਵੀ ਅਰੋੜਾ ਸਾਹਿਬ ਨੇ ਮੈਨੂੰ ਗੋਦ ਵੀ ਲਿਆ ਹੋਇਆ। ਚਲੋ ਮੈਂ ਇੱਕ ਮਿੰਟ ਇਹਨਾਂ ਨੂੰ ਦਿਨਾ, ਤੁਸੀਂ ਕਰੋ ਗੱਲਬਾਤ। ਜਿੰਨੀ ਸੰਗਤ ਦੀ ਉਮਰ ਹੈ ਉਨੀ ਕਿ ਮੇਰੀ ਉਮਰ ਹੈ, ਤੇ ਰਿਸ਼ਤੇ ਤੇ ਲੱਗਦਾ ਮੈਂ ਚਾਚਾ ਹੀ ਤੁਹਾਡਾ ਉਸ ਹਿਸਾਬ ਨਾਲ ਤਾਂ। ਹਾਂ ਤਾਂ ਫਿਰ ਮੈਂ ਉਹੀ ਕਹਿੰਦਾ ਨਾ ਵੀ ਕਿਉਂਕਿ ਇਹਨਾਂ ਦੇ ਤਾਂ ਦੋਨੋਂ ਬੇਟੇ ਕੈਨੇਡਾ 'ਚ ਪਹਿਲਾਂ ਹੀ ਪਹੁੰਚ ਗਿਆ, ਵੈਸੇ ਇੱਕ ਮੈਂ ਰਹਿ ਗਿਆ, ਮੈਨੂੰ ਵੇਖੋ ਕੌਣ ਲੈ ਜਾਂਦਾ। ਲੈ ਹੀ ਜਾਣਾ ਫਿਰ। ਚਲੋ ਬਹੁਤ ਧੰਨਵਾਦ ਜੀ। ਇੱਕ ਇਹਨਾਂ ਨੂੰ ਮੈਂ ਦਿੰਦਾ ਆ ਤੇ ਇਹਨਾਂ ਤੋਂ ਸੁਣੋ ਟੋਰਾਂਟੋ ਵਾਲਾ ਗੀਤ ਅੱਜ ਕੱਲ ਦੇ ਮਾਹੌਲ ਦਾ। ਜੀ ਸੁਣਾਓ ਜੀ, ਆਉਣ ਦਿਓ। ਹੈਲੋ ਹਾਂਜੀ ਕਹਿੰਦੇ ਜੀ ਟੋਰਾਂਟੋ ਵਾਲਾ ਹੈਗਾ ਜੀ, ਉਹ ਸੁਣਨਾ ਜੀ। ਹੁਣ ਆਪਣੇ ਸ਼ਹਿਰ ਦੀ ਗੱਲ ਤਾਂ ਹਰ ਕੋਈ ਚੰਗੀ ਲੱਗਦੀ ਆ। ਇਹ ਯਾਦ ਕਰ ਕਰਕੇ ਫਰਮੈਸ਼ਨ ਲਿਆਉਂਦਾ, ਕਹਿੰਦਾ ਕਿ ਅਰੋੜਾ ਸਾਹਿਬ ਕੈਨੇਡਾ ਨੇ ਉਹਨਾਂ ਦੇ ਕੋਈ ਸ਼ਹਿਰ ਦਾ ਗਾਣਾ ਉਹ ਸੁਣਾ ਤੂੰ। ਮੈਂ ਚਲੋ ਉਹ ਸੁਣਾ ਦਿੰਦੇ ਆ ਜੀ। ਜੀ ਜ਼ਰੂਰ ਜੀ, ਦੋਸਤ ਬਹੁਤ ਪਸੰਦ ਵੀ ਕਰ ਰਹੇ ਨੇ ਜੀ, ਕਿਉਂ ਨਾ ਮੇਰੇ ਸ਼ਹਿਰ ਦਾ ਵੀ ਗੀਤ ਹੋਣਾ ਚਾਹੀਦਾ ਜੀ। ਹਾਂਜੀ ਉਹ ਵੀ ਇਸ ਤਰ੍ਹਾਂ ਜੀ ਵੀ ਮੁੰਡਾ ਕੁੜੀ ਹੁੰਦੇ ਜੀ ਤਾਂ ਬੈਸਟ ਫਰੈਂਡ, ਇੱਥੋਂ ਇਕੱਠੇ ਪੜ੍ਹਦੇ ਆਪਣਾ ਗੰਗਾ ਨਗਰੀ ਜੀ, ਤੇ ਸਮਾਂ ਪਾ ਕੇ ਉਹਨਾਂ ਦਾ ਜੋ ਚੱਲੀ ਜਾਂਦਾ, ਜਿਵੇਂ ਸਟੱਡੀ ਵੀਜ਼ੇ ਅੱਜ ਕੱਲ੍ਹ ਬੱਚੇ ਜਾ ਰਹੇ ਨੇ ਜੀ। ਮੁੰਡਾ ਜਿਹੜਾ ਉਹ ਕੈਨੇਡਾ ਚਲੇ ਜਾਂਦਾ ਤੇ ਕੁੜੀ ਉਹ ਆਸਟ੍ਰੇਲੀਆ ਚਲੇ ਜਾਂਦੀ ਹੈ ਜੀ। ਅੱਛਾ ਜੀ। ਕਈ ਸਾਲ ਲੰਘਦੇ ਆ, ਉੱਥੇ ਗਿਆ ਉਹਨਾਂ ਨੂੰ ਪਤਾ ਲੱਗ ਜਾਂਦਾ ਮੁੰਡੇ ਨੂੰ ਵੀ ਉਹ ਕੁੜੀ ਨੇ ਮੈਰਿਜ ਕਰਾ ਲਈ। ਅੱਛਾ ਜੀ। ਚਲੋ ਸਮੇਂ ਦੇ ਨਾਲ ਸਮਝੌਤਾ ਕਰਨਾ ਹੁੰਦਾ ਵੀ ਠੀਕ ਹੈ, ਜਿੱਥੇ ਕਿਸੇ ਦੀ ਕਿਸਮਤ ਜਾਂ ਸੰਯੋਗ ਉੱਥੇ ਹੋਣਾ ਹੁੰਦਾ। ਉਹ 4 ਕੁ ਸਾਲਾਂ ਬਾਅਦ ਜਦੋਂ ਕੈਨੇਡਾ ਤੋਂ ਵਾਪਸ ਆਉਂਦਾ, ਉਹ ਏਅਰਪੋਰਟ ਤੇ ਫਿਰ ਮਿਲ ਜਾਂਦੇ ਆ ਕੁੜੀ। ਫਿਰ ਉਦੋਂ ਉਹ ਆਈ ਹੁੰਦੀ ਆ ਦਿੱਲੀ ਏਅਰਪੋਰਟ ਤੇ ਮਿਲ ਜਾਂਦੇ, ਉਧਰ ਉਹਦੇ ਚੂੜਾ ਫਿਰ ਪਾਇਆ ਹੋਇਆ ਤਾਜ਼ਾ ਹੀ। ਤੇ ਉੱਥੇ ਫਿਰ ਉਹਨਾਂ ਦੇ ਸਵਾਲ ਜਵਾਬ ਆ, ਸ਼ਰਾਰਤੀ ਗੀਤ ਆ, ਸੱਚਾਈ ਵੀ ਆ ਇਹ ਸਮੇਂ ਦੇ ਨਾਲ। ਉਹ ਕਹਿੰਦੀ ਆ, ਮੁੰਡੇ ਤੋਂ ਸ਼ੁਰੂ ਹੁੰਦਾ ਜੀ, ਤੈਨੂੰ ਪੁੱਛੇ ਟੋਰਾਂਟੋ ਵਾਲਾ ਸਿਡਨੀ ਰਹਿਣ ਵਾਲੀਏ ਨੀ, ਤੈਨੂੰ ਪੁੱਛੇ ਟੋਰਾਂਟੋ ਵਾਲਾ ਸਿਡਨੀ ਰਹਿਣ ਵਾਲੀਏ ਨੀ, ਕਿਹੜੇ ਸਾਧ ਤੋਂ ਤੂੰ ਧਾਗਾ ਕਰਵਾਇਆ ਵੀਜ਼ੇ ਨੂੰ ਨੀ, ਕਿਹੜੇ ਸਾਧ ਤੋਂ ਤੂੰ ਧਾਗਾ ਕਰਵਾਇਆ ਵੀਜ਼ੇ ਨੂੰ, ਸਾਥੋਂ ਆਪਣੀ ਬੰਤੋਂ ਹਲੇ ਤੱਕ ਗਈ ਬੁਲਾਈ ਨਾ ਨੀ, ਸਾਥੋਂ ਆਪਣੀ ਬੰਤੋਂ ਹਲੇ ਤੱਕ ਗਈ ਬੁਲਾਈ ਨਾ ਨੀ, ਮੈਂ ਸੁਣਿਆ ਤੂੰ ਵਿਆਹ ਕਰਵਾ ਕੇ ਲੈ ਗਈ ਤੀਜੇ ਨੂੰ ਨੀ, ਮੈਂ ਸੁਣਿਆ ਤੂੰ ਵਿਆਹ ਕਰਵਾ ਕੇ ਲੈ ਗਈ ਤੀਜੇ ਨੂੰ। ਹੁਣ ਕਹਿੰਦੀ ਆ, ਵੇ ਪਹਿਲੇ ਨੇ ਸੀ ਫੀਸ ਭਰੀ ਮੇਰੇ ਡਿਪਲੋਮੇ ਦੀ, ਵੇ ਪਹਿਲੇ ਨੇ ਸੀ ਫੀਸ ਭਰੀ ਮੇਰੇ ਡਿਪਲੋਮੇ ਦੀ, ਦੂਜਾ ਡੈਡ ਦੇ ਦੋਸਤ ਦਾ ਅਹਿਸਾਨ ਚੁਕਾਉਣ ਲਈ, ਵੇ ਦੂਜਾ ਡੈਡ ਦੇ ਦੋਸਤ ਦਾ ਅਹਿਸਾਨ ਚੁਕਾਉਣ ਲਈ, ਦੋਹਾਂ ਦੇ ਨਾਲ ਕਰਜ਼ ਉਤਾਰਿਆ ਮਾਂ ਪਿਓ ਸਿਰ ਚੜਿਆ, ਵੇ ਦੋਹਾਂ ਦੇ ਨਾਲ ਕਰਜ਼ ਉਤਾਰਿਆ ਮਾਂ ਪਿਓ ਸਿਰ ਚੜਿਆ,
ਵੇ ਤੀਜਾ ਹੁਣ ਕਰਵਾਇਆ ਏ ਆਪਣੀ ਜ਼ਿੰਦਗੀ ਜਿਉਣ ਲਈ, ਵੇ ਤੀਜਾ ਹੁਣ ਕਰਵਾਇਆ ਏ ਆਪਣੀ ਜ਼ਿੰਦਗੀ ਜਿਉਣ ਲਈ। ਨਾ ਗੰਗਾ ਨਗਰ ਦੇ ਲਾ ਕਾਲਜ ਵਿੱਚ ਆਪਾਂ ਪੜ੍ਹਦੇ ਸੀ, ਯਾਦ ਕਰੀ ਇੱਕ ਦੂਜੇ ਉੱਤੇ ਕਿੰਨਾ ਮਰਦੇ ਸੀ। ਨੀ ਗੰਗਾ ਨਗਰ ਦੇ ਲਾ ਕਾਲਜ ਵਿੱਚ ਆਪਾਂ ਪੜ੍ਹਦੇ ਸੀ, ਯਾਦ ਕਰੀ ਇੱਕ ਦੂਜੇ ਉੱਤੇ ਕਿੰਨਾ ਮਰਦੇ ਸੀ। ਅੱਧ ਵਿਚਕਾਰੋਂ ਨਾ ਕਟਵਾ ਕੇ ਲੈ ਗਿਆ ਸੀ ਤੇਰਾ, ਨੀ ਅੱਧ ਵਿਚਕਾਰੋਂ ਨਾ ਕਟਵਾ ਕੇ ਲੈ ਗਿਆ ਸੀ ਤੇਰਾ। ਨੀ ਪਤਾ ਨੀ ਕੀ ਸ਼ੱਕ ਪੈ ਗਿਆ ਸੀ ਤੇਰੇ ਅਮਲੀ ਜੀਜੇ ਨੂੰ, ਤੈਨੂੰ ਪੁੱਛੇ ਟਰੰਟੋ ਵਾਲਾ ਸਿਡਨੀ ਰਹਿਣ ਵਾਲੀਏ ਨੀ, ਕਿਹੜੇ ਸਾਧ ਤੋਂ ਤੂੰ ਧਾਗਾ ਕਰਵਾਇਆ ਵੀਜ਼ੇ ਨੂੰ, ਨੀ ਕਿਹੜੇ ਸਾਧ ਤੋਂ ਤੂੰ ਧਾਗਾ ਕਰਵਾਇਆ ਵੀਜ਼ੇ ਨੂੰ। ਵੇ ਉਸ ਤੋਂ ਮਗਰੋਂ ਆਈਲੈਟਸ ਕਰਵਾਤੀ ਮਾਪਿਆਂ ਨੇ, ਆਈਲੈਟਸ ਕਰਵਾ ਕੇ ਜਹਾਜ਼ ਚੜਾਤੀ ਮਾਪਿਆਂ ਨੇ। ਵੇ ਉਸ ਤੋਂ ਮਗਰੋਂ ਆਈਲੈਟਸ ਕਰਵਾਤੀ ਮਾਪਿਆਂ ਨੇ, ਆਈਲੈਟਸ ਕਰਵਾ ਕੇ ਜਹਾਜ਼ ਚੜਾਤੀ ਮਾਪਿਆਂ ਨੇ। ਮੈਂ ਵੀ ਡੋਰਾਂ ਛੱਡਤੀਆਂ ਫਿਰ ਲਿਖੇ ਸੰਜੋਗਾਂ ਤੇ, ਨੀ ਮੈਂ ਵੀ ਡੋਰਾਂ ਛੱਡਤੀਆਂ ਫਿਰ ਲਿਖੇ ਸੰਜੋਗਾਂ ਤੇ। ਤੂੰ ਵੀ ਕੋਸ਼ਿਸ਼ ਕੀਤੀ ਨੀ ਫਿਰ ਮੈਨੂੰ ਪਾਉਣ ਲਈ, ਪਹਿਲੇ ਨੇ ਸੀ ਫੀਸ ਭਰੀ ਮੇਰੇ ਡਿਪਲੋਮੇ ਦੀ, ਵੇ ਦੂਜਾ ਡੈਡ ਦੇ ਦੋਸਤ ਦਾ ਅਹਿਸਾਨ ਚੁਕਾਉਣ ਲਈ। ਲਾਸਟ ਕਹਿੰਦਾ ਜੀ ਆਈ ਬੈਠਾ ਏ ਨੀ ਬਾਪੂ ਸਾਡਾ ਵੀ ਆਈ ਬੈਠਾ ਏ। ਤੇਰਾ ਫੋਨ ਆ ਰਿਹਾ ਵਿੱਚ ਖੇਡਦਾ ਨਹੀਂ ਹੁਣ ਅਗਲਾ ਮੈਂ ਸੌਰੀ ਧਿਆਨ ਹੋਈ ਗੱਲ ਹੋ ਗਈ ਭੁੱਲ ਗਿਆ ਜੀ ਹੁਣ। ਇਹੋ ਜਿਹਾ ਗੱਲਾਂ ਬਾਤਾਂ ਜਿਹੜੀਆਂ ਸ਼ਰਾਰਤੀ ਜਿਹੀਆਂ ਸੀਗੀਆਂ ਤੇ ਉਹ ਆਪਣੀ ਗੱਲ ਸਹੀ ਦੱਸਦਾ ਤੇ ਉਹ ਆਪਦੀ ਮਜਬੂਰੀ ਨਹੀਂ ਵਿਚਾਰੀ ਬਿਆਨ ਕਰਦੀ ਹੈ ਨਾ। ਸੰਗਤ ਜੀ ਵੈਸੇ ਹੈਰਾਨੀ ਵਾਲੀ ਗੱਲ ਇਹ ਲੱਗਦੀ ਹੈ, ਇੱਕ ਪਾਸੇ ਤੁਸੀਂ ਲਿਖਦੇ ਹੋ ਬੜੇ ਸੰਜੀਦਾ ਗੀਤ, ਇੱਕ ਪਾਸੇ ਕਿਤੇ ਸੈਡ ਗੀਤ, ਦੂਜੇ ਪਾਸੇ ਥੋੜੇ ਸ਼ਰਾਰਤੀ ਕਿਸਮ ਦੇ ਗੀਤ ਵੀ ਲਿਖਦੇ ਹੋ। ਕਮਾਲ ਦੀ ਪਰਸਨੈਲਿਟੀ, ਤੁਸੀਂ ਹਰ ਕਿਸਮ ਦੇ ਗੀਤ ਲਿਖ ਲੈਂਦੇ ਹੋ। ਤੁਸੀਂ ਅੱਜ ਵੈਸੇ ਪ੍ਰੋਗਰਾਮ ਵਿੱਚ ਰੰਗ ਹੀ ਬੰਨ ਦਿੱਤਾ ਅੱਜ ਦੇ ਪ੍ਰੋਗਰਾਮ ਵਿੱਚ। ਚਲੋ ਧੰਨਵਾਦ ਜੀ। ਨਹੀਂ ਚਲੋ ਵੀਰ ਉਹਦੇ ਤਾਂ ਆਪਾਂ ਪਹਿਲਾਂ ਗੱਲ ਕਰਕੇ ਹਟੇ ਨਾ ਵੀ ਜੇ ਟਿਕੇ ਰਹਿਣਾ, ਕਿਸੇ ਫਿਲਾਸਫਰ ਨੇ ਕਹਿੰਦੇ ਲਿਖਿਆ ਨਾ ਵੀ ਜੇ ਤੁਸੀਂ ਜਿੱਥੇ ਹੈਗੇ ਹੋ ਇੱਥੇ ਖੜੇ ਰਹਿਣਾ ਤਾਂ ਤੁਹਾਨੂੰ ਬਹੁਤ ਭੱਜਣਾ ਪਊਗਾ। ਸੋ ਉਹਦੇ ਵਾਸਤੇ ਹੁਣ ਸਮੇਂ ਦੀ ਦੌੜ 'ਚ ਜੇ ਤੁਸੀਂ ਸ਼ਾਮਲ ਹੋਣਾ ਫਿਰ ਹਲਕੀਆਂ ਫੁਲਕੀਆਂ ਜੋ ਅੱਜ ਦੇ ਯੁੱਗ ਦੇ ਮੁਤਾਬਕ ਜੋ ਨਵੀਂ ਜਨਰੇਸ਼ਨ ਚਾਹੁੰਦੀ ਆ, ਚਲੋ ਸਾਡੇ ਤੋਂ ਸਿੱਧੂ ਮੂਸੇਵਾਲੇ ਵਰਗੇ ਤਾਂ ਨਹੀਂ ਲਿਖੇ ਜਾਂਦੇ ਪਰ ਫਿਰ ਵੀ ਚੰਗਾ ਨਹੀਂ ਲਿਖ ਰਹੇ ਜੀ, ਚੰਗਾ ਉਹ ਜਿਹਾ ਨਹੀਂ ਲਿਖ ਰਹੇ। ਸੋ ਹਾਂ ਜੀ, ਕਰ ਕਰਾ ਕੇ ਚਲੋ ਰੂਦਾਰੀ ਜੀ ਕਰੀਏ, ਜਿੰਨੇ ਕੁ ਜੋਗੇ ਹੈਗੇ ਕਰੀ ਜਾਂਦੇ, ਟਾਈਮ ਪਾਸ ਹੋਈ ਜਾਂਦਾ ਵਧੀਆ। ਬਹੁਤ ਖੁਸ਼ੀ ਤੇ ਬਹੁਤ ਹੀ ਵਧੀਆ, ਬਹੁਤ ਹੀ ਮੈਂ ਵੀ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ। ਕਿਸੇ ਨਾ ਕਿਸੇ ਜਦੋਂ ਕਿਤੇ ਸਬੱਬ ਬਣਿਆ ਗੀਤ 'ਚ ਜ਼ਰੂਰ ਜ਼ਿਕਰ ਕਰੂੰਗਾ ਅੱਜ ਦੀ ਮਹਿਫਲ ਦਾ ਮੈਂ। ਤੇ ਪਰਮਾਤਮਾ ਕਰੇ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਨਾਲ ਹਿੱਸਾ ਬਣਦੇ ਰਹੀਏ ਇਸ ਸੱਥ ਦਾ। ਤੇ ਮੇਰੇ ਵੱਲੋਂ ਸਾਰੇ ਵੀਰਾਂ ਨੂੰ, ਜਿੰਨੇ ਭੈਣ ਭਰਾਵਾਂ ਨੇ ਹੁਣ ਤੱਕ ਦੇਖਿਆ, ਸਾਰਿਆਂ ਨੂੰ ਪਿਆਰ ਭਰੀ ਤਹਿ ਦਿਲੋਂ ਸ਼ੁਕਰੀਆ, ਪਿਆਰ ਭਰੀ ਸਤਿ ਸ੍ਰੀ ਅਕਾਲ। ਬਹੁਤ ਸ਼ੁਕਰੀਆ ਜੀ ਸੰਗਤ ਜੀ, ਸਤਿ ਸ੍ਰੀ ਅਕਾਲ ਜੀ। ਤੇ ਸੰਧੂ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਸੰਗਤ ਜੀ ਨੂੰ ਸਾਡੇ ਤੱਕ ਲਿਆ ਕੇ ਆਉਣ ਲਈ, ਸਾਥ ਵਿੱਚ ਆਏ, ਗੱਲਾਂ ਬਾਤਾਂ ਕੀਤੀਆਂ, ਗੀਤ ਸੁਣੇ, ਦੋਸਤਾਂ ਨੇ ਬੜਾ ਮਜ਼ਾ ਆਇਆ ਜੀ। ਇਸ ਵਕਤ ਵੀ ਸਾਨੂੰ ਕਰੀਬ 350-400 ਬੰਦਾ ਲਾਈਵ ਵੇਖ ਰਿਹਾ ਜੀ, ਉਹ YouTube ਤੇ Facebook ਦੇ ਜ਼ਰੀਏ। ਸੋ ਦੋਸਤੋ ਇੱਕ ਵਾਰ ਫਿਰ ਰਿਕੁਐਸਟ ਕਰ ਰਹੇ ਹਾਂ, ਇਹਨੂੰ ਸ਼ੇਅਰ ਕਰ ਦੇਣਾ ਆਪਣੇ ਸਾਰੇ ਦੋਸਤਾਂ ਦੇ ਨਾਲ ਤਾਂ ਕਿ ਜੋ ਇਸ ਪ੍ਰੋਗਰਾਮ ਨੂੰ ਮਿਸ ਕਰ ਗਏ ਨੇ ਉਹ ਦੇਖ ਸਕਣ। ਸੋ ਤੇਜ ਸੰਧੂ ਜੀ ਬਹੁਤ ਸ਼ੁਕਰੀਆ, ਮਿਹਰਬਾਨੀ ਤੁਹਾਡੀ ਵੀਰ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ ਤੁਹਾਡਾ ਵੀ। ਤੁਹਾਨੂੰ ਕੈਨੇਡਾ ਲੈ ਕੇ ਆਉਣਾ ਜੀ, ਮੈਂ ਯਾਦ ਨਾਲ ਲੈ ਕੇ ਆਉਣਾ ਜੀ। ਮੈਂ ਹਾਂਜੀ ਮੈਂ ਭੁੱਲਿਆ ਨਹੀਂ ਹੈ। ਨਹੀਂ ਕੋਈ ਗੱਲ ਨਹੀਂ ਜੀ, ਬਹੁਤ ਬਹੁਤ ਧੰਨਵਾਦ। ਆਪਣਾ ਇੱਥੇ ਹੀ ਕੈਨੇਡਾ, ਤੁਸੀਂ ਬਸ ਇੰਨੇ ਗੱਲਾਂ ਬਾਤਾਂ 'ਚ ਸਾਡਾ ਹਿੱਸਾ ਪਵਾ ਲੈਨੇ। ਬਹੁਤ ਬਹੁਤ ਧੰਨਵਾਦ ਤੁਹਾਡਾ। ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਜੀ। ਅੱਛਾ ਜੀ, ਸਾਡੇ ਦੋਸਤ ਨਾਸਰ ਢਿੱਲੋਂ ਸਾਹਿਬ ਕਿਤੇ ਫਿਰ ਮੈਨੂੰ ਲੱਗਦਾ ਗਾਇਬ ਹੋ ਗਏ ਨੇ, ਉਹ ਵਾਪਸ ਜੁਆਇਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਗੱਲ ਬਣ ਨਹੀਂ ਪਾ ਰਹੀ ਉਹਨਾਂ ਦੀ। ਕੋਈ ਨਹੀਂ ਜੀ, ਜਿੰਨੀ ਦੇਰ ਕੋਸ਼ਿਸ਼ ਕਰਦੇ ਨੇ ਮੈਂ 2 ਗੱਲਾਂ ਹੋਰ ਜ਼ਰੂਰੀ ਕਰ ਲਵਾਂ ਜੀ। ਦੋਸਤੋ ਸਾਡੇ ਇਸ ਪ੍ਰੋਗਰਾਮ ਦਾ
ਇੱਕ ਮਕਸਦ ਤਾਂ ਹੈ ਕਿ ਅਸੀਂ ਗੱਲਬਾਤ ਕਰੀਏ, ਐਂਟਰਟੇਨਮੈਂਟ ਹੋਵੇ ਜਿੱਥੇ, ਉਸ ਦੇ ਨਾਲ ਇਹ ਵੀ ਮਕਸਦ ਹੈ ਪ੍ਰੋਗਰਾਮ ਦਾ ਕਿ ਉਹ ਦੋਸਤ ਜਿਹੜੇ ਕਿ ਆਪਣੇ ਪਿਛਲੇ ਪਿੰਡਾਂ ਨੂੰ ਲੱਭਦੇ ਨੇ ਉਹਨਾਂ ਨੂੰ ਲੱਭ ਸਕਣ, ਆਪਣੇ ਪਿਛਲੇ ਪਿੰਡਾਂ ਵਿੱਚ ਦੋਸਤਾਂ ਨੂੰ ਲੱਭਦੇ ਨੇ ਉਹਨਾਂ ਨੂੰ ਲੱਭ ਲੈਣ। ਇਸ ਦੇ ਲਈ ਇੱਕ ਮੁਹੰਮਦ ਸ਼ਹਿਜ਼ਾਦ ਸਾਹਿਬ ਨੇ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਰਿਕੁਐਸਟ ਕੀਤੀ ਸੀ, ਕਿਉਂਕਿ ਇਸ ਵਕਤ ਸਾਰੇ ਲੋਕ ਸਾਡੇ ਨਾਲ ਜੁੜੇ ਨੇ, ਉਹਨਾਂ ਦੇ ਪਿੰਡ ਦਾ ਜ਼ਿਕਰ ਕਰ ਦੇਵਾਂ ਜੀ। ਉਹ ਲੱਭ ਰਹੇ ਨੇ ਪਿੰਡ ਕੁਹਾਰ, ਤਹਿਸੀਲ ਆਲਮਗੀਰ। ਮੈਂ ਨਹੀਂ ਜਾਣਦਾ ਤਹਿਸੀਲ ਆਲਮਗੀਰ ਕਿੱਥੇ ਹੈ ਜੀ, ਪਿੰਡ ਕੁਹਾਰ ਨਾਂ ਦੱਸਿਆ ਹੈ। ਸੋ ਮੁਹੰਮਦ ਸ਼ਹਿਜ਼ਾਦ ਸਾਹਿਬ ਥੋੜੀ ਜਿਹੀ ਹੋਰ ਜੇ ਤੁਸੀਂ ਤਫਸੀਲ ਦੇ ਦਿਓਗੇ ਆਪਣੇ ਪਿੰਡ ਦੀ, ਸ਼ਾਇਦ ਲੱਭਣਾ ਥੋੜਾ ਜਿਹਾ ਸੌਖਾ ਹੋ ਜਾਏਗਾ ਜੀ। ਆਪਣੇ ਪਿੰਡ ਬਾਰੇ ਥੋੜੀ ਜਿਹੀ ਹੋਰ ਇਨਫੋਰਮੇਸ਼ਨ ਦੇ ਦਿਓ, ਅਸੀਂ ਕੋਸ਼ਿਸ਼ ਕਰਾਂਗੇ ਦੋਸਤਾਂ ਦੇ ਜ਼ਰੀਏ ਤੁਹਾਡਾ ਪਿੰਡ ਤੁਹਾਨੂੰ ਲੱਭ ਦੇਵਾਂਗੇ। ਇੱਕ ਹੋਰ ਦੋਸਤ ਹੈ ਜੀ, ਉਹਨਾਂ ਨੇ ਇੱਕ ਗੱਲ ਕਹੀ ਹੈ, ਉਹਨਾਂ ਦੀ ਇੱਕ रिक्वेस्ट है, मैं वीडियो उन्होंने शेयर करने लगा। नमस्कार केशव भैया, मेरा नाम है मनीषा बवेजा और ये मेरे हस्बैंड हैं संजय बवेजा। हम लोग पीछे से सरगोधा से बिलोंग करते हैं। सरगोधा का एक गांव था चांदना और उसकी तहसील थी साहिवाल। जब हम 1947 में हम माइग्रेट होके हम तो इंडिया आ गए थे, तो हमारे मेरे हस्बैंड के ताया जी हैं श्री काशीराम बवेजा, वो वहीं रुक गए थे। तो हम उनके बारे में जानना चाहते हैं। उनका नाम है काशीराम बवेजा। वो बाद में पता चला था मोमडन कन्वर्ट हो गए थे और उन्होंने एक मोमडन लड़की से भी शादी करी। और 1947 में वो श्री पंजाब के जो उस टाइम के चीफ मिनिस्टर थे श्री मलिक तिवाना जी जो थे, उनके यहाँ ड्राइवर थे। तो हम उनके बारे में जानना चाहते हैं। अगर आप लोगों से हो सकता है हम आपके बहुत शुक्रगुजार। सो दोस्तों, ये वीडियो साडे दोस्त संजय बवेजा साहब ने शेयर की थी कि उन्होंने ताया जी चांदना पिंड जो कि साहिवाल के नज़दीक है, साहिवाल के चांदना पिंड में 47 में रह गए सन। उन्होंने नाम सी काशीराम बवेजा, जो बाद में मुसलमान हो गए सन। तो बाद में मलिक साहब के ड्राइवर भी रहे। वो अपने पिंड नूं अपने घर वाले नूं अपने ताया जी ते उन्हां दे परिवार नाल जुड़ना चाहते हैं, उन्होंने लभ रहे ने। सो जे कोई चांदना पिंड या उसके आले दुआले तो साडे इस प्रोग्राम नूं वेख रहा होवे, सुन रहा होवे ते जरूर काशीराम जी दा जो भी हुण नवां नां है उन्हां दा, क्योंकि वो मुसलमान है, जो भी उन्हां दा नां है उन्हां नूं जो लभ सको तो जरूर जी उन्होंने लभ के गलबात हो सके तो चंगा लगेगा जी। मैं एक बार फिर ना दस जी, काशीराम बवेजा ना दसिया, जो कि बाद में मुसलमान हो गए सन। मलिक खान साहब के ड्राइवर भी रहे। सो उन्होंने असीं लभण की कोशिश कर रहे हैं साहिवाल के चांदना पिंड के इलाके के जो लोग हैं, सानूं जरूर इस बारे दसन। सो तुहाडा प्रोग्राम में जुड़न का बहुत बहुत शुक्रिया। मैनूं लगदा है कि ढिल्लों साहब ने कोशिश की है जी, छोटे ढिल्लों साहब भी साडे नाल ने जी, उन्होंने भी जोड़ रहे हैं। क्योंकि उन्होंने गल कर लेनी जी, नासिर साहब तुसीं की गल प्रोग्राम बच्चे के हवाले करता जी। हेलो जी, अच्छा मतलब उन्होंने वीडियो ऑफ हो गई, कोई गल नहीं। सो दोस्तों, अज का प्रोग्राम बस इन्ना ही। बहुत बहुत शुक्रिया इस प्रोग्राम में वेखण लई, साडे नाल सांझी साथ में शामिल होने लई। प्रोग्राम में अखीर विच एक बार फिर रिक्वेस्ट है कि शेयर कर देना। आप सब तो इजाजत लेना चाहांगा। जिथे भी वसते हो, खुश रहो, हंसते रहो, बसते रहो। तुहानूं बड़े ही प्यार, अदब, सत्कार दे नाल सत श्री अकाल, रब रखा सारा।